ਇੱਥੇ ਆ ਕੇ ਜ਼ਮੀਨ ਖਰੀਦ ਰਿਹਾ, ਇੱਥੇ ਵੋਟ ਦਾ ਅਧਿਕਾਰ ਲੈ ਰਿਹਾ, ਆਧਾਰ ਕਾਰਡ ਬਣਾ ਰਿਹਾ, ਉਹ ਪ੍ਰਵਾਸ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ, ਜਿਹੜਾ ਸਾਡੀ ਪੰਜਾਬ ਦੀ ਹੋਂਦ ਨੂੰ ਖਤਰਾ। ਕਿਉਂਕਿ ਸਾਡੀ ਗਿਣਤੀ ਬਹੁਤ ਘੱਟ ਹੈ, ਕਿਉਂਕਿ ਸਾਡੀ ਗਿਣਤੀ ਵੱਧ ਨਹੀਂ ਰਹੀ, ਸਾਡੀ ਗਿਣਤੀ ਇੱਥੋਂ ਬਾਹਰ ਨੂੰ ਜਾ ਰਹੀ ਹੈ। ਜਾਂ ਪੰਜਾਬ ਵਿੱਚ ਅਸੀਂ ਬੱਚਿਆਂ ਦੀ ਗਿਣਤੀ ਘਟਾ ਦਿੱਤੀ। ਸਾਡੇ ਪੰਜਾਬ ਵਿੱਚ ਬੱਚੇ ਕਿੰਨੇ ਜਣੇ ਜਾਂਦੇ ਆ? ਹਰੇਕ ਨੇ 1 ਤੋਂ 2 ਬੱਚਾ ਨਹੀਂ ਕਰਨਾ। ਪਤਾ ਨਹੀਂ ਕਿਸ ਗੱਲ ਦਾ ਡਰ ਪੈ ਗਿਆ ਵੀ ਸਾਡੇ ਬੱਚੇ ਸਾਤੋਂ ਪੜ੍ਹਨੇ ਹੈ ਨਹੀਂ। ਸਾਡੇ ਦਾਦੇ ਪੜਦਾਦੇ 4-4 ਭਾਈ ਸੀਗੇ, ਸਾਡੇ ਚਾਚੇ 5-5 ਭਾਈ ਆ, ਉਹ ਵੀ ਤਾਂ ਪਲੇ ਆ, ਉਹ ਵੀ ਪੰਜਾਬ ਦੇ ਵਸਨੀਕ ਆ। ਹੁਣ ਇੱਕ ਬੱਚਾ ਜਾਂ ਇੱਕ ਬੱਚਾ ਵੀ ਬਾਹਰ ਨੂੰ ਭੇਜ ਦਿੰਦੇ ਆ। ਕਿਉਂ? ਪੰਜਾਬ ਇੰਨਾ ਖਤਰਨਾਕ ਹੋ ਗਿਆ, ਜਾਂ ਪੰਜਾਬ 'ਚ ਇੰਨਾ ਖਤਰਾ ਵੱਧ ਚੁੱਕਿਆ ਵੀ ਬੱਚਾ ਸਾਡਾ ਪੰਜਾਬ 'ਚ ਕੰਮ ਨਹੀਂ ਕਰ ਸਕਦਾ। ਜੋ ਹੁਣ ਆਪਾਂ ਗੈਪ ਖਾਲੀ ਕਰ ਰਹੇ ਆ, ਜੇ ਆਪਾਂ ਕੋਈ ਜਗ੍ਹਾ ਛੱਡਾਂਗੇ ਉੱਥੇ ਕਿਸੇ ਨਾ ਕਿਸੇ ਨੇ ਆ ਕੇ ਤਾਂ ਖੜਨਾ। ਉਹ ਗੈਪ ਕੁਦਰਤ ਵੱਲੋਂ ਵੀ ਭਰਿਆ ਜਾਂਦਾ, ਇਹ ਕੁਦਰਤ ਦਾ ਨਿਯਮ ਆ। ਇਹ ਗੈਪ ਅਸੀਂ ਖਾਲੀ ਕਰਾਂਗੇ, ਇੱਥੋਂ ਛੱਡ ਕੇ ਆਪਣੀਆਂ ਜ਼ਮੀਨਾਂ ਅਸੀਂ ਬਾਹਰ ਦੀ ਧਰਤੀ ਤੇ ਵਸ ਰਹੇ ਹਾਂ, ਤਾਂ ਉਹ ਗੈਪ ਕਿਸੇ ਨਾ ਕਿਸੇ ਨੇ ਤਾਂ ਭਰਨਾ ਸੀਗਾ। ਉਹ ਸਿਆਸਤ ਨਾਲ ਭਰਿਆ ਗਿਆ, ਉਹ ਸਾਡੇ ਤੇ ਬਿਠਾ ਦਿੱਤੇ ਗਏ। ਇਹ ਸਮਝਣ ਦੀ ਲੋੜ ਆ ਸਾਨੂੰ। ਐਵੇਂ ਤਾਂ ਨਹੀਂ ਕੋਈ ਆ ਕੇ ਬੈਠਾ ਪੰਜਾਬ 'ਚ। ਜੇ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਭਾਈ ਆ ਜਾ, ਉੱਥੇ ਦਾ ਏਰੀਆ ਖਾਲੀ ਹੋ ਰਿਹਾ ਜਾਂ ਖਾਲੀ ਕਰਵਾ ਦਿੱਤਾ ਗਿਆ, ਵੀ ਆ ਜਾਓ ਇੱਥੇ ਆ ਕੇ ਬਸੋ। ਜਦੋਂ 10 ਬੰਦੇ ਪ੍ਰਵਾਸੀ ਆ ਜਾਂਦੇ ਆ, 10 ਅੱਗੇ 10 ਨੂੰ ਕੋਲ ਦਿੰਦੇ ਆ ਵੀ ਭਾਈ ਹੈਗੀ ਜਗ੍ਹਾ ਆ ਜਾਓ। ਜਿੱਦਾਂ ਆਪਾਂ ਬਾਹਰ ਜਾਂਦੇ ਆ, ਸਾਡਾ ਬੰਦਾ ਕੋਈ ਕੈਨੇਡਾ ਜਾਂਦਾ, ਦੁਬਈ ਜਾਂਦਾ, ਵੀ ਹੈਗਾ ਕੰਮ, ਵੀ ਬਣਾਵਾ ਤੇਰਾ ਕੰਮ, ਵੀ ਬਣਾਵਾ ਤੇਰਾ, ਲਵਾਵਾਂ ਵੀਜ਼ਾ। ਆਪਾਂ ਵੀ ਕਹਿੰਦੇ ਹੀ ਆ, ਆਪਾਂ ਵੀ ਹਮਾਇਤ ਕਰਦੇ ਆ ਆਪਣੇ ਪੰਜਾਬੀ ਦੀ। ਐਦਾਂ ਹੀ ਪ੍ਰਵਾਸੀ ਪੰਜਾਬ ਵਿੱਚ ਆ ਕੇ ਜਦੋਂ ਨੂੰ ਪਤਾ ਲੱਗਦਾ ਵੀ ਇੱਥੇ ਕੰਮੇ ਬਹੁਤ ਆ, ਆਪਣੇ ਜੀਜੇ ਨੂੰ ਵੀ ਸੱਦ, ਸਾਲੇ ਨੂੰ ਵੀ ਸੱਦ, ਪਰਿਵਾਰ ਨੂੰ ਵੀ ਸੱਦ, ਹੌਲੀ ਹੌਲੀ ਉਹਨੂੰ ਪਤਾ ਲੱਗਦਾ ਵੀ ਸਹੂਲਤਾਂ ਫ੍ਰੀ ਐ। ਇੱਥੇ ਦਾ ਰਾਸ਼ਨ ਕਾਰਡ ਵੀ ਬਹੁਤ ਜਲਦੀ ਬਣਾ ਦਿੱਤੇ ਜਾਂਦੇ ਆ। ਪੰਜਾਬੀ ਬਿਲਕਦਾ ਰਹਿੰਦਾ ਵਿਚਾਰਾ ਮਾਤੜ, ਜਿਹਨੂੰ ਰਾਸ਼ਨ ਕਾਰਡ ਦੀ ਲੋੜ ਆ। ਇਹਨਾਂ ਦੇ ਰਾਸ਼ਨ ਕਾਰਡ ਪਹਿਲ ਦੇ ਆਧਾਰ ਤੇ ਬਣਾਏ ਹੁੰਦੇ ਆ, ਰਾਸ਼ਨ ਮਿਲਦਾ ਵੀ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਆ। ਕਿਉਂ ਬਾਈ? ਪੰਜਾਬ ਦੇ ਵਾਸੀਆਂ ਨੂੰ ਕੋਈ ਹੱਕ ਹੈ ਨਹੀਂ? ਇਹਨਾਂ ਦੇ SC OBC ਦੇ ਸਰਟੀਫਿਕੇਟ ਬਣਾਏ ਜਾਂਦੇ, ਕਿਸ ਆਧਾਰ ਤੇ ਬਣਾਏ ਜਾਂਦੇ ਆ? ਜਦੋਂ ਸਰਕਾਰ ਨੇ ਮਨਾ ਕੀਤਾ ਵੀ ਇਹਨਾਂ ਦੇ ਸਰਟੀਫਿਕੇਟ ਨਹੀਂ ਬਣਨੇ ਚਾਹੀਦੇ, ਬਾਹਰੋਂ ਕੋਈ ਵੀ ਪ੍ਰਵਾਸੀ ਕਿਸੇ ਵੀ ਸਟੇਟ ਦਾ ਆ ਕੇ ਇੱਥੇ ਵਸੇ, ਉਹਦੇ ਸਰਟੀਫਿਕੇਟ ਬਣਨਾ ਨਹੀਂ ਚਾਹੀਦਾ, ਕਿਉਂ ਬਣਾਏ ਜਾਂਦੇ ਆ? ਉਹ ਸਾਡੀ ਜਿਹੜੇ SC ਭਾਈਚਾਰਾ ਆ, OBC ਆ, ਉਹਨਾਂ ਦੀ ਹੋਂਦ ਨੂੰ ਖਤਰਾ ਹੈ ਨਹੀਂ ਕਿਤੇ? ਉਹਨਾਂ ਦੀ ਨੌਕਰੀਆਂ ਦੇ ਉੱਪਰ ਆ ਕੇ ਬੈਠ ਰਹੇ ਆ। ਹਿਮਾਚਲ ਤੋਂ ਬੰਦਾ ਆ ਜਾਊਗਾ, ਕੋਈ ਬਾਹਰ ਤੋਂ ਆਜੂ, ਯੂਪੀ ਬਿਹਾਰ ਤੋਂ ਆਜੂ, ਫੈਕਟਰੀਆਂ 'ਚ ਪਹਿਲ ਦੇ ਆਧਾਰ ਤੇ ਪੱਕਾ ਕਰ ਦਿੱਤਾ ਜਾਂਦਾ। ਉਹਨੂੰ ਸਾਲ ਕਲਵਾਉਂਦੇ ਆ, ਉਹਨੂੰ ਪੱਕਾ ਕਰ ਦਿੱਤਾ ਜਾਂਦਾ। ਸਾਡੇ ਨੌਜਵਾਨ, ਸਾਡੇ ਏਰੀਏ ਦੇ ਲਾ ਲਓ, ਪੰਜਾਬ ਦੇ ਲਾ ਲਓ, 9-9 ਸਾਲ 10-10 ਸਾਲ ਦੀਆਂ ਐਗਜ਼ਾਮਪਲਾਂ ਪਈਆਂ, ਸਿਰਫ 10,000 ਸੈਲਰੀ ਆ ਉਹਨਾਂ ਦੀ। ਪੱਕੇ ਦਾ ਤਾਂ ਨਾਮ ਦੂਰ ਦੀ ਗੱਲ ਆ। ਉਹਨਾਂ ਨੂੰ ਜੇ ਉਹ ਕਹਿ ਵੀ ਦੇਣ ਨਾ ਵੀ ਬਾਈ ਸਾਨੂੰ ਪੱਕਾ ਕਾਤਾ ਕਰਨਾ, ਉਹਦੀ ਬ੍ਰੇਕ ਪਾ ਦਿੱਤੀ ਜਾਂਦੀ ਹੈ, ਉਹਨੂੰ ਕੱਢ ਦਿੱਤਾ ਜਾਂਦਾ ਕਿਸੇ ਨਾ ਕਿਸੇ ਤਰੀਕੇ। ਸਾਡੀ ਹੋਂਦ ਨੂੰ ਖਤਰਾ। ਇਹ ਮੁੱਦਾ ਇੰਨਾ ਕਿ ਨਹੀਂ ਹੈਗਾ ਵੀ ਪ੍ਰਵਾਸੀ ਭਜਾ ਦਿਓ, ਇਹ ਨਾਰੇ ਦੇ ਆਪਾਂ ਹੱਕ 'ਚ ਨਹੀਂ ਹੈਗੇ। ਬਈ ਤੁਸੀਂ ਦੱਸੋ ਵੀ ਐਦਾਂ ਹੱਲ ਹੋ ਸਕਦਾ ਵੀ ਪ੍ਰਵਾਸੀ ਭਜਾਓ ਪੰਜਾਬ ਬਚਾਓ? ਇਹ ਹੱਲ ਹੈ? ਇਹ ਹੱਲ ਤਾਂ ਨਹੀਂ ਹੈਗਾ, ਇਹ ਤਾਂ ਨਾਰਾ ਆ। ਨਾਰੇ ਨਾਲ ਜਿੰਨੇ ਮਰਜ਼ੀ ਮਾਰੀ ਚੱਲੋ, ਨੈਗੇਟਿਵਿਟੀ ਜਿੰਨੀ ਮਰਜ਼ੀ ਫੈਲਾਈ ਚੱਲੋ। ਇਹ ਮਸਲਾ ਇਕੱਲਾ ਸਿੱਖਾਂ ਦਾ ਨਹੀਂ ਹੈਗਾ, ਸਾਡੇ ਪੰਜਾਬੀਆਂ ਦਾ ਆ, ਪੰਜਾਬੀਅਤ ਦਾ ਆ। ਇੱਕ ਪੰਜਾਬੀ ਦਾ ਮਸਲਾ ਆ, ਇਕੱਲਾ ਸਿੱਖਾਂ ਦਾ ਮਸਲਾ ਥੋੜੀ ਬਣਾਇਆ ਜਾ ਰਿਹਾ ਵੀ ਪੰਜਾਬੀ ਸਾਡੇ ਸਿੱਖਾਂ ਦਾ ਮਸਲਾ ਆ। ਪੰਜਾਬ 'ਚ ਹਰੇਕ ਵੀ ਰਹਿੰਦਾ ਆ, ਹਿੰਦੂ ਪੰਜਾਬੀ ਵੀ ਰਹਿੰਦੇ ਆ, ਮੁਸਲਿਮ ਪੰਜਾਬੀ ਵੀ ਰਹਿੰਦੇ ਆ, ਹੋਰ ਕਮਿਊਨਿਟੀਆਂ ਵੀ ਪੰਜਾਬੀ ਰਹਿੰਦੀਆਂ ਆ। ਉਹਨਾਂ ਨੂੰ ਖਤਰਾ ਹੈ ਨਹੀਂ ਇਸ ਚੀਜ਼ ਬਾਰੇ? ਉਹਨਾਂ ਨੂੰ ਨਹੀਂ ਦਿਖ ਰਿਹਾ ਵੀ ਆਪਣੇ ਪੰਜਾਬ ਦੇ ਵਿੱਚ ਕਿੰਨਾ ਖਤਰਾ ਵੱਧ ਰਿਹਾ, ਵੀ ਅਸੀਂ ਆਪਾਂ ਬਹੁਤ, ਸਾਡੀ ਗਿਣਤੀ ਘਟ ਰਹੀ ਆ, ਸਾਡੀ ਰੇਸ਼ੋ ਘਟ ਰਹੀ ਆ, ਤੇ ਆਪਾਂ ਖਾਲੀ ਹੋ ਰਹੇ ਆ, ਪੰਜਾਬ ਖਾਲੀ ਕੀਤਾ ਜਾ ਰਿਹਾ, ਪੰਜਾਬ ਨੂੰ ਨਸ਼ੇ ਵੱਲ ਧਕੇਲਿਆ ਜਾ ਰਿਹਾ, ਆਪਾਂ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ। ਉਹਨਾਂ ਨੂੰ ਨਹੀਂ ਦਿਖਦਾ। ਕੱਲਾ ਸਿਰਫ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਲੱਗੀ ਹੋਈ ਆ ਮਹਾਰਾਜ ਵੱਲੋਂ ਵੀ ਤੁਸੀਂ ਭਾਈ ਅੱਗੇ ਹੋ ਜਾਓ, ਤੁਸੀਂ 50 ਜਾਣੇ ਕਰ ਲਓ ਜੋ ਕਰ ਸਕਦੇ ਆ। ਆਪਾਂ ਕਹਿੰਦੇ ਆ ਵੀ ਕੱਲੇ ਪਿੰਡ ਦੇ ਵਿੱਚ ਜਾਗਣ ਦੀ ਲੋੜ ਆ। ਜੋ ਇਹ ਲੀਕਿਆ ਪ੍ਰੋਗਰਾਮ ਲੀਕਿਆ, ਪਹਿਲਾਂ ਦੁਆਬੇ ਵਿੱਚੋਂ ਲੀਕਿਆ, ਸੂਝਵਾਨਾਂ ਦੀ ਸਲਾਹ ਲਿੱਤੀ ਗਈ ਆ ਭਾਈ ਵੀ ਇਹਨੂੰ ਕਿਸ ਆਧਾਰ ਤੇ ਆਪਾਂ ਕਰ ਸਕਦੇ ਹਾਂ। ਪਹਿਲੀ ਮੰਗ ਆਪਣੀ ਇਹ ਹੁੰਦੀ ਆ ਵੀ ਆਪਾਂ ਪ੍ਰਵਾਸੀਆਂ ਦਾ ਇੱਥੇ ਆਉਣ ਤੋਂ ਕਿਵੇਂ ਰੋਕਣਾ ਆ। ਇਹਨਾਂ ਦਾ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ। ਸਹਿਮਤ ਹੈ ਜੀ? ਬਾਈ ਤੁਸੀਂ ਠੰਡੇ ਬੋਲਦੇ ਆ, ਮਤਲਬ ਕਿ ਤੁਸੀਂ ਅੱਧੇ ਕਿ ਕਹਿੰਦੇ ਯਾਰ ਬਣਨੇ ਤਾਂ ਚਾਹੀਦੇ ਆ, ਕੋਈ ਨਹੀਂ ਫਿਰ ਕੀ ਹੋ ਗਿਆ। ਮੈਨੂੰ ਤਾਂ ਐਂ ਲੱਗਦਾ ਵੀ ਆਧਾਰ ਕਾਰਡ ਬਣਨੇ ਚਾਹੀਦੇ ਆ, ਇਹਨਾਂ ਦੇ ਵੋਟਰ ਕਾਰਡ ਬਣਨੇ ਚਾਹੀਦੇ ਆ। 2 ਮੇਨ ਮੰਗਾਂ ਆ ਜਿਨ੍ਹਾਂ ਦੇ ਆਧਾਰ ਦੇ ਉੱਪਰ ਇਹ ਜ਼ਮੀਨ ਵੀ ਨਹੀਂ ਖਰੀਦ ਸਕਦੇ। ਜ਼ਮੀਨ ਪੰਜਾਬ ਦੀ ਇਹਨਾਂ ਨੂੰ ਮਿਲਣੀ ਚਾਹੀਦੀ ਆ, ਘਰ ਇਹਨਾਂ ਨੂੰ ਮਿਲਣੇ ਚਾਹੀਦੇ ਆ, ਇਹਨਾਂ ਤੇ ਵੀ ਰੋਕ ਲੱਗਣੀ ਚਾਹੀਦੀ ਆ। ਇਹਨਾਂ ਦੀ ਜਦੋਂ ਇਹਨਾਂ ਨੇ ਪੰਜਾਬ 'ਚ ਐਂਟਰੀ ਲੈਣੀ ਆ, ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ, ਪੂਰੀ ਤਫਤੀਸ਼ ਹੋਣੀ ਚਾਹੀਦੀ ਆ। ਤੁਸੀਂ ਕੋਈ ਵੀ ਮੇਰਾ ਵੀਰ ਪੰਜਾਬੀ ਜਾ ਕੇ ਦੇਖ ਲਓ ਕਿਸੇ ਸਟੇਟ ਦੇ ਵਿੱਚ, ਤੁਸੀਂ ਕੋਈ ਵੀ ਅਸੀਂ ਡਰਾਈਵਰੀ ਕਰਨੀ ਆ ਜਾਂ ਅਸੀਂ ਮਕਾਨ ਕਿਰਾਏ ਤੇ ਲੈਣਾ, ਉਹ ਕਹਿਣਗੇ ਵੀ ਤੁਹਾਡਾ ਕ੍ਰਿਮੀਨਲ ਰਿਕਾਰਡ ਲੈ ਕੇ ਆਓ, ਤੁਸੀਂ PCC ਲੈ ਕੇ ਆਓ, ਤੁਹਾਡੀ ਮੈਡੀਕਲ ਰਿਪੋਰਟ ਵੀ ਮੰਗਣਗੇ ਵੀ ਭਾਈ ਤੈਨੂੰ ਕੋਈ ਬਿਮਾਰੀ ਤਾਂ ਨਹੀਂ।
ਇਹਨਾਂ ਦਾ ਕੋਈ ਕਿਸੇ ਨੇ ਅੱਜ ਤੱਕ ਚੈੱਕ ਕੀਤਾ? ਇਹਨਾਂ ਤੋਂ ਕੋਈ ਮੰਗਿਆ ਵੀ ਤੁਸੀਂ ਭਾਈ ਪਿੱਛੇ ਕੀ ਕਰਕੇ ਆਏ ਕੀ ਨਹੀਂ ਕਰਕੇ ਆਏ? ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ? ਦੱਸੋ ਭਾਈ, ਜ਼ਿੰਮੇਵਾਰੀ ਕਿਹਦੀ ਬਣਦੀ ਆ? ਸਾਡੇ ਪਿੰਡ ਪ੍ਰਸ਼ਾਸਨ ਦੀ ਵੀ ਬਣਦੀ ਆ। ਜਿਹੜੇ ਪਿੰਡਾਂ 'ਚ ਆ ਕੇ ਬਸੇ ਹੋਏ ਆ, ਸਰਪੰਚਾਂ ਨੂੰ ਨਹੀਂ ਪਤਾ ਵੀ ਕੋਈ ਬਾਹਰ ਦਾ ਵਸਨੀਕ ਆ ਕੇ ਸਾਡੇ ਪਿੰਡ 'ਚ ਬਸਦਾ ਪਿਆ, ਕੱਲ ਨੂੰ ਕੋਈ ਕਰਮਕਾਂਡ ਕਰਦਾ, ਜ਼ਿੰਮੇਵਾਰੀ ਕਿਹਦੀ ਬਣਦੀ ਆ? ਫਿਰ ਉਹ ਸਰਪੰਚ ਦੀ ਬਣਦੀ ਆ, ਐਮਸੀ ਦੀ ਬਣਦੀ ਆ। ਉਹ ਤਫਤੀਸ਼ ਨਹੀਂ ਸਰਪੰਚ ਕਰਦੇ ਵੀ ਭਾਈ ਇੰਨੀ ਸਾਡੇ ਪਿੰਡ ਦੀ ਬਸੋਂ ਵੱਧ ਰਹੀ ਆ, ਸਾਡੇ ਰਾਸ਼ਨ ਆਧਾਰ ਕਾਰਡ ਅਸੀਂ ਆਪ ਬਣਾ ਰਹੇ ਹਾਂ, ਕਿਉਂ ਕਿਸ ਗੱਲ ਤੇ ਬਣਾ ਰਹੇ ਹਾਂ? ਸਾਡੇ ਪੰਜਾਬੀਆਂ ਨੂੰ ਤਾਂ ਪੂਰਾ ਨਹੀਂ ਪੈ ਰਿਹਾ। ਜਿਹੜੇ ਬਾਹਰੋਂ ਵਸਨੀਕ ਆ ਰਹੇ ਆ, ਆਧਾਰ ਕਾਰਡ ਵੀ ਉਹਦੇ ਪਹਿਲ ਦੇ ਆਧਾਰ ਤੇ ਬਣਦੇ ਆ, ਵੋਟਰ ਕਾਰਡ ਵੀ। ਜਿਹੜੇ ਵੋਟ ਬੈਂਕ ਪਿੱਛੇ ਭੱਜੇ ਫਿਰਦੇ ਆ ਨਾ, ਉਹਨਾਂ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਆ, ਇਹ ਖਤਰਾ ਤੁਹਾਡੇ ਸਿਰ ਤੇ ਵੀ ਆ ਜਾਣਾ ਜਦੋਂ ਇਹਨਾਂ ਦੀ ਬਸੋਂ ਵੱਧ ਗਈ ਨਾ। ਜਿਹੜੇ ਹੁਣ ਕਹਿੰਦੇ ਵੀ ਚਲੋ ਸਾਡੀ ਤਾਂ ਵੋਟਾਂ ਆ, ਅਸੀਂ ਨਹੀਂ ਬੋਲ ਸਕਦੇ, ਜਦੋਂ ਇਹਦੇ ਆਪਣੇ ਐਮਐਲਏ ਆਪਣੇ ਮੰਤਰੀ ਬਣ ਲੱਗ ਗਏ, ਉਦੋਂ ਉਹ ਵੀ ਕਿੱਥੇ ਜਾਣਗੇ? ਉਹਨਾਂ ਨੇ ਵੀ ਤੁਹਾਡੇ ਕੋਲੇ ਆਣਾ ਫਿਰ ਬਾਅਦ ਚ ਵੀ ਭਾਈ ਅਸੀਂ ਤਾਂ ਪਹਿਲਾਂ ਗਲਤੀ ਕਰ ਬੈਠੇ, ਹੁਣ ਤੁਹਾਨੂੰ ਸਾਡੇ ਸਾਥ ਦੀ ਲੋੜ ਆ, ਸਾਨੂੰ ਤੁਹਾਡੇ ਸਾਥ ਦੀ ਲੋੜ ਆ, ਵੀ ਨਾਲ ਕਰੋ। ਉਦੋਂ ਤੁਸੀਂ ਮੂੰਹ ਵਿੰਗੇ ਕਰ ਲੈਣੇ ਆ ਵੀ ਭਾਈ ਉਸ ਟਾਈਮ ਤਾਂ ਤੂੰ ਕਹਿੰਦਾ ਵੀ ਨਹੀਂ ਮੈਂ ਨਹੀਂ ਬੋਲ ਸਕਦਾ, ਵੀ ਮੇਰੀ ਪਾਰਟੀ ਵਾਲੇ ਕਹਿੰਦੇ ਆ ਵੀ ਤੈਨੂੰ ਪਾਰਟੀ ਚੋਂ ਕੱਢ ਦਾਂਗੇ। ਹਰੇਕ ਕੋਈ ਨਾ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ, ਹਰੇਕ ਦਾ ਕਿਸੇ ਨਾ ਕਿਸੇ ਨਾਲ ਕੋਈ ਦਿਲੋਂ ਤਾਰ ਜੁੜੀ ਹੁੰਦੀ ਆ, ਪਰ ਤੁਹਾਨੂੰ ਜੇ ਦਰਦ ਆ ਤੁਸੀਂ ਤਾਂ ਹੀ ਪੁੱਜਿਆ ਇੱਥੇ। ਠੀਕ ਹੈ ਜੀ। ਤੇ ਆਪਾਂ ਮੈਂ ਇੱਕ ਬੇਨਤੀ ਹੋਰ ਕਰਦਾ, ਜੋ ਇਹ 4-5 ਮੰਗਾਂ ਆ, ਇਸ ਆਧਾਰ ਤੇ ਹੀ ਆਪਾਂ ਰਹਿਣਾ ਆ ਸਾਰਿਆਂ ਨੇ। ਕੋਈ ਹੇਟ ਦੀ ਗੱਲ ਨਹੀਂ ਕਰਨੀ, ਕਿਉਂਕਿ ਪੰਜਾਬ ਦੇ ਵਿੱਚ ਸਾਡੇ ਕੁਝ ਕੁ ਬੰਦੇ ਇਦਾਂ ਦੇ ਆ ਜੋ ਇਸ ਨੈਰੇਟਿਵ ਨੂੰ ਗਲਤ ਫੈਲਾ ਰਹੇ ਆ, ਇਸ ਚੀਜ਼ ਨੂੰ ਗਲਤ ਬਣਾ ਕੇ ਪੇਸ਼ ਕੀਤਾ ਜਾਂਦਾ ਪਿਆ। ਅਸੀਂ ਨਹੀਂ ਕਹਿੰਦੇ ਹੈਗੇ ਵੀ ਕੋਈ ਆਵੇ ਨਾ ਪੰਜਾਬ 'ਚ, ਆਉਣ, ਕੋਈ ਇੰਡਸਟਰੀ ਲੈ ਕੇ ਆਵੇ। ਅਸੀਂ ਤਾਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਜਿੰਨੀ ਵਧੀਆ ਕੋਈ ਕੰਮਕਾਰ ਖੁੱਲ੍ਹਣ, ਵਧੀਆ ਪੰਜਾਬ ਦੀ ਤਰੱਕੀ ਹੋਵੇ, ਪਰ ਕੋਈ ਆਵੇ ਉਹਦੀ ਪੂਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ, ਉਹਦੀ ਪੀਸੀਸੀ ਹੋਣੀ ਚਾਹੀਦੀ ਆ, ਉਹਦੀ ਕੋਈ ਜ਼ਿੰਮੇਵਾਰੀ ਚੱਕਣ ਵਾਲਾ ਹੋਣਾ ਚਾਹੀਦਾ। ਜਿੰਨਾ ਟਾਈਮ ਜਿਸ ਕੋਲ ਕੋਈ ਵੈਰੀਫਿਕੇਸ਼ਨ ਹੈ ਨਹੀਂ, ਕੋਈ ਕਿਸੇ ਕੋਲ ਕੋਈ ਪ੍ਰੂਫ ਹੈ ਨਹੀਂ, ਉਹਨੂੰ ਕਿਸੇ ਵੀ ਆਧਾਰ ਤੇ ਪਿੰਡਾਂ ਦੇ ਵਿੱਚ ਕਿਰਾਏ ਤੇ ਮਕਾਨ ਨਾ ਦਿੱਤੇ ਜਾਣ, ਉਹਨਾਂ ਨੂੰ ਆਪਣੇ ਮਕਾਨ ਨਾ ਵੇਚੋ, ਉਹਨਾਂ ਨੂੰ ਕੋਈ ਜ਼ਮੀਨ ਨਾ ਵੇਚੋ। ਜੋ ਇੱਥੇ ਪਹਿਲਾਂ ਦੇ ਵਸਨੀਕ ਰਹਿ ਰਹੇ ਆ, ਉਹਨਾਂ ਦੀ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ, ਕਿਉਂਕਿ ਸਾਨੂੰ ਪਤਾ ਨਹੀਂ ਹੈਗਾ ਵੀ ਕੌਣ ਕਿੱਥੇ ਦਾ ਰਹਿ ਰਿਹਾ ਸਾਡੇ 'ਚ। ਮਿੱਠਾ ਤਾਂ ਸਾਰੇ ਹੀ ਬੋਲਦੇ ਆ, ਅਸੀਂ ਬੋਲ ਬਾਣੀ ਤਾਂ ਸਾਰਿਆਂ ਦੀ ਚੰਗੀ, ਅਸੀਂ ਵੀ ਕਿਸੇ ਸਟੇਟ ਜਾ ਕੇ ਚੰਗੇ ਹੀ ਬੋਲਦੇ ਆ, ਕਿਸੇ ਨੂੰ ਮਾੜਾ ਨਹੀਂ ਬੋਲਦੇ, ਪਰ ਮਨਾਂ ਦਾ ਨਹੀਂ ਨਾ ਕਿਸੇ ਦੇ ਪਤਾ ਵੀ ਕੌਣ ਕਿੱਥੋਂ ਕਿਹੜਾ ਕ੍ਰਾਈਮ ਕਰਕੇ ਆ ਚੁੱਕਿਆ ਇੱਥੇ। ਤਾਂ ਇਹੀ ਬੇਨਤੀ ਆ, ਕਿਸੇ ਨੂੰ ਮਾੜਾ ਨਹੀਂ ਕਹਿਣਾ, ਆਪਾਂ ਨੇ ਇੱਕ ਤੱਤ ਦੇ ਆਧਾਰ ਤੇ ਬੋਲਣਾ ਆ ਵੀ ਭਾਈ ਇਹ ਹਾਲ ਆ, ਵੀ ਮੈਂ ਇਸ ਪਿੰਡ ਦਾ ਸਰਪੰਚ ਆ, ਮੈਂ ਇੱਥੇ ਦਾ ਐਮਸੀ ਆ, ਮੈਂ ਪੰਚ ਆ, ਵੀ ਭਾਈ ਮੈਂ ਜਾ ਕੇ ਇਸ ਆਧਾਰ ਤੇ ਮਤੇ ਪਾਊਂਗਾ। ਜਦੋਂ ਸਾਡੇ ਸਾਰੇ ਪੰਜਾਬ ਦੇ ਸਰਪੰਚਾਂ ਨੇ ਐਮਸੀਆਂ ਨੇ ਇਸ ਆਧਾਰ ਤੇ ਮਤੇ ਪਾਉਣੇ ਆ, ਫਿਰ ਅਸੀਂ ਮੰਗ ਰੱਖਦੇ ਹਾਂ ਵੀ ਇੱਕ ਇਹਦੀ ਪਾਲਿਸੀ ਬਣਨੀ ਚਾਹੀਦੀ ਪੰਜਾਬ ਦੇ ਵਿੱਚ, ਜਿਵੇਂ ਹੋਰ ਸਟੇਟਾਂ ਦੀ ਬਣੀ ਹੋਈ ਆ। ਹਿਮਾਚਲ ਦੇ ਵਿੱਚ ਪਾਲਿਸੀ ਆ ਨਾ ਵੀ ਆਪਾਂ ਜ਼ਮੀਨ ਨਹੀਂ ਖਰੀਦ ਸਕਦੇ, ਆਪਾਂ ਉੱਥੇ ਆਧਾਰ ਕਾਰਡ ਨਹੀਂ ਬਣਾ ਸਕਦੇ, ਆਪਾਂ ਉੱਥੇ ਰੇਹੜੀ ਵੀ ਨਹੀਂ ਲਾ ਸਕਦੇ ਰੇਹੜੀ ਆਪਾਂ ਉੱਥੇ। ਇੱਥੇ ਜੇ ਇਹਨਾਂ ਨੇ ਕੋਈ ਕੰਮ ਵੀ ਕਰਨਾ, ਇਹਦੇ ਲਾਇਸੈਂਸ ਬਣਨੇ ਚਾਹੀਦੇ ਆ, ਪਰ ਪਹਿਲ ਦੇ ਆਧਾਰ ਤੇ ਪੰਜਾਬੀਆਂ ਦੇ, ਦੂਜ ਦੇ ਆਧਾਰ ਤੇ ਹੋਣ ਜਿਹੜਾ ਮਰਜ਼ੀ। ਹੋਰ ਵੀ ਇਕੱਲਾ ਪ੍ਰਵਾਸੀ ਇਹ ਨਹੀਂ ਆ ਵੀ ਯੂਪੀ ਬਿਹਾਰ ਦਾ ਪ੍ਰਵਾਸੀ ਆ, ਪ੍ਰਵਾਸ ਹਰੇਕ ਸਟੇਟ ਤੋਂ ਹੋ ਰਿਹਾ ਆਪਣੇ ਪੰਜਾਬ 'ਚ। ਠੀਕ ਹੈ ਜੀ। ਤੇ ਮੈਂ ਇਹੀ ਗੱਲਾਂ ਤੁਹਾਡੇ ਨਾਲ ਮੂਹਰੇ ਰੱਖ ਕੇ ਇਜਾਜ਼ਤ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਵੀਰ ਫਿਰ ਇੱਕ ਵਾਰੀ ਫਿਰ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਉਸ ਦਾਇਰੇ 'ਚ ਰਹਿਣਾ। ਠੀਕ ਹੈ ਜੀ। ਆਪਾਂ ਕੋਈ ਇੱਥੇ ਐ ਨਹੀਂ ਕਹਿਣਾ, ਦੇਖੋ ਜੀ ਜਿੰਨੀ ਹੇਠ ਫੈਲਾਈ ਜਾ ਰਹੀ ਆ ਉਹ ਨਫ਼ਰਤ ਪੈਦਾ ਕਰਦੀ ਪਈ, ਉਹ ਆਪਣੇ ਅੱਗੇ ਆਉਣ ਵਾਲੇ ਬੰਦਿਆਂ ਲਈ ਔਕੜ ਪੈਦਾ ਕਰੂਗੀ। ਠੀਕ ਹੈ। ਇਹ ਕਿਸੇ ਤੱਤਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ, ਫਿਰ ਸਰਕਾਰ ਵੀ ਸੁਣਦੀ ਆ। ਆਪਾਂ ਸਰਕਾਰ ਨੂੰ ਕਹਿੰਦੇ ਆ ਵੀ ਪਾਲਿਸੀ ਬਣਾਵੇ, ਬਾਕੀ ਸਟੇਟ ਨੇ ਵੀ ਬਣਾਈਆਂ ਆ, ਉਹ ਕਿਸੇ ਆਧਾਰ ਤੇ ਬਣੀਆਂ ਹੋਣੀਆਂ, ਪੰਜਾਬ ਨੂੰ ਕਿਉਂ ਨਹੀਂ ਬਣ ਸਕਦੀ ਪਾਲਿਸੀ? ਇਸ ਪਾਲਿਸੀ ਤੇ ਰਹਿਣਾ ਆਪਾਂ ਨੇ, ਇਹੀ ਆਪਣੀ ਮੰਗ ਆ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਤੇਜੀ ਮੰਗਟ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਨਾਲ ਆਪ ਜੀ ਨੂੰ ਮਸਲੇ ਤੋਂ ਹੱਲ ਕਰਾਇਆ। ਹੁਣ ਭਾਈ ਜਸਪਾਲ ਸਿੰਘ ਜੀ ਆਪਣਾ ਆਪਣੇ ਵਿਚਾਰ ਦੱਸੋ। ਹੈਲੋ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਾਥੀਓ, ਇਹ ਜੋ ਏਜੰਡਾ, ਮੈਂ ਵੈਸੇ LIC ਜੌਬ ਕਰਦਾ। ਪਹਿਲਾਂ ਮੈਂ ਆਪਣਾ ਪਰਿਚੈ ਦੇ ਦਾਂ। ਮੈਂ LIC ਜੌਬ ਕਰਦਾ, ਇੰਚਾਰਜ ਇਨ ਕਲੇਮਸ ਡਿਪਾਰਟਮੈਂਟ, ਜੈਲ ਸਿੰਘ ਨਗਰ ਤੋਂ। ਅਤੇ ਮੈਂ ਆਪਣੇ ਪਿੰਡ ਦਾ ਲੰਬੜਦਾਰ ਵੀ ਹੈਗਾ, ਭਾਗੋਵਾਲ ਮੇਰਾ ਪਿੰਡ ਹੈ, ਕਰਾਲੀ ਕੋਲ। ਸਾਥੀਓ, ਮੈਂ ਬਹੁਤਾ ਕੋਈ ਇਹਨਾਂ ਮੁੱਦਿਆਂ 'ਤੇ ਲੈਕਚਰ ਨਹੀਂ ਕਰਨਾ, ਸਿਰਫ ਮੇਰੇ 2-3 ਕੇ ਪੁਆਇੰਟ ਹੈਗੇ ਆ। ਜੋ ਇਹ ਏਜੰਡਾ
ਉਲੀਕਿਆ ਗਿਆ ਹੈ। ਇਹ ਮੇਰਾ ਖਿਆਲ ਲਗਭਗ ਸਾਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜੇ ਮੈਂ ਗਲਤ ਨਾ ਹੋਵਾਂ। ਪਰੰਤੂ ਕੋਈ ਵੀ ਏਜੰਡਾ ਜਿਹੜਾ ਉਹ ਕਿਸੇ ਕੈਟੇਗਰੀ ਵਾਈਜ਼ ਜਿਹੜਾ ਉਲੀਕਿਆ ਜਾਣਾ ਚਾਹੀਦਾ ਹੈ। ਹਰ ਇੱਕ ਚੀਜ਼ ਦੀ ਕੋਈ ਕੈਟੇਗਰੀ ਹੋਣੀ ਚਾਹੀਦੀ ਹੈ। ਮੈਂ ਕਿਸੇ ਦੇ ਵਿਰੁੱਧ ਵੀ ਨਹੀਂ ਬੋਲੂੰਗਾ। ਬਹੁਤ ਸਾਰੇ ਮਤੇ ਵੀ ਜਿਹੜੇ ਉਹ ਪੰਚਾਇਤਾਂ ਵੱਲੋਂ ਪਾਏ ਜਾ ਰਹੇ ਨੇ, ਪਰੰਤੂ ਮੈਂ ਦੋ ਤਿੰਨ ਕੁ ਗੱਲਾਂ ਜਿਹੜੀਆਂ ਉਹ ਕਰਨੀਆਂ ਨੇ। ਜਿਹੜੀ ਮੈਂ ਕੈਟੇਗਰੀ ਦੀ ਗੱਲ ਕਰ ਰਿਹਾ, ਅਸੀਂ ਇਹ ਨਾਅਰਾ ਬਿਲਕੁਲ ਗਲਤ ਦੇ ਰਹੇ ਹਾਂ। ਜੇ ਤੁਹਾਨੂੰ ਮਤਲਬ ਸ਼ਾਇਦ ਮੇਰਾ ਬੋਲਿਆ ਕੌੜਾ ਲੱਗੂਗਾ ਵੀ ਪ੍ਰਵਾਸੀ ਭਜਾਓ ਪੰਜਾਬ ਬਚਾਓ, ਇਹ ਨਾਅਰਾ ਮੇਰੀ ਨੌਲੇਜ ਦੇ ਅੰਦਰ ਇਹ ਗਲਤ ਹੈ। ਹੋ ਸਕਦਾ ਕੁਝ ਬੰਦਿਆਂ ਵਾਸਤੇ ਠੀਕ ਵੀ ਹੋਊਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਅੰਦਰ ਜਿੰਨੇ ਸਰਕਾਰੀ ਅਦਾਰੇ ਹੈ, ਚਾਹੇ ਤੁਸੀਂ ਬੈਂਕ ਲੈ ਲਓ, ਚਾਹੇ LIC ਲੈ ਲਓ, ਸੈਂਟਰਲਾਈਜ਼ ਦੀ ਮੈਂ ਗੱਲ ਕਰੂੰਗਾ, ਜਿਹੜਾ ਮਰਜ਼ੀ ਅਦਾਰਾ ਲੈ ਲਓ, ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ 25 ਦੇ ਵਿੱਚੋਂ 4-5 ਕੁ ਹੋਊਗੀ। 20 ਬੰਦੇ ਜਿਹੜੇ ਦੇ ਆਰ ਬਿਲੋਂਗਸ ਟੂ ਅਦਰ ਸਟੇਟਸ, ਉਹ ਦੂਜੀਆਂ ਸਟੇਟਾਂ ਨੂੰ ਬਿਲੋਂਗ ਕਰਦੇ। ਜਦੋਂ ਅਸੀਂ ਕੋਈ ਇਹੋ ਜਿਹਾ ਮੁੱਦਾ ਖੜਾ ਕਰ ਲਾਂਗੇ ਭਈ ਪ੍ਰਵਾਸੀ ਭਜਾਓ ਪੰਜਾਬ ਬਚਾਓ, ਤਾਂ ਜਦੋਂ ਬੈਂਕ ਦੇ ਵਿੱਚ ਬੰਗਾਲੀ ਬੰਦੇ ਦੀ ਟ੍ਰਾਂਸਫਰ ਕੀਤੀ ਜਾਊਗੀ, ਹਰ ਇੱਕ ਜਗ੍ਹਾ ਤੇ ਯੂਨੀਅਨ ਜਿਹੜੀ ਉਹ ਬਹੁਤ ਸਟਰੋਂਗ ਹੁੰਦੀ ਹੈ। ਬੈਂਕ ਦੇ ਵਿੱਚ ਵੀ ਸਟਰੋਂਗ ਹੈ, ਰੇਲਵੇ ਦੇ ਵਿੱਚ ਵੀ ਸਟਰੋਂਗ ਹੈ, ਪੋਸਟ ਆਫਿਸ ਦੇ ਵਿੱਚ, ਤੇ ਮੇਰੇ LIC ਦੇ ਵਿੱਚ ਵੀ। ਮੈਂ ਵੈਸੇ ਆਲ ਇੰਡੀਆ ਇੰਸ਼ੋਰੈਂਸ ਐਮਪਲਾਈਜ਼ ਐਸੋਸੀਏਸ਼ਨ ਦੇ ਵਿੱਚ ਚੰਡੀਗੜ੍ਹ ਡਿਵੀਜ਼ਨ ਨੂੰ ਵੀ ਲੀਡ ਕਰਦਾ। ਸਾਥੀਓ, ਜਦੋਂ ਸਾਡੇ ਕਿਸੇ ਬੰਗਾਲੀ ਬੰਦੇ ਦੀ ਟ੍ਰਾਂਸਫਰ ਰੋਪੜ ਪੰਜਾਬ ਨੈਸ਼ਨਲ ਬੈਂਕ ਵਿੱਚ ਕਰ ਦਿੱਤੀ ਜਾਊਗੀ, ਉਹਨੇ ਜਦੇ ਆਪਣੇ ਜਥੇਬੰਦੀ ਕੋਲ ਜਾ ਖੜਨਾ ਵੀ ਮੇਰੀ ਲਾਈਫ ਸੇਵ ਨਹੀਂ ਹੈ ਉੱਥੇ, ਪੰਜਾਬ ਦੇ ਅੰਦਰ ਮੇਰੀ ਲਾਈਫ ਸੇਵ ਨਹੀਂ ਹੈ। ਉੱਥੇ ਜਿਹੜੇ ਲੋਕ ਆ ਉਹ ਪ੍ਰਵਾਸੀਆਂ ਨੂੰ ਚੰਗਾ ਨਹੀਂ ਸਮਝਦੇ। ਸੈਂਟਰ ਸਰਕਾਰ ਹੈ ਜਿਹੜੀ ਉਹ ਪਹਿਲਾਂ ਹੀ ਪੰਜਾਬ ਦੇ ਵਿਰੁੱਧ ਚੱਲਦੀ ਹੈ। ਮਤਲਬ ਕਿ ਪੰਜਾਬ ਨੂੰ ਸੈਂਟਰ ਸਰਕਾਰ ਹੈ ਜਿਹੜੀ ਉਹ ਖਤਮ ਕਰਨਾ ਚਾਹੁੰਦੀ ਹੈ, ਵਿਰੁੱਧ ਨਹੀਂ ਚੱਲਦੀ, ਖਤਮ ਹੀ ਕਰਨਾ ਚਾਹੁੰਦੀ ਹੈ। ਕਿਉਂਕਿ ਜਿਹੜੇ ਹੜ੍ਹ ਵੀ ਆਏ ਆ ਨਾ, ਇਹ ਸਿੰਗਲ ਮੈਨ ਜਿਹੜੀ ਇਹ ਗੇਮ ਹੈਗੀ ਹੈ, ਕਿਸੇ ਬੰਦੇ ਦੀ ਬਣਾਈ ਹੋਈ ਗੇਮ ਹੈ, ਉਹਦੇ ਕਰਕੇ ਹੜ੍ਹ ਆਏ ਆ। ਅੱਗੇ ਵੀ ਬਰਸਾਤ ਪੈਂਦੀ ਹੈ। ਚਲੋ ਮੈਂ ਉੱਧਰ ਨਹੀਂ ਜਾਊਂਗਾ, ਪਰੰਤੂ ਜਦੋਂ ਇੱਥੇ ਜਿਹੜੇ ਅਦਰ ਸਟੇਟਸ ਇੰਪਲਾਈ ਨੇ ਸੈਂਟਰ ਗੌਰਮੈਂਟ ਦੇ, ਉਹ ਆਉਣਾ ਨਹੀਂ ਚਾਹੂੰਗੇ ਡਿਊ ਟੂ ਸ਼ਾਰਟੇਜ ਆਫ ਮੈਨ ਪਾਵਰ। ਜਦੋਂ ਕੋਈ ਆਉਣਾ ਨਹੀਂ ਚਾਹੂਗਾ, ਸਾਡੇ, ਮੈਂ ਕਹਿੰਦਾ ਨਹੀਂ ਹੈਗਾ ਵੀ ਅਸੀਂ ਘੱਟ ਪੜ੍ਹੇ ਲਿਖੇ ਹਾਂ, ਪਰ ਬਹੁਤੇ ਸਰਕਾਰੀ ਅਦਾਰਿਆਂ ਦੇ ਵਿੱਚ ਬਿਹਾਰੀ, ਬੰਗਾਲੀ ਔਰ ਦਿੱਲੀ ਵਾਲੇ ਬੈਠੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਾਡੇ ਬੱਚੇ ਜਿਹੜੇ ਉਹ ਟੈਸਟ ਕਲੀਅਰ ਨਹੀਂ ਕਰਦੇ ਹੈਗੇ। ਸੋ ਜਦੋਂ ਇੱਥੇ ਆਉਣਾ ਹੀ ਨਹੀਂ ਚਾਹੂਗਾ, ਤਾਂ ਪੰਜਾਬ ਨੈਸ਼ਨਲ ਬੈਂਕ ਦੀ ਸਟਰੈਂਥ ਹੈ ਜਿਹੜੀ ਉਹ ਕਿਸੇ ਬ੍ਰਾਂਚ ਦੀ 50 ਹੋਊਗੀ, ਮੇਰੇ LIC ਦੇ ਅਦਾਰੇ ਦੀ 37 ਹੈ। ਜਦੋਂ ਇੱਥੇ ਆਉਣਾ ਹੀ ਨਹੀਂ ਚਾਹੂਗਾ, ਤਾਂ ਜਿਹੜੇ ਮੈਨੇਜਮੈਂਟ, ਹਾਇਰ ਮੈਨੇਜਮੈਂਟ ਕਹੂਗੀ ਜਾਂ ਉੱਥੇ ਜਾਣਾ ਹੀ ਨਹੀਂ ਚਾਹੁੰਦਾ, ਜੇ ਉਸ ਸ਼ਹਿਰ ਦੇ ਵਿੱਚ 4 ਬ੍ਰਾਂਚਾਂ ਹੈ ਤਾਂ ਉਹਨਾਂ ਦੇ ਵਿੱਚੋਂ 3 ਨੂੰ ਬੰਦ ਕਰ ਦਿਓ। ਫਿਰ ਨੁਕਸਾਨ ਕਿਹਦਾ ਹੋਊਗਾ? ਨੁਕਸਾਨ ਪੰਜਾਬ ਦਾ ਹੋਊਗਾ। ਸੋ ਭਰਾਵੋ, ਕੋਈ ਵੀ ਜਿਹੜਾ ਫੈਸਲਾ ਲੈਣਾ, ਕੋਈ ਜਿਹੜਾ ਡਿਸੀਜਨ ਲੈਣਾ ਹੈ, ਮਤਲਬ ਕਿ ਇਹਦਾ ਮੁੱਦਾ ਇਹ ਨਾ ਰੱਖਿਓ ਬਈ ਪ੍ਰਵਾਸੀ ਭਜਾਓ ਪੰਜਾਬ ਬਚਾਓ। ਪਹਿਲਾਂ ਤਾਂ ਅਸੀਂ ਖੁਦੇ ਵੀ ਆਲਸੀ ਬਹੁਤ ਹੋ ਗਏ। ਮੈਂ ਵੀ ਖੇਤੀ ਕਰਦਾ, ਮੇਰੇ ਘਰੇ ਕੱਖਾਂ ਦੀਆਂ ਭਰੀਆਂ 2-3 ਉਹ ਵੀ ਪ੍ਰਵਾਸੀਓ ਵੜਦੇ ਆ। ਅਸੀਂ ਖੁਦੇ ਆਲਸੀ ਬਹੁਤ ਹੈ, ਕੰਮ ਅਸੀਂ ਕਰਨਾ ਨਹੀਂ ਚਾਹੁੰਦੇ। ਸਾਰਾ ਕੁਝ ਅਸੀਂ ਸੈਕੰਡ ਪਰਸਨ ਤੇ ਜਿਹੜਾ ਡਿਪੈਂਡ ਕਰ ਰੱਖਿਆ ਹੈ। ਦੂਸਰੇ ਬੰਦੇ ਹੀ ਸਾਡੇ ਘਰਾਂ ਦੇ ਵਿੱਚ ਕੰਮ ਕਰਦੇ ਆ। ਇਵਨ ਕਿ ਪੋਚਾ ਵੀ ਜਿਹੜੀਆਂ ਉਹ ਪ੍ਰਵਾਸੀ ਜਨਾਨੀਆਂ ਹੀ ਲਾਉਂਦੀਆਂ ਆ। ਤੁਸੀਂ ਦੇਖਦੇ ਹੋਵੋਗੇ ਸਾਈਕਲਾਂ ਤੇ ਚੜੀਆਂ ਫਿਰਦੀਆਂ ਇੱਥੇ ਰੋਪੜ ਸ਼ਹਿਰ ਦੇ ਅੰਦਰ। ਅਸੀਂ ਇਹਨੂੰ ਰੋਕ ਕਿੱਦਾਂ ਸਕਦੇ ਹਾਂ? ਕਿਸੇ ਚੀਜ਼ ਨੂੰ ਜੇ ਰੋਕਣਾ ਹੋਵੇ ਨਾ, ਉਹਦਾ ਕੋਈ ਹੱਲ ਕੱਢਿਆ ਜਾਂਦਾ ਹੈ। ਅਸੀਂ ਇਹਨੂੰ ਇਸ ਤਰੀਕੇ ਨਾਲ ਰੋਕ ਸਕਦੇ ਹਾਂ। ਅਸੀਂ ਨਾਅਰਾ ਤਾਂ ਦੇਈ ਜਾਂਦੇ ਹਾਂ, ਹਿਮਾਚਲ ਦੇ ਵਿੱਚ ਕੋਈ ਨਹੀਂ ਖਰੀਦ ਸਕਦਾ, ਬਿਹਾਰ 'ਚ ਕੋਈ ਜਾ ਕੇ ਨਹੀਂ ਜਗ੍ਹਾ ਨਹੀਂ ਖਰੀਦ ਸਕਦਾ, ਕਿਤੇ ਨਹੀਂ ਖਰੀਦ ਸਕਦਾ।
ਪਰ ਪੰਜਾਬ ਇੱਕ ਖੁੱਲੀ ਮੰਡੀ ਹੈ। ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਖਰੀਦ ਲਵੇ। ਪੰਜਾਬ ਖੁੱਲੀ ਮੰਡੀ ਹੈ, ਚਾਹੇ ਉਰੇ ਬਿਹਾਰੀ ਖਰੀਦ ਲਵੇ, ਚਾਹੇ ਬੰਗਾਲੀ ਖਰੀਦ ਲਵੇ, ਚਾਹੇ ਕਰਨਾਟਕਾ ਆ ਜਾਵੇ। ਅੱਜ ਤੁਸੀਂ ਕਰਾਲੀ ਨੂੰ ਕ੍ਰਾਸ ਕਰ ਜਾਓ, ਚੰਡੀਗੜ੍ਹ ਤੱਕ ਜਿੰਨੀਆਂ ਕਲੋਨੀਆਂ ਬਸੀਆਂ ਹੋਈਆਂ ਸਾਰੀਆਂ ਹਿਮਾਚਲ ਵਾਲਿਆਂ ਦੀਆਂ, ਟੋਟਲੀ ਹਿਮਾਚਲੀ ਬੈਠੀਆਂ ਉਹਨਾਂ ਦੇ ਵਿੱਚ। ਪਰੰਤੂ ਕਾਰਨ ਕੀ ਹੈ? ਸਿਰਫ ਤੇ ਸਿਰਫ ਇੱਕ ਵੋਟ ਦੀ ਰਾਜਨੀਤੀ ਹੈ। ਜਿਹੜੇ ਪ੍ਰਵਾਸੀ ਇੱਥੇ ਲੈ ਰਹੇ ਨਾ, ਉਹ ਵੋਟ ਦੀ ਰਾਜਨੀਤੀ ਹੈ। ਮੈਂ ਸਰਪੰਚ ਦੀ ਇਲੈਕਸ਼ਨ 'ਚ ਖੜਨਾ ਹੈ, ਮੈਂ ਦੇਖ ਲੈਣਾ ਵੀ 25 ਵੋਟਾਂ ਜਿਹੜੀਆਂ ਉਰੇ ਮੇਰੀਆਂ 5 ਵੋਟਰਾਂ ਦੇ ਬੈਠੇ ਆ ਬਿਹਾਰੀ, ਮੈਂ 25 ਦੀਆਂ ਵੋਟਾਂ ਬਣਾ ਦੇਣੀਆਂ। ਅਸਲ ਦੇ ਵਿੱਚ ਹੋਣਾ ਇਹ ਚਾਹੀਦਾ ਹੈ ਵੀ ਜਦੋਂ ਕੋਈ ਬੰਦਾ ਪੰਜਾਬ ਦੇ ਅੰਦਰ ਰਜਿਸਟਰੀ ਕਰਾਉਣੀ ਚਾਹੁੰਦਾ ਹੋਵੇ ਤਾਂ ਸਿਰਫ ਉਸ ਬੰਦੇ ਦੀ ਹੀ ਰਜਿਸਟਰੀ ਹੋਣੀ ਚਾਹੀਦੀ ਹੈ ਜਿਹਦੇ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ ਸਟੇਟ ਗਵਰਨਮੈਂਟ ਦਾ ਹੋਵੇ। ਉਹਦੇ ਉੱਤੇ ਜਿਹੜੀ ਨਕੇਲ ਹੈ ਇਹ ਪਾਈ ਜਾਣੀ ਚਾਹੀਦੀ ਹੈ ਵੀ ਕਿਸੇ ਦਾ ਵੀ ਜਿਹੜਾ ਉਹ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ, ਕਿਸੇ ਬਾਹਰੀ ਸਟੇਟ ਦੇ ਬੰਦੇ ਦਾ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ, ਵੋਟਰ ਕਾਰਡ ਨਹੀਂ ਬਣਨਾ ਚਾਹੀਦਾ। ਸਾਥੀਓ, ਗੱਲ ਇਹ ਹੈ ਵੀ ਜਦੋਂ ਅਸੀਂ ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰੱਖ ਕੇ ਆਧਾਰ ਕਾਰਡ ਬਣਾ ਕੇ ਉਹਨਾਂ ਨੂੰ ਵਰਤਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਵਰਤਦੇ ਹਾਂ ਤਾਂ ਹੀ ਉਹ ਸਾਡੇ ਸਿਰ ਦੇ ਵਿੱਚ ਡਾਂਗ ਮਾਰਦੇ ਆ। ਮੈਂ ਬਹੁਤਾ ਸਮਾਂ ਨਹੀਂ ਲਊਂਗਾ, ਬੁਲਾਰੇ ਬਹੁਤ ਨੇ। ਦੇਖੋ ਨਾ, ਮੋਦੀ ਸਰਕਾਰ ਜਿਹੜੀ ਹੈਗੀ ਹੈ, ਇਵਨ ਕਿ ਸਟੇਟ ਸਰਕਾਰ ਵੀ ਜਿਹੜੀ ਮੋਦੀ ਸਰਕਾਰ ਹੈ ਜਿਹੜੀ, ਉਹ ਬਿਲਕੁਲ ਪੰਜਾਬ ਤੋਂ ਐਂਟੀ ਆ। ਉਹ ਬੜੇ ਨਾਅਰੇ ਲਾਉਂਦੇ ਆ। ਜੇ ਕੋਈ ਬੀਜੇਪੀ ਦਾ ਬੰਦਾ ਹੋਵੇ ਗੁੱਸਾ ਨਾ ਕਰਿਓ ਯਾਰ, ਮੈਨੂੰ ਕਹਿਣ 'ਚ ਕੋਈ ਗਰੇਜ ਨਹੀਂ ਹੈ। ਅਸੀਂ ਮੋਦੀ ਸਾਹਿਬ ਜੀ ਕਹਿ ਰਹੇ ਹਾਂ ਜਿਹੜੀ GDP ਦੀ ਰੇਸ਼ੋ ਹੈ ਸਾਡੀ, ਉਹ ਵਰਲਡ ਦੇ ਵਿੱਚ ਚੌਥੇ ਨੰਬਰ ਤੇ ਜਾਣ ਲੱਗੀ ਹੈ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਕੇ ਜਾਊਂਗਾ ਬਈ ਦੁਨੀਆ ਦੇ ਵਿੱਚ ਪਰ ਮੈਨ ਕਾਸਟ ਜੇ ਆਪਾਂ ਕੱਢ ਲਈਏ ਤਾਂ ਹਿੰਦੁਸਤਾਨ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਰੇਸ਼ੋ ਹੈ 144ਵੇਂ ਨੰਬਰ ਤੇ ਬੈਠੇ ਹਾਂ ਅਸੀਂ। ਅਗਰ ਇੱਕ ਬੰਦੇ ਨੂੰ ਰੋਟੀ ਖਾਣ ਵਾਸਤੇ ਦਿੱਤੀ ਜਾਣੀ ਹੈ ਜਿੰਨਾ ਉਹਦੇ ਉੱਤੇ ਖਰਚਾ ਹੁੰਦਾ ਹੈ ਤਾਂ ਹਿੰਦੁਸਤਾਨ 144ਵੇਂ ਨੰਬਰ ਤੇ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ। ਸੋ ਮੈਂ ਪਹਿਲਾਂ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਨਹੀਂ, ਨਾਲ ਹੀ ਮੈਂ ਇੱਕ ਥੋੜ੍ਹਾ ਜਿਹਾ ਸੁਝਾਅ ਵੀ ਦੇਣਾ ਚਾਹੁੰਦਾ ਵੀ ਜਿਹੜਾ ਇਹੋ ਜਿਹਾ ਸ਼ਾਰਟ ਮੀਟਿੰਗ ਹੁੰਦੀ ਹੈ ਫਿਰ ਵੀ 2 ਦਿਨ ਦਾ ਸਮਾਂ ਦੇ ਕੇ ਰੱਖਣੀ ਚਾਹੀਦੀ ਹੈ ਨਾ, ਕਿਉਂਕਿ ਰੁਝੇਵੇਂ ਬਹੁਤ ਨੇ। ਸੋ ਸਾਥੀਓ, ਜੇ ਕਿਸੇ ਨੂੰ ਮੇਰਾ ਬੋਲਿਆ ਗਲਤ ਲੱਗਿਆ ਹੋਵੇ ਤਾਂ ਦਾਸ ਖਿਮਾ ਦਾ ਜਾਜਕ ਹੈ। ਪਰੰਤੂ ਕੋਈ ਵੀ ਜਿਹੜਾ ਡਿਸੀਜਨ ਜਾਂ ਕੋਈ ਮਤਾ ਪਾਸ ਕਰਨਾ ਹੈ, ਜੇ ਮੈਥੋਂ ਦਸਤਖਤ ਕਰਾਉਣੇ ਹੋਏ ਤਾਂ LIC ਆਫਿਸ ਆ ਕੇ ਕਰਾ ਸਕਦੇ ਹਾਂ, ਮੈਂ ਕਰ ਦਾਂਗਾ। ਮੈਂ ਆਪਦਾ ਲੰਬਰਦਾਰੀ ਦਾ ਆਇਡੈਂਟੀ ਕਾਰਡ ਵੀ ਦੇ ਦਾਂਗਾ ਉਸ ਮਤੇ ਵਾਸਤੇ। ਪਰੰਤੂ ਇਹੋ ਜਿਹਾ ਕੋਈ ਮਤਾ ਨਾ ਪਾਓ, ਪ੍ਰਵਾਸੀ ਭਜਾਓ ਪੰਜਾਬ ਬਚਾਓ ਵਾਲਾ ਮਤਾ ਨਹੀਂ, ਠੀਕ ਹੈ ਨਾ। ਮੈਂ ਇਸ ਗੱਲ ਦੇ ਨਾਲ ਮੈਂ ਖੁਦ ਸਹਿਮਤ ਨਹੀਂ ਹੈ, ਠੀਕ ਹੈ ਨਾ, ਭਾਵੇਂ ਮੈਨੂੰ ਕੋਈ ਬੁਰਾ ਕਹੇ, ਕਿਉਂਕਿ ਇਹਦੇ ਨਾਲ ਪੰਜਾਬ ਨੂੰ ਫਾਈਨੈਂਸ਼ੀਅਲੀ ਲਾਸ ਹੋਏਗਾ। ਜੇ ਬੁਰਾ ਲੱਗਿਆ ਹੋਵੇ ਤਾਂ ਦਾਸ ਖਿਮਾ ਦਾ ਜਾਜਕ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਸਪੀਚ ਬੰਦ ਕਰਦਾ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਦੇ ਵਿਚਾਰ ਤੁਸੀਂ ਸੁਣ ਲਏ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਆਪਾਂ ਸਾਰੀਆਂ ਗੱਲਾਂ ਨਾਲ ਬਾਈ ਉਹਨਾਂ ਸਹਿਮਤ ਆ। ਮੇਰਾ ਵੀਰ ਬਣ ਕੇ ਅਗਲੇ ਬੁਲਾਰਿਆਂ ਨੂੰ ਇਹੀ ਬੇਨਤੀ ਆ, ਜੋ ਆਪਣਾ ਇੱਕ ਜਿਹੜੇ ਟੋਪਿਕ ਤੇ ਆਪਾਂ ਤੁਹਾਨੂੰ ਦੱਸਿਆ ਗਿਆ ਆ ਉਸ ਆਧਾਰ ਤੇ ਹੀ ਬੋਲਣਾ ਆਪਾਂ ਨੇ, ਠੀਕ ਹੈ ਜੀ। ਉਸ ਆਧਾਰ ਤੇ ਤੁਹਾਡੇ ਕੋਲ ਜੇ ਕੋਈ ਗੱਲਬਾਤ ਆਪਾਂ ਕੱਢ ਸਕਦੇ ਹਾਂ, ਠੀਕ ਹੈ। ਇੱਥੋਂ ਆਪਾਂ ਇਕੱਲਾ ਇਕੱਠ ਕਰਨਾ ਸਾਡਾ ਮਕਸਦ ਨਹੀਂ ਹੈਗਾ। ਇਸ ਤੋਂ ਬਾਅਦ ਜਾ ਕੇ ਪਿੰਡਾਂ 'ਚ ਕੰਮ ਕਰਨ ਦੀ ਲੋੜ ਆ ਸਾਨੂੰ। ਸਰਪੰਚਾਂ ਨੂੰ, ਪੰਚਾਂ ਨੂੰ, MCਆਂ ਨੂੰ ਕਹਿਣ ਦੀ ਲੋੜ ਆ। ਇਹ ਤਾਂ ਆਪਾਂ ਇੱਕ ਜਾਗਰੂਕਤਾ ਕੀਤੀ ਆ ਵੀ ਭਾਈ ਜ਼ਰੂਰੀ ਆ, ਏਕਾ ਜ਼ਰੂਰੀ ਆ ਸਾਡਾ, ਕਿਉਂਕਿ ਸਾਡਾ ਜੇ ਏਕਾ ਹੋਊਗਾ ਤਾਂ ਹੀ ਆਪਾਂ ਕੋਈ ਹੱਲ ਕਰ ਸਕਦੇ ਹਾਂ, ਠੀਕ ਆ। ਅਗਲੇ ਬੁਲਾਰਿਆਂ ਨੂੰ ਇਹੀ ਬੇਨਤੀ ਆ ਮੇਰਾ ਵੀਰੇ, 1 ਮਿੰਟ ਦੇ ਸਮੇਂ ਦੇ ਵਿੱਚ ਜੋ ਤੁਹਾਡੇ ਕੋਲ ਵਿਚਾਰ ਇਹਨਾਂ ਦੇ ਆਧਾਰ ਤੇ ਆਪਾਂ ਲੜ ਸਕਦੇ ਹਾਂ, ਕੋਈ ਕਰਿਓ ਨਾ। ਅਗਲਾ ਵੀਰ ਹੈਗਾ ਬਲਜਿੰਦਰ ਸਿੰਘ ਆ ਵੀਰ, ਅਗਲਾ ਬੁਲਾਰਾ ਵੀਰ ਬਲਜਿੰਦਰ ਸਿੰਘ। ਸੋ ਜਿਹੜੇ ਸਾਥੀ ਅੱਜ ਇੱਥੇ ਇਕੱਠੇ ਹੋਏ ਆ, ਇਹੋ ਜਿਹੇ ਇਕੱਠਾਂ ਦੇ ਵਿੱਚ ਉਹੀ ਸਾਥੀ ਇਕੱਠੇ ਹੁੰਦੇ ਜਿਹੜੇ ਅਵੇਅਰ ਹੁੰਦੇ ਨਾ ਧਰਨਿਆਂ ਮੁਜ਼ਾਹਰਿਆਂ ਕਰਕੇ। ਬਾਕੀ ਕਈ ਲੋਕ ਤਾਂ ਸੋਚਦੇ ਆ ਕਿ ਜਿਹੜੇ ਧਰਨੇ ਮੁਜ਼ਾਹਰੇ ਲੋਕ ਕਰਦੇ ਆ ਉਹ ਵਿਹਲੇ ਆ। ਅਕਸਰ ਸਾਡੇ ਜਿਹੜੇ ਮੁੱਖ ਮੰਤਰੀਆਂ ਦੇ ਇਹੋ ਜਿਹੇ ਬਿਆਨ ਰਹਿੰਦੇ, ਆਪਾਂ ਉਸ ਵਿਸ਼ੇ ਵੱਲ ਨਹੀਂ ਜਾਣਾ। ਹੁਣ ਮਸਲਾ ਪੰਜਾਬ ਦੇ ਜਿਹੜਾ ਪ੍ਰਵਾਸੀਆਂ ਦਾ ਛਿੜਿਆ ਹੋਇਆ, ਇਹ ਸਭ ਤੋਂ ਵੱਧ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਸਰਕਾਰਾਂ ਦੀ ਬਣਦੀ ਹੈ। ਇੱਥੇ ਹਰੇਕ ਪਾਰਟੀ ਦਾ ਨੁਮਾਇੰਦਾ ਹੋਣਾ, ਚਾਹੇ ਕਾਂਗਰਸ, ਅਕਾਲੀ, ਚਾਹੇ BJP। ਜੇਕਰ ਕੋਈ ਸਰਕਾਰ ਕੋਈ ਗਲਤ ਪਾਲਿਸੀ ਜੇ ਲੈ ਕੇ ਆਉਂਦੀ ਹੈ, ਉਹ ਚਾਹੇ ਉਹ ਕਿਸੇ ਵੀ ਪਾਰਟੀ ਦਾ ਮੈਂਬਰ ਹੋਵੇ, ਉਹ ਪਾਲਿਸੀ ਉਹਦੇ 'ਤੇ ਵੀ ਲਾਗੂ ਹੁੰਦੀ ਹੈ। ਪਰ ਸਾਡੇ ਲੋਕ ਇਹ ਸਮਝਦੇ ਨਹੀਂ। ਜਿਹੜੇ ਲੋਕ ਵਿਰੋਧ ਕਰਦੇ ਉਸ ਪਾਰਟੀ ਦਾ, ਉਸ ਮਤੇ ਦਾ, ਜੇ ਗਲਤ ਹੋ ਰਿਹਾ, ਜਿਹੜੇ ਦੂਸਰੀ ਪਾਰਟੀ ਸੱਤਾਧਾਰੀ ਦੇ ਵਿੱਚ ਹੁੰਦੇ ਆ, ਉਹ ਫਿਰ ਕੋਈ ਟੈਗ ਲਾ ਦਿੰਦੇ ਕੋਈ ਕਾਂਗਰਸੀ ਜਾਂ ਅਕਾਲੀ ਹੈ।
ਪਰ ਮੈਂ ਇੱਥੋਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਚਾਹੇ ਕਿਸੇ ਵੀ ਪਾਰਟੀ ਨਾਲ ਜੁੜੇ ਰਹੋ, ਪਰ ਜਦੋਂ ਤੱਕ ਤੁਸੀਂ ਆਪਣੀ ਪਾਰਟੀਆਂ ਦੇ ਗਲਤ ਫੈਸਲੇ ਦੇ ਖਿਲਾਫ ਡਟ ਕੇ ਨਹੀਂ ਵਿਰੋਧ ਕਰੋਗੇ, ਆਉਣ ਵਾਲਾ ਨੁਕਸਾਨ ਤੁਹਾਡਾ ਵੀ ਇੰਨਾ ਹੀ ਹੋਣਾ। ਕੋਈ ਵੀ ਪਾਰਟੀ ਕੋਈ ਸਪੈਸ਼ਲ ਮਤਾ ਨਹੀਂ ਪਾਸ ਕਰਦੀ। ਮੰਨ ਲਓ ਕਿਸੇ ਨੇ ਸਰਕਾਰ ਨੇ ਕੋਈ ਦੇਣੀ ਹੈ ਚੀਜ਼, ਉਹ ਇਦਾਂ ਨਹੀਂ ਕਹੂਗੀ ਵੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਤਾਂ ਸਾਨੂੰ ਸਾਡੇ ਵਰਕਰਾਂ ਨੂੰ ਸਪੈਸ਼ਲ ਅਲਾਊਂਸ ਮਿਲ ਜੂਗਾ, ਵੀ ਆ ਇਸ ਕੈਟਾਗਰੀ ਚੋਂ ਬਾਹਰ ਚੱਲ ਜੂਗੇ, ਇਹਨਾਂ ਦੇ ਪਰਚੇ ਹੋਣਗੇ ਨਾ ਨਹੀਂ ਹੋਣਗੇ। ਸਰਕਾਰਾਂ ਕੋਈ ਘੱਟ ਨਹੀਂ ਕਰਦੀਆਂ, ਲੋਕਾਂ ਨੂੰ ਅਵੇਅਰ ਹੋਣਾ ਪੈਣਾ, ਆਪਣੀ ਹੀ ਪਾਰਟੀ ਦੇ ਵਿੱਚ ਰਹਿ ਕੇ ਲੜਨਾ ਪੈਣਾ, ਚਾਹੇ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਤੁਸੀਂ ਹੈਗੇ ਹੋ। ਅਸੀਂ ਕਹਿੰਦੇ ਵੀ ਗਲਤ ਚੀਜ਼ ਦਾ ਵਿਰੋਧ ਕਰੋ ਆਪਣੀ ਪਾਰਟੀ ਦੇ ਵਿੱਚ ਰਹਿ ਕੇ, ਤਾਂ ਇਹ ਸਰਕਾਰਾਂ ਨੇ ਜਾਗਰੂਕ ਹੋਣਾ। ਸਾਡਾ ਮਤਾ ਹੈ ਇਹ ਹੋਣਾ ਚਾਹੀਦਾ ਕਿ ਆਪਾਂ ਜਿਹੜੇ ਸਖਤ ਤੋਂ ਸਖਤ ਕਾਨੂੰਨ ਹੈ ਜਿਹੜੇ ਸਰਕਾਰਾਂ ਤੋਂ ਲਾਗੂ ਕਰਾਉਣੇ ਚਾਹੀਦੇ, ਕਿਉਂਕਿ ਅਸੀਂ ਆਪਣੇ ਲੈਵਲ ਤੇ ਜੇਕਰ ਕੋਈ ਵੀ ਕਾਰਵਾਈ ਕਰਦੇ ਆ, ਤੁਸੀਂ ਦੇਖਿਆ ਹੋਣਾ ਅਨੰਦਪੁਰ ਸਾਹਿਬ ਦੀ ਵੀਡੀਓ ਵੀ ਦੇਖੀ ਹੋਣੀ, ਫਿਰ ਕੋਈ ਦੇਸ਼ ਧਰੋਹੀ ਦੱਸਦਾ, ਕੋਈ ਪਰਚੇ ਕਟਾ ਦਿੰਦਾ। ਸਾਡਾ ਮੇਨ ਮਕਸਦ ਇਹ ਹੋਣਾ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਅਵੇਅਰ ਕਰੀਏ ਕਿ ਸਰਕਾਰਾਂ ਕੋਲੋਂ ਜਿਹੜੇ ਮਤੇ ਪਾਸ ਕਰਾਈਏ। ਜਦੋਂ ਦੂਜੀਆਂ ਸਟੇਟਾਂ ਆਪਣੇ ਫੈਸਲੇ ਲੈ ਸਕਦੀਆਂ, ਹੁਣ ਉੱਤਰਾਖੰਡ ਨੇ ਕਾਫੀ ਜਿਹੜੇ ਸੁਧਾਰ ਕੀਤੇ, ਉਹਨਾਂ ਨੇ ਆਪਣੇ ਫੈਸਲੇ ਲਏ ਹੈ ਕਿ ਸਾਡੇ ਲੋਕਲ ਬੰਦਿਆਂ ਵਾਸਤੇ ਕਿਆ ਕਾਨੂੰਨ ਹੋਣੇ ਚਾਹੀਦੇ, ਬਾਹਰ ਵਾਲਿਆਂ ਵਾਸਤੇ ਕਿਆ ਹੋਣੇ ਚਾਹੀਦੇ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਪਰ ਸਾਡੀ ਜਿਹੜੀ ਬਦਕਿਸਮਤੀ ਹੈ, ਜਿਹੜੀ ਪੰਜਾਬ ਸਟੇਟ ਹੈ ਸਭ ਤੋਂ ਚੜ੍ਹਦੀ ਕਲਾ ਸੀਗੀ, ਸਾਡੀ ਜਿਹੜੇ ਰਾਜਨੀਤਿਕ ਲੋਕਾਂ ਨੇ ਇਹਨੂੰ ਡੁਬੋ ਕੇ ਰੱਖਤਾ। ਹਰ ਇੱਕ ਬੰਦਾ ਰਾਜਨੀਤੀ ਦੀ ਵੋਟ ਬੈਂਕ ਖੇਲ ਰਿਹਾ। ਆਧਾਰ ਕਾਰਡ ਹੈ ਜਿਹੜੇ ਜਿੰਨੇ ਵੀ ਵੀਰਾਂ ਨੇ ਬਣਾਏ ਹੈ, ਇਹ ਇੱਦਾਂ ਨਹੀਂ ਬਣਦੇ, ਸਾਡੇ ਅਸੀਂ ਆਪ ਵੀ ਇਹਦੇ ਵਿੱਚ ਜ਼ਿੰਮੇਵਾਰ ਹੈ। ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਕਿਰਾਏਦਾਰ ਰੱਖੇ ਹੋਏ, ਉਹਨਾਂ ਦੇ ਬਣਾਤੇ ਉਹ, ਪਰ ਹੁਣ ਉੱਥੇ ਰਹਿੰਦੇ ਹੀ ਨਹੀਂ ਹੈ, ਉਹ ਘਰ ਛੱਡ ਕੇ ਚਲ ਗਏ। ਉਹਨਾਂ ਨੂੰ ਵੀ ਮੇਰੀ ਅਪੀਲ ਹੈ, ਜਿਨ੍ਹਾਂ ਨੇ ਇੱਦਾਂ ਦੇ ਆਧਾਰ ਕਾਰਡ ਪਤਾ ਹੀ ਹੁੰਦਾ ਵੀ ਬਣਵਾ ਕੇ ਦਿੱਤੇ, ਹੋ ਜਾ ਕੇ ਉਹਨਾਂ ਦੇ ਕੈਂਸਲ ਕਰਾਉਣ ਵੀ, ਭਾਈ ਇਹ ਬੰਦਾ ਇੱਥੇ ਨਹੀਂ ਆਉਂਦਾ। ਕ੍ਰਿਮੀਨਲ ਜਿਹੜੇ ਲੋਕ ਹੈ ਉਹ ਉੱਥੋਂ ਜੋ ਭੱਜ ਕੇ ਆ ਗਏ ਯੂਪੀ ਤੋਂ, ਇਹ ਸਾਡੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ, ਪੁਲਿਸ ਪ੍ਰਸ਼ਾਸਨ ਦੀ, ਇਹਨਾਂ ਦੀ ਵੈਰੀਫਿਕੇਸ਼ਨ ਕਰਨ ਦੀ, ਸਾਡੀ ਨਹੀਂ ਬਣਦੀ। ਹਿਮਾਚਲ ਨੇ ਜਗ੍ਹਾ ਜਗ੍ਹਾ ਇੱਕ ਸੜਕ ਤੇ ਨਾਕਾ ਲਾਇਆ, ਉੱਥੋਂ ਦੀ ਐਂਟਰੀ ਕਰਾ ਕੇ ਤਾਂ ਲੋਕ ਅੱਗੇ ਲੰਘਦੇ ਆ, ਪਰ ਸਾਡੇ ਕੋਈ ਐਂਟਰ ਜੋ ਮਰਜ਼ੀ ਕਰੀਏ ਕੋਈ ਨਹੀਂ ਪੁੱਛਦਾ। ਇਹ ਚੀਜ਼ਾਂ ਅਸੀਂ ਸਰਕਾਰ ਤੇ ਪ੍ਰਸ਼ਾਸਨ ਤੇ ਦਬਾਅ ਬਣਾਈਏ ਕਿ ਇਹ ਚੀਜ਼ਾਂ ਵੀ ਸੁਧਾਰ ਹੋਣਾ ਚਾਹੀਦਾ। ਮੇਰਾ ਤਾਂ ਇੰਨਾ ਹੀ ਵਿਚਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਆ। ਇੱਕ ਖੁਸ਼ੀ ਬਹੁਤ ਜ਼ਿਆਦਾ ਹੋਰ ਹੋਈ ਹੈ ਕਿ ਜਿਹੜਾ ਬੀਬੀਆਂ ਨੇ ਸ਼ਮੂਲੀਅਤ ਕੀਤੀ ਆ। ਇਸ ਤਰ੍ਹਾਂ ਹੀ ਸਾਨੂੰ ਘਰਾਂ ਤੋਂ ਉੱਠਣਾ ਪੈਣਾ ਆ, ਤਾਂ ਆਪਾਂ ਇਸ ਪਾਸੇ ਵੱਧ ਸਕਦੇ ਹਾਂ। ਹੁਣ ਪ੍ਰਗਟ ਸਿੰਘ ਘਨੌਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਕਾਰਯੋਗ ਬਜ਼ੁਰਗ ਭੈਣਾਂ ਪਹੁੰਚੀਆਂ, ਇਹ ਸਾਰੀਆਂ ਜਾਗਦੀ ਜ਼ਮੀਰ ਵਾਲੇ ਪਹੁੰਚੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਇੱਥੇ ਪਹੁੰਚੇ ਸਾਡੀ ਕਾਲ ਤੇ। ਇਹ ਕਿਹੜੇ ਵੀਰ ਇੱਧਰ ਜਿਹੜੇ ਕੁਲਫੀਆਂ ਜਿਹੀਆਂ ਵੇਚ ਰਹੇ, ਮਾੜਾ ਨੇੜੇ ਨੂੰ ਆ ਜਾਓ ਯਾਰ, ਆਪਾਂ ਮੇਲਾ ਦੇਖਣ ਨੂੰ ਇੱਧਰ ਆਏ ਨਹੀਂ ਹੋਏ, ਆ ਜਾਓ ਆ ਜਾਓ। ਵੀ ਜਿਹੜੇ ਇਕੱਠ ਕਰਿਆ ਹੋਇਆ ਆਪਾਂ ਨੂੰ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ ਵੀ ਹਾਂ ਇਕੱਠ ਕਰਿਆ ਹੋਇਆ ਇਹਨਾਂ ਨੇ। ਬਾਕੀ ਜਿਹੜੇ ਆਏ ਹੋਏ ਜਾਗਦੀ ਜ਼ਮੀਰਾਂ ਵਾਲੇ ਹੋਏ, ਬਾਕੀ ਦੇ ਘਰ ਸੁੱਤੇ ਹੋਏ ਆ। ਬਾਕੀ ਰਹੀ ਗੱਲ ਆਪਣੀ ਇਹ ਆ, ਅਸੀਂ ਪ੍ਰਵਾਸੀਆਂ ਨੂੰ ਕੱਢਣ ਦੇ ਹੱਕ ਵਿੱਚ ਨਹੀਂ ਆ। ਅਸੀਂ ਕਹਿੰਦੇ ਜਿਹੜਾ ਸਰਕਾਰ ਨੇ ਹਿਮਾਚਲ 'ਚ ਕਾਨੂੰਨ ਬਣਾਇਆ ਗਿਆ, ਨਾ ਵੋਟਰ ਕਾਰਡ ਬਣਾਇਆ ਜਾਵੇ ਇਹਨਾਂ ਦਾ, ਨਾ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ, ਨਾ ਜ਼ਮੀਨ ਖਰੀਦ ਸਕੇ ਇੱਥੇ। ਪਰ ਇੱਥੇ ਉਲਟੀਆਂ ਅਫਵਾਹਾਂ ਛੱਡੀਆਂ ਜਾ ਰਹੀਆਂ ਵੀ ਇਹ ਪੰਜਾਬ ਬਚਾਓ ਪ੍ਰਵਾਸੀ ਭਜਾਓ, ਇੱਦਾਂ ਦੇ ਨਾਅਰੇ ਲਾ ਰਹੇ ਆ। ਪਰ CID ਵਾਲੇ ਮੇਰੇ ਕੰਨ ਖੋਲ ਕੇ ਸੁਣ ਲੈਣ ਵੀਰ ਜੀ, ਅਸੀਂ ਇਹ ਨਾਅਰਾ ਨਹੀਂ ਮਾਰ ਰਹੇ। ਅਸੀਂ ਕਹਿ ਰਹੇ ਹਾਂ ਪ੍ਰਵਾਸੀ ਵੀ ਸਾਡੇ ਹੀ ਆ, ਅਸੀਂ ਵੀ ਆਪਣੇ ਆ। ਪ੍ਰਵਾਸੀਆਂ ਦੇ ਕਾਨੂੰਨ ਬਣਾਇਆ ਜਾਵੇ। ਤੁਸੀਂ ਸਾਡੀਆਂ ਫੋਟੋਆਂ ਖਿੱਚਣ ਦਾ ਤੁਸੀਂ ਆ ਜਾਂਦੇ ਆ ਰੇਹੜੀਆਂ ਵਾਲੇ ਨੇ ਫੋਟੋਆਂ ਖਿੱਚੀਆਂ ਹੈਗੀਆਂ, ਮੈਨੂੰ ਦੱਸੋ ਆਹ ਸ਼ਰੇਆਮ ਗੰਦ ਖਵਾ ਰਹੇ ਹੈ। ਅਸੀਂ ਘਨੌਲੀ ਕੱਲ ਪਰਸੋਂ ਵੀ ਕਿਹਾ ਸੀ, ਤੁਸੀਂ ਹੁਣ ਸ਼ਾਮ ਨੂੰ ਚੱਲ ਜਿਓ, ਸਭ ਤੋਂ ਜ਼ਿਆਦਾ ਗੰਦ ਰੇਹੜੀਆਂ ਵਾਲੇ ਖਵਾ ਰਹੇ ਆ। ਜਿਹੜੀਆਂ ਤੁਸੀਂ ਸਾਡੇ ਕੋਲ ਟਰੇਸ ਕਰਨ ਤੇ ਜ਼ੋਰ ਲਾਇਆ ਹੋਇਆ, ਤੁਸੀਂ ਕਿਉਂ ਨਹੀਂ ਉਹਨੂੰ ਟਰੇਸ ਕਰਦੇ? ਮਾਹੌਲ ਆਪਣੇ ਆਪ ਤੁਸੀਂ ਖਰਾਬ ਕਰ ਰਹੇ ਹੋ, ਅਸੀਂ ਨਹੀਂ ਕਰ ਰਹੇ। ਸੋ ਮੇਰੇ ਵੀਰੋ, ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਅਸੀਂ DC ਸਾਹਿਬ ਨੂੰ ਮੰਗ ਪੱਤਰ ਇਸ ਕਰਕੇ ਦੇਣਾ ਵੀ ਇਹਨਾਂ ਵਾਸਤੇ ਕਾਨੂੰਨ ਬਣਾਇਆ ਜਾਵੇ। ਸਾਡੇ 3 ਕਿਲੋਮੀਟਰ ਘਨੌਲੀ ਤੋਂ ਹਿਮਾਚਲ ਪੈਂਦਾ, ਪਰ ਜਦੋਂ ਅਸੀਂ ਗੱਡੀ ਐਂਟਰੀ ਕਰਦੇ ਸਾਡੇ ਕੋਲ 75 ਰੁਪਏ ਲੈ ਜਾਂਦੇ ਆ। ਉਹ ਕਾਹਦੇ ਲੈ ਜਾਂਦੇ ਆ ਵੀ ਅਸੀਂ ਬਾਹਰ ਦੇ ਆ, ਪੰਜਾਬ ਦੇ ਆ। 3 ਕਿਲੋਮੀਟਰ ਇਹਦੇ 'ਚ ਉਹ ਜੋ ਆਪਣੇ ਬਿਹਾਰ 'ਚ ਬੈਠੇ ਹੁੰਦੇ ਆ, ਉਹ ਇੱਥੇ ਫੋਨ ਕਰ ਦਿੰਦੇ ਵੀ ਮੇਰੇ ਵਾਸਤੇ ਤਾਂ ਹਮਾਰੇ वास्ते ਜ਼ਮੀਨ ਖਰੀਦ ਕੇ ਰੱਖਣਾ। वो दादे परदादे इतने बैठे होंगे आइए जी हमने आपके लिए 2-4 मरला खरीद लिया भी क्या गल पंजाब नूं तुसीं शामलाट मन्निया होया है। पर यह पंजाब सरकार नूं सोचना पैना कि मुख्यमंत्री साहब जे तुसीं सुत्ते हो ना कुम करनी सी, दशहरा आ गया हुण तां उठ जाओ। दिन दे दिन माहौल खराब तुसीं कर रहे हो, ये लोग माहौल खराब करना नहीं चाहते। तो साथियों असीं अज मंग पत्र इस विषय ते देना, कई जगह होर पासे माहौल खराब हो रहा, साडे रोपड़ लाके बिल्कुल शांतमई आ, शांतमई रखांगे। कल उस साल DSP साहब नाल मीटिंग हुई सी, इस मुद्दे ते हुई थी। ये साडे थर्मल प्लांट घट्टो घट्ट ज़्यादा नहीं आ, 400-500 झुग्गी नजायज़ बैठे हुए आ, उन्होंने आइडेंटिफाई नहीं किया जा रहा। सब इदां ही आ। एक उत्थे साडे जसतार का मुद्दा उठिया सी, वो प्रशासन ते
ਪ੍ਰੈਸ਼ਰ ਪਾ ਕੇ ਅਸੀਂ ਧਰਨਾ ਲਾ ਕੇ ਪਰਚਾ ਕਰਵਾਇਆ ਸੀ। ਉਸੇ ਟਾਈਮ ਐਸਡੀਓ ਸਾਹਿਬ ਨੇ ਕਹਿੰਦੇ ਨੋਟੀਫਾਈਡ ਕੀਤਾ ਜਾਵੇ, ਆਇਡੈਂਟੀਫਾਈ ਕੀਤਾ ਜਾਵੇ। ਬਸ 2-4 ਦਿਨ ਹੱਲ ਹੋਈ, ਮੁੜ ਕੇ ਕੋਈ ਨਹੀਂ ਪੁੱਛਿਆ ਜੀ, ਬਸ ਰਫਾ ਦਫਾ ਕਰ ਦਿੱਤਾ ਜਾਂਦਾ। ਜੇ ਕੋਈ ਕ੍ਰਾਈਮ ਕਰਦਾ ਪ੍ਰਵਾਸੀ, ਉਹਨਾਂ ਨੂੰ ਸਿਕਿਉਰਿਟੀ ਮਿਲ ਜਾਂਦੀ ਆ। ਜੇ ਕੋਈ ਪੰਜਾਬੀ ਕਰ ਦੇਵੇ, ਚੱਕ ਕੇ ਐਨਕਾਊਂਟਰ ਕਰ ਦਿੰਦੇ ਆ, ਇਹ ਤਾਂ ਗੈਂਗਸਟਰ ਤਾਂ, ਇਹ ਤਾਂ ਬਾਹਲਾ ਬੋਲਦਾ, ਇਹਨੂੰ ਨੋਟ ਕੀਤਾ ਜਾਵੇ। ਸੋ ਸਰਕਾਰ ਨੂੰ ਬੇਨਤੀ ਕਰਦੇ ਹਾਂ, CID ਅਫਸਰਾਂ ਨੂੰ ਬੇਨਤੀ ਕਰਦੇ ਹਾਂ ਵੀ ਇਹੋ ਜਿਹਾ ਤੁਸੀਂ ਸਰਕਾਰ 'ਤੇ ਵੀ ਪ੍ਰੈਸ਼ਰ ਪਾਓ ਵੀ ਇਹ ਕਾਨੂੰਨ ਲੈ ਕੇ ਆਵੇ। ਹੁਣ ਸੈਸ਼ਨ ਲੱਗ ਰਿਹਾ ਇਸ ਵੇਲੇ, ਕਿਉਂਕਿ ਜੇ ਤੁਸੀਂ ਇਹ ਕਾਨੂੰਨ ਬਣਾਤਾ, ਜਿਹੜੇ ਆ ਕਾਨੂੰਨ ਬਣਾਤਾ, ਤੁਹਾਡੇ ਵਲੰਟੀਅਰ ਆ ਉਹ ਵੀ ਨਹੀਂ ਟਿਕਣੇ, ਤੁਹਾਡੇ ਹੱਕ 'ਚ ਭੁਗਤੂਗੇ ਵੀ। ਹੁਣ ਆਉਣ ਵਾਲਾ ਟਾਈਮ ਇਹੀ ਆ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਬਾਰ-ਬਾਰ ਵੀ ਤੁਸੀਂ ਕਾਨੂੰਨ ਲੈ ਕੇ ਆਓ, ਇਹਨਾਂ ਨੂੰ ਆਇਡੈਂਟੀਫਾਈ ਕਿਤੋਂ। ਜੇ ਤੁਸੀਂ ਸਟੇਸ਼ਨ 'ਤੇ ਫੋਰਸ ਲਾਓ ਵੀ ਜੇ ਕੋਈ ਪ੍ਰਵਾਸੀ ਉਤਰਦਾ ਉਹਨੂੰ ਆਇਡੈਂਟੀਫਾਈ ਕੀਤਾ ਜਾਵੇ। ਧੰਨਵਾਦ ਸਾਥੀਓ। ਜੇ ਕੋਈ ਮਾੜਾ ਚੰਗਾ ਬੋਲ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਇਹ ਸਨ ਪ੍ਰਗਟ ਸਿੰਘ ਘਨੌਲੀ, ਹੁਣ ਜਗਦਮਨ ਸਿੰਘ ਪੜੀ। ਸਾਰਿਆਂ ਤੋਂ ਪਹਿਲਾਂ ਅੱਜ ਜਿੰਨੇ ਵੀ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਮਿੱਤਰ ਪਿਆਰੇ ਸਾਥੀ ਪਹੁੰਚੇ ਨੇ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਧ ਧੰਨਵਾਦ ਸਾਡੇ ਤੇਜੀ ਵੀਰ ਦਾ, ਜਿਹਨੇ ਸੱਦਾ ਪੱਤਰ ਭੇਜਿਆ। ਮੈਂ ਸਮਾਂ ਨਹੀਂ ਸੀ ਲੈਣਾ, ਸਾਥੀ ਕਹਿਣ ਲੱਗੇ ਵੀ 2 ਮਿੰਟ ਜ਼ਰੂਰ ਲਾਇਓ। ਪ੍ਰਸ਼ਾਸਨ ਵੀ ਮੌਜੂਦ ਹੈ। ਇਹਦੀ ਬੇਨਤੀ ਹੈ ਵੀ ਪੰਜਾਬ ਕੋਈ ਡਿਸਟਰਬ ਸਟੇਟ ਨਹੀਂ ਹੈ, ਪੰਜਾਬ ਨੂੰ ਡਿਸਟਰਬ ਸਟੇਟ ਬਣਾਇਆ ਜਾਂਦਾ ਹੈ। ਮੈਂ ਬਿਲਕੁਲ ਸਾਥੀ ਦੀ ਗੱਲ ਨਾਲ ਸਹਿਮਤ ਹਾਂ, ਤੇਜੀ ਵੀਰ ਦੀ, ਕਿ ਭਈਏ ਭਜਾਓ ਸਾਡਾ ਕੋਈ ਨਾਰਾ ਨਹੀਂ ਹੈ। ਅਸੀਂ ਸਿਰਫ ਇੰਨੀ ਮੰਗ ਕਰਦੇ ਹਾਂ ਵੀ ਕੋਈ ਵੀ ਪ੍ਰਵਾਸੀ ਆਵੇ ਤਾਂ ਉਹਦੀ ਬਿਲਕੁਲ ਜੈਨੂਅਨ ਜੋ ਵੈਰੀਫਿਕੇਸ਼ਨ ਆ ਉਹ ਹੋਣੀ ਚਾਹੀਦੀ ਹੈ, ਤੇ ਜਿਹੜੇ ਆਧਾਰ ਕਾਰਡ ਹੈ ਜਾਂ ਵੋਟਰ ਕਾਰਡ ਹੈ ਉਹ ਐਵੇਂ ਬਿਨਾਂ ਫਜ਼ੂਲ ਦੇ ਵਿੱਚ ਨਹੀਂ ਬਣਨੇ ਚਾਹੀਦੇ। ਦੂਜੀ ਬੇਨਤੀ ਇਹ ਆ ਵੀ ਸਾਡੇ ਭਰਾ ਨੇ ਇੱਕ ਮੰਗ ਰੱਖੀ ਸੀ ਕਿ 75% ਪੰਜਾਬੀਆਂ ਲਈ ਨੌਕਰੀਆਂ ਰਾਖਵੀਆਂ ਹੋਣੀਆਂ ਚਾਹੀਦੀਆਂ। ਬਿਲਕੁਲ ਗੱਲ ਸਹੀ ਹੈ, ਸਰਕਾਰੀ ਤੇ ਪ੍ਰਾਈਵੇਟ ਦੋਨਾਂ 'ਚ। ਅੱਜ ਜਿੰਨੇ ਸਰਕਾਰੀ ਦਫ਼ਤਰ ਨੇ, ਬਿਲਕੁਲ ਇੱਕ ਸਾਥੀ ਗੱਲ ਕਰਕੇ ਗਏ ਨੇ, ਉਹਨਾਂ ਦੇ ਵਿੱਚ ਹਰਿਆਣੇ ਦੇ ਤੇ ਹੋਰ ਸਟੇਟਾਂ ਦੇ ਜਿਹੜੇ ਸਾਥੀ ਆ ਉਹ ਅਫਸਰਾਂ ਦੇ ਅਹੁਦੇ ਦੇ ਉੱਤੇ ਬੈਠੇ ਨੇ। ਕੁਛ ਤਾਂ ਕਾਰਨ ਚਲੋ ਇਹ ਹੋ ਸਕਦਾ ਵੀ ਸਾਡੇ ਬੰਦੇ ਜਿਹੜੇ ਆ ਉਹ ਟੈਸਟ ਨਹੀਂ ਕਲੀਅਰ ਕਰਦੇ, ਪਰ ਇਹ ਗੱਲ ਸੱਚ ਨਹੀਂ ਹੈ। ਕੁਛ ਪ੍ਰਸ਼ਾਸਨ ਦਾ, ਸਰਕਾਰਾਂ ਦਾ ਆਪਣਾ ਰੋਲ ਹੈ ਇਹਦੇ ਵਿੱਚ ਕਿ ਇੱਥੇ ਪ੍ਰਵਾਸ ਵਧਾਇਆ ਜਾ ਰਿਹਾ, ਕਿਉਂਕਿ ਵੋਟ ਦੀ ਰਾਜਨੀਤੀ ਹੈ। ਦੂਜੀ ਸਾਨੂੰ ਬੇਨਤੀ ਹੈ ਵੀ ਆਪਾਂ ਨੇ ਇਸ ਜਿਹੜੀ ਮੰਗ ਹੈ ਇਹਨੂੰ ਬਿਲਕੁਲ ਸਹੀ ਤਰੀਕੇ ਨਾਲ, ਜਿਵੇਂ ਆਪਾਂ ਪੰਚਾਇਤਾਂ ਰਾਹੀਂ ਤੇ ਆਪਣੇ ਭਰਾਵਾਂ ਦਾ ਸਾਥ ਦਿੰਦੇ ਹੋਏ, ਕਿਉਂਕਿ ਕਈ ਬੰਦਿਆਂ ਦੇ ਇੱਛਾ ਹੈਗੀ ਹੈ ਵੀ ਇਸ ਮਸਲੇ ਨੂੰ ਰੰਗ ਕੁਝ ਹੋਰ ਦੇ ਦਈਏ। ਆਪਾਂ ਰੰਗ ਦੇਣਾ ਚਾਹੁੰਦੇ, ਆਪਾਂ ਮੰਗ ਬਿਲਕੁਲ ਜਾਇਜ਼ ਰੱਖਣੀ ਆ, ਕਿਉਂਕਿ ਸਾਡੀ ਆਪਾਂ ਸਟੇਟ ਆਪਣੇ ਲੋਕਾਂ ਦਾ ਖਿਆਲ ਰੱਖਣਾ। ਸਾਡਾ ਸਿੱਖ ਭਾਈਚਾਰਾ ਵੀ ਬਹੁਤ ਜਗ੍ਹਾ ਜਿਹੜਾ ਹੈਗਾ ਕੰਮ ਕਰਦਾ। ਸਾਰਿਆਂ ਨੂੰ ਬੇਨਤੀ ਹੈ ਜੀ, ਜੇ ਆਪਾਂ ਘਰੋਂ ਚੱਲ ਕੇ ਆਏ ਆ, ਮੇਰੀਆਂ ਭੈਣਾਂ ਵੀ ਆਈਆਂ, ਆਪਾਂ ਗੱਲਾਂ ਤੇ ਧਿਆਨ ਨਾ ਦਈਏ ਕਿਹੜੀ ਪਾਰਟੀ ਤੋਂ ਆਇਆ, ਸਾਡਾ ਇਹ ਮੁੱਦਾ ਨਹੀਂ ਹੈ ਉਰੇ। ਮੇਰੇ ਵੀਰਾਂ ਨੂੰ ਬੇਨਤੀ ਹੈ ਤੁਸੀਂ ਇੱਧਰ ਇੱਕ ਸਾਈਡ ਆ ਜਾਓ, ਇੱਧਰ ਭੈਣਾਂ ਆ ਜਾਣਗੀਆਂ। ਕੋਈ ਨਹੀਂ ਭੈਣੇ, ਤੁਸੀਂ ਇੱਧਰ ਆਓ। ਵੀਰ ਜੀ ਤੁਸੀਂ ਇੱਧਰ ਆ ਜਾਓ, ਇੱਕ ਸਾਈਡ ਆ ਜਾਣ ਦਿਓ। ਆ ਜਾਓ ਅੱਗੇ ਆ ਜਾਓ, ਸਾਹਮਣੇ ਆ ਜਾਓ ਭੈਣੇ, ਅੱਗੇ ਆ ਜਾਓ, ਇੱਧਰ ਆਓ। ਤੁਸੀਂ ਵੀਰੇ ਮਾੜੀ ਜੀ ਕਰਿਓ ਜਗ੍ਹਾ, ਇੱਧਰ ਨੂੰ ਹੋ ਜਾਓ, ਇੱਧਰ ਬੀਬੀਆਂ ਆ ਜਾਣਗੀਆਂ। ਕੋਈ ਵੀ ਇੱਧਰ ਦੇਖੋ ਭੈਣੇ, ਜੇ ਆਏ ਹੋ ਤਾਂ ਮਾਹੌਲ ਖਰਾਬ ਨਾ ਕਰੋ। ਇਹ ਤਸਵੀਰ ਹੈ ਜਿਹੜੀ ਸਹੀ ਨਹੀਂ ਜਾ ਰਹੀ। ਅਸੀਂ ਤੁਹਾਨੂੰ ਕੋਈ ਕੁਝ ਨਹੀਂ ਕਹਿ ਰਿਹਾ ਵੀ ਕਿਹੜੀ ਪਾਰਟੀ ਤੋਂ, ਪਰ ਮਾਹੌਲ ਖਰਾਬ ਨਾ ਕਰੋ। ਜੇ ਕੋਈ ਮਾਹੌਲ ਖਰਾਬ ਕਰੂਗਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਚਾਹੇ ਕੋਈ ਭੈਣ ਹੈ, ਚਾਹੇ ਕੋਈ ਭਰਾ ਹੈ, ਮਾਹੌਲ ਖਰਾਬ ਹੁੰਦਾ ਬਰਦਾਸ਼ਤ ਨਹੀਂ ਕਰਾਂਗੇ।
ਦੇਖੋ ਸਾਡੀ ਭੈਣ ਨੂੰ ਬੇਨਤੀ ਹੈ ਵੀ ਜਿਹੜਾ ਬੋਲ ਕੇ ਚਲੇ ਗਿਆ ਸੱਚ ਬੋਲ ਕੇ ਗਿਆ ਇਹ ਤਾਂ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ। ਉਹ ਚਲੇ ਗਿਆ, ਕੋਈ ਗੱਲ ਨਹੀਂ, ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ। ਆ ਜਾਓ ਅੱਗੇ ਤਾਂ ਆਓ, ਤੁਸੀਂ ਸਾਹਮਣੇ ਆਓ, ਸਾਹਮਣੇ ਆਓ, ਸਾਹਮਣੇ ਆਓ। ਹਾਂਜੀ ਹਾਂਜੀ ਪੜਦੂ ਨਹੀਂ ਹੈ ਤਾਂ ਫਿਰ ਤੁਸੀਂ ਸੋਚ ਕੇ ਕਰ ਰਹੇ ਹੋ ਵੀ ਅਸੀਂ ਕਰਨੇ ਜਾਂਦੇ ਆ। ਚਲੋ ਖੜੋ ਫਿਰ ਕੋਈ ਮੇਰੀ ਬੇਨਤੀ ਹੈ ਭੈਣ ਜੀ ਨੂੰ 2 ਮਿੰਟ ਚੁੱਪ ਦਾ ਦਾਨ ਬਖਸ਼ਿਓ। ਤੁਹਾਡੀ ਗੱਲ ਨਾਲ ਜਿਹਨੇ ਕਿਹਾ ਉਹ ਚਲੇ ਗਿਆ, ਅਸੀਂ ਕਹਿ ਰਹੇ ਚੁੱਪ ਕਰ ਦਿਓ। ਅਸੀਂ ਤਾਂ ਕਿਹਾ ਨਾ ਵੀ ਉਹ ਜਿਹੜਾ ਬੋਲਿਆ ਉਹ ਚੱਲੇ ਗਿਆ, ਤੁਸੀਂ ਖੜ ਜਾਓ 2 ਮਿੰਟ। ਚਲੋ ਜੇ ਕਿਸੇ ਨੇ ਕੋਈ ਮਾੜੀ ਮੋਟੀ ਗੱਲ ਕੀਤੀ ਆ, ਮਾਫੀ ਮੰਗਦੇ ਆ ਅਸੀਂ ਤੁਹਾਡੇ ਕੋਲੋਂ। ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ੋ ਤਾਂ ਕਿ ਅਸੀਂ ਅੱਗੇ ਆਪਣਾ ਕੰਮ ਚਾਲੂ ਰੱਖ ਸਕੀਏ। ਉਹ ਗੁੱਸਾ 2 ਮਿੰਟ ਦਾ ਬੇਨਤੀ ਹੈ, ਥੋੜਾ ਜਿਹਾ ਕੰਟਰੋਲ ਕਰ ਲਈਏ। ਬੇਨਤੀ ਹੈ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਸੀਂ ਚੱਲ ਕੇ ਆਏ ਆ। ਸ਼ਬਦਾਂ ਦਾ ਸਾਰੀ ਖੇਡ ਸਾਰੀ ਸ਼ਬਦਾਂ ਦੀ ਬੇਨਤੀ ਹੈ। ਇਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਆਪਾਂ ਆਪਣੇ ਵਿਚਾਰ ਸਾਰਿਆਂ ਨੇ ਸਾਂਝੇ ਕਰਨੇ ਨੇ, ਆਜ਼ਾਦੀ ਹੈਗੀ ਹੈ। ਅਸੀਂ ਪਹਿਲੇ ਕਿਹਾ ਵੀ ਪੰਜਾਬ ਕੋਈ ਡਿਸਟਰਬ ਸਟੇਟ ਨਹੀਂ ਹੈ, ਇਹਨੂੰ ਡਿਸਟਰਬ ਸਟੇਟ ਬਣਾਇਆ ਜਾਂਦਾ ਹੈ। ਇਸ ਕਰਕੇ ਆਪਾਂ ਨੇ ਇਸ ਜਿਹੜੀ ਮੰਗ ਹੈ ਇਹਨੂੰ ਆਪਾਂ ਸਹੀ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਹੈ। ਦੇਖੋ ਇਹਦੇ ਵਿੱਚ ਪ੍ਰਸ਼ਾਸਨ ਦਾ ਵੀ ਫਾਇਦਾ ਹੈ, ਸਰਕਾਰ ਦਾ ਵੀ ਫਾਇਦਾ ਹੈ। ਕਿਉਂ? ਜਿਹੜਾ ਇੱਥੇ ਗੈਂਗਸਟਰਵਾਦ ਵਧਿਆ ਹੈ ਉਹ ਇਹਨਾਂ ਚੱਕਰਾਂ 'ਚ ਤਾਂ ਵਧਿਆ ਹੈ। ਜਿਹੜੀਆਂ ਪੁਲਿਸ ਵੈਰੀਫਿਕੇਸ਼ਨਾਂ ਨਹੀਂ ਹੁੰਦੀਆਂ, ਪ੍ਰਵਾਸ ਧੱਕੇ ਨਾਲ ਹੋ ਜਾਂਦਾ ਹੈ। ਅੱਜ ਕੋਈ ਮੁੰਡਾ ਕਿਡਨੈਪ ਹੋ ਗਿਆ, ਕਿਸੇ ਦੀ ਕੁੜੀ ਕਿਡਨੈਪ ਹੋ ਗਈ, ਕਿਸੇ ਦੇ ਜਾਂਦੇ ਜਾਂਦੇ ਕੋਈ ਗੋਲੀ ਮਾਰ ਦਿੰਦਾ ਹੈ, ਪਤਾ ਨਹੀਂ ਚੱਲਦਾ। ਇਸ ਕਰਕੇ ਆਪਾਂ ਜਿਹੜੀ ਇਹ ਮੰਗ ਕਰ ਰਹੇ ਹਾਂ ਕਿ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਹੋਵੇ ਬੰਦੇ ਦੀ, ਫਿਰ ਜਿਹੜਾ ਹੈਗਾ। ਦੂਜੀ ਬੇਨਤੀ ਹੈ ਵੀ ਆਪਾਂ ਮੰਗ ਰੱਖੀ ਹੈ ਨੌਕਰੀਆਂ ਦੀ ਰਾਖਵਾ ਕਰਨ ਦੀ। ਸਾਡੇ ਭਾਈਚਾਰੇ ਵਿੱਚ 75% ਪੰਜਾਬੀਆਂ ਨੂੰ ਪਹਿਲ ਹੋਣੀ ਚਾਹੀਦੀ ਹੈ। ਕਿਉਂ ਪਹਿਲ? ਤਾਂ ਇਸ ਕਰਕੇ ਕਿ ਸਾਡੇ ਬੱਚੇ ਪ੍ਰਵਾਸ ਕਰਕੇ ਬਾਹਰ ਭੱਜ ਰਹੇ ਨੇ ਪੈਸੇ ਖਰਚ ਕੇ, ਸਾਡੇ ਬੰਦਿਆਂ ਨੂੰ ਇੱਥੇ ਨੌਕਰੀ ਨਹੀਂ ਮਿਲਦੀ ਤਾਂ ਹੀ ਬਾਹਰ ਜਾ ਰਹੇ ਨੇ। ਇਸ ਕਰਕੇ ਅਸੀਂ ਇਹ ਮੰਗ ਰੱਖੀ ਹੈ ਕਿ ਸਰਕਾਰ ਇੱਕ ਪਾਲਿਸੀ ਲਿਆਵੇ। 26 ਤਰੀਕ ਤੋਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ, ਉਹਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਮਤਾ ਲੈ ਕੇ ਆਵੇ ਤੇ ਪਾਲਿਸੀ ਲੈ ਕੇ ਆਵੇ। ਸਾਡੀ ਮੰਗ ਬਿਲਕੁਲ ਜਾਇਜ਼ ਹੈ, ਅਸੀਂ ਕੋਈ ਇਹਦੇ ਤੇ ਖਿਲਾਫ ਨਹੀਂ ਕਰ ਰਹੇ। ਦੇਖੋ ਸਾਡੇ ਖੇਤਾਂ ਵਿੱਚ ਕੰਮ ਕਰਦੇ ਨੇ, ਸਾਰੇ ਬੰਦੇ ਕੰਮ ਕਰਦੇ ਨੇ। ਅਸੀਂ ਕੋਈ ਨਫ਼ਰਤ ਦੀ ਸਿਆਸਤ ਨਹੀਂ ਕਰਨਾ ਚਾਹੁੰਦੇ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਸਾਡੇ ਬਹੁਤ ਸਾਰੇ ਭਰਾ ਇੱਥੇ ਆ ਕੇ ਅੰਮ੍ਰਿਤ ਛਕਿਆ ਹੋਇਆ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਆਪਾਂ ਕਹਿੰਦੇ ਆ ਵੀ ਸਾਰੇ ਸੁਰੱਖਿਅਤ ਰਹਿਣ, ਸਭ ਦੀਆਂ ਧੀਆਂ ਭੈਣਾਂ ਸਾਂਝੀਆਂ ਨੇ, ਸਾਰੇ ਸੇਫ ਰਹਿਣ, ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ। ਅਸੀਂ ਚਾਹੁੰਦੇ ਆ ਵੀ ਪਹਿਲਾਂ ਸਾਡੇ ਜਿਹੜੇ ਪੰਜਾਬੀ ਨੇ, ਜਿਹੜੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ, ਉਹ ਸਾਡਾ ਬਚ ਜਾਵੇ। ਸਿਰਫ ਇੰਨੀ ਸਾਡੀ ਮੰਗ ਹੈ। ਤੁਸੀਂ ਸਾਰੇ ਪੰਜਾਬ ਦੇ ਹੱਕ ਲਈ ਆਏ ਹੋ, ਪ੍ਰਸ਼ਾਸਨ ਆਇਆ ਹੋਇਆ, ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਇਸ ਜਿਹੜੀ ਅੱਜ ਦੀ ਪ੍ਰੋਗਰਾਮ ਦੀ ਰਿਪੋਰਟ ਹੈ ਬਿਲਕੁਲ ਜੈਨੂਇਨ ਬਣਾ ਕੇ ਭੇਜਿਓ। ਤੁਸੀਂ ਸਾਡੀਆਂ ਭੈਣਾਂ ਮਾਤਾਵਾਂ ਆਈਆਂ ਨੇ, ਸਾਨੂੰ ਬੜੀ ਖੁਸ਼ੀ ਹੋਈ ਹੈ, ਪਰ ਮੇਰੀ ਬੇਨਤੀ ਹੈ ਗੁੱਸਾ ਸਿਰਫ 2 ਮਿੰਟ ਦਾ, ਨਾਰਾਜ਼ਗੀ ਨਹੀਂ ਕਰਨੀ। ਇਸ ਮੁਹਿੰਮ ਨੂੰ, ਲਹਿਰ ਨੂੰ ਜੇ ਜੈਨੂਇਨ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਪੈਣਾ ਤਾਂ ਲੰਬੀ ਰੇਸ ਦੇ ਘੋੜੇ ਬਣਨਾ, ਗਧੇ ਖੱਚਰ ਬਣਨੇ ਨੂੰ ਬੜਾ ਜਿਹੜਾ ਹੈਗਾ ਸੌਖਾ ਕੰਮ ਹੈ। ਗੁੱਸੇ ਦੀ ਗੱਲ ਨਹੀਂ ਹੈਗੀ, ਲੰਬੀ ਰੇਸ ਦੇ ਘੋੜੇ ਬਣਨਾ ਤੇ ਲੰਬੀ ਇਸ ਮੁਹਿੰਮ ਨੂੰ ਅੱਗੇ ਲੈ ਕੇ ਚੱਲੀਏ। ਤੁਸੀਂ ਸਾਰੇ ਆਏ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ। ਜੇ ਮੇਰੇ ਕੋਲੋਂ ਕੋਈ ਸ਼ਬਦ ਮਾੜਾ ਬੋਲਿਆ ਗਿਆ ਤਾਂ ਉਹਦੇ ਮੈਂ ਤਹਿ ਦਿਲੋਂ ਮਾਫੀ ਮੰਗਦਾ। ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਗਦਮਨ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਰੱਖੇ ਹਨ। ਹੁਣ ਆਰਪੀ ਸਿੰਘ ਸ਼ੈਲੀ, ਬੜੀ ਹਵੇਲੀ ਤੋਂ। ਜਿੰਨੀ ਵੀ ਸੰਗਤ ਆਈ ਆ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਪ੍ਰਵਾਨ ਕਰੋ ਜੀ, ਗੱਜ ਵੱਜ ਕੇ ਇੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਨਾਰਾ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਜਿੰਨੇ ਵੀ ਆਏ ਆ, ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਕਿਸੇ ਨੇ ਸੱਦਾ ਪੱਤਰ ਨਹੀਂ ਦਿੱਤਾ। ਇੱਕ ਫੇਸਬੁੱਕ ਤੋਂ ਦੇਖ ਕੇ ਇਹ ਲੱਖਾਂ ਦੇ ਬਰਾਬਰ ਇਕੱਠ ਹੈ, ਇਹ ਮੰਨਿਆ ਜਾਊਗਾ। ਕਿਉਂਕਿ ਜਿਹੜਾ ਆਪ ਮੁਹਾਰੇ ਇਕੱਠੇ ਹੋ ਕੇ ਆਉਣਾ ਨਾ, ਉਹ ਇਹ ਇੱਕ ਬੰਦਾ ਸਾਰਾ ਇੱਥੇ, ਜਿਵੇਂ ਭੈਣ ਜੀ, ਇੱਕ ਬੰਦਾ ਜਿਹੜਾ ਖੜਾ, ਉਹ ਸਾਰਾ ਦਰਦੀ ਖੜਾ ਹੈ, ਜਿਹੜਾ ਚਾਹੁੰਦਾ ਹੈ ਕਿ ਇਸ ਮਸਲੇ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ।
ਸਾਰੇ ਵੀਰਾਂ ਨੇ ਬੜੇ ਵਧੀਆ ਵਿਚਾਰ ਰੱਖੇ ਨੇ। ਆਪਾਂ ਕਿਸੇ ਨੂੰ ਕੰਟਰੋਵਰਸੀ ਵਿੱਚ ਨਹੀਂ ਪੈਣਾ, ਨਾ ਮੈਂ ਕਿਸੇ ਨੂੰ ਡਿਨਾਈ ਕਰ ਰਿਹਾ। ਸਾਰਿਆਂ ਨੇ ਵੀਰਾਂ ਨੇ ਇੱਕ ਬੇਨਤੀ ਕੀਤੀ ਹੈ ਕਿ ਇਹ ਮਸਲੇ ਦਾ ਇਹਨਾਂ ਦੇ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ, ਇਹਨਾਂ ਨੂੰ ਉੱਥੇ ਜਗ੍ਹਾ ਨਹੀਂ ਲੈ ਕੇ ਦੇਣੀ ਚਾਹੀਦੀ, ਇਹ ਆਪਣੇ ਆਪਣੇ ਵਿਚਾਰ ਰੱਖੇ। ਪਰ ਇਹ ਮੈਂ ਸਮਝਦਾ ਇਹ ਕੋਈ ਮਸਲੇ ਦਾ ਹੱਲ ਨਹੀਂ ਆ। ਮਸਲੇ ਦਾ ਐਕਚੁਅਲ ਹੱਲ ਇਹ ਨਿਕਲਣਾ, ਜਿਵੇਂ ਹਿਮਾਚਲ ਦੇ ਵਿੱਚ ਸਾਡੇ ਲੋਕ ਜਾ ਕੇ ਆਧਾਰ ਕਾਰਡ ਤੱਕ ਅਸੀਂ ਜਗ੍ਹਾ ਨਹੀਂ ਲੈ ਸਕਦੇ, ਮਸਲੇ ਦਾ ਹੱਲ ਇਹ ਜਿਵੇਂ ਰਾਜਸਥਾਨ ਦੇ ਵਿੱਚ ਅਸੀਂ ਜਗ੍ਹਾ ਨਹੀਂ ਲੈ ਸਕਦੇ ਜਾਂ ਕਿਸੇ ਅਦਰ ਸਟੇਟ ਦੇ ਵਿੱਚ ਜੇ ਕਨਸਟੀਟਿਊਸ਼ਨ ਸੰਵਿਧਾਨ ਇੱਕ ਆ, ਜੇ ਉੱਥੇ ਲਾਅ ਬਣ ਸਕਦਾ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ। ਆਪਾਂ ਬਾਰ-ਬਾਰ ਸਾਰਿਆਂ ਨੂੰ ਜਾ ਕੇ ਬੇਨਤੀਆਂ ਕਰਾਂਗੇ, ਐਮਸੀਆਂ ਨੂੰ, ਸਰਪੰਚਾਂ ਨੂੰ। ਠੀਕ ਆ, ਮੁਹਿੰਮ ਜਿਹੜੀ ਆ ਸ਼ੁਰੂਆਤ ਛੋਟੇ ਲੈਵਲ ਤੋਂ ਹੀ ਹੁੰਦੀ ਆ ਕਿ ਇਹਨਾਂ ਦੇ ਆਧਾਰ ਕਾਰਡ ਨਾ ਬਣਾਏ ਜਾਣ, ਇਹਨਾਂ ਦਾ ਆਣਾ ਜਾਣਾ। ਹੁਣ ਫਾਰ ਐਗਜ਼ਾਮਪਲ ਪਿੰਡ ਬੜੀ ਹਵੇਲੀ ਤੋਂ ਮੇਰੇ ਵਾਈਫ ਕਾਉਂਸਲਰ ਰਹੇ ਨੇ, ਮੈਂ ਇੱਥੇ 350 ਮੁਸਲਮਾਨ ਬੈਠਾ ਸੀ ਇਸ ਸਾਈਡ ਦੇ ਵਿੱਚ, ਜਿੱਥੇ ਹੁਣ ਅੱਜ ਕੱਲ੍ਹ ਅਸੀਂ ਗਰਾਊਂਡ ਬਣਾ ਦਿੱਤਾ ਪਿੰਡ ਵਾਲਿਆਂ ਨੇ ਰਲ ਕੇ। ਮੈਂ 300 ਫਾਰਮ ਦੇ ਉੱਪਰ ਸਾਈਨ ਕੀਤੇ ਸੀ ਕਿ ਇਹ ਸਾਡੇ ਪਿੰਡ ਦੇ ਵਸਨੀਕ ਨਹੀਂ ਆ। ਫਿਰ ਤਹਿਸੀਲਦਾਰ ਉਹਦੇ ਗੁਰਨਾਮ ਸਿੰਘ ਰਾਏਪੁਰੀ ਸਾਹਿਬ ਹੁੰਦੇ ਸੀਗੇ, ਉਹਨਾਂ ਦੀ ਡਿਊਟੀ ਲੱਗ ਗਈ। ਮੈਂ 300 ਫਾਰਮ ਤੇ ਇਕੱਲਾ ਹੀ ਕੰਪਲੇਂਟਰ ਸੀਗਾ। ਔਰ ਉਸ ਤੋਂ ਬਾਅਦ ਉਸ ਤਹਿਸੀਲਦਾਰ ਸਾਹਿਬ ਨੇ ਇੱਕ ਪਾਸੇ ਕੁਰਸੀ ਆਪਣੀ ਝੁੰਗੀ 'ਚ ਡਾਲੀ, ਇੱਕ ਪਾਸੇ ਮੇਰੀ ਡਾਲੀ। ਔਰ ਉਹ ਮੈਨੂੰ, ਹਾਂ ਵੀ ਮੁਹੰਮਦ ਸ਼ਹਿਰ ਤੇਰੇ ਪਿੰਡ ਦਾ? ਨਹੀਂ ਜੀ ਮੇਰੇ ਪਿੰਡ ਦਾ ਨਹੀਂ, ਵੋਟ ਕੱਟ। ਫਲਾਨਾ ਤੇਰੇ ਪਿੰਡ ਦਾ? ਨਹੀਂ ਜੀ ਮੇਰੇ ਪਿੰਡ ਦਾ ਨਹੀਂ, ਵੋਟ ਕੱਟ। ਇਹ ਮੁਹਿੰਮ ਵੀ ਸਾਨੂੰ ਚਲਾਉਣੀ ਪੈਣੀ ਆ। ਜਦੋਂ ਹੁਣ ਵੋਟਾਂ ਆਉਣੀਆਂ, ਜਿੰਨੇ ਇੱਕ ਵੋਟਰ ਲਿਸਟ ਸੂਚੀ ਚੱਕ ਲਓ, ਉਹਦੇ ਵਿੱਚ ਜਿੰਨੀਆਂ ਵੀ ਵੋਟਾਂ, ਇਹ ਅਧਿਕਾਰ ਆ ਸਾਡਾ ਕਿ ਇਹ ਸਾਡੇ ਪਿੰਡ ਦਾ ਵਸਨੀਕ ਨਹੀਂ ਆ, ਇਹ ਸਾਡੇ ਸ਼ਹਿਰ ਦਾ ਵਸਨੀਕ ਨਹੀਂ ਆ, ਔਰ ਉਹ 101% 100% ਉਹਦੀ ਵੋਟ ਕੱਟ ਹੋਊਗੀ। 300 ਵੋਟਾਂ ਕਟਾਈਆਂ ਸੀ, ਲੇਕਿਨ ਹੋਇਆ ਕਿ ਬਾਅਦ ਵਿੱਚ ਸਭ ਦੀਆਂ ਫਿਰ ਵੋਟਾਂ ਬਣ ਗਈਆਂ। ਉਹ ਬਣਾਉਣ ਵਾਲੇ ਕੌਣ ਨੇ? ਸਾਡੇ ਹੀ ਲੋਕ। ਇਹ ਅਵੇਅਰਨੈਸ ਕੈਂਪ ਜਿਹੜਾ ਤੁਸੀਂ ਆਯੋਜਨ ਕੀਤਾ ਭਾਜੀ, ਬਹੁਤ ਵਧੀਆ। ਮੈਂ ਕਹਿੰਦਾ ਰੋਪੜ ਦੇ ਵਿੱਚ ਪਹਿਲੀ ਵਾਰ ਸ਼ਾਇਦ ਇਸ ਤਰ੍ਹਾਂ ਇਕੱਠ, ਕਿਉਂਕਿ ਇਹ ਇੱਕ ਬੰਦਾ ਨਹੀਂ ਆ, ਇਹ 1.25 ਲੱਖ ਆ। ਸਾਰੇ ਦਰਦੀ ਆਏ ਨੇ, ਲੇਕਿਨ ਇਹ ਇਹਨਾਂ ਨੂੰ ਮਾਰਨਾ ਕੁੱਟਣਾ, ਅਸੀਂ ਹੈਗੇ ਬੀ ਫਰੈਂਕ, ਸਾਨੂੰ ਕਹਿਣ 'ਚ ਕੋਈ ਉਹ ਨਹੀਂ ਆ, ਅਸੀਂ ਹੈਗੇ ਗੁਲਾਮ ਲੋਕ। ਅਸੀਂ ਗੁਲਾਮ ਲੋਕ ਆ, ਕਿਉਂਕਿ ਜੋ ਵਿਤਕਰਾ ਹੁੰਦਾ, ਕਾਨੂੰਨ ਦੇ ਵਿੱਚ ਵੀ ਵਿਤਕਰਾ ਹੁੰਦਾ, ਸਾਰੇ ਪਾਸੇ ਵਿਤਕਰਾ ਹੁੰਦਾ। ਅਸੀਂ ਸਾਰੇ ਇੱਕ ਦੂਜੇ ਤੋਂ ਭਲੀ ਭਾਂਤ ਜਾਣੋ, ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਦੂਜਿਆਂ ਲਈ ਕਾਨੂੰਨ ਹੋਰ ਕੀ ਆ, ਸਾਡੇ ਲਈ ਕਾਨੂੰਨ ਕੀ ਆ। ਲੇਕਿਨ ਅਸੀਂ ਇਸ ਮੁੱਦੇ ਦੇ ਵਿੱਚ ਨਹੀਂ ਪੈਣਾ ਕਿ ਕਿਸੇ ਨੂੰ ਮਾਰੀਏ, ਕੁੱਟੀਏ, ਕਿਸੇ ਦੀਆਂ ਰੇੜੀਆਂ ਭੰਨੀਏ ਜਾਂ ਉਸ ਤਰ੍ਹਾਂ ਬਣੀਆਂ। ਮਸਲਾ ਅਸੀਂ ਇਹੀ ਰੱਖਣਾ, ਇੱਕ ਤਾਂ ਸਰਕਾਰਾਂ ਦੇ ਉੱਪਰ ਦਬਾਅ ਇਹ ਪਾਈਏ। ਇੱਕ ਸਭ ਤੋਂ ਵੱਡੀ ਗੱਲ, ਜਿੰਨੇ ਮੇਰੇ ਵੀਰ ਆਏ ਨੇ, ਇੱਕ ਪ੍ਰਾਇੋਰਟੀ ਦਿਓ ਆਪਣੇ ਪੰਜਾਬੀ ਵੀਰ। ਜਿਵੇਂ ਕਿਸਾਨ ਮੰਡੀ ਲੱਗਦੀ ਆ ਜਾਂ ਸਾਡੇ ਪੰਜਾਬੀ ਵੀਰ ਆ ਕੇ ਸਬਜ਼ੀਆਂ ਲਾਉਂਦੇ ਨੇ, ਮੈਂ ਆਪਣੇ ਅੱਖੀ ਦੇਖਿਆ ਹੋਇਆ, ਸਾਡੇ ਬੰਦੇ ਦੀ ਰੇੜੀ ਤੇ ਕੋਈ ਨਹੀਂ ਖੜਾ ਹੁੰਦਾ ਸਬਜ਼ੀ ਤੌਲ ਤੇ ਦੂਜੇ ਪਾਸੇ ਭਈਏ ਦੀ ਤਾਂ ਪੂਰੀ ਤਦਾਲੇ, ਪਤਾ ਨਹੀਂ ਉਹ ਫ੍ਰੀ 'ਚ ਦਿੰਦਾ, ਪਤਾ ਨਹੀਂ ਕੀ ਕਰਦਾ। ਠੀਕ ਆ। ਔਰ ਇੱਥੇ ਲਾ ਲਓ ਤੁਸੀਂ ਸਿਨੇਮੇ ਹਾਲ ਦੇ ਕੋਲ ਜਾੜੋ, ਇੱਕ ਉਹ ਚਾਟ ਭੰਡਾਰ ਵਾਲਾ ਹੈਗਾ, ਮੈਂ ਕਹਿੰਦਾ ਸਾਡਾ ਇੱਕ ਗਿਆਨੀ ਲਾਉਂਦਾ ਹੁੰਦਾ ਸੀ, ਉਹਦੀ ਰੇੜੀ ਤੇ ਇੰਨਾ ਰਸ਼ ਨਹੀਂ ਸੀ ਹੁੰਦਾ, ਨਾਲੇ ਗੁਰਸਿੱਖ ਸੀ, ਗਾਤਰਾ ਪਾਇਆ ਹੋਇਆ ਸੀ। ਲੇਕਿਨ ਉਹ ਜੇ ਮੈਂ ਨਾ ਕਰੋਨਾ ਦੇ ਵਿੱਚ ਨਾ, ਅਸੀਂ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ, ਉੱਥੋਂ ਨਾ ਨਿਕਲਦਾ ਹੁੰਦਾ ਸੀ ਚਾਟ ਦਹੀਂ ਭੱਲੇ ਲੋਕਾਂ ਦੇ ਘਰਾਂ ਦੇ ਵਿੱਚ, ਕੋਈ ਲੋਕਾਂ ਨੂੰ ਚਸਕਾ ਪਿਆ ਸੀ, ਰਹਿ ਨਹੀਂ ਹੁੰਦਾ ਸੀਗਾ। ਜਦੋਂ ਮੈਂ ਉਸ ਬੰਦੇ ਦੇ ਘਰੇ ਜਾ ਕੇ ਵੇਖਿਆ ਨਾ ਭਾਜੀ, ਤੁਸੀਂ ਯਕੀਨ ਕਰਿਓ, ਜੇ ਤੁਸੀਂ ਦੇਖ ਲਓਗੇ ਨਾ ਉਸ ਬੰਦੇ ਦਾ ਘਰ ਦੇ ਵਿੱਚ ਉਹ ਬਣਾਉਂਦਾ ਕਿਵੇਂ ਆ, ਮੈਂ ਕਹਿੰਦਾ ਜ਼ਿੰਦਗੀ ਤੁਸੀਂ ਉਹਦੇ ਪਰ ਮੂੰਹ ਨਹੀਂ ਕਰੋਗੇ। ਲੇਕਿਨ ਸਾਡੇ ਲੋਕ ਪਤਾ ਨਹੀਂ ਇੰਨਾ ਟੇਸਟ, ਪਤਾ ਨਹੀਂ ਵਿੱਚ ਗੰਦਮੰਦ ਪਾ, ਸਾਨੂੰ ਗੰਦ ਦਾ ਟੇਸਟ ਪੈ ਗਿਆ। ਠੀਕ ਆ ਜੀ, ਉਹ ਇੰਨਾ ਕੁ ਕੁਛ ਖਵਾਉਂਦੇ ਸਾਡੇ ਲੋਕ। ਪਹਿਲਾਂ ਤਾਂ ਇਹਨਾਂ ਨੂੰ ਪ੍ਰਾਇੋਰਟੀ ਦੇਣੀ ਘੱਟ ਕਰੋ। ਦੇਖੋ, ਜਦੋਂ ਅਸੀਂ ਕਿਸੇ ਦੀ ਕਹਿੰਦੇ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਨੂੰ ਜ਼ੀਰੋ ਕਰਨਾ ਨਾ, ਉਹਦੀ ਗੱਲ ਕਰਨੀ ਬੰਦ ਕਰ ਦਿਓ। ਜਿੰਨੀ ਅਸੀਂ ਕਿਸੇ ਦੀ ਗੱਲ ਕਰਾਂਗੇ, ਗੱਲ ਮਿੰਟੂ ਸੇ, ਅਸੀਂ ਉਹਨਾਂ ਨੂੰ ਪ੍ਰਾਇੋਰਟੀ ਦੇਣੀ ਬੰਦ ਕਰ ਦਈਏ। ਜਦੋਂ ਕੰਮ ਨਹੀਂ ਹੋਊਗਾ ਆਪਣੇ ਆਪ ਭੱਜਣਗੇ, ਜਦੋਂ ਕੰਮ ਨਹੀਂ ਹੋਊਗਾ ਆਪਣੇ ਆਪ ਭੱਜਣਗੇ। ਐਮਸੀ ਸਾਹਿਬਾਨ, ਸਰਪੰਚ ਸਾਹਿਬਾਨ ਨੇ ਬਿਲਕੁਲ ਠੀਕ ਹੈ ਕਿ ਮੈਸੇਜ ਆ ਕਿ ਆਧਾਰ ਕਾਰਡ, ਇਹਨਾਂ ਦਾ ਵੋਟਰ ਕਾਰਡ ਪਿੰਡਾਂ ਦੇ ਵਿੱਚ ਹੈਗੇ ਆ। ਜਦੋਂ ਵੋਟਰ ਲਿਸਟ ਤਾਂ ਸਰਪੰਚ ਕੋਲ ਆਉਂਦੀ ਆ ਨਾ, ਉਹ ਤਾਂ ਵੋਟਰ ਲਿਸਟ ਕੋਈ ਵੀ ਲੈ ਸਕਦਾ। ਆਪਣੇ ਦੇਖੋ ਇਹ ਸਾਡੇ ਪਿੰਡ ਦਾ ਨਹੀਂ ਪੜਾ, ਉਹ ਤੇ ਕੰਪਲੇਂਟ ਫਾਰਮ ਆਉਂਦਾ ਕਿ ਐਸਡੀਐਮ ਦਫ਼ਤਰ ਤੋਂ, ਉੱਥੇ ਕੰਪਲੇਂਟ ਕਰੋ। ਮੈਂ ਕਹਿੰਦਾ ਹਜ਼ਾਰਾਂ ਲੱਖਾਂ ਵੋਟਾਂ ਕੱਟੀਆਂ ਜਾਣਗੀਆਂ, ਹਜ਼ਾਰਾਂ ਵੋਟਾਂ ਰਾਸ਼ਨ ਕਾਰਡ ਇਹਨਾਂ ਦੇ ਕੈਂਸਲ ਹੋ ਜਾਣਗੇ। ਸੋ ਇੱਕ ਤਾਂ ਮਸਲਾ ਇਹ ਆ। ਦੂਸਰਾ, ਇੱਕ ਪੱਕਾ ਮੋਰਚਾ, ਇੱਕ ਪੱਕਾ ਸਾਰੇ ਪੰਜਾਬ 'ਚ ਇੱਕ ਆ। ਜਿਵੇਂ ਅੱਜ ਆਪਾਂ ਜਿੰਨੇ ਕੁ ਦਰਦੀ ਆਏ ਆ, ਇੱਕ ਕਹਿੰਦੀ ਸਰਕਾਰਾਂ ਦੇ ਵਿੱਚ ਸਰਕਾਰ ਉਹਦੀ ਬਣਾਓ, ਕੋਈ ਵੀ ਹੋਵੇ, ਚਾਹੇ ਅਕਾਲੀ ਹੋਣ, ਕਾਂਗਰਸੀ ਹੋਵੇ, ਜਿਹੜਾ ਮਰਜ਼ੀ ਹੋਵੇ, ਉਹ ਬਣਾਵੇ ਜਿਹੜਾ ਇਹ ਕਾਨੂੰਨ ਲੈ ਕੇ ਆਊਗਾ 2027 ਦੇ ਵਿੱਚ। ਜ਼ੋਰ ਪਾਇਓ ਸਾਰੇ ਰਲ ਮਿਲ ਕੇ, ਜਿਹੜਾ ਕਾਨੂੰਨ ਲੈ ਕੇ ਆਵੇ ਕਿ ਪੰਜਾਬ ਕੋਈ ਸ਼ਾਮਲਾਟ ਜਗ੍ਹਾ ਨਹੀਂ ਆ, ਕਿ ਜਿਹੜਾ ਆਂਦਾ ਪਲਾਟ ਖਰੀਦਿਆ ਕੋਠੀ ਬਣਾ ਲਈ, ਜਿਹੜਾ ਆਂਦਾ ਪਲਾਟ ਖਰੀਦਿਆ ਇੱਥੇ ਸਾਡੇ ਲੋਕਾਂ ਨੇ, ਹੋਰ ਦੱਸਾਂ ਸਾਡੇ ਲੋਕ ਕਿੰਨੇ ਗਰੀਬ ਨੇ,
20 ਇੱਕ ਇੱਕ ਮਹੱਲੇ 'ਚ ਨਾ 20 ਕਮਰੇ ਇੱਕ ਪਲਾਟ ਲੈ ਲੈਂਦਾ ਕੋਈ ਸਰਦਾਰ ਬੰਦਾ, ਉੱਥੇ 20 25 ਮੇਰੇ ਘਰ ਦੇ ਨਾਲ ਨੇ, ਮੈਨੂੰ ਤੀਜੇ ਚ ਤੁਹਾਨੂੰ ਕੁੱਟਣੇ ਪੈਂਦੇ ਨੇ। 20 25 ਕਮਰਿਆਂ ਦੇ ਵਿੱਚ ਇਹ ਨਹੀਂ ਵੀ ਕਿ ਇੱਕ ਸੈੱਟ ਬਣਾ ਕੇ ਇੱਕ ਪਰਟੀਕੂਲਰ ਕਿਸੇ ਪੰਜਾਬੀ ਬੰਦੇ ਨੂੰ ਦਿੱਤਾ ਜਾਵੇ ਕਿਰਾਏ ਤੇ, ਨਾ, ਉੱਥੇ 25 30 ਭਈਏ ਬੜੇ ਹੋਏ ਨੇ ਜਿਨ੍ਹਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ, ਜਿਨ੍ਹਾਂ ਦਾ ਕੋਈ ਸਿਰ ਮੂੰਹ ਨਹੀਂ ਹੁੰਦਾ। ਔਰ ਮੈਂ ਜਿੱਥੇ ਰਹਿਣਾ ਜੀ ਬੜੀ ਹਵੇਲੀ ਗਲੀ ਦੇ ਵਿੱਚ, ਮੈਂ ਸ਼ਾਰਟ 'ਚ ਗੱਲ ਕਰਦਾ, ਮੈਂ ਗੱਲਾਂ ਬਹੁਤ ਨੇ। ਇੱਕ ਮੀਟ ਵਾਲਾ ਹੁੰਦਾ ਜੀ, ਉਹਨਾਂ ਦੇ ਉਹ 20 25 ਕਮਰਿਆਂ ਦੇ ਵਿੱਚ ਇੱਕ ਮੀਟ ਵਾਲਾ ਹੁੰਦਾ, ਉਹਨੇ ਟੋਕਰੀ ਦੇ ਵਿੱਚ ਮੀਟ ਪਾਇਆ ਹੁੰਦਾ, ਟੋਕਰੀ 'ਚ ਮੀਟ ਪਾਇਆ ਹੁੰਦਾ, ਓਪਨ ਹੁੰਦਾ, ਔਰ ਗਲੀ 'ਚ ਖੜ ਕੇ ਤੋਲਦਾ ਹੁੰਦਾ। ਉਹ ਇੱਕ ਦੋ ਵਾਰ ਮੇਰੀ ਨਜ਼ਰ ਪੈ ਗਈ, ਮੈਨੂੰ ਥੋੜੀ ਦੇਰ ਲਈ ਫੀਲ ਹੋਇਆ ਉਹਦੇ ਆਲੇ ਦੁਆਲੇ 30 40 ਭਈਏ ਖੜੇ ਹੁੰਦੇ ਵਿੱਚ ਹੀ, ਥੋੜੀ ਦੇਰ ਫੀਲ ਹੋਇਆ ਵੀ ਮੈਂ ਪੰਜਾਬ 'ਚ ਹੀ ਰਿਹਾ ਕਿ ਬਿਹਾਰ ਦੇ ਵਿੱਚ ਆ, ਕਿਉਂਕਿ ਐਦਾਂ ਓਪਨਲੀ ਮੀਟ ਤਾਂ ਕਦੇ ਮਹੱਲਿਆਂ ਦੇ ਵਿੱਚ ਮੀਟ ਵਿਕਣਾ, ਇੱਥੇ ਤੱਕ ਨੌਬਤ ਆ ਗਈ। ਫਿਰ ਉਹਨੂੰ ਮੈਂ ਜੋ ਹੋਇਆ, ਫਿਰ ਸਰਵਿਸ ਵੀ ਚੰਗੀ ਹੋਈ, ਉਸ ਤੋਂ ਬਾਅਦ ਉਹ ਮੀਟ ਵਾਲਾ ਨਹੀਂ ਆਇਆ। ਸੋ ਇਹ ਚੀਜ਼ਾਂ ਨੂੰ ਸਾਨੂੰ ਨੱਥ ਪਾਉਣ ਦੀ ਸਭ ਤੋਂ ਪਹਿਲੀ ਗੱਲ ਆ ਜਿਹੜੀਆਂ ਵੋਟਾਂ ਆਉਣੀਆਂ, ਚਾਹੇ ਬਲਾਕ ਸੰਮਤੀ ਦੀਆਂ ਆਉਣ ਜਿਹੜਾ ਆਉਣ, ਪਹਿਲਾਂ ਵੋਟਰ ਲਿਸਟ ਚੱਕ ਲਓ, ਕੁਛ ਨਹੀਂ ਆ, ਬਿਲਕੁਲ ਸੰਵਿਧਾਨਕ ਹੱਕ ਆ ਸਾਡਾ। ਚੁੱਪ ਕਰਕੇ ਹਰ ਇੱਕ ਫਾਰਮ ਮਿਲਦੇ ਨੇ, ਇੱਕ ਫਾਰਮ ਲਿਆਓ, ਉਹਦੇ 100 150 ਕਾਪੀ ਕਰਾ ਲਓ, ਬਸ ਸਾਈਨ ਕਰੀ ਚੱਲੋ। ਆਹ ਵੋਟ ਨੰਬਰ ਪਾਣਾ ਹੁੰਦਾ ਤੇ ਬੰਦੇ ਦਾ ਨਾਮ ਪਾਣਾ ਹੁੰਦਾ, ਸਾਈਨ, ਵੋਟ ਨੰਬਰ ਪਾਣਾ ਹੁੰਦਾ, ਬੰਦੇ ਦਾ ਸਾਈਨ, ਵੋਟ। ਇਹ ਸਾਡੇ ਪਿੰਡ ਦਾ ਵਸਨੀਕ ਨਹੀਂ ਆ, ਅੱਧਾ ਤਾਂ ਵੈਸੇ ਹੀ ਇਹ ਸਾਫ਼ ਹੋ ਜਾਊਗਾ। ਜਦੋਂ ਇਹਨਾਂ ਦੇ ਆਧਾਰ ਕਾਰਡ ਬਣਨੇ ਹੋ ਜਾਊਗੀ, ਇਹਨਾਂ ਦੇ ਸਕੂਲਾਂ 'ਚ ਐਡਮਿਸ਼ਨਾਂ ਬੰਦ ਹੋ ਜਾਣੀਆਂ। ਜਦੋਂ ਆਧਾਰ ਕਾਰਡ ਬੰਦ ਹੋ ਜਾਣਗੇ, ਅਕਾਊਂਟ ਇਹਨਾਂ ਦੇ ਖੁੱਲਣੇ ਬੰਦ ਹੋ ਜਾਣਗੇ। ਜਦੋਂ ਇਹਨਾਂ ਦੇ ਆਧਾਰ ਕਾਰਡ ਕਿਉਂਕਿ ਹਰ ਇੱਕ ਚੀਜ਼ ਲਈ ਆਧਾਰ ਕਾਰਡ ਦੀ ਲੋੜ ਪੈਂਦੀ ਹੈ, ਔਰ ਹਮੇਸ਼ਾ ਵੋਟ ਦਾ ਇੱਕ ਮਿੰਟ ਇੰਗਲਿਸ਼ ਸਕੂਲ ਮੈਂ ਨਹੀਂ ਉਹ ਤਾਂ ਹੀ ਹੋਊਗਾ ਨਾ। ਚਲੋ ਆਪਾਂ ਮੇਨ ਮੁੱਦਾ ਨਾ ਜੀ, ਇਹਦਾ ਆਪਾਂ ਇਹ ਮੁੱਦੇ ਤੇ ਭਟਕਣ ਵਾਲੀ ਗੱਲ ਆ। ਸੋ ਮੇਰੀ ਬੇਨਤੀ ਹੀ ਆ, ਆਪਾਂ ਕੋਈ ਹਿੰਸਕ ਨਹੀਂ ਕਰਨਾ, ਜਿਵੇਂ ਵੀਰ ਜੀ ਉਹਨਾਂ ਨੇ ਬਾਰ-ਬਾਰ ਬੇਨਤੀ ਕੀਤੀ ਆ, ਮਾਹੌਲ ਖਰਾਬ ਨਹੀਂ ਕਰਨਾ। ਬਿਲਕੁਲ ਇਹਦਾ ਇੱਕੋ ਇੱਕ ਹੱਲ ਇਹੀ ਆ ਕਿ ਸਰਕਾਰਾਂ ਦੇ ਦਬਾਅ ਪਾਈਏ, ਸਰਕਾਰ ਨੂੰ ਬੇਨਤੀ ਕਰੀਏ ਵੀ ਇੱਕ ਲਾਅ ਇਹ ਲੈ ਕੇ ਆਓ ਵੀ ਜਿਵੇਂ ਪੰਜਾਬ ਹੋਰ ਸਟੇਟਾਂ 'ਚ ਅਸੀਂ ਜੋ ਲੋਕ ਜਾ ਕੇ ਬਿਜ਼ਨਸ ਨਹੀਂ ਕਰ ਸਕਦੇ, ਤਾਂ ਸਾਡੀ ਪੰਜਾਬ ਸਟੇਟ ਨੂੰ ਵੀ ਅੱਜ ਇਹ ਨਾਲ। ਅਨੰਦਪੁਰ ਸਾਹਿਬ ਚਲ ਜਾਓ, ਵੀਡੀਓ ਦੇਖਦੇ ਅਨੰਦਪੁਰ ਸਾਹਿਬ ਚਲ ਜਾਓ, ਉਹ ਪੱਗਾਂ ਬੰਨ ਲੀਆਂ ਉਹਨਾਂ ਨੇ, ਹੈਗੇ ਭਈਏ ਨੇ ਉਹ, ਤੇ ਕੁਛ ਦੂਜੇ ਹੋਰ ਕਮਿਊਨਿਟੀ ਦੇ ਨੇ, ਉੱਥੇ ਸਾਰੇ ਉਹਨਾਂ ਨੇ ਉਹੀ ਲਾਏ ਹੋਏ ਨੇ, ਰੇਹੜੀਆਂ ਉਹੀ ਲਾਈਆਂ ਹੋਈਆਂ ਨੇ। ਸੋ ਬਹੁਤ ਬੜਾ ਛਲਾਵਾ ਹੋ ਰਿਹਾ ਸਾਡੇ ਲੋਕਾਂ ਨਾਲ। ਸੋ ਮੇਰੀ ਬੇਨਤੀ ਇੰਨੀ ਕੁ, ਜੇ ਕੋਈ ਗਲਤ ਗੱਲ ਕਹਿ ਹੋਈ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਜੀ। ਸਿਰਫ ਇੱਕੋ ਇੱਕ ਇਹ ਹਾਲਾ, ਇੱਕ ਜ਼ਰੂਰ ਕੰਮ ਕਰਿਓ ਜੀ, ਵੋਟਾਂ ਦੇ ਵਿੱਚ ਇਹ ਵੋਟਾਂ ਜ਼ਰੂਰ ਕਟਵਾਇਓ। ਮੈਂ ਇਸ ਵਾਰ ਇਹ ਤਹੀਆ ਕਰ ਲਿਆ ਕਿ ਚਾਹੇ ਉਹ ਕੋਈ ਮੁਸਲਮਾਨ ਭਾਈਚਾਰੇ ਦਾ ਬੰਦਾ ਹੋਵੇ, ਚਾਹੇ ਉਹ ਅਦਰ ਕਮਿਊਨਿਟੀ ਦਾ ਬੰਦਾ ਹੋਵੇ, ਜਿਹੜਾ ਸਾਡੇ ਪਿੰਡ ਦਾ ਵਸਨੀਕ ਨਹੀਂ ਹੋਊਗਾ, ਅਸੀਂ ਉਸਦੇ ਪਿੰਡ 'ਚ ਵੋਟ ਨਹੀਂ ਰਹਿਣ ਦੇਣੀ, ਔਰ ਰਾਸ਼ਨ ਕਾਰਡ ਨਹੀਂ ਰਹਿਣ ਦੇਣਾ। ਆਪਣੀ ਇੱਕ ਬੰਦਾ ਇਹ ਡਿਊਟੀ ਸਾਂਭ ਲਵੇ, ਮੈਂ ਸਮਝਦਾ। ਕਿਉਂਕਿ ਜੇ ਮੈਂ ਕਹਾਂ ਨਾ ਮੈਂ ਸਾਰੇ ਜ਼ਿਲ੍ਹੇ ਨੂੰ ਸਾਂਭ ਲੂੰਗਾ ਜਾਂ ਪੰਜਾਬ ਨੂੰ ਸਾਂਭ ਲੂੰਗਾ, ਤਾਂ ਮੁਸ਼ਕਲ ਨਹੀਂ ਹੈ, ਬਹੁਤ ਮੁਸ਼ਕਲ ਆ। ਹਾਂ, ਜੇ ਆਪਾਂ ਸਾਰੇ ਡਿਊਟੀ ਸਮਝ ਲਈਏ ਕਿ ਨਹੀਂ ਯਾਰ ਇਹ ਫੰਡਾਮੈਂਟਲ ਰਾਈਟ ਆ ਸਾਡਾ, ਅਸੀਂ ਇੰਨੀ ਕੰਪਲੇਂਟ ਤਾਂ ਕਰ ਹੀ ਸਕਦੇ ਹਾਂ। ਸੋ ਇੰਨੀਆਂ ਬੇਨਤੀਆਂ ਮਨਵਾਦ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਆਰਪੀ ਸਿੰਘ ਛਾਲੇ, ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪ ਜੀ ਨੂੰ ਸਾਰੇ ਕੰਮਾਂ ਤੋਂ ਜਾਣੂ ਕਰਾਇਆ। ਹੁਣ ਪਰਵਿੰਦਰ ਸਿੰਘ ਜੀ BKU ਕਡੂਨੀ। ਸਭ ਤੋਂ ਪਹਿਲਾਂ ਇੱਥੇ ਹਾਜ਼ਰ ਜਾਗਦੀਆਂ ਜ਼ਮੀਰਾਂ ਦਾ ਸਬੂਤ ਦਿੰਦੇ ਮੇਰੀਆਂ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆਈ ਨਹੀਂ ਹੈ, ਮੇਰੇ ਖਿਆਲ ਤੋਂ ਠੰਡੇ ਜੇ ਹੋ ਗਏ ਆ। ਬੋਲੇ ਸੋਨਿਹਾਲ, ਬੋਲੇ ਸੋਨਿਹਾਲ। ਸੋ ਦੋਸਤੋ, ਇਹ ਜਿਹੜੀ ਪੰਜਾਬ ਦੇ ਵਿੱਚ ਇੱਕ ਮੁਹਿੰਮ ਹੈ, ਆਪਾਂ ਮੁਹਿੰਮ ਨੂੰ ਵਿੱਢਣ ਦੇ ਲਈ ਖੜੇ ਹੋਏ ਆ। ਤੁਸੀਂ ਇਹ ਨਾ ਸੋਚੋ ਆਪਾਂ ਘੱਟ ਆ, ਮੈਂ ਕਹਿੰਦਾ ਬਹੁਤ, ਅੱਜ ਇਕੱਠ ਬਹੁਤ ਜ਼ਿਆਦਾ। ਜੈ ਬਾਈ ਨੂੰ ਪੁੱਛੋ, ਅਸੀਂ ਤਾਂ ਉਹਦੇ 10-10 ਬੰਦਿਆਂ ਨਾਲ ਵੀ ਮੀਟਿੰਗਾਂ ਕੀਤੀਆਂ ਨੇ। ਕਿਰਪਾ ਹੈ ਅੱਜ। ਵੈਸੇ ਤਾਂ ਅੰਕਲ ਨੇ ਮੇਰੇ ਬਾਰੇ ਦੱਸਿਆ, ਦੱਸਣ ਤੋਂ ਭਾਵ ਮੈਂ ਇਹ ਦੱਸਣਾ ਚਾਹੁੰਦਾ, ਮੈਂ ਪਰਵਿੰਦਰ ਸਿੰਘ ਅਲੀਪੁਰ, ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਜ਼ਿਲ੍ਹਾ ਪ੍ਰਧਾਨ। ਕਾਹਤੋਂ ਦੱਸਿਆ? ਔਰ ਇਹ ਸਾਰੇ ਕਿਤੇ ਨਾ ਕਿਤੇ ਜੁੜੇ ਆ। ਇਹ ਮਸਲਾ ਸਾਡੇ ਪੰਜਾਬ ਦਾ, ਕੋਈ ਦਿਲ 'ਚ ਨਾ ਲਵੇ ਜੀ ਮੈਨੂੰ ਮੈਂ ਕਿਤੋਂ ਜੁੜਿਆ, ਮੈਂ ਕਿਤੋਂ ਜੁੜਿਆ। ਔਰ ਮੈਂ ਖੁਦ ਜੁੜਿਆ, ਤੁਸੀਂ ਜੁੜੇ ਹੋ, ਤੁਸੀਂ ਸਭ ਜੁੜੇ ਆ। ਪਰ ਇਹ ਅੱਜ ਮਸਲਾ ਸਾਡੇ ਪੰਜਾਬੀਅਤ ਦਾ। ਪੰਜਾਬ 'ਚ ਪੰਜਾਬ ਤੋਂ ਭਾਵ ਇਕੱਲੇ ਸਿੱਖ ਨਹੀਂ ਆ ਜਿਹੜੇ ਮਸਲੇ ਨੂੰ ਆਪਾਂ ਬਣਾ ਰਹੇ ਆ। ਇਹਦੇ 'ਚ ਹਿੰਦੂ ਭਾਈਚਾਰਾ ਵੀ ਆ ਜਿਹੜਾ ਉਰੇ ਪੰਜਾਬ ਦਾ ਵਸਿੰਦੇ ਆ, ਉਰੇ ਦੇ ਜੰਮ ਪਲ ਨੇ। ਮੁਸਲਿਮ ਭਾਈਚਾਰਾ ਵੀ ਹੈ। ਸਾਨੂੰ ਤਾਂ ਸਾਡੇ ਗੁਰੂ ਕਹਿ ਕੇ ਗਏ ਨੇ ਵੰਡ ਕੇ ਛਕਣ ਲਈ, ਪੰਗਤ 'ਚ ਬੈਠ ਕੇ ਖਾਣ ਲਈ। ਫਿਰ ਅਸੀਂ ਕਿਵੇਂ ਵੰਡੇ ਗਏ? ਇਹ ਸਾਨੂੰ ਕਿਤੇ ਨਾ ਕਿਤੇ ਜਿਹੜਾ ਸਰਕਾਰਾਂ ਵੱਲੋਂ ਵੰਡਿਆ ਜਾ ਰਿਹਾ, ਐਵੇਂ ਦਾ ਕੁਝ ਨਹੀਂ ਹੈ। ਸੋ ਅਗਰ ਆਪਾਂ ਸਭ ਤੋਂ ਪਹਿਲੇ ਤੇਜੀ ਵੀਰ ਨੂੰ ਸੁਣਿਆ ਹੋਵੇ, ਜਾਂ ਉਸ ਤੋਂ ਬਾਅਦ 2-3 ਵੀਰ ਹੋਰ ਬੋਲੇ ਆ, ਉਹਨਾਂ ਨੇ ਸਭ ਨੂੰ ਦੱਸਿਆ ਕਿ ਸਾਡੀਆਂ ਮੰਗਾਂ ਕੀ ਨੇ। ਪਰ ਉਹਨਾਂ ਮੰਗਾਂ ਨੂੰ ਆਪਾਂ ਕਰਨਾ ਕਿਵੇਂ ਆ, ਕਿਵੇਂ ਆਪਾਂ ਅਮਲੀ ਜਾਮਾ ਪਹਿਨਾ ਸਕਦੇ ਆ।
ਮੈਂ ਸਿਰਫ ਇੱਕ ਵਾਰ ਹੱਥ ਖੜੇ ਕਰਕੇ ਪੁੱਛਣਾ ਚਾਹੁੰਦਾ, ਜਿਹੜੇ ਆਏ ਆ ਜਾਗਦੀਆਂ ਜ਼ਮੀਰਾਂ ਦਾ ਸਬੂਤ ਦੇਣਾ ਆ ਨਾ, ਆਪਾਂ ਆਏ ਆ ਨਾ। ਬਿਲਕੁਲ, ਜੇ ਆਪਾਂ ਨੂੰ ਆਪਣੀ ਪੰਜਾਬੀਅਤ ਦਾ ਦਰਦ ਆਪਾਂ ਤਦ ਆਏ ਆ, ਚਾਹੇ ਮੈਂ ਪਿੰਡ ਤੋਂ ਹੈ, ਕੋਈ ਸ਼ਹਿਰ ਤੋਂ ਹੈ। ਅੱਜ ਨਿਰਣੇ ਕਰਕੇ ਜਾਏ ਉਰੇ ਤੋਂ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ 27 ਚ ਨਹੀਂ ਵੋਟਾਂ ਲੈਣ ਆਉਣਾ ਤੁਹਾਡੇ ਤੋਂ। ਇਹ ਮੰਗਾਂ, ਅੱਜ ਮੰਗਾਂ ਸਿਰਫ ਅਸੀਂ ਇੱਕ ਮੰਗ ਉਠਾ ਸਕਦੇ ਹਾਂ, ਪੰਜਾਬ ਦੇ ਵਿੱਚ ਇੱਕ ਮੁਹਿੰਮ ਵਿੱਢ ਸਕਦੇ ਹਾਂ, ਪਰ ਇਹਨਾਂ ਤੋਂ ਉਮੀਦ ਕੋਈ ਨਹੀਂ ਲਗਾ ਸਕਦੇ, ਕਿਉਂਕਿ ਇਹ ਸਰਕਾਰਾਂ ਨੂੰ ਵੋਟਾਂ ਦਿਖਦੀਆਂ ਨੇ, ਸਾਡੇ ਪੁੱਤ ਨਹੀਂ ਦਿਖਦੇ ਮਰਦੇ। ਸਾਡੀਆਂ 5-5 4-4 ਸਾਲ ਦੀਆਂ ਬੱਚੀਆਂ ਦੀਆਂ ਪੱਤ ਰੁੜ ਰਹੀ ਹੈ, ਉਹ ਨਹੀਂ ਦਿਖਦੀਆਂ, ਬੋਲੀਆਂ ਸਰਕਾਰਾਂ ਨੇ। ਤੁਸੀਂ ਦੱਸੋ 117 MLA ਆ, ਕਿਸੇ ਦੀ ਜ਼ਬਾਨ ਖੁੱਲੀ, ਕਿਸੇ ਦੀ ਸਟੇਟਮੈਂਟ ਆਈ? ਹੁਣ ਕਿਉਂ ਨਹੀਂ ਕਿਸੇ ਨੇ ਕਿਹਾ ਕਿ ਮੈਂ ਅਸਤੀਫਾ ਦਿੰਦਾ, ਮੇਰੀ ਸਰਕਾਰ ਇੱਥੇ ਨਹੀਂ ਆ ਰਹੀ? ਸੋ ਆਪਾਂ 27 ਚ ਇਹਨਾਂ ਨੂੰ ਪੁੱਛਾਂਗੇ। ਆਪਣਾ ਅਧਿਕਾਰ ਹੈ ਵੋਟ, ਸਭ ਤੋਂ ਵੱਡਾ ਅਧਿਕਾਰ ਹੈ ਆਪਣੇ ਕੋਲ, ਜਿਹੜਾ ਇਹਨਾਂ ਨੂੰ ਜ਼ਰੂਰਤ ਪੈਣੀ ਹੈ 27 ਚ। ਉਸ ਅਧਿਕਾਰ ਦੀ ਵਰਤੋਂ ਆਪਾਂ ਉਦੋਂ ਇਹਨਾਂ ਨੂੰ ਪੁੱਛਾਂਗੇ ਤੁਸੀਂ ਕੀ ਕਰ ਰਹੇ ਹੋ। ਦੂਜੀ ਮੈਂ ਕਹਿ ਰਿਹਾ ਕਿ ਅੱਜ ਆਪਾਂ ਉਰੇ ਤੋਂ ਸੰਤਾਪ ਲੈ ਕੇ ਜਾਵਾਂਗੇ, ਕੋਈ ਪਿੰਡ ਦਾ ਕੋਈ ਸ਼ਹਿਰ ਦਾ, ਜਿਹੜੀਆਂ ਨਜਾਇਜ਼ ਵੋਟਾਂ ਬਣੀਆਂ, ਆਪਾਂ ਆਪਣੇ ਆਪਣੇ ਮੁਹੱਲੇ ਦੇ, ਆਪਣੇ ਪਿੰਡ ਦੇ ਸਰਪੰਚ, ਆਪਣੇ ਪੰਚ ਨੂੰ ਫੜਾਂਗੇ ਕਿ ਇਹ ਵੋਟਾਂ ਕਿਸ ਆਧਾਰ ਤੇ ਬਣੀਆਂ। ਮੈਂ ਆਪਣਾ ਕਾਰੋਬਾਰ ਕਰਦਾ, ਦੁੱਧ ਦਾ ਕਰਦਾ, ਮੈਂ 2 ਭਈਏ ਰੱਖੇ ਨੇ, ਮੈਂ ਉਹਦੀਆਂ ਵੋਟਾਂ ਬਣਾਈਆਂ। ਪਤਾ ਕਾਹਤੋਂ ਬਣਾਈਆਂ? ਮੇਰਾ ਪਿੰਡ 'ਚ ਰਸੂਖ ਰਹੂਗਾ, ਕਿਉਂਕਿ ਉਹਨਾਂ ਪਾਉਣੀਆਂ ਤਾਂ ਮੇਰੇ ਕਹਿਣ ਤੇ ਨੇ। ਜਿਹੜੇ ਪੰਚ ਸਰਪੰਚ ਨੇ ਆਉਣਾ ਉਹ ਮੇਰੇ ਘਰੇ ਆਊਗਾ, ਉਹਨੂੰ ਦਿਖਦਾ ਇਹਦੇ ਨਾਲ 4 ਵੋਟਾਂ ਹੋਰ ਵੀ ਨੇ, ਚੱਲ ਇਹਦੇ ਘਰ ਦੀਆਂ ਤਾਂ ਹੈਗੀਆਂ ਨੇ। ਇਹਨਾਂ ਚੱਕਰਾਂ 'ਚ ਆਪਣੇ ਪਿੰਡਾਂ 'ਚ, ਇਹਨਾਂ ਚੱਕਰਾਂ 'ਚ ਆਪਣੇ ਰੋਪੜ ਸ਼ਹਿਰ 'ਚ ਬਣੀਆਂ। ਇੱਕ ਛੋਟਾ ਇਨਸੀਡੈਂਟ ਤੁਹਾਡੇ ਨਾਲ ਦੱਸਦਾ। ਆਪਾਂ ਨੇ ਸਭ ਨੇ ਦੇਖਿਆ ਹੋਊਗਾ, ਅੱਜ ਤੋਂ 4 ਸਾਲ ਪਹਿਲੇ ਨਾ, ਜਦੋਂ ਗਊਸ਼ਾਲਾ ਰੋਡ ਤੇ ਜਾਂਦੇ, ਉੱਥੇ ਵੈਟਰਨਰੀ ਹਸਪੀਟਲ ਹੈ, ਉਹਦੇ ਉੱਪਰ ਪਹਾੜੀ ਜੀ ਦੇ ਕੁਝ ਲੋਕ ਰਹਿੰਦੇ ਨੇ, ਉਹਨਾਂ ਨੂੰ ਆਪਾਂ ਪ੍ਰਵਾਸੀ ਵੀ ਕਹਿੰਦੇ ਆ। ਹਾਂਜੀ ਹਾਂਜੀ, ਚਲੋ ਜੋ ਵੀ ਹੈ, ਮਤਲਬ ਆਪਣੇ ਪੰਜਾਬੀ ਨਹੀਂ ਹੈ। ਉਹਨਾਂ ਦੀ ਇੱਕ ਲੇਡੀ ਨੂੰ ਪ੍ਰੈਗਨੈਂਟ ਸੀ, ਹਸਪੀਟਲ ਲਿਜਾਣ ਲੱਗੇ ਤਾਂ ਹਸਪੀਟਲ ਜਿਹੜਾ ਵੈਟਰਨਰੀ ਹਸਪੀਟਲ ਉਹਦਾ ਗੇਟ ਬੰਦ ਸੀ, ਉੱਤੋਂ ਟਪਾਉਣ ਲੱਗੇ, ਇੱਕ ਬੱਚਾ ਉੱਥੇ ਗਿਰ ਕੇ ਮਰ ਗਿਆ ਤੇ ਇੱਕ ਦੀ ਡੈਥ ਹੋ ਗਈ ਜਿਹੜੀ ਹਸਪਤਾਲ ਜਾ ਕੇ। ਅਸੀਂ ਕਿਸਾਨੀ 'ਚ ਸੀ, ਸਾਡਾ ਦਿਲ ਬਲੂੰਦਰਿਆ, ਅਸੀਂ ਨਹੀਂ ਦੇਖਿਆ ਕਿ ਉਹ ਸਾਡੇ ਪੰਜਾਬ ਦਾ ਜਾਂ ਕਿੱਥੋਂ ਦਾ। ਅਸੀਂ ਆਵਾਜ਼ ਚੱਕੀ, DC ਸਾਹਿਬ ਮੈਨੂੰ ਕਹਿੰਦੇ ਤੇਰੇ ਤੇ ਪਰਚਾ ਕਰਨਾ, ਤੂੰ ਇਹਨਾਂ ਬੰਦਿਆਂ ਨੂੰ ਨਜਾਇਜ਼ ਸਾਥ ਦੇਣ 'ਚ ਖੜ ਗਿਆ। ਮੈਂ ਕਿਹਾ ਜੀ ਸਦਕੇ ਇੱਕ ਛੱਡੋ, 2 ਦੇ ਦਿਓ, ਪਰ ਪਹਿਲਾਂ ਪਰਚਾ ਉਹਨਾਂ ਤੇ ਦਿਓ ਜਿਨ੍ਹਾਂ ਇਹਨਾਂ ਦੇ ਘਰੇ ਮੀਟਰ ਲਾਏ ਨੇ। ਪਹਿਲਾਂ ਪਰਚਾ ਉਹਨਾਂ ਤੇ ਦਿਓ ਜਿਨ੍ਹਾਂ ਇਹਨਾਂ ਦੀਆਂ ਵੋਟਾਂ ਬਣਾਈਆਂ ਨੇ, ਜਿਹੜੇ ਇਹਨਾਂ ਨੂੰ ਵਰਤ ਕੇ ਵੋਟਾਂ ਲੈ ਕੇ ਵਰਤਦੇ ਰਹੇ ਆ, ਵੋਟਾਂ ਬਣਵਾਈਆਂ, ਜਿੱਤ ਕੇ ਆਉਂਦੇ ਰਹੇ, ਉਹਨਾਂ ਤੇ ਪਰਚੇ ਦਿਓ। ਮੇਰੇ ਤੇ 2 ਦੇ ਦਿਓ, 2 ਦੀ ਜਗ੍ਹਾ 3 ਦੇ ਦਿਓ, ਗੱਲ ਨਹੀਂ ਆਈ। ਉਹ ਵੋਟਾਂ ਕਿਹਨਾਂ ਬਣਾਈਆਂ ਸੀ? 300 ਕੁਛ ਵੋਟ ਹੈ ਉਹਨਾਂ ਦੀ। ਇਹੋ ਜਿਹੇ ਮੈਂ ਇੱਕ ਇਨਸੀਡੈਂਟ ਦੱਸ ਰਿਹਾ, ਰੋਪੜ ਸ਼ਹਿਰ 'ਚ ਆਪਣੇ ਪਿੰਡਾਂ 'ਚ ਐਸੇ ਬਹੁਤ ਬੈਠੇ ਆ। ਆਪਾਂ ਨੂੰ ਆਵਾਜ਼ ਚੱਕਣੀ ਪਊਗੀ। ਤੁਸੀਂ ਰੋਪੜ ਤੋਂ ਲੈ ਕੇ ਘਨੌਲੀ ਤੱਕ ਚਲੇ ਜਾਓ, ਜਿੰਨੇ ਰੋਡ ਤੇ ਕਬਾੜੀਏ ਬੈਠੇ ਆ ਜਾਂ ਸਬਜ਼ੀਆਂ ਵਾਲੇ ਬੈਠੇ ਆ, ਅਸੀਂ ਲੜ ਰਹੇ ਕਿਹਦੇ ਲਈ? ਬਿਹਾਰੀਆਂ ਨੂੰ ਕੱਢ ਦੋ, ਉਹ ਬੰਗਲਾਦੇਸ਼ੀ ਬੈਠੇ ਨੇ ਆਪਣੇ ਉਰੇ, ਆਧਾਰ ਕਾਰਡ ਬਣੇ ਹੋਏ ਨੇ। ਕਿਹਨੇ ਬਣਾਏ ਨੇ? ਸਾਡੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ, MCਆਂ ਨੇ। ਅਸੀਂ ਪ੍ਰਵਾਸੀ ਬਿਹਾਰੀਆਂ ਨੂੰ ਰੋਈ ਜਾਂਦੇ, ਬੰਗਾਲੀਆਂ ਨੂੰ ਰੋਈ ਜਾਂਦੇ, 90% ਤਾਂ ਬੰਗਲਾਦੇਸ਼ੀ ਪੜ ਗਏ। ਸੋ ਇੱਥੇ ਸਾਨੂੰ ਪਾਰਟੀਆਂ ਪਿੱਛੇ ਵੀਰ ਭਾਈਓ ਲੜਨ ਦੀ ਲੋੜ ਨਹੀਂ। ਇੱਕ ਹੋ ਜਾਓ, ਬੱਚੇ ਮੇਰੇ ਵੀ ਨੇ, ਬੱਚੇ ਤੁਹਾਡੇ ਵੀ ਨੇ। ਦੂਜੀ ਗੱਲ ਬੱਚਿਆਂ ਤੋਂ, ਪੰਜਾਬ ਦੇ ਵਿੱਚ ਇੱਕ ਬੜਾ ਨਾਰਾ ਲਾਇਆ ਜਾਂਦਾ, ਹਮ ਦੋ ਹਮਾਰਾ ਏਕ। ਪੰਜਾਬ ਨਿਕਲ ਜਾਓ, ਨਾਰਾ ਬਦਲ ਜਾਂਦਾ, ਹਮ ਦੋ ਹਮਾਰੇ ਅਨੇਕ। ਉਹ ਨਹੀਂ ਪਾਲਦੇ। ਮੇਰੇ ਖੁਦ ਦੇ 3 ਬੱਚੇ, ਬਹੁਤ ਵਧੀਆ ਪਾਲਦਾ, ਵਧੀਆ ਸਕੂਲ ਫੀਸਾਂ ਦਿੰਦੇ ਆ। ਇੱਕ ਬੱਚਾ, ਫਿਰ ਜੇ ਅਸੀਂ ਕਹੀਏ ਮੈਂ ਧਰਨੇ 'ਚ ਜਾਣਾ, ਮਾਂ ਕਹੂਗੀ ਨਾ ਜੀ ਨਾ, ਮੇਰਾ ਤਾਂ ਇੱਕ ਉੱਥੇ ਨਹੀਂ ਭੇਜਣਾ, ਪਰਚਾ ਹੋ ਜੂ, ਫਲਾਣਾ ਹੋ ਜੂ। ਉਹ ਕਿੱਥੋਂ ਪੰਜਾਬੀ ਬਚਾ ਲਾਂਗੇ ਆਪਾਂ? ਆਪਣਾ ਇੱਥੇ ਕੋਈ ਪੰਜਾਬੀ ਨਾਲ ਕੋਈ ਲੜ ਪਏ ਨਾ, ਆਪਾਂ ਕੋਲ ਦੋ ਦੀ ਲੰਘ ਜਾਂਦੇ ਦੇਖ ਕੇ, ਅੱਛਾ ਪੰਜਾਬੀ ਹੈ, ਪਰ ਖੜਨ ਦੀ ਹਿੰਮਤ ਨਹੀਂ ਕਰਦੇ। ਖੜਨ ਦੀ ਹਿੰਮਤ ਨਹੀਂ ਕਰਦੇ। ਦੱਸੋ ਆਪਾਂ ਕਿੰਨੇ ਕੁ ਖੜਦੇ ਆ? ਦੂਜਾ, ਅੱਜ ਪ੍ਰਣ ਕਰੋ, ਜੇ ਕੋਈ ਕਰਦਾ ਉਸ ਵੀਰ ਨੂੰ ਮੇਰਾ ਸਲੂਟ ਹੈ, ਉਹਨੂੰ ਮੇਰਾ ਧੰਨਵਾਦ ਹੈ। ਪਰ ਅੱਜ ਪ੍ਰਣ ਕਰੋ ਕਿ ਅਗਰ ਅਸੀਂ ਬਾਜ਼ਾਰਾਂ 'ਚ ਜਾਣਾ, ਪਹਿਲਾਂ ਆਪਾਂ ਆਪਣੇ ਭਾਈਆਂ ਕੋਲ ਜਾਣਾ। ਜੇ 5 ਰੁਪਏ ਮਹਿੰਗਾ ਵੀ ਮਿਲਦਾ ਕੋਈ ਗੱਲ ਨਹੀਂ, ਉਂਝ ਵੀ ਤਾਂ ਦਾਨ ਦਿੰਨੇ ਆਪਾਂ ਨਜਾਇਜ਼। ਇਹ ਤੋਂ ਵੱਡਾ ਦਾਨ ਨਹੀਂ ਆ। ਅਗਰ ਆਪਾਂ ਆਪਣੇ ਵੀਰਾਂ ਭਾਈਆਂ ਨੂੰ ਸਟਰੋਂਗ ਕਰਾਂਗੇ, ਆਉਣ ਵਾਲਾ ਕੱਲ ਸਾਡਾ ਸਟਰੋਂਗ ਹੋਊਗਾ, ਤਾਂ ਸਾਡਾ ਬਚਪਨ ਜਿਹੜਾ ਅੱਜ ਵਿਹਲਾ ਹੈ। ਸਾਡੇ ਬੱਚੇ ਤਾਂ ਜਾ ਰਹੇ ਆ 7-7 8-8 ਹਜ਼ਾਰ ਦੀਆਂ ਫੈਕਟਰੀਆਂ 'ਚ, ਜਿੰਨੇ ਕੰਮ ਨੇ ਇਹ ਲੋਕ 8-8 10-10 ਹਜ਼ਾਰ ਰੁਪਏ ਦਿਹਾੜੀ ਬਣਾਉਂਦੇ ਨੇ। ਸ਼ਾਲੀ ਵੀਰ ਹੁਣ ਦੱਸ ਕੇ ਗਿਆ, ਉਹ ਜਿਹੜੇ ਟਿੱਕੀਆਂ ਨਾਲੇ ਛਿੱਕੀਆਂ ਵਾਲੇ ਉਰੇ ਵਾਧੂ ਬੈਠੇ ਨੇ, ਚਲੋ ਆਪਾਂ ਕਿਸੇ ਇੱਕ ਨੂੰ ਟਾਰਗੇਟ ਨਾ ਕਰੀਏ। ਇਹ 7-7 8-8 ਹਜ਼ਾਰ ਦਿਹਾੜੀ ਪਾਉਂਦੇ ਨੇ, ਆਪਾਂ ਕਿੱਥੇ ਆ? ਆਪਣੀ ਸੋਚ ਕਿੱਥੇ ਰਹਿ ਗਈ?
ਇੱਕ ਇੱਕ ਆਪਾਂ ਬੱਚਾ ਕੀਤਾ ਹੋਇਆ। ਪ੍ਰਾਈਵੇਟ ਸਕੂਲਾਂ ਨੂੰ ਭੱਜੇ ਆ, ਸਰਕਾਰੀ ਵੱਲੋਂ ਆਪਾਂ ਮੂੰਹ ਨਹੀਂ ਕਰਦੇ। ਚਲੋ ਠੀਕ ਹੈ ਕਿ ਮਿਆਰ ਗਿਰ ਗਿਆ ਸਰਕਾਰੀ ਸਕੂਲਾਂ ਦਾ, ਪਰ ਪ੍ਰਾਈਵੇਟਾਂ 'ਚ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਨਾ ਕਰੋ। ਜਿਹੜੇ ਮਰਜ਼ੀ ਸਕੂਲ 'ਚ ਚਲੇ ਜਾਓ, ਉਹ ਤੁਹਾਨੂੰ ਸੰਸਕ੍ਰਿਤੀ ਕੁਝ ਹੋਰ ਸਿਖਾਉਂਦੇ ਆ, ਸੱਭਿਆਚਾਰਤਾ ਹੀ ਤੁਹਾਨੂੰ ਕੁਝ ਹੋਰ ਦਿਖਾਉਂਦੇ ਆ। ਆਪਾਂ ਆਪਣੀ ਜੜ ਤੋਂ ਤਾਂ ਆਪਣੇ ਬੱਚੇ ਖੁਦ ਤੋੜੇ ਆ। 90% ਉਹਦਾ ਬੰਦੇ ਹੋਣੇ, ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ। ਘਰੇ ਬੱਚਾ ਪੰਜਾਬੀ ਬੋਲਦਾ ਹੈ ਤਾਂ ਆਪਾਂ ਨੂੰ ਟੋਕਦੇ, ਤੈਨੂੰ ਪੰਜਾਬੀ ਬੋਲਣ ਲਈ ਪੈਸੇ ਦਿੰਦੇ ਆ, ਅਸੀਂ ਤੇਰੀਆਂ ਫੀਸਾਂ ਪੰਜਾਬੀ ਬੋਲਣ ਲਈ ਦਿੰਦੇ ਆ। ਫਿਰ ਕੱਲ ਨੂੰ ਅਸੀਂ ਕਹਿੰਦੇ ਆ ਪੰਜਾਬ ਬਚਾਊਗਾ, ਭਗਤ ਸਿੰਘ ਜੰਮੂਗਾ, ਕਿੱਥੋਂ ਜੰਮਣੇ ਆ? ਕਿੱਥੋਂ ਉਮੀਦ ਕਰਦੇ ਆਪਾਂ ਭਗਤ ਸਿੰਘਾਂ ਦੀ? ਸੋ ਟਾਈਮ ਦੀ ਨਜਾਕਤ ਨੂੰ ਦੇਖਦੇ ਹੋਏ ਬਾਈ, ਮੈਂ ਸਾਰਿਆਂ ਤੋਂ ਜੇ ਅਸੀਂ 100 ਬੰਦਾ 100 ਤੋਂ ਅੱਜ ਮੈਂ ਉਮੀਦ ਕਰਦਾ ਕਿ 100 ਦਾ 100 ਪ੍ਰਣ ਕਰਕੇ ਜਾਊਗਾ। ਆਪਣੇ ਪਿੰਡ ਤੋਂ ਨਜਾਇਜ਼ ਵੋਟਾਂ ਆਪਾਂ ਕਟਵਾਣੀਆਂ ਨੇ, ਆਪਣੇ ਐਮਸੀਆਂ ਦੇ ਮਗਰ ਪੈਣਾ, ਆਪਾਂ ਵੋਟਾਂ ਕਟਵਾਣੀਆਂ ਨੇ। ਜਿਹੜੇ ਅੱਜ ਆਪਣੇ ਸਾਡੇ ਮੁੱਦੇ ਤੇ, ਜਿਹੜੇ ਅੱਜ ਸਾਡੇ ਮੁੱਦੇ ਨੇ, ਪ੍ਰਵਾਸੀਆਂ ਦੇ ਜ਼ਮੀਨ ਖਰੀਦਣ ਦੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ। ਜੇ ਚੰਗਾ ਪੰਜਾਬ ਭਾਲਦੇ ਆ ਤਾਂ ਇਹ ਸਾਡੀ ਬੁਨਿਆਦੀ ਸਭ ਤੋਂ ਪਹਿਲੀ ਲੋੜ ਹੈ। ਇਹ 27 ਚ ਆਪਾਂ ਨੇ ਇਹਨਾਂ ਲੋਕਾਂ ਦੇ ਮਗਰ ਪੈਣਾ, ਜਿਵੇਂ ਕਿਸਾਨੀ ਚ ਕਹਿੰਦੇ ਸੀ ਡੰਗ ਚੱਕ ਲਓ ਮਗਰ ਪੈ ਜਾਓ। ਇਹ ਘੱਟ ਨਹੀਂ ਆ ਹੁਣ ਵੀ ਉਸ ਤੋਂ। ਪ੍ਰਵਾਸੀਆਂ ਦਾ ਵੋਟ ਅਧਿਕਾਰ ਬੰਦ ਹੋਵੇ। ਜਦ ਇਹਨਾਂ ਦੀਆਂ ਵੋਟਾਂ ਬਣ ਗਿਆ 500 ਆਪਣੀਆਂ ਕਿੰਨੀਆਂ ਹੁੰਦੀਆਂ ਇੱਕ ਪਿੰਡ ਦੇ ਵਿੱਚ? ਤੇਜੀ ਵੀਰ ਨਾਲ ਮੇਰੀ ਥੋੜੇ ਦਿਨ ਪਹਿਲੇ ਗੱਲ ਹੋ ਰਹੀ ਸੀ, ਪਰਸੋਂ ਚੌਥੇ ਅਸੀਂ ਘਨੌਲੀ ਰੱਖੀ ਸੀ, 45-55 ਦੀ ਰੇਸ਼ੋ ਆ ਆਪਣੀ। ਜਦੋਂ 60 ਤੇ ਚੱਲ ਗਏ ਐਮਐਲਏ ਵੀ ਇਹਨਾਂ ਦੇ ਹੋਣੇ, ਤੁਸੀਂ ਕੀ ਪਾਲਦੇ ਹੋ? ਆਪਾਂ ਕੀ ਪਾਲਦੇ ਇਹਨਾਂ ਤੋਂ? ਅੱਜ ਸਾਡੀ 5 ਸਾਲ ਦਾ ਬੱਚਾ ਇੱਕ ਮਹਿਫੂਜ਼ ਨਹੀਂ, ਦੱਸ ਨਹੀਂ ਸਕਦਾ ਉਹਦੇ ਨਾਲ ਕੀ ਕੀਤਾ, ਤੇ ਤੁਸੀਂ ਕੱਲ ਨੂੰ ਧੀਆਂ ਕਿੱਥੋਂ ਮਹਿਫੂਜ਼ ਪਾਲਦੇ ਹੋ ਇਹਨਾਂ ਤੋਂ? ਆਪਣੇ ਪ੍ਰੇਮ ਨਗਰ ਹੁਣ ਹੋਇਆ, ਇੱਕ ਸਰਪੰਚ ਹੀ ਬਣਿਆ, ਉਹ ਸਰਪੰਚ ਦੇ ਪੁੱਤਾਂ ਨੇ ਕੀ ਕੁਝ ਬੋਲਿਆ ਕੀ ਆਪਾਂ ਤੋਂ ਸੁਣਿਆ ਜਾਂਦਾ ਕਿ ਕੱਲ ਇਹਨਾਂ ਦੇ ਐਮਐਲਏ ਆਪਾਂ ਤੋਂ ਜਰੇ ਜਾਣਗੇ ਜਦੋਂ ਆਪਣੇ ਧੜ ਤੇ ਧੌਣ ਤੇ ਗੋਡਾ ਰੱਖਣਗੇ। ਸੋ ਪੰਜਾਬੀਓ ਜਾਗਣ ਦੀ ਜ਼ਰੂਰਤ ਹੈ। ਇਹ ਗੋਡਾ ਰੱਖਣ ਤੋਂ ਪਹਿਲੇ ਆਪਾਂ ਇਹ ਨਹੀਂ ਕਹਿੰਦੇ ਕਿ ਪੰਜਾਬ 'ਚ ਕੋਈ ਨਾ ਆਵੇ, ਇਹ ਇੱਕ ਕਾਨੂੰਨ ਹੈ, ਆਉਣੇ ਚਾਹੀਦੇ ਨੇ, ਅਸੀਂ ਵੀ ਜਾਂਦੇ ਨੇ, ਪਰ ਜੇ ਅਸੀਂ ਬਾਹਰ ਜਾਂਦੇ ਨੇ ਸਾਡਾ ਬੱਚਾ ਪਹਿਲਾਂ ਆਈਲੈਟਸ ਪਾਸ ਕਰਦਾ ਹੈ, ਫਿਰ ਪੀਸੀਸੀ ਲੈਂਦਾ ਕਿ ਮੇਰੇ ਤੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਹੈ, ਫਿਰ ਮੈਡੀਕਲ ਹੁੰਦਾ ਉਹਦਾ, ਉਹ ਪੂਰੀ ਜਾਂਚ ਤੋਂ ਬਾਅਦ ਜਾ ਕੇ ਫਿਰ ਉੱਥੇ ਸਾਰਾ ਕੁਝ ਉਸ ਦੇਸ਼ 'ਚ ਫੇਰ ਕਰਵਾਉਂਦਾ ਹੈ। ਅਰੇ ਤਾਂ ਯੂਪੀ ਬਿਹਾਰ 'ਚ ਅਪਰਾਧ ਕਰਦੇ ਆ, ਪੰਜਾਬ ਦੀ ਟ੍ਰੇਨ, ਪੰਜਾਬ ਕੀਤਾ ਤਾਂ ਯੂਪੀ ਬਿਹਾਰ ਦੀ ਟ੍ਰੇਨ, ਬਾਵੇ ਤੇਰੇ ਕਾਨੂੰਨ ਵਾਲਿਆ। ਸੋ ਸਾਰਿਆਂ ਤੋਂ ਫਿਰ ਮੈਂ ਮਾਫੀ ਮੰਗਦਾ ਜੇ ਕੋਈ ਮੇਰਾ ਸ਼ਬਦ ਗਲਤ ਲੱਗਿਆ ਹੋਵੇ, ਪਰ ਉਮੀਦ ਕਰਦਾ ਕਿ ਸਾਰੇ ਆਪਾਂ ਨਾਅਰੇ ਦੇ ਵਿੱਚ ਹੱਥ ਖੜਾ ਕਰਕੇ ਕਹਿਣਗੇ ਕਿ ਐਤਕੀ ਵੋਟਾਂ ਆਪਣੇ ਪਿੰਡ ਆਪਾਂ ਕਟਾਵਾਂਗੇ, ਇਹਨਾਂ ਦੇ ਆਧਾਰ ਕਾਰਡ ਆਪਣੇ ਸਰਪੰਚ ਐਮਸੀਆਂ ਨੂੰ ਰੋਕਾਂਗੇ ਬਣਾਉਣ ਤੋਂ। ਪਿੰਡ ਦੇ ਵਿੱਚ ਇੱਕ ਬੰਦਾ ਵੀ ਬਹੁਤ ਹੁੰਦਾ, ਇੱਕ ਨੂੰ ਦੇਖ ਕੇ ਖਰਬੂਜੇ ਨੂੰ ਖਰਬੂਜਾ ਆਪਣੇ ਆਪ ਪੱਕੂਗਾ। ਅੱਜ ਅਸੀਂ ਆਪਣੀ ਮਾਨਸਿਕਤਾ ਕੀ ਬਣਾ ਲਈ, ਯਾਰ ਮੈਂ ਕੀ ਕਰਨਾ, ਮੈਂ ਆਪਣੇ ਨਿਆਣੇ ਦਾ ਮਸੀਂ ਪਾਲਦਾ, ਟਾਈਮ ਤਾਂ ਮੇਰੇ ਕੋਲ ਹੁੰਦਾ ਨਹੀਂ, ਸਵੇਰੇ ਡਿਊਟੀ ਜਾਂਦਾ। ਤਕਰੀਬਨ ਆਪਾਂ ਜਿੰਨੇ ਆਏ ਆ ਸਭ ਆਪਣੇ ਕੰਮਾਂ ਕਾਰਾਂ ਤੋਂ ਛੱਡ ਕੇ ਆਏ। ਭੈਣ ਪਹਿਲੇ ਕਹਿੰਦੀ ਸੀ ਵਿਹਲਾ ਆਪਾਂ ਕੋਈ ਨਹੀਂ ਹੈ, ਪਰ ਜੇ ਪਿਆਰ ਸੀ, ਪੰਜਾਬ ਲਈ ਦਰਦ ਸੀ, ਤਦ ਆਪਾਂ ਉਰੇ ਖੜੇ ਆ। ਅੱਜ ਇਹ ਤਾਦਾਦ 100 'ਚ ਹੈ, ਕੱਲ ਹਜ਼ਾਰਾਂ 'ਚ ਵੀ ਹੋਊਗੀ। ਦੇਸ਼ ਆਜ਼ਾਦ ਕੀਤਾ ਸੀ, ਭਗਤ ਸਿੰਘ ਕੱਲਾ ਸੀ, ਮੂਵਮੈਂਟਾਂ ਜਦੋਂ ਚੱਲੀਆਂ ਸੀ ਇੱਕ ਦੋ ਦੋ ਬੰਦਿਆਂ ਨੇ ਸ਼ੁਰੂ ਕਰੀਆਂ ਸੀ, ਐਂਡ 'ਚ ਅੰਗਰੇਜ਼ਾਂ ਨੂੰ ਗੋਡੇ ਟੇਕਣੇ ਪੈ ਗਏ ਸੀ, ਕਿਉਂਕਿ ਪੰਜਾਬੀਅਤ ਝੁਕੀ ਨਹੀਂ ਸੀ, ਨਾ ਸਾਨੂੰ ਝੁਕਣਾ ਆਉਂਦਾ। ਆਪਣੇ ਹੱਕ ਲਵਾਂਗੇ, ਲੈ ਕੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਹਾਂਜੀ ਮੈਂ ਤੁਹਾਨੂੰ ਕੀ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਹੁਣ ਸਾਡੇ ਸਰਕਾਰੀ ਸਕੂਲ ਹੈ, ਉੱਥੇ ਸਾਰੇ ਮੁਸਲਿਮ ਠੀਕ ਹੈ, ਤੇ ਉਹ ਸਾਰੇ ਸਰਕਾਰੀ ਸਕੂਲ ਸਾਡੇ ਪ੍ਰਾਇਮਰੀ ਸਕੂਲ ਪੜ੍ਹਦੇ ਨੇ। ਸਰਪੰਚ ਆ ਸਾਰਾਬਾਦ, ਤੇ ਜਦੋਂ ਤੁਸੀਂ ਪੰਜਾਬੀ ਨੂੰ ਕਹਿੰਦੇ ਹੋ ਕਿ ਇੱਥੇ ਥੋੜੀ ਫੀਸ ਮਾਫ ਹੈ, ਤੁਸੀਂ ਇੱਥੇ ਬੱਚਿਆਂ ਨੂੰ ਪੜ੍ਹਾਓ, ਕੋਈ ਨਾ ਹਾਂਜੀ, ਜੇ ਤੁਸੀਂ ਸਾਰੇ ਇਹਨਾਂ ਜਿਹੜੇ ਆਪਾਂ ਨੇ ਮੰਗਾਂ ਰੱਖੀਆਂ, ਜੇ ਇਹਨਾਂ ਨਾਲ ਸਹਿਮਤ ਆ, ਹੱਥ ਖੜੇ ਕਰਕੇ ਤੁਸੀਂ ਜਵਾਬ ਦੇਣਾ ਆ। ਸਾਰੇ ਇਕੱਠੇ ਹੋ ਜਾਓ, ਇੱਕ ਪਹਿਲਾਂ ਤਾਂ ਇੱਕ ਵਾਰੀ ਸਾਹਮਣੇ ਆ ਜਾਓ, ਜਿਹੜੇ ਪਿਛਲੇ ਪਾਸੇ ਖੜੇ ਆ ਨਾ, ਅਵਤਾਰ ਸਿੰਘ ਜੀ ਇੱਧਰ ਸਾਹਮਣੇ ਆ ਜਾਓ, ਜਿੰਨੇ ਵੀ ਹੈਗੇ ਆ ਬੰਦੇ ਆ ਜਾਓ, ਆ ਜਾਓ, ਸਾਰੇ ਸਾਹਮਣੇ ਆ ਜਾਓ ਪਹਿਲਾਂ। ਨਹੀਂ ਹੈਗੇ ਲਿਖਿਆ ਪ੍ਰਧਾਨ ਗੁਰੂ ਨਾਨਕ ਲਿਖਿਆ ਹੋਇਆ।
ਨਵਨੀਤ ਸ਼ਰਮਾ ਹੈ ਯਾਰ ਰੋਪੜ ਤੋਂ ਇੱਕ ਸੰਗਠਨ ਦੀ ਪ੍ਰਧਾਨ ਹੈ मतलब कि उन्होंने बाइट कर कोई नवनीत शर्मा नवनीत शर्मा की कौन आ गया ਆਇਆ ਨਹੀਂ ਉਹ ਕਹਿੰਦੇ ਪੜਦੇ ਨੇ ਜੋ ਲੋਕ ਇਹਨਾਂ ਤੇ ਕਿੱਥੇ ਹੁੰਦੇ यार जांच कर लो ਬਾ ਇੱਕ ਮਿੰਟ ਕਰਾ ਲੈਂਦੇ ਹੁਣ ਇਕੱਠੇ ਪੀਤਾ ਮੁੜ ਕੇ ਫੇਰ ਖਾਣ ਜਾਂਦੇ आ जगह नु हो जाए इधर नु हो जाओ जी हां मेरे यार थोड़े नारे ਹਾਂ कैंसिल हो गए ਮੈਂ ਕਹਿੰਦਾ ਹਾਂਜੀ ਹਾਂਜੀ ਮੰਗਾਂ ਦੀ ਹਲਾ ਹਾਂਜੀ ਜੇ ਤਾਂ ਤੁਹਾਨੂੰ ਇਹ ਜਿਹੜੀਆਂ ਆਪਾਂ ਮੰਗਾਂ ਰੱਖੀਆਂ ਆ ਜੇ ਤਾਂ ਤੁਹਾਨੂੰ ਮਨਜ਼ੂਰ ਆ ਤਾਂ ਹੱਥ ਖੜੇ ਕਰਕੇ ਤੁਸੀਂ ਜਵਾਬ ਦੇਣਾ ਸਾਰਿਆਂ ਨੇ ਕੀ ਪ੍ਰਵਾਸੀਆਂ ਨੂੰ ਜ਼ਮੀਨ ਖਰੀਦਣ ਤੋਂ ਪੂਰਨ ਤੌਰ ਤੇ ਰੋਕ ਲੱਗਣੀ ਚਾਹੀਦੀ ਆ ਪ੍ਰਵਾਸੀਆਂ ਦਾ ਵੋਟ ਅਧਿਕਾਰ ਬੰਦ ਹੋਣਾ ਚਾਹੀਦਾ ਆ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਜ਼ਰੂਰੀ ਆ ਰੇਹੜੀ ਫੜੀ ਲਾਉਣ ਵਾਲਿਆਂ ਦਾ ਲਾਇਸੈਂਸ ਬਣਾਉਣਾ ਚਾਹੀਦਾ ਕਿ ਨਹੀਂ ਬਣਾਉਣਾ ਚਾਹੀਦਾ ਆਧਾਰ ਕਾਰਡ ਇਹਨਾਂ ਦੇ ਬਣਨੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਦੇ ਨਾਰਾ ਇਹ ਨਾਰਾ ਮੇਰਾ ਨਾਮ ਯੂਟ ਦਾ ਪੰਜਾਬ ਬਚਾਓ ਨਾਰਾ ਇਹ ਹੈ ਪੰਜਾਬ ਬਚਾਓ ਪਾਲਿਸੀ ਲਿਆਓ ਠੀਕ ਹੈ ਜੀ ਹਾਂ ਆ ਨਾਰਾ ਲਾਓ ਹਾਂਜੀ ਨਾਰਾ ਆਪਾਂ ਨੇ ਜ਼ੋਰ ਸ਼ੋਰ ਨਾਲ ਲਾਉਣਾ ਆ ਪੰਜਾਬ ਬਚਾਓ ਤੁਸੀਂ ਕਹਿਣਾ ਪਾਲਿਸੀ ਬਣਾਓ ਪੰਜਾਬ ਬਚਾਓ ਪਾਲਿਸੀ ਲਿਆਓ ਪੰਜਾਬ ਬਚਾਓ ਪਾਲਿਸੀ ਲਿਆਓ ਪੰਜਾਬ ਬਚਾਓ ਪਾਲਿਸੀ ਲਿਆਓ ਪੰਜਾਬ ਬਚਾਓ ਪਾਲਿਸੀ ਬਣਾਓ ਪੰਜਾਬ ਬਚਾਓ ਪਾਲਿਸੀ ਬਣਾਓ ਚਲੋ ਜੀ ਹੁਣ ਇੱਕ ਦੋ ਬੁਲਾਰੇ ਹੋਰ ਆ ਆਪਾਂ ਉਹਨਾਂ ਨੂੰ ਬੁਲਾ ਕੇ ਮੁੜ ਕੇ ਮੰਗ ਪੱਤਰ ਦੇਣ ਵਾਲੇ ਤੁਰੀਏ ਨਵਨੀਤ ਸ਼ਰਮਾ ਕਰ ਦੇ ਉਹਨਾਂ ਨੂੰ ਮਾਰਿਆ ਪਹਿਲਾਂ ਹਾਂਜੀ ਮੈਂ ਮਿਲਣਾ ਤੇ ਮੇਰਾ ਰਹਿੰਦੇ ਹੋ ਕੋਈ ਨਹੀਂ ਹੈਗਾ ਟਾਈਮ ਅਜੇ ਤੁਹਾਡਾ ਆਪਣੀ ਕੁੜੀ ਨੂੰ ਸਮਝ ਦਿਓ ਲਿਆ ਫਿਰ ਬੋਲੋ ਨਾਮ ਨਵਨੀਤ ਸ਼ਰਮਾ ਜੀ ਠੀਕ ਹੈ ਜੀ ਦਿਓ ਮੇਰੇ ਤੁਹਾਡਾ ਕੀ ਨਾਮ ਹਾਂ ਮੈਂ ਤੁਹਾਡੇ ਹੀ ਬੋਲਣ ਲੱਗੇ ਆ ਜਾਓ ਸਾਡੇ ਤਾਂ ਮਸਲੇ ਹੋ ਜਾਂਦੇ ਇੱਕੋ ਮਸਲੇ ਤੇ ਕਰ ਜੈ ਸਿਆ ਰਾਮ ਜੀ ਸਾਰਿਆਂ ਨੂੰ। ਜੈ ਸਿਆ ਰਾਮ ਕਿਉਂ ਕਹਿ ਰਹੀ ਹਾਂ ਮੈਂ, ਕਿਉਂਕਿ ਮੈਨੂੰ ਤੇਜੀ ਵੀਰ ਨੇ ਦੱਸਿਆ ਕਿ ਜਿਹੜੀ ਇਹ ਲਹਿਰ ਚਲਾਈ ਹੈ ਇਹ ਇੱਕ ਮਸਲਾ ਬਣਾ ਦਿੱਤਾ ਗਿਆ ਕਿ ਇਹ ਸਿਰਫ ਸਰਦਾਰ ਕਰ ਰਹੇ ਨੇ, ਸਿੱਖ ਕਰ ਰਹੇ ਨੇ, ਹੋਰ ਕੋਈ ਕਮਿਊਨਿਟੀ ਇਹਦਾ ਸਪੋਰਟ ਨਹੀਂ ਕਰ ਰਹੀ। ਪਰ ਇਹ ਗਲਤ ਹੈ ਕਿਉਂਕਿ ਇਹ ਹਰ ਇੱਕ ਕਮਿਊਨਿਟੀ ਦੇ ਲਈ ਹੈ। ਇਹ ਸਾਡਾ ਵੀ ਮਸਲਾ ਹੈ। ਜਿਹੜਾ ਬੱਚਾ ਉੱਥੇ ਮਾਰਿਆ ਗਿਆ ਉਹ ਸਾਡਿਆਂ ਚੋਂ ਵੀ ਕਿਸੇ ਇੱਕ ਦਾ ਹੋ ਸਕਦਾ ਸੀ। ਸੋ ਸਾਨੂੰ ਉਹਦਾ ਓਨਾ ਹੀ ਦੁੱਖ ਹੈ ਜਿੰਨਾ ਸਾਨੂੰ ਸਾਡੇ ਬੱਚੇ ਦਾ ਦੁੱਖ ਹੁੰਦਾ ਹੈ। ਸੋ ਬਿਲਕੁਲ ਮੈਂ ਅੱਜ ਆਪਣੇ ਵੱਲੋਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਰੱਖਦੀ ਹਾਂ ਕਿ ਬਿਲਕੁਲ ਜਿਹੜਾ ਇਹ ਹੋਣਾ ਚਾਹੀਦਾ ਹੈ, ਇਹਨਾਂ ਦੇ ਪਹਿਲਾਂ ਤਾਂ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਬਿਲਕੁਲ ਇਹਨਾਂ ਲੋਕਾਂ ਨੂੰ ਨਹੀਂ ਹੋਣਾ ਚਾਹੀਦਾ। ਕਿਉਂਕਿ ਮੈਂ ਸਿੱਧੇ ਸਪਸ਼ਟ ਤੌਰ ਤੇ ਕਹੂੰਗੀ ਅਸੀਂ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਕਰਕੇ ਅਸੀਂ ਇਹਨਾਂ ਲੋਕਾਂ ਦੇ ਆਧਾਰ ਕਾਰਡ ਵੀ ਬਣਾ ਦਿੰਨੇ ਆ, ਇਹ ਲੋਕ ਇੱਥੇ ਜਗ੍ਹਾ ਵੀ ਲੈ ਲੈਂਦੇ ਨੇ, ਇਹਨਾਂ ਨੂੰ ਸਭ ਕੁਝ ਮਿਲਦਾ ਹੈ। ਅਸੀਂ ਕਿਸੇ ਚੀਜ਼ ਦੇ ਖਿਲਾਫ ਨਹੀਂ ਹੈਗੇ, ਨਾ ਅਸੀਂ ਕਿਸੇ ਗਰੀਬ ਦੇ ਢਿੱਡ ਚੋਂ ਅੰਨ ਖੋਣ ਲਈ ਕਹਿੰਦੇ ਆ। ਪੰਜਾਬੀ ਤਾਂ ਵੈਸੇ ਹੀ ਲੰਗਰ ਲਾਉਣ ਨੂੰ ਮਸ਼ਹੂਰ ਨੇ ਤੇ ਅਸੀਂ ਕਦੇ ਵੀ ਇਹ ਚੀਜ਼ ਨਹੀਂ ਕਵਾਂਗੇ ਕਿ ਅਸੀਂ ਇਹਨਾਂ ਦੇ ਹੱਥੋਂ ਕੁਝ ਖੋਣਾ ਹੈ ਜਾਂ ਇਹਨਾਂ ਦੇ ਢਿੱਡ ਚੋਂ ਕੁਝ ਖੋਣਾ ਹੈ। ਸਿਰਫ ਇਹ ਗੱਲ ਹੈ ਕਿ ਇਹ ਲੋਕ ਜਦੋਂ ਅਸੀਂ ਵੋਟ ਪਾਉਣ ਦਾ ਅਧਿਕਾਰ ਇਹਨਾਂ ਲੋਕਾਂ ਨੂੰ ਦਿੰਨੇ ਆ ਤਾਂ ਵੋਟਾਂ ਦੇ ਦਿਨਾਂ ਦੇ ਵਿੱਚ ਇਹ ਲੋਕ ਰਾਤੋਂ ਰਾਤ ਵਿਕ ਜਾਂਦੇ ਨੇ ਤੇ ਉਹਦਾ ਜਿਹੜਾ ਸਾਰਾ ਕੁਝ ਸਾਨੂੰ ਝੇਲਣਾ ਪੈਂਦਾ ਹੈ। ਕਿਉਂਕਿ ਬੇਸਿਕਲੀ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜਾ ਲੀਡਰ, ਕਿਹੜੇ ਨੇਤਾ ਨੇ ਜਿਹੜੇ ਸਾਡੇ ਜਿਨ੍ਹਾਂ ਦੀ ਲੋੜ ਹੈ ਸਾਨੂੰ, ਕੌਣ ਇੱਥੇ ਕੰਮ ਕਰ ਸਕਦੇ ਨੇ, ਕਿਉਂਕਿ ਇਹ ਲੋਕ ਸਾਡੇ ਵਿੱਚ ਨਹੀਂ ਵਿਚਰਦੇ। ਸੋ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਉਹ ਕਿਉਂ ਦਿੱਤਾ ਗਿਆ। ਮੈਂ ਬਿਲਕੁਲ ਇਸ ਚੀਜ਼ ਦੇ ਖਿਲਾਫ ਔਰ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਖੁਦ ਪੰਜਾਬ ਸਰਕਾਰ ਤੋਂ ਮੰਗ ਰੱਖਦੀ ਹਾਂ। ਬੁਲਾਰਾ ਆ ਮੈਂ, ਵੈਸੇ ਵੀ ਡਿਬੇਟਸ ਕੰਟੀਨਿਊ ਮੈਂ ਕਰਦੀ ਰਹਿੰਦੀ ਹਾਂ। ਸੋ ਇਹ ਜਿਹੜਾ ਮੁੱਦਾ ਹੈ ਬਿਲਕੁਲ ਮੈਂ ਜਿੱਥੇ ਤੱਕ ਮੇਰੇ ਤੋਂ ਜਾ ਹੋਊਗਾ ਅਸੀਂ ਉੱਥੇ ਵੀ ਚੁੱਕਾਂਗੇ ਔਰ ਬਿਲਕੁਲ ਅਸੀਂ ਤੁਹਾਡੇ ਸਾਰਿਆਂ ਦੀ ਸਪੋਰਟ 'ਚ ਹੈ। ਔਰ ਇਹ ਗੱਲ ਬਿਲਕੁਲ ਗਲਤ ਹੈ ਕਿ ਜਿਹੜੀ ਤੇਜੀ ਵੀਰ ਨੇ ਮੈਨੂੰ ਦੱਸੀ ਕਿ ਸਿੱਖ ਇਸ ਚੀਜ਼ ਦਾ ਸਰਦਾਰ ਨੇ ਜਿਹੜੇ ਇਸ ਚੀਜ਼ ਨੂੰ ਚੱਕ ਰਹੇ ਨੇ। ਨਹੀਂ, ਇਹ ਸਾਰੀ ਕਮਿਊਨਿਟੀ, ਅਸੀਂ ਹਿੰਦੂ ਭਾਈਚਾਰਾ ਚਾਹੇ ਸਿੱਖ ਭਾਈਚਾਰਾ ਚਾਹੇ ਉਹ ਕੋਈ ਵੀ ਹੈ, ਸਾਰਿਆਂ ਦਾ ਮਸਲਾ ਹੈ
ਮੈਂ ਫੇਰ ਤੋਂ ਉਹੀ ਗੱਲ ਰਿਪੀਟ ਕਰੂੰਗੀ ਕਿ ਜਿਵੇਂ ਉਹ ਬੱਚਾ ਮਾਰਿਆ ਗਿਆ ਉਹ ਸਾਡੇ ਚੋਂ ਵੀ ਕਿਸੇ ਇੱਕ ਦਾ ਹੋ ਸਕਦਾ ਸੀ। ਸਾਡੀਆਂ ਧੀਆਂ ਭੈਣਾਂ ਨੂੰ ਰੋਜ਼ ਦਿਹਾੜੀ ਅਸੀਂ ਦੇਖਦੇ ਹਾਂ, ਕਿਸੇ ਨੂੰ ਇਹ ਛੇੜ ਕੇ ਚਲ ਜਾਂਦੇ ਨੇ, ਕਿਸੇ ਸਾਡੇ ਵੀਰ ਦੀ ਇਹ ਪੱਗ ਲਾ ਦਿੰਦੇ ਨੇ, ਕਦੇ ਇਹ ਸਾਡੇ ਧਰਮ ਤੇ, ਕਦੇ ਮੰਦਿਰਾਂ ਤੇ, ਕਦੇ ਗੁਰਦੁਆਰਿਆਂ ਤੇ ਅਕਸਰ ਇਹ ਮਸਲੇ ਚੱਕਦੇ ਰਹਿੰਦੇ ਨੇ। ਤੁਸੀਂ ਦੇਖਦੇ ਹੀ ਹੋਵੋਗੇ ਕਿ ਕਾਫੀ ਪ੍ਰਵਾਸੀਆਂ ਨੂੰ ਮੈਂ ਦੇਖਿਆ, ਕਦੇ ਕੋਈ ਭੋਲੇ ਸ਼ੰਕਰ ਦਾ ਰੂਪ ਧਾਰ ਲੈਂਦਾ, ਬਾਜ਼ਾਰਾਂ 'ਚ ਮੰਗਦੇ ਫਿਰਦੇ ਨੇ, ਕਦੇ ਇਹ ਲੋਕ ਹਨੂਮਾਨ ਬਣ ਜਾਂਦੇ ਨੇ, ਬਾਜ਼ਾਰਾਂ 'ਚ ਘੁੰਮਦੇ ਫਿਰਦੇ ਨੇ। ਸੋ ਇਹਨੂੰ ਬੇਅਦਬੀ ਨਹੀਂ ਕਹਿੰਦੇ ਤਾਂ ਹੋਰ ਕੀ ਕਹਿੰਦੇ ਆ। ਬਿਲਕੁਲ ਅਸੀਂ ਨਾਲ ਆ ਤੁਹਾਡੇ ਸਾਰਿਆਂ ਦੇ, ਔਰ ਅੱਜ ਜਿਹੜਾ ਅਸੀਂ ਮੈਮੋਰੈਂਡਮ ਦੇ ਰਹੇ ਹਾਂ ਅਸੀਂ ਉਹਦੇ 'ਚ ਵੀ ਬਿਲਕੁਲ ਤੁਹਾਡੇ ਹੱਕ 'ਚ ਆ ਕਿ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ। ਔਰ ਜੇ ਕੱਲ ਨੂੰ ਮੈਨੂੰ ਇਸ ਚੀਜ਼ ਦਾ ਮੌਕਾ ਮਿਲਦਾ ਹੈ, ਬਿਲਕੁਲ ਇਹਨਾਂ ਦੀਆਂ ਵੋਟਾਂ ਕਟਾਵਾਂਗੇ ਜੀ, ਬਿਲਕੁਲ ਕਟਾਵਾਂਗੇ, ਕਿਉਂਕਿ ਵੋਟ ਜਿਹੜੀ ਹੁੰਦੀ ਹੈ ਉਹ ਤਾਂ ਪਾਈ ਜਾਂਦੀ ਹੈ ਤਾਂ ਕਿ ਸਾਡੇ ਸਮਾਜ ਦਾ ਸੁਧਾਰ ਕੀਤਾ ਜਾਵੇ, ਸਾਡੇ ਸਕੂਲਾਂ ਦਾ, ਸਾਡੇ ਕਾਲਜਿਸ ਦਾ, ਸਾਡੇ ਜਿੰਨੀ ਸਾਡੀ ਇੱਥੇ ਸਾਡੇ ਚਾਹੇ ਸਾਡੀ ਕਚਹਿਰੀ ਹੈ, ਚਾਹੇ ਅਸੀਂ ਉੱਥੇ ਕਿਸੇ ਕੰਮ ਜਾਣਾ ਹੈ, ਚਾਹੇ ਅਸੀਂ ਕਮੇਟੀ 'ਚ ਕਿਸੇ ਕੰਮ ਜਾਣਾ ਹੈ, ਉਹ ਅਸੀਂ ਕਿਸੇ ਅਧਿਕਾਰ ਨਾਲ ਜਾਂਦੇ ਹਾਂ। ਇਹਨਾਂ ਲੋਕਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਸਾਡੇ ਇੱਥੇ ਦੀ ਕਿ ਕਿਹੜਾ ਲੀਡਰ ਜਿਹੜਾ ਸਾਡੇ ਸਮਾਜ ਲਈ ਵਧੀਆ। ਅੱਜ ਅਸੀਂ ਇਹਨਾਂ ਨੂੰ ਜਾ ਕੇ ਪੁੱਛ ਲਈਏ ਨਾ ਕਿ ਪੰਜਾਬ 'ਚ ਤੁਸੀਂ ਦੱਸੋ ਕਿੰਨੇ MLAs ਨੇ, ਕੌਣ ਨੇ, ਕਿਹੜੇ ਮੰਤਰੀ ਨੇ, ਇਹਨਾਂ 'ਚੋਂ ਇੱਕ ਵੀ ਬੰਦਾ ਜੇ ਤੁਹਾਨੂੰ ਦੱਸ ਦੇਵੇ ਤਾਂ ਤੁਸੀਂ ਮੈਨੂੰ ਕਹਿ ਦਿਓ। ਬਿਲਕੁਲ ਇਹਨਾਂ ਨੂੰ ਇਸ ਚੀਜ਼ ਦੀ ਜ਼ੀਰੋ ਨੌਲੇਜ ਹੈ। ਸੋ ਤਾਂ ਕਰਕੇ ਬਿਲਕੁਲ ਮੈਂ ਇਸ ਚੀਜ਼ ਦੀ ਸਪੋਰਟ 'ਚ ਹਾਂ। ਸਾਰੇ ਮੇਰੇ ਵੀਰ ਇੱਥੇ ਖੜੇ ਨੇ, ਤੇਜੀ ਵੀਰ ਨੇ ਮੈਨੂੰ ਬੁਲਾਇਆ, ਬਿਲਕੁਲ ਅਸੀਂ ਸਪੋਰਟ 'ਚ ਹਾਂ। ਪੰਜਾਬ ਸਰਕਾਰ ਨੂੰ ਮੈਂ ਅੱਜ ਰਿਕੁਐਸਟ ਕਰਦੀ ਹਾਂ ਔਰ ਉਹਨਾਂ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਹਨਾਂ ਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਉਹ ਬੰਦ ਕੀਤਾ ਜਾਵੇ। ਅੱਜ ਤੁਸੀਂ ਮੈਮੋਰੈਂਡਮ ਦਿਓ DC ਸਾਹਿਬ ਨੂੰ, ਅਸੀਂ ਤੁਹਾਡੇ ਨਾਲ ਆ। ਬਿਲਕੁਲ ਇਹਨਾਂ ਦੀਆਂ ਵੋਟਾਂ ਜਿਹੜੀਆਂ 27 ਦੇ ਵਿੱਚ ਉਹ ਅਸੀਂ ਕਟਾਵਾਂਗੇ। ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਊਗਾ, ਨਾ ਇਹਨਾਂ ਨੂੰ ਇੱਥੇ ਜਗ੍ਹਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ। ਤੁਸੀਂ ਦੇਖੋ ਹਿਮਾਚਲ ਦੇ ਵਿੱਚ ਲੋਕ 30 32 ਸਾਲਾਂ ਤੋਂ ਸਾਡੇ ਲੋਕ ਬੈਠੇ ਨੇ ਜਿਹੜੇ ਜਗ੍ਹਾ ਇੱਕ ਟੋਟਾ ਨਹੀਂ ਉੱਥੇ ਜ਼ਮੀਨ ਦਾ ਖਰੀਦ ਸਕੇ। ਸੋ ਅਸੀਂ ਲੋਕ ਇੰਨੇ ਕੱਚੇ ਕਿਉਂ ਆ? ਅਸੀਂ ਅਮਰੀਕਾ ਕੈਨੇਡਾ 'ਚ ਚਲ ਜਾਈਏ, ਸਾਨੂੰ ਇੱਕ PR ਲੈਣ ਲਈ ਸਾਡੀਆਂ ਉਮਰਾਂ ਘਸ ਜਾਂਦੀਆਂ, ਉੱਥੇ ਸਾਨੂੰ PR ਨਹੀਂ ਮਿਲਦੀ। ਚਲੋ ਸੋ ਇਸੇ ਕਰਕੇ ਮੈਂ ਕਹਿੰਨੀ ਆ ਅਸੀਂ ਫੋਰਨ 'ਚ ਜਾਂਦੇ ਆ, ਫਿਰ ਰਿਪੀਟ ਕਰਦੀ ਆ ਮੈਂ ਕਿ ਸਾਡੀਆਂ ਉਮਰਾਂ ਨਿਕਲ ਜਾਂਦੀਆਂ। ਸਾਡੇ ਬੱਚੇ ਇੱਕ ਕਮਾਈ ਕਰਕੇ ਅਮਰੀਕਾ ਕੈਨੇਡਾ ਜਾ ਕੇ ਬੈਠੇ ਆ, ਉੱਥੇ PR ਲੈਣ ਲਈ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਸੋ ਅਸੀਂ ਇੰਨੇ ਕੱਚੇ ਕਿਉਂ ਆ ਕਿ ਅਸੀਂ ਇੱਥੇ ਬੁਲਾ ਕੇ, ਚਾਹੇ ਉਹ ਕੋਈ ਵੀ ਹੈ, ਫਿਰ ਉਹ ਚਾਹੇ ਪ੍ਰਵਾਸੀ ਨੇ, ਚਾਹੇ ਉਹ ਬੰਗਲਾਦੇਸ਼ੀ ਨੇ, ਚਾਹੇ ਉਹ ਤੁਸੀਂ ਦੇਖਿਓ ਖਰੜ ਦੇ ਵਿੱਚ ਉਹ ਅਫਰੀਕਨ, ਉਹ ਕਾਲੇ ਕਿੰਨੇ ਬੈਠੇ ਨੇ, ਕਿਉਂ ਅਸੀਂ ਇਹਨਾਂ ਲੋਕਾਂ ਨੂੰ ਇੰਨੀ ਇੰਪੋਰਟੈਂਸ ਦਿੰਦੇ ਹਾਂ ਜਿਨ੍ਹਾਂ ਨੂੰ ਸਾਡੇ ਪੰਜਾਬ ਦੇ ਬਾਰੇ 'ਚ ਕੁਝ ਪਤਾ ਹੀ ਨਹੀਂ। ਸੋ ਮਿਲ ਕੇ ਸਾਰੇ ਆਪਾਂ ਜਿਹੜਾ ਇਸ ਚੀਜ਼ ਦਾ ਵਿਰੋਧ ਕਰੀਏ ਕਿ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ ਅੱਗੇ ਤੋਂ ਨਾ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਨਵਦੀਪ। ਮੈਂ ਬੋਲਣਾ ਜੀ, ਇੱਕ ਮਿੰਟ ਦਿਓ ਮਹਾਰਾਜ। ਦੇਖੋ ਇਹ ਆਪਣੇ ਪੰਜਾਬ ਦਾ ਮੈਂ ਕਹਿਣਾ ਜੀ, ਮੈਂ ਤੁਹਾਨੂੰ ਮਨਾ ਕੀਤਾ 2 ਮਿੰਟ ਤੁਹਾਡਾ ਨਾਮ ਲਿਖਿਆ ਤੁਹਾਡੇ ਵਾਸਤੇ ਆ ਤੇ ਲੀਡਰ ਹੈ ਸਾਰੇ। ਬਹੁਤ ਬਹੁਤ ਧੰਨਵਾਦ ਕਰਦੇ ਆ ਆਪਾਂ ਭੈਣ ਨਵਨੀਤ ਸ਼ਰਮਾ ਜੀ ਦਾ। ਦੇਖੋ ਉਹਨਾਂ ਨੇ ਦੱਸਿਆ ਵੀ ਇਹ ਕੱਲਾ ਮਸਲਾ ਸਿੱਖ ਭਾਈਚਾਰੇ ਦਾ ਨਹੀਂ ਹੈਗਾ, ਕੱਲਾ ਇਹ ਸਿੱਖਾਂ ਦਾ ਮਸਲਾ ਨਹੀਂ ਹੈਗਾ, ਇਹ ਸਾਡੇ ਹਿੰਦੂ ਭਾਈਚਾਰੇ ਦਾ ਵੀ ਮਸਲਾ। ਜੋ ਪੰਜਾਬ ਦੇ ਹਿੰਦੂ ਆ, ਜਿਹੜੇ ਇੱਥੇ ਦੇ ਵਸਨੀਕ ਆ, ਸਾਡੇ ਦਾਦੇ ਪੜਦਾਦੇ ਇੱਥੇ ਰਹਿ ਚੁੱਕੇ ਆ, ਇਹ ਸਾਰੇ ਸਾਡੇ ਪੰਜਾਬ ਦਾ ਮਸਲਾ ਆ। ਇਹਨਾਂ ਨੇ ਸਾਡਾ ਸੰਯੋਗ ਕੀਤਾ, ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਭੈਣ ਦਾ। ਦੇਖੋ ਉਹਨਾਂ ਨੂੰ ਵੀ ਪਤਾ ਆ ਵੀ ਜੋ ਪ੍ਰਵਾਸੀ ਇੱਥੇ UP ਬਿਹਾਰ ਤੋਂ ਆਉਂਦੇ, ਉਹਨਾਂ ਦਾ ਆਪਣਾ ਕਲਚਰ ਆ, ਉੱਧਰ ਦਾ ਆਪਣਾ ਸੱਭਿਆਚਾਰ ਹੈ। ਸਾਡੇ ਹਿੰਦੂ ਭਾਈਚਾਰਿਆਂ ਦਾ ਸੱਭਿਆਚਾਰ ਆਪਣਾ ਆ, ਠੀਕ ਹੈ ਜੀ। ਉਹ ਆਪਣੇ ਧਰਮ ਦੀ ਵੀ, ਅਸੀਂ ਉਹਨਾਂ ਦੀ ਧਰਮ ਦੀ ਵੀ ਇੱਜ਼ਤ ਕਰਦੇ ਆ, ਕਿਉਂਕਿ ਇਹ ਬਿਲਕੁਲ ਇਹ ਆਪਣੇ ਸਾਡੇ ਧਰਮ ਨੂੰ ਵੀ ਨਾਸ਼ ਕਰ ਰਹੇ ਆ, ਬਹੁਤ ਗਲਤ ਚੀਜ਼ਾਂ ਕਰਦੇ ਆ ਜੋ ਆਪਾਂ ਨੂੰ ਦਿਖਦੀਆਂ ਆਪਾਂ ਅਣਦੇਖਾ ਕਰ ਦਿੰਦੇ ਆ। ਤਾਂ ਆਪਾਂ ਇਹੀ ਬੇਨਤੀ ਕਰਦੇ ਆ ਫਿਰ ਦੁਬਾਰਾ ਤੋਂ, ਇਹ ਸਿਰਫ ਸਾਡੇ ਇਕੱਲਿਆਂ ਦਾ ਮਸਲਾ ਨਹੀਂ, ਪੂਰੇ ਪੰਜਾਬ ਦਾ ਮਸਲਾ ਆ, ਪੰਜਾਬੀਅਤ ਦਾ ਮਸਲਾ ਆ, ਠੀਕ ਹੈ ਜੀ। ਆ ਜਾਓ ਯਾਰ, ਉਹ ਲੇਡੀ ਯਾਰ ਉਹਦਾ ਮਾਹੌਲ ਖਰਾਬ ਕਰ ਰਿਹਾ। ਚਲੋ ਜਾਓ ਹਾਂਜੀ, ਮੈਂ 2 ਲੈ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੰਟ 2 ਲੈਣੇ ਆ ਸਿਰਫ ਮੈਂ। ਇੱਥੇ ਸਰਦਾਰ ਜੀ ਨੇ ਇੱਕ ਨਾਰਾ ਲਵਾਇਆ ਸਾਡੇ ਕੋਲੋਂ, ਪਾਲਿਸੀ ਬਣਾਓ। ਪਾਲਿਸੀ ਕੌਣ ਬਣਾਏਗਾ? ਸਰਕਾਰ ਬਣਾਉਂਦੀ ਹੈ ਪਾਲਿਸੀ ਨਾ, ਵਿਧਾਨ ਸਭਾ 'ਚ ਬਣਦੀ ਹੈ। ਕਿ ਹੁਣ ਤੱਕ ਜਿੰਨੀਆਂ ਪਾਰਟੀਆਂ ਹੈਗੀਆਂ ਨੇ
ਇਹ ਪਾਲਿਸੀ ਬਣਾਉਣਗੀਆਂ। ਇਹ ਤਾਂ ਲਿਆਉਣ ਵਾਲੇ ਨੇ ਨਾ, ਇਹਨਾਂ ਨੂੰ ਨਾ ਲਓ ਕਿਸੇ ਇੱਕ ਵੀ ਪਾਰਟੀ ਦਾ, ਜਿਹੜੀਆਂ ਭਈਆਂ ਦੀ ਵੋਟ ਨਹੀਂ ਚਾਹੁੰਦੀ। ਭਈਆ ਨਹੀਂ, ਜਿੰਨੇ ਬਾਹਰੋਂ ਆਉਂਦੇ ਨੇਗੇ। ਮੈਂ ਪੰਜਾਬ ਨੈਸ਼ਨਲ ਪਾਰਟੀ ਦਾ ਜਨਰਲ ਸੈਕਟਰੀ ਹਾਂ। ਪੋਲੀਟੀਕਲ ਬੰਦਾ 100% ਆਮ ਤੌਰ ਤੇ ਪੋਲੀਟੀਕਲ ਬੰਦਿਆਂ ਨੂੰ ਇਹੋ ਜਿਹੇ ਇਕੱਠਾਂ 'ਚ ਬੋਲਣ ਨਹੀਂ ਦਿੱਤਾ ਜਾਂਦਾ। ਬਿਨਾਂ ਪੋਲਿਟਿਕਸ ਕੀਤਿਆਂ ਕੀ ਬਣ ਜਾਏਗਾ ਤੁਹਾਡਾ ਕੁਛ। ਅਸੀਂ ਇਹ ਮੈਨੀਫੈਸਟੋ ਵਿੱਚ ਲਿਖਿਆ ਹੋਇਆ, ਮੇਰੇ ਕੋਲੋਂ ਲੈ ਲਓ ਲਿਖਿਆ ਹੋਇਆ। ਮੈਂ ਇਸ ਮੁੱਦੇ ਤੇ ਵੋਟ ਮੰਗੀ ਸੀ, ਮੈਂ ਮੋਹਾਲੀ ਤੋਂ ਇਲੈਕਸ਼ਨ ਲੜਿਆ। ਮੈਨੂੰ ਜ਼ਿਮੀਂਦਾਰ ਭਰਾਵਾਂ ਨੇ ਇਹ ਕਿਹਾ ਤੂੰ ਸਾਡੇ ਭਈਏ ਭਜਾਏਗਾ ਤੇ ਦਿਹਾੜੀ ਤੂੰ ਕਰੇਗਾ। ਮੈਨੂੰ ਇਹ ਆਖਿਆ, ਸਭ ਤੋਂ ਘੱਟ ਵੋਟ ਮੈਨੂੰ ਪਈ ਸੀ ਉੱਥੇ, ਮੈਨੂੰ ਵੋਟ ਨਹੀਂ ਪਾਈ। ਮੇਰਾ ਵਿਰੋਧ ਕੀਤਾ ਸਾਡੇ ਸਰਦਾਰ ਭਰਾਵਾਂ ਨੇ ਇਸ ਮੁੱਦੇ ਦੇ ਉੱਤੇ। ਅਸੀਂ ਹੁਣ ਵੀ 117 ਬੰਦੇ ਖੜੇ ਕਰਨੇ ਹੈ। ਇਹ ਸਾਡਾ ਮੇਨ ਮੁੱਦਾ ਹੈ। ਅਸੀਂ ਜੇ ਸਾਡੀ ਸਰਕਾਰ ਬਣ ਜਾਵੇ ਵਿਧਾਨ ਸਭਾ ਦੇ ਵਿੱਚ, ਅਸੀਂ ਇਹ ਮਤਾ ਪਾਸ ਕਰਾਂਗੇ, ਬਾਹਰਲਾ ਬੰਦਾ ਕੋਈ ਵੀ ਜ਼ਮੀਨ ਨਾ ਖਰੀਦੇ, ਕਿਸੇ ਦੀ ਵੋਟ ਨਾ ਬਣੇ। ਮੈਂ ਤੁਹਾਨੂੰ ਉੱਥੇ ਕਹਿ ਕੇ ਜਾਂਦਾ, ਅਸੀਂ 117 ਬੰਦੇ ਖੜੇ ਕਰਨੇ ਆ ਇਸ ਮੁੱਦੇ ਦੇ ਉੱਤੇ। ਅਸੀਂ ਪਹਿਲਾਂ ਵੀ ਕਿਹਾ ਸੀ, ਪਰ ਵਿਰੋਧ ਹੁੰਦਾ ਹਰ ਵਾਰੀ। ਮੈਂ ਜਿੰਨੀ ਵਾਰੀ ਵੀ ਇੱਥੇ ਆਇਆ, ਸਾਡੇ ਆਪਣੇ ਸਰਦਾਰ ਭਰਾਵਾਂ ਨੇ, ਸਿੱਖਾਂ ਨੇ ਮੇਰਾ ਵਿਰੋਧ ਕੀਤਾ। ਇਸ ਕਰਕੇ ਜੇ ਕਿਸੇ ਨੂੰ ਮੇਰੀ ਗੱਲ ਚੰਗੀ ਲੱਗਦੀ ਹੈ, ਮੇਰਾ ਫੋਨ ਨੰਬਰ ਹੈ 9872077827। ਅਸੀਂ ਸ਼ਰੇਆਮ ਚੱਲੇ ਹਾਂ। ਇਹ ਜਿੰਨੀਆਂ ਪਾਰਟੀਆਂ ਹੈਗੀਆਂ ਹੁਣ ਤੱਕ, ਜਿਨ੍ਹਾਂ ਨੇ ਇਹਨਾਂ ਨੂੰ ਲਿਆਂਦਾ, ਕਿਸੇ ਦਾ ਨਾਂ ਲੈਣ ਦੀ ਲੋੜ ਨਹੀਂ। ਤੁਹਾਨੂੰ ਪਤਾ ਵੀ ਸਾਰੇ ਹੀ ਵੋਟ ਦੀ ਸਪੋਰਟ ਕਰਦੇ, ਵੋਟ ਦੀ ਰਾਜਨੀਤੀ ਹੋ ਰਹੀ ਹੈ। ਅਸੀਂ ਇਹਨਾਂ ਚੋਂ ਕੋਈ ਵੀ ਬੰਦਾ ਨਹੀਂ ਲੈਣਾ ਹੈਗਾ। ਤੁਸੀਂ ਆਓ, ਸਾਰੇ ਇਕੱਠੇ ਹੋ। ਜੇ ਮੇਰਾ ਮੁੱਦਾ ਤੁਹਾਨੂੰ ਠੀਕ ਲੱਗਦਾ, ਆਓ ਤੇ ਆ ਕੇ 117 ਬੰਦੇ ਖੜੇ ਕਰੋ। ਇਹ ਸਾਡਾ ਮੇਨ ਮੁੱਦਾ ਹੈ। ਮੇਰੇ ਕੋਲੋਂ ਲਿਖਤੀ ਲੈ ਲਓ ਮੈਨੀਫੈਸਟੋ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਸਰ ਆਓ। ਹਾਂਜੀ, ਇਹ ਸਨ ਸ਼ਿੰਦਰਪਾਲ ਸਿੰਘ ਜੀ, ਜਨਰਲ ਸਕੱਤਰ ਪੰਜਾਬ ਨੈਸ਼ਨਲ ਪਾਰਟੀ ਤੋਂ। ਹੁਣ ਪਰਮਜੀਤ ਸਿੰਘ ਭਿੰਡਰ, ਪ੍ਰਧਾਨ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਭਿੰਡਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਹਰੇਕ ਇਲਾਕੇ ਵਿੱਚੋਂ ਆਏ ਸਰਪੰਚ ਸਾਹਿਬਾਨ, ਪੰਚ ਸਾਹਿਬਾਨ ਅਤੇ ਜੋ ਵੀ ਇੱਥੇ ਵਿਅਕਤੀ ਆਏ ਹਨ, ਉਹਨਾਂ ਨੂੰ ਜੀ ਆਇਆਂ, ਸਤਿਕਾਰ, ਦਿਲ ਦੀਆਂ ਗਹਿਰਾਈਆਂ ਤੋਂ। ਜਵੇ ਤੀਰ ਲਾਗੇ ਤਵੇ ਰੋਸ ਜਾਗੇ। ਰੱਬ ਦੇ ਪਿਆਰਿਓ, ਕਿ ਅਸੀਂ ਉਦੋਂ ਹੀ ਜਾਗਦੇ ਹਾਂ ਜਦੋਂ ਸਾਡੇ ਤੀਰ ਵੱਜਦੇ ਹਨ। ਵੀ ਸਾਨੂੰ, ਅਸੀਂ ਆਦੀ ਬਣ ਗਏ ਹਾਂ। ਜਦੋਂ ਸਾਡਾ ਤੀਰ ਨਹੀਂ ਵੱਜਦਾ, ਅਸੀਂ ਜਾਗਦੇ ਨਹੀਂ ਹਾਂ। ਪਰੰਤੂ ਇਹ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਹੇਠ ਚੱਲਣੀ ਹੈ ਅਤੇ ਚੱਲਦੀ ਰਹੇਗੀ, ਜੁਗੋ ਜੁਗ ਚੱਲਦੀ ਰਹੇਗੀ। ਇਸ ਨੂੰ ਕੋਈ ਮਾਈ ਦਾ ਲਾਲ ਨਾ ਕੋਈ ਦਬਾ ਸਕਿਆ ਅਤੇ ਨਾ ਹੀ ਕੋਈ ਦਬਾ ਸਕੇਗਾ। ਦੂਸਰੀ ਗੱਲ ਹੈ, ਪੰਜਾਬ ਬਚਾਓ ਪਾਲਿਸੀ ਲਿਆਓ। ਰੱਬ ਦੇ ਪਿਆਰਿਓ, ਇਹ ਜੇ ਪਾਲਿਸੀ ਉਹ ਲਿਆਉਣੀ ਹੈ, ਇਹ ਇੱਕ ਬੰਦੇ ਦਾ ਕੰਮ ਨਹੀਂ ਹੈ, ਪਰ ਇੱਕ ਇੱਕ ਬੰਦਾ ਹੀ ਜੇਕਰ ਜੁੜਦਾ ਹੈ ਤਾਂ ਕਤਾਰਾਂ ਬਣਦੀਆਂ ਹਨ। ਜਿਸ ਤਰ੍ਹਾਂ ਤੇਜੀ ਵੀਰ ਨੇ ਇਹ ਉਪਰਾਲਾ ਕੀਤਾ ਹੈ, ਕਿਸੇ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ। ਜਿੰਨੀ ਵੀ ਇੱਥੇ ਸੰਗਤ ਆਈ ਹੈ, ਆਪ ਮੂਹਰੇ ਚੱਲ ਕੇ ਆਈ ਹੈ। ਇਸ ਲਈ ਆਪਾਂ ਹਰੇਕ ਪਿੰਡ ਵਿੱਚ ਪੰਚਾਇਤ ਮਤਾ ਪਾਵੇ ਵੀ ਪ੍ਰਵਾਸੀਆਂ ਦੇ ਵੋਟ ਕਾਰਡ ਨਾ ਬਣਾਏ ਜਾਣ। ਜਿਸ ਤਰ੍ਹਾਂ ਹਿਮਾਚਲ ਵਿੱਚ ਆਪਣੇ ਕਿਸੇ ਪੰਜਾਬੀ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ, ਇਸੇ ਤਰ੍ਹਾਂ ਆਪਣੇ ਪੰਜਾਬ ਵਿੱਚ ਪੰਜਾਬ ਸਰਕਾਰ ਪਾਲਿਸੀ ਬਣਾਵੇ, ਸੈਂਟਰ ਸਰਕਾਰ ਪਾਲਿਸੀ ਬਣਾਵੇ ਵੀ ਇਹ ਆਪਣੇ ਪੰਜਾਬ ਵਿੱਚ ਇਹਨਾਂ ਨੂੰ ਜਗ੍ਹਾ ਨਾ ਦਿੱਤੀ ਜਾਵੇ। ਦੂਸਰੀ ਗੱਲ, ਇਹ ਕਹਿੰਦੇ ਹਨ ਵੀ ਪੰਜਾਬੀ ਬਾਹਰ ਜਾਂਦੇ ਹਨ। ਪੰਜਾਬੀ ਜੋ ਬਾਹਰ ਜਾਂਦੇ ਹਨ, ਉਹ ਆਪਣੇ ਜੱਦੀ ਪੁਸ਼ਤੀ ਜ਼ਮੀਨਾਂ ਵੇਚ ਕੇ ਲੱਖਾਂ 50-50 ਲੱਖ ਰੁਪਈਆ ਲਾ ਕੇ, ਕਰੋੜ ਰੁਪਈਆ ਲਾ ਕੇ ਉਹ ਬਾਹਰ ਜਾਂਦੇ ਹਨ। ਮੈਨੂੰ ਕੋਈ ਦੱਸੇ, ਇਹ ਜਿਹੜੇ ਕੋਈ ਪ੍ਰਵਾਸੀ ਆਉਂਦੇ ਹਨ, ਇਹ ਕੋਈ ਆਪਣੀਆਂ ਜ਼ਮੀਨਾਂ ਵੇਚ ਕੇ ਆਏ ਹਨ? ਇਸ ਲਈ ਸਾਡੇ ਬੱਚੇ ਜੋ ਬਾਹਰ ਜਾਂਦੇ ਹਨ, ਸਾਡਾ ਇੱਥੇ ਜੋ ਸਭ ਕੁਝ ਵੇਚ ਵੱਟ ਕੇ ਜਾਂਦੇ ਹਨ। ਇਸ ਲਈ ਇਹ ਇੱਥੇ ਕਮਾਉਂਦੇ ਹਨ ਅਤੇ ਜਾ ਕੇ ਆਪਣੇ ਇਲਾਕੇ ਵਿੱਚ ਦੁੱਗਣੀ ਤਰੱਕੀ ਕਰਦੇ ਹਨ। ਜੇਕਰ ਇਹੀ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੇ ਤਾਂ ਸਾਡੇ ਪੰਜਾਬ ਦੀ ਤਰੱਕੀ ਹੈ। ਜੋ ਸਾਡਾ ਕਰੋੜਾਂ ਅਰਬਾਂ ਰੁਪਈਆ ਬਾਹਰਲੇ ਮੁਲਕਾਂ ਵਿੱਚ ਗਿਆ ਹੈ, ਉਹਦਾ ਅੱਜ ਕੱਲ੍ਹ ਜੇਕਰ ਤੁਸੀਂ ਇੱਕ ਇੱਕ ਪੈਸੇ ਦਾ ਹਿਸਾਬ ਲਵਾਓ, ਸਾਡਾ ਅੱਜ ਦੇਸ਼ ਪੰਜਾਬ ਕਿੰਨਾ ਅਮੀਰ ਹੋਣਾ ਸੀ। ਪਰੰਤੂ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਅਮੀਰ ਰਹੂਗੀ
ਅਮੀਰ ਰਹਿੰਦੀ ਰਹੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਪਿਛਲੇ ਪਾਸੇ ਨਾ ਖੜੋ, ਸਾਰੇ ਇਕੱਠੇ ਆ ਜਾਓ। ਪ੍ਰਸ਼ਾਸਨ ਤੁਹਾਡੇ ਕੋਲੋਂ ਮੰਗ ਪੱਤਰ ਲੈਣ ਵਾਸਤੇ ਆ ਰਹੇ ਆ। ਬਾਕੀ ਮੇਰੇ ਪੱਤਰਕਾਰ ਵੀਰਾਂ ਨੂੰ ਬੇਨਤੀ ਆ, ਜੋ ਆਪਣੇ ਇੰਟਰਵਿਊ ਲੈਣੀ ਹੋਈ ਉਸ ਤੋਂ ਬਾਅਦ ਲੈ ਲਿਓ। ਸਿਰਫ ਕਿਹਾ ਯਾਰ ਪੱਤਰਕਾਰ ਵੀਰਾਂ ਨੂੰ ਦੁਬਾਰਾ ਬੇਨਤੀ ਆ ਵੀ ਜਿਨ੍ਹਾਂ ਨੇ ਵੀ ਆਪ ਇੰਟਰਵਿਊ ਲੈਣੀ ਹੋਏ ਆਪ ਮੰਗ ਪੱਤਰ ਦੇ ਲਈਏ। ਉਸ ਤੋਂ ਬਾਅਦ ਖੁੱਲਾ ਟਾਈਮ ਆ ਸਾਡੇ ਕੋਲ, ਜਿੰਨੀ ਮਰਜ਼ੀ ਇੰਟਰਵਿਊ ਲਈ ਜਾਇਓ। ਬਾਕੀ ਵੀ ਆਪਣੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਸਾਰੇ ਇਕੱਠੇ ਹੋ ਜਾਓ ਇੱਕ ਵਾਰੀ ਅੱਗੇ। ਪ੍ਰਸ਼ਾਸਨ ਤੁਹਾਡੇ ਕੋਲ ਮੰਗ ਪੱਤਰ ਲੈਣ ਵਾਸਤੇ ਆ ਰਹੇ ਹਨ। ਹੁਣ ਦਰਸ਼ਨ ਸਿੰਘ ਜੀ ਪਿੰਡ ਜਮੀਤਗੜ੍ਹ ਭੱਲਾ ਤੋਂ ਆਪ ਨੂੰ ਆਪਣੇ ਵਿਚਾਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਜਿਸ ਤਰ੍ਹਾਂ ਅਸੀਂ ਸਾਰੇ ਤੇਜੀ ਮਾਂਗਟ ਦੇ ਸੱਦੇ ਦੇ ਉੱਤੇ ਇਕੱਠੇ ਹੋਏ ਹਾਂ, ਮੈਂ ਵੈਸੇ ਮੈਕ ਦੇ ਉੱਤੇ ਆ ਕੇ ਖੁਸ਼ ਨਹੀਂ, ਪਰ ਸਮੇਂ ਦੀ ਲਿਜਾਕਤ ਨੂੰ ਸਮਝਦੇ ਹੋਇਆ ਮੈਨੂੰ ਵੀ ਮੈਕ ਤੇ ਆਉਣਾ ਪਿਆ ਹੈ, ਕਿਉਂਕਿ ਅਸੀਂ ਕਈ ਵਾਰ ਜਜ਼ਬਾਤੀ ਹੋ ਜਾਂਦੇ ਹਾਂ। ਇਸ ਕਰਕੇ ਅਸੀਂ ਮੈਕ ਤੋਂ ਥੋੜ੍ਹਾ ਦੂਰ ਹੀ ਰਹਿਣਾ ਚਾਹੁੰਦੇ ਹਾਂ। ਪਰ ਜੋ ਇਹ ਸਾਡਾ ਪੰਜਾਬ ਦੇ ਵਿੱਚ ਜੋ ਚੱਲ ਰਹੇ ਹਾਲਾਤ, ਜੋ ਹੜ੍ਹ ਪੀੜਤ ਹੈ, ਸਭ ਤੋਂ ਵੱਡਾ ਮੁੱਦਾ ਸਾਡਾ ਹੜ੍ਹ ਪੀੜਤਾਂ ਦਾ ਹੈ। ਹੜ੍ਹ ਪੀੜਤਾਂ ਨੂੰ ਫਸਟ ਏਡ, ਜੋ ਵੀ ਆਪਾਂ ਏਡ ਪਹੁੰਚਾਉਣੀ ਹੈ, ਉਹ ਸਾਡਾ ਫਸਟ ਮੁੱਦਾ ਹੈ। ਇਹ ਜੋ ਪ੍ਰਵਾਸੀਆਂ ਦਾ ਸਾਡਾ ਮੁੱਦਾ ਬਣਿਆ ਹੈ, ਇਹ ਇੱਕ ਸਾਡਾ ਸੈਕੰਡ ਮੁੱਦਾ ਹੈ। ਤੇ ਆਪਾਂ ਇਸ ਮੁੱਦੇ ਨੂੰ ਵੀ ਡਿਨੇ ਨਹੀਂ ਕਰ ਸਕਦੇ, ਅਣਗੌਲਿਆ ਨਹੀਂ ਕਰ ਸਕਦੇ। ਇਸ ਮੁੱਦੇ ਨੂੰ ਆਪਾਂ ਕਿਹਾ ਹੈ ਥੱਲੜ ਦੇ ਲੈਵਲ ਤੋਂ, ਪਿੰਡ ਲੈਵਲ ਤੋਂ ਲੈ ਕੇ ਤਹਿਸੀਲ ਲੈਵਲ, ਜ਼ਿਲ੍ਹੇ ਲੈਵਲ ਤੇ ਪੰਜਾਬ ਲੈਵਲ ਤੇ ਮੁੱਦਾ ਲੈ ਕੇ ਜਾਣਾ ਹੈ। ਇਹ ਤਾਂ ਹੀ ਜਾ ਸਕਦਾ ਹੈ ਜੇ ਆਪਾਂ ਸਾਰੇ ਕੰਮ ਰਲ ਕੇ ਕਰਾਂਗੇ। ਹਾਂਜੀ, ਇੱਕ ਮੇਰੀ ਬੇਨਤੀ ਹੈ, ਜਿੰਨੀ ਵੀ ਸੰਗਤ ਆਈ ਹੈ ਉਹ ਸਾਰੇ ਇੱਕ ਜਗ੍ਹਾ ਇਕੱਠੇ ਆ ਜਾਓ, ਤਾਂ ਕਿ ਜੋ ਪ੍ਰਸ਼ਾਸਨ ਨੇ ਸਾਡੇ ਕੋਲੋਂ ਮੰਗ ਪੱਤਰ ਲੈਣ ਆਉਣਾ ਹੈ ਉਹ ਸਾਡੇ ਇਕੱਠ ਨੂੰ ਸੰਬੋਧਨ ਕਰਨਾ ਚਾਹਣ ਤਾਂ ਕਰ ਸਕਣ। ਜੋ ਇਹ ਜਿੰਨੀ ਵੀ ਸੰਗਤ ਆਈ ਹੈ, ਪਲੀਜ਼ ਬੇਨਤੀ ਹੈ ਸਾਰੇ ਇਕੱਠੇ ਹੋ ਜਾਓ। ਜੋ ਵੀ ਇਹ ਵਿਚਾਰਾਂ ਸੁਣਨੀਆਂ ਹਨ ਇੱਥੇ ਆ ਕੇ ਸੁਣੋ ਭਾਈ। ਜੇ ਇਹ ਖੁੱਲਾ ਸੱਦਾ ਪੱਤਰ ਹੈ, ਕਿਸੇ ਦਾ ਮੈਕ ਮੇਰਾ ਨਹੀਂ ਹੈ, ਕਿਸੇ ਦਾ ਨਹੀਂ ਹੈ, ਇਹ ਕਿਸੇ ਲੀਡਰ ਦਾ, ਕਿਸੇ ਨੇਤਾ ਦਾ, ਸਰਪੰਚ ਪੰਚ ਲੰਬੜਦਾਰ ਦਾ ਨਹੀਂ ਮੈਕ। ਇਹ ਜਿੰਨੇ ਵੀ ਹਮਦਰਦੀ ਆਏ ਆ, ਸਾਰਿਆਂ ਨੂੰ ਜਿਨ੍ਹਾਂ ਨੂੰ ਪੰਜਾਬ ਨਾਲ ਦਰਦ ਹੈ, ਉਹਨਾਂ ਦਾ ਮੈਕ ਹੈ। ਕੋਈ ਵੀ ਆ ਕੇ ਖੁੱਲਾ ਸੱਦਾ ਆਪਣਾ ਵਿਚਾਰ ਦੱਸ ਸਕਦਾ ਹੈ। ਵਿਚਾਰ ਉਹੀ ਦੱਸਣੇ ਕਿ ਆਪਾਂ ਇਸ ਮੁੱਦੇ ਦੇ ਉੱਤੇ ਹੱਲ ਕੀ ਕਰਨਾ ਹੈ। ਮੁੱਦਾ ਸਾਰਿਆਂ ਨੂੰ ਪਤਾ ਹੈ ਕਿ ਪ੍ਰਵਾਸੀ ਭਾਈ ਸਾਡੇ ਸਿਰ ਤੱਕ ਆ ਗਏ, ਹੁਣ ਇਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ। ਮੇਰੇ ਤਾਂ ਵਿਚਾਰ ਇਹ ਹੈ ਕਿ ਜਦੋਂ ਕਿਸੇ ਨੂੰ ਕੰਟਰੋਲ ਕਰਨਾ ਹੋਵੇ, ਜਦੋਂ ਆਪਾਂ, ਵੈਸੇ ਮੈਂ ਇੱਕ ਥੋੜ੍ਹੀ ਜਿਹੀ ਉਦਾਹਰਨ ਦਿੰਦਾ, ਜਦੋਂ ਸਾਡੇ ਦੇ ਨੰਦੇੜ ਸਾਹਿਬ ਦਾ ਪ੍ਰਧਾਨ ਇੱਕ ਹਿੰਦੂ ਵੀਰ ਬਣਾਇਆ ਸੀ, ਸਾਡੇ ਸਾਰੇ ਲੋਕ ਕਹਿੰਦੇ ਸੀ ਕਿ ਨਹੀਂ, ਸਿੱਖ ਸਥਾਨਾਂ ਦੇ ਪ੍ਰਧਾਨ ਕੀ ਹੋਣੇ ਚਾਹੀਦੇ ਆ, ਸਿੱਖ ਹੀ ਹੋਣੇ ਚਾਹੀਦੇ। ਤੇ ਮੇਰੀ ਇਹ ਵਿਚਾਰ ਹੈ। ਪਰ ਜਦੋਂ ਅਸੀਂ ਕਿਹਾ ਹੈ ਕਿ ਕਿਸੇ ਚੀਜ਼ ਨੂੰ ਰੋਕਣ ਵਾਸਤੇ ਉਸ ਦੀ ਜੋ ਸੋਰਸ ਹੈ ਉਹਨੂੰ ਰੋਕ ਦਾਂਗੇ, ਉਹ ਆਪਣੇ ਆਪ ਰੁਕ ਜਾਏ। ਅਗਰ ਅਸੀਂ ਹਜੂਰ ਸਾਹਿਬ ਜਾ ਕੇ ਸੇਵਾ ਦਿੰਨੇ ਆ ਨਾ, ਸਾਰੇ ਗੋਲਕਾਂ 'ਚ ਪੈਸੇ ਮਾਇਆ ਪਾਣੇ ਜਿੰਨੀ ਕਿਸੇ ਦੀ ਸਮਰੱਥਾ ਹੈ, ਠੀਕ ਹੈ ਜੀ। ਅਗਰ ਅਸੀਂ ਉਸ ਚੀਜ਼ ਨੂੰ ਉੱਥੇ ਰੌਲਾ ਮਾਇਆ ਦਾ, ਅਸੀਂ ਮਾਇਆ ਹੀ ਪਾਣੀ ਬੰਦ ਕਰ ਦਾਂਗੇ, ਕੁਝ ਸਮੇਂ ਲਈ ਆਪਣੇ ਭੁੱਖੇ ਮਰਦੇ ਭੱਜਣਗੇ ਜੇ ਮਾਇਆ ਦੇ ਚੱਕਰ 'ਚ ਪ੍ਰਧਾਨ ਬਣੀ ਫਿਰਦੇ ਜਿਹੜੇ। ਇੱਦਾਂ ਹੀ ਆਪਾਂ ਭਈਆਂ ਨਾਲ ਕਰੀਏ, ਪ੍ਰਵਾਸੀਆਂ ਨਾਲ। ਇਹਨਾਂ ਨੂੰ ਭਾਈ ਰੌਲਾ ਤਾਂ ਇਹਨਾਂ ਦੀ ਠੇਕੇਦਾਰੀਆਂ ਦਾ, ਰੇਹੜੀਆਂ ਲਾਈ ਬੈਠੇ ਆ, ਠੇਕੇਦਾਰ ਬਣੀ ਬੈਠੇ ਫੈਕਟਰੀਆਂ 'ਚ, ਕਿਤੇ ਕੰਸਟਰਕਸ਼ਨ ਦੇ ਠੇਕੇਦਾਰ। ਭਾਈ ਇਹਨਾਂ ਨੂੰ ਆਪਾਂ ਕੰਮ ਨਾ ਦਈਏ। ਆਪਣੇ ਪੰਜਾਬੀ ਵੀਰ ਚਾਹੇ 2 ਰੁਪਏ ਮਹਿੰਗਾ ਵੀ ਲਾਉਂਦੇ, ਆਪਣੇ ਭਰਾ ਦੀ ਜੇਬ ਤਾਂ 2 ਰੁਪਏ ਜਾਣਗੇ, ਉਹਨਾਂ ਤੋਂ ਸਮਾਨ ਖਰੀਦੋ। ਪਰ ਮਜਬੂਰੀ ਸਾਡੀ ਹੈ, ਕਿਉਂ ਪੰਜਾਬੀ ਵੀਰ ਲਾ ਨਹੀਂ ਰਹੇ। ਅਸੀਂ ਵੀ ਇਹ ਮੁਹਿੰਮ ਦੀ ਜਿੱਦਣ ਸ਼ੁਰੂਆਤ ਕੀਤੀ ਹੈ, ਅਸੀਂ ਵੀ ਜਾਣ ਲੱਗਿਆਂ ਨੇ ਸਬਜ਼ੀ ਪ੍ਰਵਾਸੀਆਂ ਤੋਂ ਖਰੀਦ ਕੇ ਲੈ ਕੇ ਗਏ ਹਾਂ। ਮਜਬੂਰੀ ਕਿਉਂ ਸਾਡੇ ਪੰਜਾਬੀ ਵੀਰ ਦੀ ਕਿਸੇ ਦੀ ਸਬਜ਼ੀ ਦੀ ਦੁਕਾਨ ਨਹੀਂ ਮਿਲੀ, ਸਾਨੂੰ ਤਾਂ ਖਰੀਦਣੀ ਪਈ। ਪਰ ਇਹ ਮੈਂ ਸਾਰੇ ਵੀਰਾਂ ਅੱਗੇ ਬੇਨਤੀ ਕਰਦਾ ਕਿ ਪੰਜਾਬੀ ਵੀਰ ਉੱਠ ਕੇ ਅੱਗੇ ਆਉਣ। ਇਹ ਰੇਹੜੀ ਲਾਣੀ ਕੋਈ ਮਾੜੀ ਨਹੀਂ ਹੈ। ਕੋਈ ਵੀ ਇਹ ਰੇਹੜੀ ਲੱਗ ਜਾ ਲੱਖਾਂਪਤੀ ਬਣ ਸਕਦੇ ਆ, ਤਾਂ ਤੁਸੀਂ ਕਿਉਂ ਨਹੀਂ ਬਣ ਸਕਦੇ ਭਾਈ? ਇਹ ਤੁਸੀਂ ਉੱਠ ਕੇ ਅੱਗੇ ਆਓ, ਜਿਹਦੇ 'ਚ ਜਿੰਨੀ ਸਮਰੱਥਾ ਹੈ। ਕੋਈ ਸਮੋਸੇ ਵੇਚਣ ਦੀ ਸਮਰੱਥਾ ਰੱਖਦਾ, ਕੋਈ ਸਬਜ਼ੀ ਵੇਚਣ ਦੀ ਸਮਰੱਥਾ ਰੱਖਦਾ, ਉਹਨੂੰ ਸਪੋਰਟ ਕਰੋ। ਹਾਂ ਭਾਈ, ਮੇਰੇ ਤੋਂ 10,000 ਫੜ, ਤੂੰ ਵੇਚ ਸਮੋਸੇ, ਕੋਈ ਗੱਲ ਨਹੀਂ, ਜਿੱਦਣ ਤੇਰੇ ਕੋਲ ਹੋਣਗੇ ਦੇ ਦੀ, ਠੀਕ ਹੈ ਜੀ। ਤਾਂ ਇਹ ਸਾਡਾ ਸੁਧਾਰ ਹੋ ਸਕਦਾ। ਅਸੀਂ ਆਪਣੇ ਜ਼ਮੀਰ ਨੂੰ ਜਗਾਈਏ ਕਿ ਅਸੀਂ ਭਾਈ ਚਾਹੇ 2 ਰੁਪਏ ਮਹਿੰਗੀ ਸਬਜ਼ੀ ਲੈਣੀ ਪਵੇ,
ਚਾਹੇ ਸਾਨੂੰ ਘਰ ਦੇ ਕੋਲ ਨਹੀਂ ਮਿਲ ਰਹੀ ਰੇਹੜੀ ਤੇ ਅਸੀਂ ਬਾਜ਼ਾਰ ਜਾ ਕੇ ਲਿਆਣੀ ਪਵੇ, ਅਸੀਂ ਆਪਣੇ ਭਰਾਵਾਂ ਤੋਂ ਹੀ ਖਰੀਦਣੀ, ਪੰਜਾਬੀ ਭਰਾਵਾਂ ਤੋਂ। ਠੀਕ ਹੈ ਜੀ, ਇਹ ਸਾਨੂੰ ਉੱਠਣਾ ਪੈਣਾ। ਜੇ ਅਸੀਂ ਕਹੀਏ ਵੀ ਹਾਂ ਅਸੀਂ ਇੱਕ ਬਲਾਚੌਰ ਤਹਿਸੀਲ ਸ਼ੁਰੂ ਹੋ ਜਾਂਦੀ ਹੈ, ਆ ਸਾਡੇ ਨਾਲ ਹੀ ਪੁਲ ਟੱਪ ਕੇ ਪਰਲੇ ਪਾਸੇ ਆਂਸਰੋਂ ਪਿੰਡ ਤੋਂ, ਅਸੀਂ ਬਲਾਚੌਰ ਤਹਿਸੀਲ ਵਾਲੇ ਸਾਰੇ ਸੋਚੀਏ ਕਿ ਆਂਸਰੋਂ ਪਿੰਡ ਤੋਂ ਅਸੀਂ ਇੱਕ ਵਾਰੀ ਸ਼ੁਰੂ ਕਰਨਾ ਤੇ ਹਾਂ ਬਈ ਜਿਹੜੇ ਪ੍ਰਵਾਸੀਆਂ ਦੀਆਂ ਵੋਟਾਂ ਉਹਨਾਂ ਦੀਆਂ ਕਟਾਓ ਭਾਈ ਤੁਸੀਂ, ਅਸੀਂ ਤੁਹਾਡੇ ਨਾਲ ਹੈ, ਅਸੀਂ ਨਾਲ ਖੜਨਾ ਉਹਨਾਂ ਦੇ। ਆ ਗਏ ਜੀ? ਅੱਛਾ, ਪ੍ਰਸ਼ਾਸਨ ਸਾਡੇ ਕੋਲ ਪਹੁੰਚ ਚੁੱਕਿਆ ਹੈ। ਇਹ ਤੁਸੀਂ ਆਪਾਂ ਪ੍ਰਸ਼ਾਸਨ ਦੀ ਰਿਸਪੈਕਟ ਕਰਕੇ ਉਹਨਾਂ ਨੂੰ ਮੰਗ ਪੱਤਰ ਦੇਣਾ ਹੈ ਜੀ। ਸਾਰਿਆਂ ਵੀਰਾਂ ਅੱਗੇ ਬੇਨਤੀ ਹੈ ਕਿ ਆਪਣੇ ਇਕੱਠੇ ਹੋ ਜਾਓ ਜੀ ਤੇ ਮੰਗ ਪੱਤਰ ਦਿਓ। ਸਾਡੇ ਵਿਚਕਾਰ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਮਾਨ ਪਹੁੰਚੇ ਨੇ, ਅਸੀਂ ਧੰਨਵਾਦ ਕਰਦੇ ਹਾਂ। ਪਰ ਸਾਡੀ ਬੇਨਤੀ ਹੈ ਵੀ ਮੰਗ ਪੱਤਰ ਤੋਂ ਪਹਿਲਾਂ ਅਸੀਂ ਬੇਨਤੀ ਕਰ ਰਹੇ ਹਾਂ, ਜੋ ਮੰਗ ਪੱਤਰ ਤੁਹਾਨੂੰ ਦੇ ਰਹੇ ਹਾਂ, ਸਾਡੀ ਬੇਨਤੀ ਹੈ ਵੀ ਇਹ ਬਿਲਕੁਲ ਸਾਡੀਆਂ ਜੋ ਮੰਗਾਂ ਨੇ ਤੁਸੀਂ ਪੜ੍ਹ ਵੀ ਲਿਓ, ਜਾਇਜ਼ ਮੰਗਾਂ ਨੇ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਨੂੰ ਇੱਕ ਡਿਸਟਰਬ ਸਟੇਟ ਜਿਹੜਾ ਹੈਗਾ ਬਣਾਇਆ ਜਾਵੇ। ਸਾਡੀ ਬੇਨਤੀ ਹੈ ਕਿ ਜੋ ਪ੍ਰਵਾਸ ਹੋ ਰਿਹਾ ਹੈ, ਕੋਈ ਵੀ ਬੰਦਾ ਆਵੇ ਉਹਦੀ ਜਿਹੜੀ ਵੈਰੀਫਿਕੇਸ਼ਨ ਆ ਉਹ ਹੋਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਵੀ ਜੋ ਵੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਵੱਧ ਰਿਹਾ ਹੈ ਉਹਦੇ ਕਾਰਨ ਕੀ ਨੇ, ਤੁਸੀਂ ਸਾਰਾ ਕੁਝ ਜਾਣੋ। ਪਰ ਇਹ ਬੇਨਤੀ ਹੈ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਨੂੰ ਇੱਕ ਚੰਗਾ ਜਿਹੜਾ ਸੂਬਾ ਵਿਤਕਰੇ ਵਾਲਾ ਨਾ ਬਣਾਇਆ ਜਾਵੇ, ਇੱਕ ਚੰਗਾ ਸੂਬਾ ਜਿਹੜਾ ਬਣਾਇਆ ਜਾਣਾ ਚਾਹੀਦਾ ਹੈ। ਤੇ ਜਿਹੜਾ ਨੌਕਰੀਆਂ ਨੇ 75% ਰਾਖਵਾਂਕਰਨ ਪੰਜਾਬੀਆਂ ਲਈ ਹੋਣਾ ਚਾਹੀਦਾ ਹੈ, ਪ੍ਰਾਈਵੇਟ ਤੇ ਸਰਕਾਰੀ ਦੇ ਵਿੱਚ, ਦੋਨਾਂ ਦੇ ਵਿੱਚ। ਇਸ ਕਰਕੇ ਤੁਹਾਨੂੰ ਬੇਨਤੀ ਕਰਨ ਲੱਗੇ ਹਾਂ ਵੀ ਮੰਗ ਪੱਤਰ ਦੇ ਵਿੱਚ ਅਸੀਂ ਮੰਗਾਂ ਸਾਰੀਆਂ ਲਿਖੀਆਂ ਨੇ, ਸਾਡੇ ਸਾਥੀ ਹੋਏ ਨੇ ਇਕੱਠੇ। ਅਸੀਂ ਬਿਲਕੁਲ ਪਿਆਰ ਮੁਹੱਬਤ ਦੀ ਇੱਕ ਲਹਿਰ ਖੜੀ ਕਰਨਾ ਚਾਹੁੰਦੇ ਹਾਂ ਸਰਕਾਰਾਂ ਦੇ ਲਈ, ਤਾਂ ਇਹ ਤੁਹਾਡੇ ਕੋਲ ਮੰਗ ਪੱਤਰ ਪਹੁੰਚਿਆ ਹੈ। ਇਹਨੂੰ ਬਿਲਕੁਲ ਸਹੀ ਤਰੀਕੇ ਨਾਲ ਤੁਸੀਂ ਅੱਗੇ ਸਰਕਾਰ ਕੋਲ ਪਹੁੰਚਾ ਦਿਓ। ਤੇ ਸਾਡੀ ਬੇਨਤੀ ਹੈ ਕਿ ਤੁਸੀਂ ਆਪ ਵੀ ਜਿਹੜੀ ਹੈ ਜਦੋਂ ਮੀਟਿੰਗ ਕਰਦੇ ਹੋ ਤਾਂ ਬਿਲਕੁਲ ਇਸ ਮਸਲਿਆਂ ਨੂੰ ਇਹਨੂੰ ਡਿਸਕਸ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇੱਕ ਚੰਗਾ ਜਿਹੜਾ ਸੂਬਾ ਵਧੀਆ ਬਣ ਜਾਵੇ। ਤੁਸੀਂ ਆਏ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੇ ਵੱਲੋਂ, ਸਾਰੇ ਸਾਥੀਆਂ ਵੱਲੋਂ। ਠੀਕ ਹੈ, ਮੰਗ ਪੱਤਰ ਦਿਓ ਜੀ। ਆਦੋ ਸ਼ਾਬ ਤੁਸੀਂ ਵੀ ਉਮੀਦ ਕਰਦੇ ਹਾਂ ਕਿ ਜਿਹੜਾ ਵੈਰੀਫਿਕੇਸ਼ਨ ਵਾਲੇ ਤੁਸੀਂ ਆਪਣੇ ਲੈਵਲ ਤੋਂ ਅੱਜ ਤੋਂ ਵੀ ਸਟਾਰਟ ਕਰ ਸਕਦੇ ਹੋ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਅਨਾਉਂਸ ਕਰਕੇ ਜਾਓਗੇ ਕਿ ਜਿਹੜੇ ਥਾਣਿਆਂ ਦੇ ਥਰੂ ਇਹਨਾਂ ਦੀ ਵੈਰੀਫਿਕੇਸ਼ਨ ਅੱਜ ਤੋਂ ਸਟਾਰਟ ਹੋਊਗਾ। ਬਾਕੀ ਚਲੋ ਅਸੀਂ ਜੋ ਮੰਗ ਰਹੇ ਉਹਨੂੰ ਸਰਕਾਰ ਦੇ ਥਰੂ। ਦੇਖੋ ਜੀ, ਐਜ਼ ਪ੍ਰਸ਼ਾਸਨ ਮੈਂ ਇੱਥੇ ਤਹਿਸੀਲਦਾਰ ਹਾਂ ਤੇ ਸਾਡੇ ਸਭ ਤੋਂ ਪਹਿਲੀ ਪ੍ਰਾਇੋਰਟੀ ਤਾਂ ਇਹ ਹੈ ਕਿ ਕੋਈ ਵੀ ਲਾਅ ਐਂਡ ਆਰਡਰ ਡਿਸਟਰਬ ਨਾ ਹੋਵੇ। ਪੰਜਾਬ ਹਮੇਸ਼ਾ ਹੀ ਦੇਸ਼ ਦੀ ਯੂਨਿਟੀ ਨੂੰ ਬਰਕਰਾਰ ਰੱਖਣ ਲਈ ਜਾਣਿਆ ਜਾਂਦਾ, ਠੀਕ ਹੈ। ਤਾਂ ਕਿਸੇ ਨਾਲ ਕੋਈ ਨਜਾਇਜ਼ ਭੇਦਭਾਵ ਨਹੀਂ ਹੋਣਾ ਚਾਹੀਦਾ। ਜਿੱਥੇ ਤੁਹਾਡੀ ਗੱਲ ਹੈ ਕਿ ਕੋਈ ਕ੍ਰਾਈਮ ਰੇਟ ਹੈ ਜਾਂ ਉਹਦੇ ਬਹੁਤ ਵੱਖ-ਵੱਖ ਕਾਰਨ ਹੋ ਸਕਦੇ ਨੇ ਤੇ ਉਹਦੀ ਪੂਰੀ ਜਾਂਚ ਪੜਤਾਲ ਕੀਤੀ ਜਾਊਗੀ। ਜਿਹੜਾ ਤੁਸੀਂ ਮੰਗ ਕੀਤੀ ਹੈ ਕਿ ਬੰਦਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ, ਉਹ ਜਿਹੜੀ ਹਾਇਰ ਲੈਵਲ ਨੇ ਅਥਾਰਟੀਜ਼ ਤੱਕ ਤੁਹਾਡੀ ਮੰਗ ਮੈਂ ਪਹੁੰਚਾ ਦੂੰਗਾ ਜ਼ਰੂਰ। ਤੇ ਪ੍ਰਵਾਸੀ ਦਾ ਵੋਟ ਦਾ ਅਧਿਕਾਰ ਨਹੀਂ ਚਾਹੀਦਾ, ਜਿਹੜੇ ਮਤਲਬ ਸਟੇਟ ਤੋਂ ਆਉਂਦੇ ਆ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਚਾਹੀਦਾ, ਉਹਨਾਂ ਦੀ ਵੋਟ ਬਣਨੀ ਚਾਹੀਦੀ। ਦੇਖੋ, ਇਹ ਬਹੁਤ ਹਾਇਰ ਲੈਵਲ ਤੇ ਡਿਸਕਸ ਹੋਣ ਵਾਲੇ ਮੁੱਦੇ ਨੇ। ਅਸੀਂ ਤਾਂ ਮੈਂ ਤੁਹਾਡੀਆਂ ਮੰਗਾਂ ਪਹੁੰਚਾ ਦੂੰਗਾ ਡੀ ਸਾਹਿਬ ਤੱਕ, ਡੀ ਸਾਹਿਬ ਦੇ ਥਰੂ ਸਰਕਾਰ ਤੱਕ। ਤੇ ਜੋ ਵੀ ਜਾਇਜ਼ ਮੰਗਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਉਣਾ ਤੁਹਾਨੂੰ, ਤੁਹਾਡੀਆਂ ਮੰਨੀਆਂ ਜਾਣਗੀਆਂ। ਠੀਕ ਹੈ, ਬਹੁਤ ਬਹੁਤ ਧੰਨਵਾਦ। ਗੱਲ ਸਹੀ ਹੈ, ਪਰ ਜਿਵੇਂ ਉਰੇ ਮੈਂ ਇੱਥੇ ਪ੍ਰਵਾਸੀ ਨਹੀਂ ਕਹਾਂਗਾ, ABC ਜਿਹੜਾ ਵੀ ਰੇਹੜੀਆਂ ਲਾਉਂਦਾ 90% ਜਾਂ 99% ਕੋਲ ਲਾਇਸੈਂਸ ਨਹੀਂ ਹੈ। ਇਹ ਤਾਂ ਤੁਹਾਡੇ ਅੰਡਰ ਆਉਂਦਾ ਕਿ ਇਹਦੇ ਤੁਸੀਂ ਜਿਹੜਾ ਆਰਡਰ ਕੱਢ ਸਕਦੇ ਹੋ, ਇਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾ ਸਕਦੇ ਹੈਗੇ ਆ, ਲਾਇਸੈਂਸ ਇਹਨਾਂ ਦੇ ਚੈੱਕ ਕਰੋ। ਅੱਜ ਦੇ ਟਾਈਮ 90% ਲੋਕ ਬਿਮਾਰੀ ਖਿਲਾ ਰਹੇ ਨੇ। ਕੋਈ ਸਫਾਈ ਦਾ ਧਿਆਨ ਇਹਨਾਂ ਕੋਲ ਹੈ ਨਹੀਂ ਹੈ, ਕੋਈ ਕੁਆਲਿਟੀ ਦਾ ਮਿਆਰ ਇਹਨਾਂ ਕੋਲ ਹੈ ਨਹੀਂ ਹੈ, ਕੋਈ ਮਤਲਬ ਕਿਸੇ ਤਰ੍ਹਾਂ ਦਾ ਤੁਸੀਂ ਆਪ ਖੁਦ ਦੇਖ ਰਹੇ ਹੋ ਆਪਾਂ ਬਾਜ਼ਾਰਾਂ ਦੇ ਵਿੱਚ ਜਿਹੜਾ 90% ਇਹਨਾਂ ਕੋਲ ਲਾਇਸੈਂਸ ਹੈ ਨਹੀਂ ਆ। ਅਸੀਂ ਉਮੀਦ ਕਰਦੇ ਹਾਂ ਇਹ ਤੁਹਾਡੇ ਅਧਿਕਾਰ ਦੇ ਅੰਦਰ ਆਉਂਦਾ, ਉਹ ਤੁਸੀਂ ਅੱਜ ਅਨਾਉਂਸ ਕਰੋ ਕਿ ਜਿਹੜਾ ਤੁਸੀਂ ਆਰਡਰ ਕਰੋਗੇ ਇਹਨਾਂ ਦੇ ਲਾਇਸੈਂਸ ਚੈੱਕ ਹੋਣ, ਕੁਆਲਿਟੀ ਮਿਆਰ ਨੂੰ ਜਿਹੜਾ ਉੱਚਾ ਚੱਕਿਆ ਜਾਵੇ, ਤਾਂ ਜੋ ਪੰਜਾਬ ਦੀ ਜਿਹੜੀ ਸਿਹਤ ਦਿਨ ਬਰ ਦਿਨ ਗਿਰ ਰਹੀ ਹੈ ਉਹਦੇ ਤੇ ਤਾਂ ਕੰਟਰੋਲ ਹੋਵੇ। ਨਹੀਂ ਬਿਲਕੁਲ ਜੀ, ਇਹ ਤਾਂ ਹੈ ਹੀ। ਜੋ ਵੀ ਕੋਈ ਇਲੀਗਲ ਕੰਮ ਕਰ ਰਿਹਾ ਹੈ, ਕੋਈ ਜਿਹੜਾ ਵਿਦਆਊਟ ਲਾਇਸੈਂਸ ਵੇਚ ਰਿਹਾ, ਉਹਦੇ ਤਾਂ ਜ਼ਰੂਰ ਐਕਸ਼ਨ ਬਣਦਾ, ਜੋ ਕਾਰਵਾਈ ਕੀ ਉਹ ਕੀਤੀ ਜਾਊਗੀ। ਇਹ ਤਾਂ ਮੈਂ ਭਰੋਸਾ ਦਵਾਉਣਾ ਤੁਹਾਨੂੰ। ਤੁਹਾਨੂੰ ਅਸੀਂ ਸਾਰਿਆਂ ਨੂੰ ਜੀ ਇੱਕ ਵਾਰੀ ਮੁੱਖ ਮੰਗਾਂ ਦੱਸ ਦਿੰਦੇ ਹਾਂ, ਜਿਨ੍ਹਾਂ ਦੇ ਆਧਾਰ ਤੇ ਅਸੀਂ ਚਾਹੁੰਦੇ ਹਾਂ, ਜੋ ਸਾਡੀ ਮੁੱਖ ਮੰਗ ਹੈ ਵੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਪੰਜਾਬ ਦੇ ਵਿੱਚ, ਜਿਵੇਂ ਵੱਖ ਸਟੇਟਾਂ ਵਿੱਚ ਬਣੀ ਹੋਈ ਆ ਉਵੇਂ ਸਾਡੇ ਪੰਜਾਬ ਦੇ ਵਿੱਚ ਵੀ ਬਣਨੀ ਚਾਹੀਦੀ ਹੈ ਵੀ ਪ੍ਰਵਾਸੀਆਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਾ ਦਿੱਤਾ ਜਾਵੇ, ਇਹਨਾਂ ਨੂੰ ਇਹਨਾਂ ਦੇ ਆਧਾਰ ਕਾਰਡ ਨਾ ਬਣਾਏ ਜਾਣ, ਇਹਨਾਂ ਦੇ ਵੋਟਰ ਕਾਰਡ ਨਾ ਬਣਾਏ ਜਾਣ, ਤੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ। ਜੋ ਰਹਿ ਰਹੇ ਆ ਪੰਜਾਬ 'ਚ ਉਹਨਾਂ ਦੀ ਵੀ, ਜੋ ਪੰਜਾਬ 'ਚ ਆਉਣਾ ਚਾਹੁੰਦੇ ਆ ਉਹਨਾਂ ਦੀ ਵੀ PCC ਹੋਵੇ ਇਹਨਾਂ ਕੋਲ, ਤਾਂ ਇਹ ਪੰਜਾਬ ਦੇ ਵਸਨੀਕ ਬਣਨ, ਇੱਥੇ ਆ ਕੇ ਕੰਮ ਕਰਨ। ਅਸੀਂ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਕਹਿੰਦੇ, ਕੋਈ ਹੇਠ ਦੀ ਭਾਵਨਾ ਨਾਲ ਨਹੀਂ ਕਹਿੰਦੇ। ਕੰਮ ਕਰਨ ਦੀ ਕੋਈ ਰੋਕ ਟੋਕ ਨਹੀਂ ਹੈਗੀ,
ਪਰ ਇਹਨਾਂ ਨੂੰ ਕਿਸੇ ਆਧਾਰ ਤੇ ਲੈ ਕੇ ਆ ਰਹੇ ਆ, ਉਹਦੀ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਆ। ਜੋ ਰੇਹੜੀ ਔਰ ਫੜੀ ਲਾਉਂਦੇ ਆ ਉਹਨਾਂ ਦੇ ਫੂਡ ਲਾਇਸੈਂਸ ਬਣਨੇ ਚਾਹੀਦੀ ਆ। ਪਹਿਲ ਦੇ ਆਧਾਰ ਤੇ ਪੰਜਾਬੀਆਂ ਦੇ ਬਣਨੇ ਚਾਹੀਦੀ ਆ। ਦੂਜੇ ਆਧਾਰ ਤੇ ਜੋ ਤੁਸੀਂ ਆਪਣੇ ਬਣਦੇ ਆ ਵੱਖ-ਵੱਖ ਆ ਕੇ ਸਾਡੇ ਕਰਨਾ ਚਾਹੁੰਦੇ ਕੰਮ ਕਰ ਸਕਦੇ ਆ, ਪਰ ਲਾਇਸੈਂਸ ਜ਼ਰੂਰ ਹੋਣਾ ਚਾਹੀਦਾ ਸਾਰਿਆਂ ਦਾ। ਸਾਡੀ ਇਹ ਮੁੱਖ ਮੰਗਾਂ ਆ। ਅਸੀਂ ਚਾਹੁੰਦੇ ਆ ਵੀ ਇਹ ਇੱਕ ਇਹਦੀ ਪਾਲਿਸੀ ਕ੍ਰੀਏਟ ਹੋਵੇ ਪੰਜਾਬ ਦੇ ਵਿੱਚ। ਸਾਡੀ ਇਹ ਸਰਕਾਰ ਪੂਰੇ ਬੇਨਤੀ ਹੈ ਜੀ। ਠੀਕ ਹੈ ਜੀ, ਉਹੀ ਮੈਂ ਤੁਹਾਨੂੰ ਕਹਿਤਾ, ਜੋ ਵੀ ਤੁਹਾਡੀ ਜਾਇਜ਼ ਮੰਗਾਂ ਨੇ ਉਹ ਪਹੁੰਚਾਵਾਂਗੇ ਤੇ ਬਿਲਕੁਲ ਉਹਦਾ ਧਿਆਨ ਰੱਖਾਂਗੇ। ਇੱਥੇ ਆ ਕੇ ਜ਼ਮੀਨ ਖਰੀਦ ਰਿਹਾ, ਇੱਥੇ ਵੋਟ ਦਾ ਅਧਿਕਾਰ ਲੈ ਰਿਹਾ, ਆਧਾਰ ਕਾਰਡ ਬਣਾ ਰਿਹਾ, ਉਹ ਪ੍ਰਵਾਸ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ, ਜਿਹੜਾ ਸਾਡੀ ਪੰਜਾਬ ਦੀ ਹੋਂਦ ਨੂੰ ਖਤਰਾ। ਕਿਉਂਕਿ ਸਾਡੀ ਗਿਣਤੀ ਬਹੁਤ ਘੱਟ ਹੈ, ਕਿਉਂਕਿ ਸਾਡੀ ਗਿਣਤੀ ਵੱਧ ਨਹੀਂ ਰਹੀ। ਸਾਡੀ ਗਿਣਤੀ ਇੱਥੋਂ ਬਾਹਰ ਨੂੰ ਜਾ ਰਹੀ ਹੈ, ਜਾਂ ਪੰਜਾਬ ਵਿੱਚ ਅਸੀਂ ਬੱਚਿਆਂ ਦੀ ਗਿਣਤੀ ਘਟਾ ਦਿੱਤੀ। ਸਾਡੇ ਪੰਜਾਬ ਵਿੱਚ ਬੱਚੇ ਕਿੰਨੇ ਜਣੇ ਜਾਂਦੇ ਆ? ਹਰੇਕ ਨੇ 1 ਤੋਂ 2 ਬੱਚਾ ਨਹੀਂ ਕਰਨਾ। ਪਤਾ ਨਹੀਂ ਕਿਸ ਗੱਲ ਦਾ ਡਰ ਪੈ ਗਿਆ ਵੀ ਸਾਡੇ ਬੱਚੇ ਸਾਤੋਂ ਪਲਣੇ ਹੈ ਨਹੀਂ। ਸਾਡੇ ਦਾਦੇ ਪੜਦਾਦੇ 4-4 ਭਾਈ ਸੀਗੇ, ਸਾਡੇ ਚਾਚੇ 5-5 ਭਾਈ ਆ, ਉਹ ਵੀ ਤਾਂ ਪਲੇ ਆ, ਉਹ ਵੀ ਪੰਜਾਬ ਦੇ ਵਸਨੀਕ ਆ। ਹੁਣ ਇੱਕ ਬੱਚਾ ਵੀ ਬਾਹਰ ਨੂੰ ਭੇਜ ਦਿੰਦੇ ਆ। ਕਿਉਂ? ਪੰਜਾਬ ਇੰਨਾ ਖਤਰਨਾਕ ਹੋ ਗਿਆ, ਜਾਂ ਪੰਜਾਬ 'ਚ ਇੰਨਾ ਖਤਰਾ ਵੱਧ ਚੁੱਕਿਆ ਵੀ ਬੱਚਾ ਸਾਡਾ ਪੰਜਾਬ 'ਚ ਕੰਮ ਨਹੀਂ ਕਰ ਸਕਦਾ। ਜੋ ਹੁਣ ਆਪਾਂ ਗੈਪ ਖਾਲੀ ਕਰ ਰਹੇ ਆ, ਜੇ ਆਪਾਂ ਕੋਈ ਜਗ੍ਹਾ ਛੱਡਾਂਗੇ ਉੱਥੇ ਕਿਸੇ ਨਾ ਕਿਸੇ ਨੇ ਆ ਕੇ ਤਾਂ ਖੜਨਾ। ਉਹ ਗੈਪ ਕੁਦਰਤ ਵੱਲੋਂ ਵੀ ਭਰਿਆ ਜਾਂਦਾ, ਇਹ ਕੁਦਰਤ ਦਾ ਨਿਯਮ ਆ। ਇਹ ਗੈਪ ਅਸੀਂ ਖਾਲੀ ਕਰਾਂਗੇ, ਇੱਥੋਂ ਛੱਡ ਕੇ ਆਪਣੀਆਂ ਜ਼ਮੀਨਾਂ ਅਸੀਂ ਬਾਹਰ ਦੀ ਧਰਤੀ ਤੇ ਵਸ ਰਹੇ ਹਾਂ, ਤਾਂ ਉਹ ਗੈਪ ਕਿਸੇ ਨਾ ਕਿਸੇ ਨੇ ਤਾਂ ਭਰਨਾ ਸੀਗਾ। ਉਹ ਸਿਆਸਤ ਨਾਲ ਭਰਿਆ ਗਿਆ, ਉਹ ਸਾਡੇ ਤੇ ਬਿਠਾ ਦਿੱਤੇ ਗਏ। ਇਹ ਸਮਝਣ ਦੀ ਲੋੜ ਆ ਸਾਨੂੰ। ਐਵੇਂ ਤਾਂ ਨਹੀਂ ਕੋਈ ਆ ਕੇ ਬੈਠਾ ਪੰਜਾਬ 'ਚ। ਜੇ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਭਾਈ ਆ ਜਾ, ਉੱਥੇ ਦਾ ਏਰੀਆ ਖਾਲੀ ਹੋ ਰਿਹਾ ਜਾਂ ਖਾਲੀ ਕਰਵਾ ਦਿੱਤਾ ਗਿਆ, ਵੀ ਆ ਜਾਓ ਇੱਥੇ ਆ ਕੇ ਬਸੋ। ਜਦੋਂ 10 ਬੰਦੇ ਪ੍ਰਵਾਸੀ ਆ ਜਾਂਦੇ ਆ, 10 ਅੱਗੇ 10 ਨੂੰ ਕੋਲ ਦਿੰਦੇ ਆ ਵੀ ਭਾਈ ਹੈਗੀ ਜਗ੍ਹਾ, ਆ ਜਾਓ। ਜਿੱਦਾਂ ਆਪਾਂ ਬਾਹਰ ਜਾਂਦੇ ਆ, ਸਾਡਾ ਬੰਦਾ ਕੋਈ ਕੈਨੇਡਾ ਜਾਂਦਾ, ਦੁਬਈ ਜਾਂਦਾ, ਵੀ ਹੈਗਾ ਕੰਮ, ਵੀ ਬਣਾਵਾਂ ਤੇਰਾ ਕੰਮ, ਵੀ ਬਣਾਵਾਂ ਤੇਰਾ, ਲਵਾਵਾਂ ਵੀਜ਼ਾ। ਆਪਾਂ ਵੀ ਕਹਿੰਦੇ ਹੀ ਆ, ਆਪਾਂ ਵੀ ਹਮਾਇਤ ਕਰਦੇ ਆ ਆਪਣੇ ਪੰਜਾਬੀ ਦੀ। ਐਦਾਂ ਹੀ ਪ੍ਰਵਾਸੀ ਪੰਜਾਬ ਵਿੱਚ ਆ ਕੇ ਜਦੋਂ ਨੂੰ ਪਤਾ ਲੱਗਦਾ ਵੀ ਇੱਥੇ ਕੰਮੇ ਬਹੁਤ ਆ, ਆਪਣੇ ਜੀਜੇ ਨੂੰ ਵੀ ਸੱਦ, ਸਾਲੇ ਨੂੰ ਵੀ ਸੱਦ, ਪਰਿਵਾਰ ਨੂੰ ਵੀ ਸੱਦ, ਹੌਲੀ ਹੌਲੀ ਉਹਨੂੰ ਪਤਾ ਲੱਗਦਾ ਵੀ ਸਹੂਲਤਾਂ ਫ੍ਰੀ ਹੈ। ਇੱਥੇ ਤਾਂ ਰਾਸ਼ਨ ਕਾਰਡ ਵੀ ਬਹੁਤ ਜਲਦੀ ਬਣਾ ਦਿੱਤੇ ਜਾਂਦੇ ਆ। ਪੰਜਾਬੀ ਬਿਲਕਦਾ ਰਹਿੰਦਾ ਵਿਚਾਰਾ ਮਾਤੜ, ਜਿਹਨੂੰ ਰਾਸ਼ਨ ਕਾਰਡ ਦੀ ਲੋੜ ਆ। ਇਹਨਾਂ ਦੇ ਰਾਸ਼ਨ ਕਾਰਡ ਪਹਿਲ ਦੇ ਆਧਾਰ ਤੇ ਬਣਾਏ ਹੁੰਦੇ ਆ, ਰਾਸ਼ਨ ਮਿਲਦਾ ਵੀ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਆ। ਕਿਉਂ ਬਾਈ? ਪੰਜਾਬ ਦੇ ਵਾਸੀਆਂ ਨੂੰ ਕੋਈ ਹੱਕ ਹੈ ਨਹੀਂ? ਇਹਨਾਂ ਦੇ SC OBC ਦੇ ਸਰਟੀਫਿਕੇਟ ਬਣਾਏ ਜਾਂਦੇ, ਕਿਸ ਆਧਾਰ ਤੇ ਬਣਾਏ ਜਾਂਦੇ ਆ? ਜਦੋਂ ਸਰਕਾਰ ਨੇ ਮਨਾ ਕੀਤਾ ਵੀ ਇਹਨਾਂ ਦੇ ਸਰਟੀਫਿਕੇਟ ਨਹੀਂ ਬਣਨੇ ਚਾਹੀਦੇ, ਬਾਹਰੋਂ ਕੋਈ ਵੀ ਪ੍ਰਵਾਸੀ ਕਿਸੇ ਵੀ ਸਟੇਟ ਦਾ ਆ ਕੇ ਇੱਥੇ ਵਸੇ, ਉਹਦੇ ਸਰਟੀਫਿਕੇਟ ਬਣਨਾ ਨਹੀਂ ਚਾਹੀਦਾ, ਕਿਉਂ ਬਣਾਏ ਜਾਂਦੇ ਆ? ਉਹ ਸਾਡੀ ਜਿਹੜੇ SC ਭਾਈਚਾਰਾ ਆ, OBC ਆ, ਉਹਨਾਂ ਦੀ ਹੋਂਦ ਨੂੰ ਖਤਰਾ ਹੈ ਨਹੀਂ ਕਿਤੇ? ਉਹਨਾਂ ਦੀ ਨੌਕਰੀਆਂ ਦੇ ਉੱਪਰ ਆ ਕੇ ਬੈਠ ਰਹੇ ਆ। ਹਿਮਾਚਲ ਤੋਂ ਬੰਦਾ ਆ ਜਾਊਗਾ, ਕੋਈ ਬਾਹਰ ਤੋਂ ਆ ਜਾਊ, UP ਬਿਹਾਰ ਤੋਂ ਆ ਜਾਊ, ਫੈਕਟਰੀਆਂ 'ਚ ਪਹਿਲ ਦੇ ਆਧਾਰ ਤੇ ਪੱਕਾ ਕਰ ਦਿੱਤਾ ਜਾਂਦਾ। ਉਹਨੂੰ ਸਾਲ ਕਲਵਾਉਂਦੇ ਆ, ਉਹਨੂੰ ਪੱਕਾ ਕਰ ਦਿੱਤਾ ਜਾਂਦਾ। ਸਾਡੇ ਨੌਜਵਾਨ, ਸਾਡੇ ਏਰੀਏ ਦੇ ਲਾ ਲਓ, ਪੰਜਾਬ ਦੇ ਲਾ ਲਓ, 9-9 ਸਾਲ 10-10 ਸਾਲ ਦੀਆਂ ਐਗਜ਼ਾਮਪਲਾਂ ਪਈਆਂ। ਸਿਰਫ 10,000 ਸੈਲਰੀ ਆ ਉਹਨਾਂ ਦੀ। ਪੱਕੇ ਦਾ ਤਾਂ ਨਾਮ ਦੂਰ ਦੀ ਗੱਲ ਆ। ਉਹਨਾਂ ਨੂੰ ਜੇ ਉਹ ਕਹਿ ਵੀ ਦੇਣ ਨਾ ਵੀ ਬਾਈ ਸਾਨੂੰ ਪੱਕਾ ਕਾਤਾ ਕਰਨਾ, ਉਹਦੀ ਬ੍ਰੇਕ ਪਾ ਦਿੱਤੀ ਜਾਂਦੀ ਹੈ, ਉਹਨੂੰ ਕੱਢ ਦਿੱਤਾ ਜਾਂਦਾ ਕਿਸੇ ਨਾ ਕਿਸੇ ਤਰੀਕੇ। ਸਾਡੀ ਹੋਂਦ ਨੂੰ ਖਤਰਾ। ਇਹ ਮੁੱਦਾ ਇੰਨਾ ਕਿ ਨਹੀਂ ਹੈਗਾ ਵੀ ਪ੍ਰਵਾਸੀ ਭਜਾ ਦਿਓ, ਇਹ ਨਾਰੇ ਦੇ ਆਪਾਂ ਹੱਕ 'ਚ ਨਹੀਂ ਹੈਗੇ। ਬਈ ਤੁਸੀਂ ਦੱਸੋ ਵੀ ਐਦਾਂ ਹੱਲ ਹੋ ਸਕਦਾ ਵੀ ਪ੍ਰਵਾਸੀ ਭਜਾਓ ਪੰਜਾਬ ਬਚਾਓ? ਇਹ ਹੱਲ ਹੈ? ਇਹ ਹੱਲ ਤਾਂ ਨਹੀਂ ਹੈਗਾ, ਇਹ ਤਾਂ ਨਾਰਾ ਆ। ਨਾਰੇ ਨਾਲ ਜਿੰਨੇ ਮਰਜ਼ੀ ਮਾਰੀ ਚੱਲੋ, ਨੈਗੇਟਿਵਿਟੀ ਜਿੰਨੀ ਮਰਜ਼ੀ ਫੈਲਾਈ ਚੱਲੋ। ਇਹ ਮਸਲਾ ਇਕੱਲਾ ਸਿੱਖਾਂ ਦਾ ਨਹੀਂ ਹੈਗਾ, ਸਾਡੇ ਪੰਜਾਬੀਆਂ ਦਾ ਆ, ਪੰਜਾਬੀਅਤ ਦਾ ਆ। ਇੱਕ ਪੰਜਾਬੀ ਦਾ ਮਸਲਾ ਆ, ਇਕੱਲਾ ਸਿੱਖਾਂ ਦਾ ਮਸਲਾ ਥੋੜੀ ਬਣਾਇਆ ਜਾ ਰਿਹਾ ਵੀ ਪੰਜਾਬੀ ਸਾਡੇ ਸਿੱਖਾਂ ਦਾ ਮਸਲਾ ਆ। ਪੰਜਾਬ 'ਚ ਹਰੇਕ ਵੀ ਰਹਿੰਦਾ ਆ, ਹਿੰਦੂ ਪੰਜਾਬੀ ਵੀ ਰਹਿੰਦੇ ਆ, ਮੁਸਲਿਮ ਪੰਜਾਬੀ ਵੀ ਰਹਿੰਦੇ ਆ, ਹੋਰ ਕਮਿਊਨਿਟੀਆਂ ਵੀ ਪੰਜਾਬੀ ਰਹਿੰਦੀਆਂ ਆ। ਉਹਨਾਂ ਨੂੰ ਖਤਰਾ ਹੈ ਨਹੀਂ ਇਸ ਚੀਜ਼ ਬਾਰੇ? ਉਹਨਾਂ ਨੂੰ ਨਹੀਂ ਦਿਖ ਰਿਹਾ ਵੀ ਆਪਣੇ ਪੰਜਾਬ ਦੇ ਵਿੱਚ ਕਿੰਨਾ ਖਤਰਾ ਵੱਧ ਰਿਹਾ, ਵੀ ਸਾਡੀ ਗਿਣਤੀ ਘਟ ਰਹੀ ਆ, ਸਾਡੀ ਰੇਸ਼ੋ ਘਟ ਰਹੀ ਆ, ਤੇ ਆਪਾਂ ਖਾਲੀ ਹੋ ਰਹੇ ਹਾਂ। ਪੰਜਾਬ ਖਾਲੀ ਕੀਤਾ ਜਾ ਰਿਹਾ, ਪੰਜਾਬ ਨੂੰ ਨਸ਼ੇ ਵੱਲ ਧਕੇਲਿਆ ਜਾ ਰਿਹਾ, ਆਪਾਂ ਪੰਜਾਬ ਛੱਡ ਕੇ ਬਾਹਰ ਜਾ ਰਹੇ ਹਾਂ। ਉਹਨਾਂ ਨੂੰ ਨਹੀਂ ਦਿਖਦਾ। ਕੱਲਾ ਸਿਰਫ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਲੱਗੀ ਹੋਈ ਆ ਮਹਾਰਾਜ ਵੱਲੋਂ ਵੀ ਤੁਸੀਂ ਭਾਈ ਅੱਗੇ ਹੋ ਜਾਓ, ਤੁਸੀਂ 50 ਜਾਣੇ ਕਰ ਲਓ ਜੋ ਕਰ ਸਕਦੇ ਆ। ਆਪਾਂ ਕਹਿੰਦੇ ਆ ਵੀ ਕੱਲੇ ਪਿੰਡ ਦੇ ਵਿੱਚ ਜਾਗਣ ਦੀ ਲੋੜ ਆ। ਜੋ ਇਹ ਲੀਕਿਆ ਪ੍ਰੋਗਰਾਮ ਲੀਕਿਆ, ਪਹਿਲਾਂ ਦੁਆਬੇ ਵਿੱਚੋਂ ਲੀਕਿਆ, ਸੂਝਵਾਨਾਂ ਦੀ ਸਲਾਹ ਲਿੱਤੀ ਗਈ ਆ ਭਾਈ ਵੀ ਇਹਨੂੰ ਕਿਸ ਆਧਾਰ ਤੇ ਆਪਾਂ ਕਰ ਸਕਦੇ ਹਾਂ।
ਪਹਿਲੀ ਮੰਗ ਆਪਣੀ ਇਹ ਹੁੰਦੀ ਆ ਵੀ ਆਪਾਂ ਪ੍ਰਵਾਸੀਆਂ ਦਾ ਇੱਥੇ ਆਉਣ ਤੋਂ ਕਿਵੇਂ ਰੋਕਣਾ ਆ। ਇਹਨਾਂ ਦਾ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ। ਸਹਿਮਤ ਹੈ ਜੀ ਬਾਈ? ਤੁਸੀਂ ਠੰਡੇ ਬੋਲਦੇ ਆ, ਮਤਲਬ ਕਿ ਤੁਸੀਂ ਅੱਧੇ ਕਿ ਕਹਿੰਦੇ ਯਾਰ ਬਣਨੇ ਤਾਂ ਚਾਹੀਦੇ ਆ, ਕੋਈ ਨਹੀਂ ਫਿਰ ਕੀ ਹੋ ਗਿਆ। ਮੈਨੂੰ ਤਾਂ ਐਂ ਲੱਗਦਾ ਵੀ ਆਧਾਰ ਕਾਰਡ ਬਣਨੇ ਚਾਹੀਦੇ ਆ, ਇਹਨਾਂ ਦੇ ਵੋਟਰ ਕਾਰਡ ਬਣਨੇ ਚਾਹੀਦੇ ਆ। ਦੋ ਮੇਨ ਮੰਗਾਂ ਆ ਜਿਨ੍ਹਾਂ ਦੇ ਆਧਾਰ ਦੇ ਉੱਪਰ ਇਹ ਜ਼ਮੀਨ ਵੀ ਨਹੀਂ ਖਰੀਦ ਸਕਦੇ। ਜ਼ਮੀਨ ਪੰਜਾਬ ਦੀ ਇਹਨਾਂ ਨੂੰ ਮਿਲਣੀ ਚਾਹੀਦੀ ਆ, ਘਰ ਇਹਨਾਂ ਨੂੰ ਮਿਲਣੇ ਚਾਹੀਦੇ ਆ, ਇਹਨਾਂ ਤੇ ਵੀ ਰੋਕ ਲੱਗਣੀ ਚਾਹੀਦੀ ਆ। ਇਹਨਾਂ ਦੀ ਜਦੋਂ ਇਹਨਾਂ ਨੇ ਪੰਜਾਬ 'ਚ ਐਂਟਰੀ ਲੈਣੀ ਆ, ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ, ਪੂਰੀ ਤਫਤੀਸ਼ ਹੋਣੀ ਚਾਹੀਦੀ ਆ। ਤੁਸੀਂ ਕੋਈ ਵੀ ਮੇਰਾ ਵੀਰ ਪੰਜਾਬੀ ਜਾ ਕੇ ਦੇਖ ਲਓ ਕਿਸੇ ਸਟੇਟ ਦੇ ਵਿੱਚ, ਤੁਸੀਂ ਕਹੋ ਵੀ ਅਸੀਂ ਡਰਾਈਵਰੀ ਕਰਨੀ ਆ ਜਾਂ ਅਸੀਂ ਮਕਾਨ ਕਿਰਾਏ ਤੇ ਲੈਣਾ, ਉਹ ਕਹਿਣਗੇ ਵੀ ਤੁਹਾਡਾ ਕ੍ਰਿਮੀਨਲ ਕੋਡ ਲੈ ਕੇ ਆਓ, ਤੁਸੀਂ PCC ਲੈ ਕੇ ਆਓ, ਤੁਹਾਡੀ ਮੈਡੀਕਲ ਰਿਪੋਰਟ ਵੀ ਮੰਗਣਗੇ ਵੀ ਭਾਈ ਤੈਨੂੰ ਕੋਈ ਬਿਮਾਰੀ ਤਾਂ ਨਹੀਂ। ਇਹਨਾਂ ਦਾ ਕੋਈ ਕਿਸੇ ਨੇ ਅੱਜ ਤੱਕ ਚੈੱਕ ਕੀਤਾ? ਇਹਨਾਂ ਤੋਂ ਕੋਈ ਮੰਗਿਆ ਵੀ ਤੁਸੀਂ ਭਾਈ ਪਿੱਛੇ ਕੀ ਕਰਕੇ ਆਏ ਕੀ ਨਹੀਂ ਕਰਕੇ ਆਏ? ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ? ਦੱਸੋ ਭਾਈ, ਜ਼ਿੰਮੇਵਾਰੀ ਕਿਹਦੀ ਬਣਦੀ ਆ? ਸਾਡੇ ਪਿੰਡ ਪ੍ਰਸ਼ਾਸਨ ਦੀ ਵੀ ਬਣਦੀ ਆ। ਜਿਹੜੇ ਪਿੰਡਾਂ 'ਚ ਆ ਕੇ ਬਸੇ ਹੋਏ ਆ, ਸਰਪੰਚਾਂ ਨੂੰ ਨਹੀਂ ਪਤਾ ਵੀ ਕੋਈ ਬਾਹਰ ਦਾ ਵਸਨੀਕ ਆ ਕੇ ਸਾਡੇ ਪਿੰਡ 'ਚ ਬਸਦਾ ਪਿਆ, ਕੱਲ ਨੂੰ ਕੋਈ ਕਰਮਕਾਂਡ ਕਰਦਾ, ਜ਼ਿੰਮੇਵਾਰੀ ਕਿਹਦੀ ਬਣਦੀ ਆ? ਫਿਰ ਉਹ ਸਰਪੰਚ ਦੀ ਬਣਦੀ ਆ, MC ਦੀ ਬਣਦੀ ਆ। ਉਹ ਤਫਤੀਸ਼ ਨਹੀਂ ਸਰਪੰਚ ਕਰਦੇ ਵੀ ਭਾਈ ਇੰਨੀ ਸਾਡੇ ਪਿੰਡ ਦੀ ਵਸੋਂ ਵੱਧ ਰਹੀ ਆ, ਸਾਡੇ ਰਾਸ਼ਨ ਆਧਾਰ ਕਾਰਡ ਅਸੀਂ ਆਪ ਬਣਾ ਰਹੇ ਹਾਂ, ਕਿਉਂ ਕਿਸ ਗੱਲ ਤੇ ਬਣਾ ਰਹੇ ਹਾਂ? ਸਾਡੇ ਪੰਜਾਬੀਆਂ ਨੂੰ ਤਾਂ ਪੂਰਾ ਨਹੀਂ ਪੈ ਰਿਹਾ। ਜਿਹੜੇ ਬਾਹਰੋਂ ਵਸਨੀਕ ਆ ਰਹੇ ਆ, ਆਧਾਰ ਕਾਰਡ ਵੀ ਉਹਦੇ ਪਹਿਲ ਦੇ ਆਧਾਰ ਤੇ ਬਣਦੇ ਆ, ਵੋਟਰ ਕਾਰਡ ਵੀ। ਜਿਹੜੇ ਵੋਟ ਬੈਂਕ ਪਿੱਛੇ ਭੱਜੇ ਫਿਰਦੇ ਆ ਨਾ, ਉਹਨਾਂ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਆ, ਇਹ ਖਤਰਾ ਤੁਹਾਡੇ ਸਿਰ ਤੇ ਵੀ ਆ ਜਾਣਾ ਜਦੋਂ ਇਹਨਾਂ ਦੀ ਵਸੋਂ ਵੱਧ ਗਈ ਨਾ। ਜਿਹੜੇ ਹੁਣ ਕਹਿੰਦੇ ਵੀ ਚਲੋ ਸਾਡੀ ਤਾਂ ਵੋਟਾਂ ਆ, ਅਸੀਂ ਨਹੀਂ ਬੋਲ ਸਕਦੇ, ਜਦੋਂ ਇਹਦੇ ਆਪਣੇ MLA ਆਪਣੇ ਮੰਤਰੀ ਬਣਨ ਲੱਗ ਗਏ, ਉਦੋਂ ਉਹ ਵੀ ਕਿੱਥੇ ਜਾਣਗੇ? ਉਹਨਾਂ ਨੇ ਵੀ ਤੁਹਾਡੇ ਕੋਲੇ ਆਣਾ ਫਿਰ ਬਾਅਦ 'ਚ ਵੀ ਬਾਈ ਅਸੀਂ ਤਾਂ ਪਹਿਲਾਂ ਗਲਤੀ ਕਰ ਬੈਠੇ, ਹੁਣ ਤੁਹਾਨੂੰ ਸਾਡੇ ਸਾਥ ਦੀ ਲੋੜ ਆ, ਸਾਨੂੰ ਤੁਹਾਡੇ ਸਾਥ ਦੀ ਲੋੜ ਆ, ਵੀ ਨਾਲ ਕਰੋ। ਉਦੋਂ ਤੁਸੀਂ ਮੂੰਹ ਵਿੰਗੇ ਕਰ ਲੈਣੇ ਆ ਵੀ ਭਾਈ ਉਸ ਟਾਈਮ ਤਾਂ ਤੂੰ ਕਹਿੰਦਾ ਵੀ ਨਹੀਂ ਮੈਂ ਨਹੀਂ ਬੋਲ ਸਕਦਾ, ਵੀ ਮੇਰੀ ਪਾਰਟੀ ਵਾਲੇ ਕਹਿੰਦੇ ਆ ਵੀ ਤੈਨੂੰ ਪਾਰਟੀ 'ਚੋਂ ਕੱਢ ਦਾਂਗੇ। ਹਰੇਕ ਕੋਈ ਨਾ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ, ਹਰੇਕ ਦਾ ਕਿਸੇ ਨਾ ਕੋਈ ਦਿਲੋਂ ਤਾਰ ਜੁੜੀ ਹੁੰਦੀ ਆ, ਪਰ ਤੁਹਾਨੂੰ ਜੇ ਦਰਦ ਆ ਤੁਸੀਂ ਤਾਂ ਹੀ ਪੁੱਜਿਆ ਇੱਥੇ। ਠੀਕ ਹੈ ਜੀ। ਤੇ ਆਪਾਂ ਮੈਂ ਇੱਕ ਬੇਨਤੀ ਹੋਰ ਕਰਦਾ, ਜੋ ਇਹ 4-5 ਮੰਗਾਂ ਆ, ਇਸ ਆਧਾਰ ਤੇ ਹੀ ਆਪਾਂ ਰਹਿਣਾ ਆ ਸਾਰਿਆਂ ਨੇ। ਕੋਈ ਹੇਟ ਦੀ ਗੱਲ ਨਹੀਂ ਕਰਨੀ, ਕਿਉਂਕਿ ਪੰਜਾਬ ਦੇ ਵਿੱਚ ਸਾਡੇ ਕੁਝ ਕੁ ਬੰਦੇ ਇੱਦਾਂ ਦੇ ਆ ਜੋ ਇਸ ਨੈਰੇਟਿਵ ਨੂੰ ਗਲਤ ਫੈਲਾ ਰਹੇ ਆ, ਇਸ ਚੀਜ਼ ਨੂੰ ਗਲਤ ਬਣਾ ਕੇ ਪੇਸ਼ ਕੀਤਾ ਜਾਂਦਾ ਪਿਆ। ਅਸੀਂ ਨਹੀਂ ਕਹਿੰਦੇ ਹੈਗੇ ਵੀ ਕੋਈ ਆਵੇ ਨਾ ਪੰਜਾਬ 'ਚ, ਆਉਣ, ਕੋਈ ਇੰਡਸਟਰੀ ਲੈ ਕੇ ਆਵੇ। ਅਸੀਂ ਤਾਂ ਕਹਿੰਦੇ ਆ ਪੰਜਾਬ ਦੇ ਵਿੱਚ ਜਿੰਨੀ ਵਧੀਆ ਕੋਈ ਕੰਮਕਾਰ ਖੁੱਲ੍ਹਣ, ਵਧੀਆ ਪੰਜਾਬ ਦੀ ਤਰੱਕੀ ਹੋਵੇ, ਪਰ ਕੋਈ ਆਵੇ ਉਹਦੀ ਪੂਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ, ਉਹਦੀ PCC ਹੋਣੀ ਚਾਹੀਦੀ ਆ, ਉਹਦੀ ਕੋਈ ਜ਼ਿੰਮੇਵਾਰੀ ਚੱਕਣ ਵਾਲਾ ਹੋਣਾ ਚਾਹੀਦਾ। ਜਿੰਨਾ ਟਾਈਮ ਜਿਸ ਕੋਲ ਕੋਈ ਵੈਰੀਫਿਕੇਸ਼ਨ ਹੈ ਨਹੀਂ, ਕੋਈ ਕਿਸੇ ਕੋਲ ਕੋਈ ਪ੍ਰੂਫ ਹੈ ਨਹੀਂ, ਉਹਨੂੰ ਕਿਸੇ ਵੀ ਆਧਾਰ ਤੇ ਪਿੰਡਾਂ ਦੇ ਵਿੱਚ ਕਿਰਾਏ ਤੇ ਮਕਾਨ ਨਾ ਦਿੱਤੇ ਜਾਣ, ਉਹਨਾਂ ਨੂੰ ਆਪਣੇ ਮਕਾਨ ਨਾ ਵੇਚੋ, ਉਹਨਾਂ ਨੂੰ ਕੋਈ ਜ਼ਮੀਨ ਨਾ ਵੇਚੋ। ਜੋ ਇੱਥੇ ਪਹਿਲਾਂ ਦੇ ਵਸਨੀਕ ਰਹਿ ਰਹੇ ਆ, ਉਹਨਾਂ ਦੀ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ, ਕਿਉਂਕਿ ਸਾਨੂੰ ਪਤਾ ਨਹੀਂ ਹੈਗਾ ਵੀ ਕੌਣ ਕਿੱਥੇ ਦਾ ਰਹਿ ਰਿਹਾ ਸਾਡੇ 'ਚ। ਮਿੱਠਾ ਤਾਂ ਸਾਰੇ ਹੀ ਬੋਲਦੇ ਆ, ਅਸੀਂ ਬੋਲ ਬਾਣੀ ਤਾਂ ਸਾਰਿਆਂ ਦੀ ਚੰਗੀ, ਅਸੀਂ ਵੀ ਕਿਸੇ ਸਟੇਟ ਜਾ ਕੇ ਚੰਗਾ ਹੀ ਬੋਲਦੇ ਆ, ਕਿਸੇ ਨੂੰ ਮਾੜਾ ਨਹੀਂ ਬੋਲਦੇ, ਪਰ ਮਨਾਂ ਦਾ ਨਹੀਂ ਨਾ ਕਿਸੇ ਦੇ ਪਤਾ ਵੀ ਕੌਣ ਕਿੱਥੋਂ ਕਿਹੜਾ ਕ੍ਰਾਈਮ ਕਰਕੇ ਆ ਚੁੱਕਿਆ ਇੱਥੇ। ਤਾਂ ਇਹੀ ਬੇਨਤੀ ਆ, ਕਿਸੇ ਨੂੰ ਮਾੜਾ ਨਹੀਂ ਕਹਿਣਾ, ਆਪਾਂ ਨੇ ਇੱਕ ਤੱਤ ਦੇ ਆਧਾਰ ਤੇ ਬੋਲਣਾ ਆ ਵੀ ਭਾਈ ਇਹ ਹਾਲ ਆ, ਵੀ ਮੈਂ ਇਸ ਪਿੰਡ ਦਾ ਸਰਪੰਚ ਆ, ਮੈਂ ਇੱਥੇ ਦਾ MC ਆ, ਮੈਂ ਪੰਚ ਆ, ਵੀ ਬਾਈ ਮੈਂ ਜਾ ਕੇ ਇਸ ਆਧਾਰ ਤੇ ਮਤੇ ਪਾਊਂਗਾ। ਜਦੋਂ ਸਾਡੇ ਸਾਰੇ ਪੰਜਾਬ ਦੇ ਸਰਪੰਚਾਂ ਨੇ MCਆਂ ਨੇ ਇਸ ਆਧਾਰ ਤੇ ਮਤੇ ਪਾਉਣੇ ਆ, ਫਿਰ ਅਸੀਂ ਮੰਗ ਰੱਖਦੇ ਹਾਂ ਵੀ ਇੱਕ ਇਹਦੀ ਪਾਲਿਸੀ ਬਣਨੀ ਚਾਹੀਦੀ ਪੰਜਾਬ ਦੇ ਵਿੱਚ, ਜਿਵੇਂ ਹੋਰ ਸਟੇਟਾਂ ਦੀ ਬਣੀ ਹੋਈ ਆ। ਹਿਮਾਚਲ ਦੇ ਵਿੱਚ ਪਾਲਿਸੀ ਆ ਨਾ ਵੀ ਆਪਾਂ ਜ਼ਮੀਨ ਨਹੀਂ ਖਰੀਦ ਸਕਦੇ, ਆਪਾਂ ਉੱਥੇ ਆਧਾਰ ਕਾਰਡ ਨਹੀਂ ਬਣਾ ਸਕਦੇ, ਆਪਾਂ ਉੱਥੇ ਰੇਹੜੀ ਵੀ ਨਹੀਂ ਲਾ ਸਕਦੇ ਰੇਹੜੀ ਆਪਾਂ ਉੱਥੇ। ਇੱਥੇ ਜੇ ਇਹਨਾਂ ਨੇ ਕੋਈ ਕੰਮ ਵੀ ਕਰਨਾ, ਇਹਦੇ ਲਾਇਸੈਂਸ ਬਣਨੇ ਚਾਹੀਦੇ ਆ, ਪਰ ਪਹਿਲ ਦੇ ਆਧਾਰ ਤੇ ਪੰਜਾਬੀਆਂ ਦੇ, ਦੂਜ ਦੇ ਆਧਾਰ ਤੇ ਹੋਣ ਜਿਹੜਾ ਮਰਜ਼ੀ। ਹੋਰ ਵੀ ਇਕੱਲਾ ਪ੍ਰਵਾਸੀ ਇਹ ਨਹੀਂ ਆ ਵੀ UP ਬਿਹਾਰ ਦਾ ਪ੍ਰਵਾਸੀ ਆ, ਪ੍ਰਵਾਸ ਹਰੇਕ ਸਟੇਟ ਤੋਂ ਹੋ ਰਿਹਾ ਆਪਣੇ ਪੰਜਾਬ 'ਚ। ਠੀਕ ਹੈ ਜੀ। ਤੇ ਮੈਂ ਇਹੀ ਗੱਲਾਂ ਤੁਹਾਡੇ ਨਾਲ ਮੂਹਰੇ ਰੱਖ ਕੇ ਇਜਾਜ਼ਤ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਵੀਰ ਇੱਕ ਵਾਰੀ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਉਸ ਦਾਇਰੇ 'ਚ ਰਹਿਣਾ। ਠੀਕ ਹੈ ਜੀ। ਆਪਾਂ ਕੋਈ ਇੱਥੇ ਐ ਨਹੀਂ ਕਹਿਣਾ, ਦੇਖੋ ਜੀ ਜਿੰਨੀ ਹੇਟ ਫੈਲਾਈ ਜਾ ਰਹੀ ਆ ਉਹ ਨਫ਼ਰਤ ਪੈਦਾ ਕਰਦੀ ਪਈ, ਉਹ ਆਪਣੇ ਅੱਗੇ ਆਉਣ ਵਾਲੇ ਬੰਦਿਆਂ ਲਈ ਔਕੜ ਪੈਦਾ ਕਰੂਗੀ। ਠੀਕ ਹੈ। ਇਹ ਕਿਸੇ ਤੱਤਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ, ਫਿਰ ਸਰਕਾਰ ਵੀ ਸੁਣਦੀ ਆ। ਆਪਾਂ ਸਰਕਾਰ ਨੂੰ ਕਹਿੰਦੇ ਆ ਵੀ ਪਾਲਿਸੀ ਬਣਾਵੇ, ਬਾਕੀ ਸਟੇਟ ਨੇ ਵੀ ਬਣਾਈਆਂ ਆ, ਉਹ ਕਿਸੇ ਆਧਾਰ ਤੇ ਬਣੀਆਂ ਹੋਣੀਆਂ, ਪੰਜਾਬ ਨੂੰ ਕਿਉਂ ਨਹੀਂ ਬਣ ਸਕਦੀ ਪਾਲਿਸੀ? ਇਸ ਪਾਲਿਸੀ ਤੇ ਰਹਿਣਾ ਆਪਾਂ ਨੇ, ਇਹੀ ਆਪਣੀ ਮੰਗ ਆ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ
ਤੇਜੀ ਮੰਗ ਤੇ ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਨਾਲ ਆਪ ਜੀ ਨੂੰ ਮਸਲੇ ਤੋਂ ਹੱਲ ਕਰਾਇਆ ਹੈ। ਹੁਣ ਭਾਈ ਜਸਪਾਲ ਸਿੰਘ ਜੀ ਆਪਣੇ ਵਿਚਾਰ ਦੱਸੋ। ਹੈਲੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਾਥੀਓ, ਇਹ ਜੋ ਏਜੰਡਾ, ਮੈਂ ਵੈਸੇ LIC ਜੌਬ ਕਰਦਾ। ਪਹਿਲਾਂ ਮੈਂ ਆਪਣਾ ਪਰਿਚੈ ਦੇ ਦਾਂ। ਮੈਂ LIC ਜੌਬ ਕਰਦਾ, ਇੰਚਾਰਜ ਇਨ ਕਲੇਮਸ ਡਿਪਾਰਟਮੈਂਟ, ਜੈਲ ਸਿੰਘ ਨਗਰ ਤੋਂ ਹਾਂ ਅਤੇ ਮੈਂ ਆਪਣੇ ਪਿੰਡ ਦਾ ਲੰਬੜਦਾਰ ਵੀ ਹੈਗਾ। ਭਾਗੋਵਾਲ ਮੇਰਾ ਪਿੰਡ ਹੈ, ਕਰਾਲੀ ਕੋਲ। ਸਾਥੀਓ, ਮੈਂ ਬਹੁਤਾ ਕੋਈ ਇਹਨਾਂ ਮੁੱਦਿਆਂ 'ਤੇ ਲੈਕਚਰ ਨਹੀਂ ਕਰਨਾ, ਸਿਰਫ ਮੇਰੇ 2-3 ਕੇ ਪੁਆਇੰਟ ਹੈਗੇ ਆ। ਜੋ ਇਹ ਏਜੰਡਾ ਉਲੀਕਿਆ ਗਿਆ ਹੈ, ਇਹ ਮੇਰਾ ਖਿਆਲ ਲਗਭਗ ਸਾਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜੇ ਮੈਂ ਗਲਤ ਨਾ ਹੋਵਾਂ। ਪਰੰਤੂ ਕੋਈ ਵੀ ਏਜੰਡਾ ਜਿਹੜਾ ਉਹ ਕਿਸੇ ਕੈਟੇਗਰੀ ਵਾਈਜ਼ ਜਿਹੜਾ ਉਲੀਕਿਆ ਜਾਣਾ ਚਾਹੀਦਾ ਹੈ। ਹਰ ਇੱਕ ਚੀਜ਼ ਦੀ ਕੋਈ ਕੈਟੇਗਰੀ ਹੋਣੀ ਚਾਹੀਦੀ ਹੈ। ਮੈਂ ਕਿਸੇ ਦੇ ਵਿਰੁੱਧ ਵੀ ਨਹੀਂ ਬੋਲੂੰਗਾ। ਬਹੁਤ ਸਾਰੇ ਮਤੇ ਵੀ ਜਿਹੜੇ ਉਹ ਪੰਚਾਇਤਾਂ ਵੱਲੋਂ ਪਾਏ ਜਾ ਰਹੇ ਨੇ, ਪਰੰਤੂ ਮੈਂ 2-3 ਕੁ ਗੱਲਾਂ ਜਿਹੜੀਆਂ ਉਹ ਕਰਨੀਆਂ ਨੇ। ਜਿਹੜੀ ਮੈਂ ਕੈਟੇਗਰੀ ਦੀ ਗੱਲ ਕਰ ਰਿਹਾ, ਅਸੀਂ ਇਹ ਨਾਅਰਾ ਬਿਲਕੁਲ ਗਲਤ ਦੇ ਰਹੇ ਹਾਂ। ਜੇ ਤੁਹਾਨੂੰ ਮਤਲਬ ਸ਼ਾਇਦ ਮੇਰਾ ਬੋਲਿਆ ਕੌੜਾ ਲੱਗੂਗਾ ਵੀ ਪ੍ਰਵਾਸੀ ਭਜਾਓ ਪੰਜਾਬ ਬਚਾਓ, ਇਹ ਨਾਅਰਾ ਮੇਰੀ ਨੌਲੇਜ ਦੇ ਅੰਦਰ ਇਹ ਗਲਤ ਹੈ। ਹੋ ਸਕਦਾ ਕੁਝ ਬੰਦਿਆਂ ਵਾਸਤੇ ਠੀਕ ਵੀ ਹੋਊਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਅੰਦਰ ਜਿੰਨੇ ਸਰਕਾਰੀ ਅਦਾਰੇ ਹੈ, ਚਾਹੇ ਤੁਸੀਂ ਬੈਂਕ ਲੈ ਲਓ, ਚਾਹੇ LIC ਲੈ ਲਓ, ਸੈਂਟਰਲਾਈਜ਼ ਦੀ ਮੈਂ ਗੱਲ ਕਰੂੰਗਾ, ਜਿਹੜਾ ਮਰਜ਼ੀ ਅਦਾਰਾ ਲੈ ਲਓ, ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ 25 ਦੇ ਵਿੱਚੋਂ 4-5 ਹੋਊਗੀ। 20 ਬੰਦੇ ਜਿਹੜੇ ਦੇ ਆਰ ਬਿਲੋਂਗਸ ਟੂ ਅਦਰ ਸਟੇਟਸ, ਉਹ ਦੂਜੀਆਂ ਸਟੇਟਾਂ ਨੂੰ ਬਿਲੋਂਗ ਕਰਦੇ। ਜਦੋਂ ਅਸੀਂ ਕੋਈ ਇਹੋ ਜਿਹਾ ਮੁੱਦਾ ਖੜਾ ਕਰ ਲਾਂਗੇ ਭਈ ਪ੍ਰਵਾਸੀ ਭਜਾਓ ਪੰਜਾਬ ਬਚਾਓ, ਤਾਂ ਜਦੋਂ ਬੈਂਕ ਦੇ ਵਿੱਚ ਬੰਗਾਲੀ ਬੰਦੇ ਦੀ ਟਰਾਂਸਫਰ ਕੀਤੀ ਜਾਊਗੀ, ਹਰ ਇੱਕ ਜਗ੍ਹਾ ਤੇ ਯੂਨੀਅਨ ਜਿਹੜੀ ਉਹ ਬਹੁਤ ਸਟਰੋਂਗ ਹੁੰਦੀ ਹੈ। ਬੈਂਕ ਦੇ ਵਿੱਚ ਵੀ ਸਟਰੋਂਗ ਹੈ, ਰੇਲਵੇ ਦੇ ਵਿੱਚ ਵੀ ਸਟਰੋਂਗ ਹੈ, ਪੋਸਟ ਆਫਿਸ ਦੇ ਵਿੱਚ, ਤੇ ਮੇਰੇ LIC ਦੇ ਵਿੱਚ ਵੀ। ਮੈਂ ਵੈਸੇ ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਵਿੱਚ ਚੰਡੀਗੜ੍ਹ ਡਿਵੀਜ਼ਨ ਨੂੰ ਵੀ ਲੀਡ ਕਰਦਾ। ਸਾਥੀਓ, ਜਦੋਂ ਸਾਡੇ ਕਿਸੇ ਬੰਗਾਲੀ ਬੰਦੇ ਦੀ ਟਰਾਂਸਫਰ ਰੋਪੜ ਪੰਜਾਬ ਨੈਸ਼ਨਲ ਬੈਂਕ ਵਿੱਚ ਕਰ ਦਿੱਤੀ ਜਾਊਗੀ, ਉਹਨੇ ਜਦੇ ਆਪਣੇ ਜਥੇਬੰਦੀ ਕੋਲ ਜਾ ਖੜਨਾ ਵੀ ਮੇਰੀ ਲਾਈਫ ਸੇਵ ਨਹੀਂ ਹੈ ਉੱਥੇ। ਪੰਜਾਬ ਦੇ ਅੰਦਰ ਮੇਰੀ ਲਾਈਫ ਸੇਵ ਨਹੀਂ ਹੈ। ਉੱਥੇ ਜਿਹੜੇ ਲੋਕ ਆ ਉਹ ਪ੍ਰਵਾਸੀਆਂ ਨੂੰ ਚੰਗਾ ਨਹੀਂ ਸਮਝਦੇ। ਸੈਂਟਰ ਸਰਕਾਰ ਹੈ ਜਿਹੜੀ ਉਹ ਪਹਿਲਾਂ ਹੀ ਪੰਜਾਬ ਦੇ ਵਿਰੁੱਧ ਚੱਲਦੀ ਹੈ। ਮਤਲਬ ਕਿ ਪੰਜਾਬ ਨੂੰ ਸੈਂਟਰ ਸਰਕਾਰ ਹੈ ਜਿਹੜੀ ਉਹ ਖਤਮ ਕਰਨਾ ਚਾਹੁੰਦੀ ਹੈ। ਵਿਰੁੱਧ ਨਹੀਂ ਚੱਲਦੀ, ਖਤਮੇ ਕਰਨਾ ਚਾਹੁੰਦੀ ਹੈ। ਕਿਉਂਕਿ ਜਿਹੜੇ ਹੜ੍ਹ ਵੀ ਆਏ ਆ ਨਾ, ਇਹ ਸਿੰਗਲ ਮੈਨ ਜਿਹੜੀ ਇਹ ਗੇਮ ਹੈਗੀ ਹੈ, ਕਿਸੇ ਬੰਦੇ ਦੀ ਬਣਾਈ ਹੋਈ ਗੇਮ ਹੈ। ਉਹਦੇ ਕਰਕੇ ਹੜ੍ਹ ਆਏ ਆ, ਅੱਗੇ ਵੀ ਬਰਸਾਤ ਪੈਂਦੀ ਹੈ। ਚਲੋ ਮੈਂ ਉੱਧਰ ਨਹੀਂ ਜਾਊਂਗਾ, ਪਰੰਤੂ ਜਦੋਂ ਇੱਥੇ ਜਿਹੜੇ ਅਦਰ ਸਟੇਟਸ ਇੰਪਲਾਈ ਨੇ ਸੈਂਟਰ ਗਵਰਨਮੈਂਟ ਦੇ, ਉਹ ਆਉਣਾ ਨਹੀਂ ਚਾਹੂੰਗੇ ਡਿਊ ਟੂ ਸ਼ਾਰਟੇਜ ਆਫ ਮੈਨ ਪਾਵਰ। ਜਦੋਂ ਕੋਈ ਆਉਣਾ ਨਹੀਂ ਚਾਹੂਗਾ, ਮੈਂ ਕਹਿੰਦਾ ਨਹੀਂ ਹੈਗਾ ਵੀ ਅਸੀਂ ਘੱਟ ਪੜ੍ਹੇ ਲਿਖੇ ਹਾਂ, ਪਰ ਬਹੁਤੇ ਸਰਕਾਰੀ ਅਦਾਰਿਆਂ ਦੇ ਵਿੱਚ ਬਿਹਾਰੀ, ਬੰਗਾਲੀ ਔਰ ਦਿੱਲੀ ਵਾਲੇ ਬੈਠੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਾਡੇ ਬੱਚੇ ਜਿਹੜੇ ਉਹ ਟੈਸਟ ਕਲੀਅਰ ਨਹੀਂ ਕਰਦੇ ਹੈਗੇ। ਸੋ ਜਦੋਂ ਇੱਥੇ ਆਉਣਾ ਹੀ ਨਹੀਂ ਚਾਹੂਗਾ, ਤਾਂ ਪੰਜਾਬ ਨੈਸ਼ਨਲ ਬੈਂਕ ਦੀ ਸਟਰੈਂਥ ਹੈ ਜਿਹੜੀ ਉਹ ਕਿਸੇ ਬ੍ਰਾਂਚ ਦੀ 50 ਹੋਊਗੀ, ਮੇਰੇ LIC ਦੇ ਅਦਾਰੇ ਦੀ 37 ਹੈ। ਜਦੋਂ ਇੱਥੇ ਆਉਣਾ ਹੀ ਨਹੀਂ ਚਾਹੂਗਾ ਤਾਂ ਜਿਹੜੇ ਮੈਨੇਜਮੈਂਟ, ਹਾਇਰ ਮੈਨੇਜਮੈਂਟ ਕਹੂਗੀ ਜਾਂ ਉੱਥੇ ਜਾਣਾ ਹੀ ਨਹੀਂ ਚਾਹੁੰਦਾ। ਜੇ ਉਸ ਸ਼ਹਿਰ ਦੇ ਵਿੱਚ 4 ਬ੍ਰਾਂਚਾਂ ਹੈ ਤਾਂ ਉਹਨਾਂ ਦੇ ਵਿੱਚੋਂ 3 ਨੂੰ ਬੰਦ ਕਰ ਦਿਓ। ਫਿਰ ਨੁਕਸਾਨ ਕਿਹਦਾ ਹੋਊਗਾ? ਨੁਕਸਾਨ ਪੰਜਾਬ ਦਾ ਹੋਊਗਾ। ਸੋ ਭਰਾਵੋ, ਕੋਈ ਵੀ ਜਿਹੜਾ ਫੈਸਲਾ ਲੈਣਾ, ਕੋਈ ਜਿਹੜਾ ਡਿਸੀਜਨ ਲੈਣਾ ਹੈ,
ਮਤਲਬ ਕਿ ਇਹਦਾ ਮੁੱਦਾ ਇਹ ਨਾ ਰੱਖਿਓ ਬਈ ਪ੍ਰਵਾਸੀ ਭਜਾਓ ਪੰਜਾਬ ਬਚਾਓ। ਪਹਿਲਾਂ ਤਾਂ ਅਸੀਂ ਖੁਦੇ ਵੀ ਆਲਸੀ ਬਹੁਤ ਹੋ ਗਏ। ਮੈਂ ਵੀ ਖੇਤੀ ਕਰਦਾ, ਮੇਰੇ ਘਰੇ ਕੱਖਾਂ ਦੀਆਂ ਭਰੀਆਂ 2-3 ਉਹ ਵੀ ਪ੍ਰਵਾਸੀ ਹੋ ਵੜਦੇ ਆ। ਅਸੀਂ ਖੁਦੇ ਆਲਸੀ ਬਹੁਤ ਹੈ, ਕੰਮ ਅਸੀਂ ਕਰਨਾ ਨਹੀਂ ਚਾਹੁੰਦੇ। ਸਾਰਾ ਕੁਝ ਅਸੀਂ ਸੈਕੰਡ ਪਰਸਨ ਤੇ ਜਿਹੜਾ ਡਿਪੈਂਡ ਕਰ ਰੱਖਿਆ ਹੈ। ਦੂਸਰੇ ਬੰਦੇ ਹੀ ਸਾਡੇ ਘਰਾਂ ਦੇ ਵਿੱਚ ਕੰਮ ਕਰਦੇ ਆ। ਇਵਨ ਕਿ ਪੋਚਾ ਵੀ ਜਿਹੜੀਆਂ ਉਹ ਪ੍ਰਵਾਸੀ ਜਨਾਨੀਆਂ ਹੀ ਲਾਉਂਦੀਆਂ ਆ। ਤੁਸੀਂ ਦੇਖਦੇ ਹੋਵੋਗੇ ਸਾਈਕਲਾਂ ਤੇ ਚੜੀਆਂ ਫਿਰਦੀਆਂ ਇੱਥੇ ਰੋਪੜ ਸ਼ਹਿਰ ਦੇ ਅੰਦਰ। ਅਸੀਂ ਇਹਨੂੰ ਰੋਕ ਕਿੱਦਾਂ ਸਕਦੇ ਹਾਂ? ਕਿਸੇ ਚੀਜ਼ ਨੂੰ ਜੇ ਰੋਕਣਾ ਹੋਵੇ ਨਾ, ਉਹਦਾ ਕੋਈ ਹੱਲ ਕੱਢਿਆ ਜਾਂਦਾ ਹੈ। ਅਸੀਂ ਇਹਨੂੰ ਇਸ ਤਰੀਕੇ ਨਾਲ ਰੋਕ ਸਕਦੇ ਹਾਂ। ਅਸੀਂ ਨਾਅਰਾ ਤਾਂ ਦੇਈ ਜਾਂਦੇ ਹਾਂ, ਹਿਮਾਚਲ ਦੇ ਵਿੱਚ ਕੋਈ ਨਹੀਂ ਖਰੀਦ ਸਕਦਾ, ਬਿਹਾਰ 'ਚ ਕੋਈ ਜਾ ਕੇ ਨਹੀਂ ਜਗ੍ਹਾ ਨਹੀਂ ਖਰੀਦ ਸਕਦਾ, ਕਿਤੇ ਨਹੀਂ ਖਰੀਦ ਸਕਦਾ। ਪਰ ਪੰਜਾਬ ਇੱਕ ਖੁੱਲੀ ਮੰਡੀ ਹੈ। ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਖਰੀਦ ਲਵੇ। ਪੰਜਾਬ ਖੁੱਲੀ ਮੰਡੀ ਹੈ, ਚਾਹੇ ਉਰੇ ਬਿਹਾਰੀ ਖਰੀਦ ਲਵੇ, ਚਾਹੇ ਬੰਗਾਲੀ ਖਰੀਦ ਲਵੇ, ਚਾਹੇ ਕਰਨਾਟਕਾ ਆ ਜਾਵੇ। ਅੱਜ ਤੁਸੀਂ ਕਰਾਲੀ ਨੂੰ ਕ੍ਰਾਸ ਕਰ ਜਾਓ, ਚੰਡੀਗੜ੍ਹ ਤੱਕ ਜਿੰਨੀਆਂ ਕਲੋਨੀਆਂ ਬਸੀਆਂ ਹੋਈਆਂ ਸਾਰੀਆਂ ਹਿਮਾਚਲ ਵਾਲਿਆਂ ਦੀਆਂ, ਟੋਟਲੀ ਹਿਮਾਚਲੀ ਬੈਠੇ ਉਹਨਾਂ ਦੇ ਵਿੱਚ। ਪਰੰਤੂ ਕਾਰਨ ਕੀ ਹੈ? ਸਿਰਫ ਤੇ ਸਿਰਫ ਇੱਕ ਵੋਟ ਦੀ ਰਾਜਨੀਤੀ ਹੈ। ਜਿਹੜੇ ਪ੍ਰਵਾਸੀ ਇੱਥੇ ਲੈ ਰਹੇ ਨਾ, ਉਹ ਵੋਟ ਦੀ ਰਾਜਨੀਤੀ ਹੈ। ਮੈਂ ਸਰਪੰਚ ਦੀ ਇਲੈਕਸ਼ਨ 'ਚ ਖੜਨਾ ਹੈ, ਮੈਂ ਦੇਖ ਲੈਣਾ ਵੀ 25 ਵੋਟਾਂ ਜਿਹੜੀਆਂ ਉਰੇ ਮੇਰੀਆਂ 5 ਮੋਟਰਾਂ ਦੇ ਬੈਠੇ ਆ ਬਿਹਾਰੀ, ਮੈਂ 25 ਦੀਆਂ ਵੋਟਾਂ ਬਣਾ ਦੇਣੀਆਂ। ਅਸਲ ਦੇ ਵਿੱਚ ਹੋਣਾ ਇਹ ਚਾਹੀਦਾ ਹੈ ਵੀ ਜਦੋਂ ਕੋਈ ਬੰਦਾ ਪੰਜਾਬ ਦੇ ਅੰਦਰ ਰਜਿਸਟਰੀ ਕਰਾਉਣੀ ਚਾਹੁੰਦਾ ਹੋਵੇ ਤਾਂ ਸਿਰਫ ਉਸ ਬੰਦੇ ਦੀ ਹੀ ਰਜਿਸਟਰੀ ਹੋਣੀ ਚਾਹੀਦੀ ਹੈ ਜਿਹਦੇ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ ਸਟੇਟ ਗਵਰਨਮੈਂਟ ਦਾ ਹੋਵੇ। ਉਹਦੇ ਉੱਤੇ ਜਿਹੜੀ ਨਕੇਲ ਹੈ ਇਹ ਪਾਈ ਜਾਣੀ ਚਾਹੀਦੀ ਹੈ ਵੀ ਕਿਸੇ ਦਾ ਵੀ ਜਿਹੜਾ ਉਹ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ, ਕਿਸੇ ਬਾਹਰੀ ਸਟੇਟ ਦੇ ਬੰਦੇ ਦਾ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ, ਵੋਟਰ ਕਾਰਡ ਨਹੀਂ ਬਣਨਾ ਚਾਹੀਦਾ। ਸਾਥੀਓ, ਗੱਲ ਇਹ ਹੈ ਵੀ ਜਦੋਂ ਅਸੀਂ ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰੱਖ ਕੇ ਆਧਾਰ ਕਾਰਡ ਬਣਾ ਕੇ ਉਹਨਾਂ ਨੂੰ ਵਰਤਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਵਰਤਦੇ ਹਾਂ ਤਾਂ ਹੀ ਉਹ ਸਾਡੇ ਸਿਰ ਦੇ ਵਿੱਚ ਡਾਂਗ ਮਾਰਦੇ ਆ। ਮੈਂ ਬਹੁਤਾ ਸਮਾਂ ਨਹੀਂ ਲਊਂਗਾ, ਬੁਲਾਰੇ ਬਹੁਤ ਨੇ। ਦੇਖੋ ਨਾ, ਮੋਦੀ ਸਰਕਾਰ ਜਿਹੜੀ ਹੈਗੀ ਹੈ, ਇਵਨ ਕਿ ਸਟੇਟ ਸਰਕਾਰ ਵੀ ਜਿਹੜੀ ਮੋਦੀ ਸਰਕਾਰ ਹੈ ਜਿਹੜੀ, ਉਹ ਬਿਲਕੁਲ ਪੰਜਾਬ ਤੋਂ ਐਂਟੀ ਆ। ਉਹ ਬੜੇ ਨਾਅਰੇ ਲਾਉਂਦੇ ਆ। ਜੇ ਕੋਈ ਬੀਜੇਪੀ ਦਾ ਬੰਦਾ ਹੋਵੇ ਗੁੱਸਾ ਨਾ ਕਰਿਓ ਯਾਰ, ਮੈਨੂੰ ਕਹਿਣ 'ਚ ਕੋਈ ਗਰੇਜ ਨਹੀਂ ਹੈ। ਅਸੀਂ ਮੋਦੀ ਸਾਹਿਬ ਜੀ ਕਹਿ ਰਹੇ ਹਾਂ ਜਿਹੜੀ GDP ਦੀ ਰੇਸ਼ੋ ਹੈ ਸਾਡੀ, ਉਹ ਵਰਲਡ ਦੇ ਵਿੱਚ 4ਥੇ ਨੰਬਰ ਤੇ ਜਾਣ ਲੱਗੀ ਹੈ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਕੇ ਜਾਊਂਗਾ ਬਈ ਦੁਨੀਆ ਦੇ ਵਿੱਚ ਪਰ ਮੈਨ ਕਾਸਟ ਜੇ ਆਪਾਂ ਕੱਢ ਲਈਏ ਤਾਂ ਹਿੰਦੁਸਤਾਨ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਰੇਸ਼ੋ ਹੈ 144ਵੇਂ ਨੰਬਰ ਤੇ ਬੈਠੇ ਆ ਅਸੀਂ। ਅਗਰ ਇੱਕ ਬੰਦੇ ਨੂੰ ਰੋਟੀ ਖਾਣ ਵਾਸਤੇ ਦਿੱਤੀ ਜਾਣੀ ਹੈ ਜਿੰਨਾ ਉਹਦੇ ਉੱਤੇ ਖਰਚਾ ਹੁੰਦਾ ਹੈ ਤਾਂ ਹਿੰਦੁਸਤਾਨ 144ਵੇਂ ਨੰਬਰ ਤੇ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ। ਸੋ ਮੈਂ ਪਹਿਲਾਂ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਨੇ ਨਾਲ ਹੀ ਮੈਂ ਇੱਕ ਥੋੜ੍ਹਾ ਜਿਹਾ ਸੁਝਾਅ ਵੀ ਦੇਣਾ ਚਾਹੁੰਦਾ ਵੀ ਜਿਹੜਾ ਇਹੋ ਜਿਹਾ ਸ਼ਾਰਟ ਮੀਟਿੰਗ ਹੁੰਦੀ ਹੈ ਫਿਰ ਵੀ 2 ਦਿਨ ਦਾ ਸਮਾਂ ਦੇ ਕੇ ਰੱਖਣੀ ਚਾਹੀਦੀ ਹੈ ਨਾ, ਕਿਉਂਕਿ ਰੁਝੇਵੇਂ ਬਹੁਤ ਨੇ। ਸੋ ਸਾਥੀਓ, ਜੇ ਕਿਸੇ ਨੂੰ ਮੇਰਾ ਬੋਲਿਆ ਗਲਤ ਲੱਗਿਆ ਹੋਵੇ ਤਾਂ ਦਾਸ ਖਿਮਾ ਦਾ ਜਾਜਕ ਹੈ। ਪਰੰਤੂ ਕੋਈ ਵੀ ਜਿਹੜਾ ਡਿਸੀਜਨ ਜਾਂ ਕੋਈ ਮਤਾ ਪਾਸ ਕਰਨਾ ਹੈ, ਜੇ ਮੈਥੋਂ ਦਸਤਖਤ ਕਰਾਉਣੇ ਹੋਏ ਤਾਂ LIC ਆਫਿਸ ਆ ਕੇ ਕਰਾ ਸਕਦੇ ਹਾਂ, ਮੈਂ ਕਰ ਦਾਂਗਾ। ਮੈਂ ਆਪਦਾ ਲੰਬੜਦਾਰੀ ਦਾ ਆਇਡੈਂਟੀ ਕਾਰਡ ਵੀ ਦੇ ਦਾਂਗਾ ਉਸ ਮਤੇ ਵਾਸਤੇ। ਪਰੰਤੂ ਇਹੋ ਜਿਹਾ ਕੋਈ ਮਤਾ ਨਾ ਪਾਓ, ਪ੍ਰਵਾਸੀ ਭਜਾਓ ਪੰਜਾਬ ਬਚਾਓ ਵਾਲਾ ਮਤਾ ਨਹੀਂ, ਠੀਕ ਹੈ ਨਾ। ਮੈਂ ਇਸ ਗੱਲ ਦੇ ਨਾਲ ਮੈਂ ਖੁਦ ਸਹਿਮਤ ਨਹੀਂ ਹੈ, ਠੀਕ ਹੈ ਨਾ, ਭਾਵੇਂ ਮੈਨੂੰ ਕੋਈ ਬੁਰਾ ਕਹੇ, ਕਿਉਂਕਿ ਇਹਦੇ ਨਾਲ ਪੰਜਾਬ ਨੂੰ ਫਾਈਨੈਂਸ਼ੀਅਲੀ ਲਾਸ ਹੋਏਗਾ। ਜੇ ਬੁਰਾ ਲੱਗਿਆ ਹੋਵੇ ਤਾਂ ਦਾਸ ਖਿਮਾ ਦਾ ਜਾਜਕ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਸਪੀਚ ਬੰਦ ਕਰਦਾ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਦੇ ਵਿਚਾਰ ਤੁਸੀਂ ਸੁਣ ਲਏ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਆਪਾਂ ਸਾਰੀਆਂ ਗੱਲਾਂ ਨਾਲ ਬਾਈ ਉਹਨਾਂ ਸਹਿਮਤ ਆ। ਮੇਰਾ ਵੀਰ ਬਣ ਕੇ ਅਗਲੇ ਬੁਲਾਰਿਆਂ ਨੂੰ ਇਹੀ ਬੇਨਤੀ ਆ, ਜੋ ਆਪਣਾ ਇੱਕ ਜਿਹੜੇ ਟੌਪਿਕ ਤੇ ਆਪਾਂ ਤੁਹਾਨੂੰ ਦੱਸਿਆ ਗਿਆ ਆ ਉਸ ਆਧਾਰ ਤੇ ਹੀ ਬੋਲਣਾ ਆਪਾਂ ਨੇ, ਠੀਕ ਹੈ ਜੀ। ਉਸ ਆਧਾਰ ਤੇ ਤੁਹਾਡੇ ਕੋਲ ਜੇ ਕੋਈ ਗੱਲਬਾਤ ਆਪਾਂ ਕੱਢ ਸਕਦੇ ਹਾਂ, ਠੀਕ ਹੈ। ਇੱਥੋਂ ਆਪਾਂ ਇਕੱਲਾ ਇਕੱਠ ਕਰਨਾ ਸਾਡਾ ਮਕਸਦ ਨਹੀਂ ਹੈਗਾ। ਇਸ ਤੋਂ ਬਾਅਦ ਜਾ ਕੇ ਪਿੰਡਾਂ 'ਚ ਕੰਮ ਕਰਨ ਦੀ ਲੋੜ ਆ ਸਾਨੂੰ। ਸਰਪੰਚਾਂ ਨੂੰ, ਪੰਚਾਂ ਨੂੰ, MCਆਂ ਨੂੰ ਕਹਿਣ ਦੀ ਲੋੜ ਆ। ਇਹ ਤਾਂ ਆਪਾਂ ਇੱਕ ਜਾਗਰੂਕਤਾ ਕੀਤੀ ਆ ਵੀ ਭਾਈ ਜ਼ਰੂਰੀ ਆ, ਏਕਾ ਜ਼ਰੂਰੀ ਆ ਸਾਡਾ, ਕਿਉਂਕਿ ਸਾਡਾ ਜੇ ਏਕਾ ਹੋਊਗਾ ਤਾਂ ਹੀ ਆਪਾਂ ਕੋਈ ਹੱਲ ਕਰ ਸਕਦੇ ਹਾਂ, ਠੀਕ ਆ। ਅਗਲੇ ਬੁਲਾਰਿਆਂ ਨੂੰ ਇਹੀ ਬੇਨਤੀ ਆ ਮੇਰਾ ਵੀਰੇ, 1 ਮਿੰਟ ਦੇ ਸਮੇਂ ਦੇ ਵਿੱਚ ਜੋ ਤੁਹਾਡੇ ਕੋਲ ਵਿਚਾਰ ਇਹਨਾਂ ਦੇ ਆਧਾਰ ਤੇ ਆਪਾਂ ਲੜ ਸਕਦੇ ਹਾਂ
ਕੋਈ ਕਰਿਓ ਨਾ। ਅਗਲਾ ਵੀਰ ਹੈਗਾ ਬਲਜਿੰਦਰ ਸਿੰਘ ਆ ਵੀਰ, ਅਗਲਾ ਬੁਲਾਰਾ ਵੀਰ ਬਲਜਿੰਦਰ ਸਿੰਘ। ਸੋ ਜਿਹੜੇ ਸਾਥੀ ਅੱਜ ਇੱਥੇ ਇਕੱਠੇ ਹੋਏ ਆ, ਇਹੋ ਜਿਹੇ ਇਕੱਠਾਂ ਦੇ ਵਿੱਚ ਉਹੀ ਸਾਥੀ ਇਕੱਠੇ ਹੁੰਦੇ ਜਿਹੜੇ ਅਵੇਅਰ ਹੁੰਦੇ ਨਾ ਧਰਨਿਆਂ ਮੁਜ਼ਾਹਰਿਆਂ ਕਰਕੇ। ਬਾਕੀ ਕਈ ਲੋਕ ਤਾਂ ਸੋਚਦੇ ਆ ਕਿ ਜਿਹੜੇ ਧਰਨੇ ਮੁਜ਼ਾਹਰੇ ਲੋਕ ਕਰਦੇ ਉਹ ਵਿਹਲੇ ਆ। ਅਕਸਰ ਸਾਡੇ ਜਿਹੜੇ ਮੁੱਖ ਮੰਤਰੀਆਂ ਦੇ ਇਹੋ ਜਿਹੇ ਬਿਆਨ ਰਹਿੰਦੇ ਆ, ਆਪਾਂ ਉਸ ਵਿਸ਼ੇ ਵੱਲ ਨਹੀਂ ਜਾਣਾ। ਹੁਣ ਮਸਲਾ ਪੰਜਾਬ ਦੇ ਜਿਹੜਾ ਪ੍ਰਵਾਸੀਆਂ ਦਾ ਛਿੜਿਆ ਹੋਇਆ, ਇਹ ਸਭ ਤੋਂ ਵੱਧ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਸਰਕਾਰਾਂ ਦੀ ਬਣਦੀ ਹੈ। ਇੱਥੇ ਹਰੇਕ ਪਾਰਟੀ ਦਾ ਨੁਮਾਇੰਦਾ ਹੋਣਾ, ਚਾਹੇ ਕਾਂਗਰਸ, ਅਕਾਲੀ, ਚਾਹੇ ਬੀਜੇਪੀ। ਜੇਕਰ ਕੋਈ ਸਰਕਾਰ ਕੋਈ ਗਲਤ ਪਾਲਿਸੀ ਜੇ ਲੈ ਕੇ ਆਂਦੀ ਹੈ, ਉਹ ਚਾਹੇ ਉਹ ਕਿਸੇ ਵੀ ਪਾਰਟੀ ਦਾ ਮੈਂਬਰ ਹੋਵੇ, ਉਹ ਪਾਲਿਸੀ ਉਹਦੇ ਤੇ ਵੀ ਲਾਗੂ ਹੁੰਦੀ ਹੈ। ਪਰ ਸਾਡੇ ਲੋਕ ਇਹ ਸਮਝਦੇ ਨਹੀਂ। ਜਿਹੜੇ ਲੋਕ ਵਿਰੋਧ ਕਰਦੇ ਉਸ ਪਾਰਟੀ ਦਾ, ਉਸ ਮਤੇ ਦਾ, ਜੇ ਇਹ ਗਲਤ ਹੋ ਰਿਹਾ, ਜਿਹੜੇ ਦੂਸਰੀ ਪਾਰਟੀ ਸੱਤਾਧਾਰੀ ਦੇ ਵਿੱਚ ਹੁੰਦੇ ਆ, ਉਹ ਫਿਰ ਕੋਈ ਟੈਗ ਲਾ ਦਿੰਦਾ ਕੋਈ ਕਾਂਗਰਸੀ ਜਾਂ ਅਕਾਲੀ ਹੈ। ਪਰ ਮੈਂ ਇੱਥੋਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਚਾਹੇ ਕਿਸੇ ਵੀ ਪਾਰਟੀ ਨਾਲ ਜੁੜੇ ਰਹੋ, ਪਰ ਜਦੋਂ ਤੱਕ ਤੁਸੀਂ ਆਪਣੀ ਪਾਰਟੀਆਂ ਦੇ ਗਲਤ ਫੈਸਲੇ ਦੇ ਖਿਲਾਫ ਡਟ ਕੇ ਨਹੀਂ ਵਿਰੋਧ ਕਰੋਗੇ, ਆਉਣ ਵਾਲਾ ਨੁਕਸਾਨ ਤੁਹਾਡਾ ਵੀ ਇੰਨਾ ਹੀ ਹੋਣਾ। ਕੋਈ ਵੀ ਪਾਰਟੀ ਕੋਈ ਸਪੈਸ਼ਲ ਮਤਾ ਨਹੀਂ ਪਾਸ ਕਰਦੀ। ਮੰਨ ਲਓ ਕਿਸੇ ਨੇ ਸਰਕਾਰ ਨੇ ਕੋਈ ਦੇਣੀ ਹੈ ਚੀਜ਼, ਉਹ ਇਦਾਂ ਨਹੀਂ ਕਹੂਗੀ ਵੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਤਾਂ ਸਾਨੂੰ ਸਾਡੇ ਵਰਕਰਾਂ ਨੂੰ ਸਪੈਸ਼ਲ ਅਲਾਊਂਸ ਮਿਲ ਜੂਗਾ, ਵੀ ਆ ਇਸ ਕੈਟਾਗਰੀ ਚੋਂ ਬਾਹਰ ਚੱਲ ਜੂਗੇ, ਇਹਨਾਂ ਦੇ ਪਰਚੇ ਹੋਣਗੇ ਨਾ ਨਹੀਂ ਹੋਣਗੇ। ਸਰਕਾਰਾਂ ਕੋਈ ਘੱਟ ਨਹੀਂ ਕਰਦੀਆਂ। ਲੋਕਾਂ ਨੂੰ ਅਵੇਅਰ ਹੋਣਾ ਪੈਣਾ, ਆਪਣੀ ਹੀ ਪਾਰਟੀ ਦੇ ਵਿੱਚ ਰਹਿ ਕੇ ਲੜਨਾ ਪੈਣਾ। ਚਾਹੇ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਤੁਸੀਂ ਹੈਗੇ ਹੋ, ਅਸੀਂ ਕਹਿੰਦੇ ਵੀ ਗਲਤ ਚੀਜ਼ ਦਾ ਵਿਰੋਧ ਕਰੋ ਆਪਣੀ ਪਾਰਟੀ ਦੇ ਵਿੱਚ ਰਹਿ ਕੇ, ਤਾਂ ਇਹ ਸਰਕਾਰਾਂ ਨੇ ਜਾਗਰੂਕ ਹੋਣਾ। ਸਾਡਾ ਮਤਾ ਇਹ ਹੋਣਾ ਚਾਹੀਦਾ ਕਿ ਆਪਾਂ ਜਿਹੜੇ ਸਖਤ ਤੋਂ ਸਖਤ ਕਾਨੂੰਨ ਹੈ ਜਿਹੜੇ ਸਰਕਾਰਾਂ ਤੋਂ ਲਾਗੂ ਕਰਾਉਣੇ ਚਾਹੀਦੇ, ਕਿਉਂਕਿ ਅਸੀਂ ਆਪਣੇ ਲੈਵਲ ਤੇ ਜੇਕਰ ਕੋਈ ਵੀ ਕਾਰਵਾਈ ਕਰਦੇ ਆ, ਤੁਸੀਂ ਦੇਖਿਆ ਹੋਣਾ ਅਨੰਦਪੁਰ ਸਾਹਿਬ ਦੀ ਵੀਡੀਓ ਵੀ ਦੇਖੀ ਹੋਣੀ, ਫਿਰ ਕੋਈ ਦੇਸ਼ ਧਰੋਹੀ ਦੱਸਦਾ, ਕੋਈ ਪਰਚੇ ਕਟਾ ਦਿੰਦਾ। ਸਾਡਾ ਮੇਨ ਮਕਸਦ ਇਹ ਹੋਣਾ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਅਵੇਅਰ ਕਰੀਏ ਕਿ ਸਰਕਾਰਾਂ ਕੋਲੋਂ ਜਿਹੜੇ ਮਤੇ ਪਾਸ ਕਰਾਈਏ। ਜਦੋਂ ਦੂਜੀਆਂ ਸਟੇਟਾਂ ਆਪਣੇ ਫੈਸਲੇ ਲੈ ਸਕਦੀਆਂ, ਹੁਣ ਉੱਤਰਾਖੰਡ ਨੇ ਕਾਫੀ ਜਿਹੜੇ ਸੁਧਾਰ ਕੀਤੇ, ਉਹਨਾਂ ਨੇ ਆਪਣੇ ਫੈਸਲੇ ਲਏ ਹੈ ਕਿ ਸਾਡੇ ਲੋਕਲ ਬੰਦਿਆਂ ਵਾਸਤੇ ਕਿਆ ਕਾਨੂੰਨ ਹੋਣੇ ਚਾਹੀਦੇ, ਬਾਹਰ ਵਾਲਿਆਂ ਵਾਸਤੇ ਕਿਆ ਹੋਣੇ ਚਾਹੀਦੇ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਪਰ ਸਾਡੀ ਜਿਹੜੀ ਬਦਕਿਸਮਤੀ ਹੈ, ਜਿਹੜੀ ਪੰਜਾਬ ਸਟੇਟ ਹੈ ਸਭ ਤੋਂ ਚੜ੍ਹਦੀ ਕਲਾ ਸੀਗੀ, ਸਾਡੀ ਜਿਹੜੇ ਰਾਜਨੀਤਿਕ ਲੋਕਾਂ ਨੇ ਇਹਨੂੰ ਡੁਬੋ ਕੇ ਰੱਖਤਾ। ਹਰ ਇੱਕ ਬੰਦਾ ਰਾਜਨੀਤੀ ਦੀ ਵੋਟ ਬੈਂਕ ਖੇਲ ਰਿਹਾ। ਆਧਾਰ ਕਾਰਡ ਹੈ ਜਿਹੜੇ ਜਿੰਨੇ ਵੀ ਵੀਰਾਂ ਨੇ ਬਣਾਏ ਹੈ, ਇਹ ਇੱਦਾਂ ਨਹੀਂ ਬਣਦੇ। ਅਸੀਂ ਆਪ ਵੀ ਇਹਦੇ ਵਿੱਚ ਜ਼ਿੰਮੇਵਾਰ ਹੈ। ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਕਿਰਾਏਦਾਰ ਰੱਖੇ ਹੋਏ, ਉਹਨਾਂ ਦੇ ਬਣਾਤੇ ਉਹ, ਪਰ ਹੁਣ ਉੱਥੇ ਰਹਿੰਦੇ ਹੀ ਨਹੀਂ ਹੈ, ਉਹ ਘਰ ਛੱਡ ਕੇ ਚਲ ਗਏ। ਉਹਨਾਂ ਨੂੰ ਵੀ ਮੇਰੀ ਅਪੀਲ ਹੈ, ਜਿਨ੍ਹਾਂ ਨੇ ਇੱਦਾਂ ਦੇ ਆਧਾਰ ਕਾਰਡ ਪਤਾ ਹੀ ਹੁੰਦਾ ਵੀ ਬਣਵਾ ਕੇ ਦਿੱਤੇ, ਉਹ ਜਾ ਕੇ ਉਹਨਾਂ ਦੇ ਕੈਂਸਲ ਕਰਾਉਣ ਵੀ ਭਾਈ ਇਹ ਬੰਦਾ ਇੱਥੇ ਨਹੀਂ ਆਉਂਦਾ। ਕ੍ਰਿਮੀਨਲ ਜਿਹੜੇ ਲੋਕ ਹੈ ਉਹ ਉੱਥੋਂ ਜੋ ਭੱਜ ਕੇ ਆ ਗਏ ਯੂਪੀ ਤੋਂ, ਇਹ ਸਾਡੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ, ਪੁਲਿਸ ਪ੍ਰਸ਼ਾਸਨ ਦੀ, ਇਹਨਾਂ ਦੀ ਵੈਰੀਫਿਕੇਸ਼ਨ ਕਰਨ ਦੀ, ਸਾਡੀ ਨਹੀਂ ਬਣਦੀ। ਹਿਮਾਚਲ ਨੇ ਜਗ੍ਹਾ ਜਗ੍ਹਾ ਇੱਕ ਸੜਕ ਤੇ ਨਾਕਾ ਲਾਇਆ, ਉੱਥੋਂ ਦੀ ਐਂਟਰੀ ਕਰਾ ਕੇ ਤਾਂ ਲੋਕ ਅੱਗੇ ਲੰਘਦੇ ਆ, ਪਰ ਸਾਡੇ ਕੋਈ ਐਂਟਰ ਜੋ ਮਰਜ਼ੀ ਕਰੀਏ ਕੋਈ ਨਹੀਂ ਪੁੱਛਦਾ। ਇਹ ਚੀਜ਼ਾਂ ਅਸੀਂ ਸਰਕਾਰ ਤੇ ਪ੍ਰਸ਼ਾਸਨ ਤੇ ਦਬਾਅ ਬਣਾਈਏ ਕਿ ਇਹ ਚੀਜ਼ਾਂ ਵੀ ਸੁਧਾਰ ਹੋਣਾ ਚਾਹੀਦਾ। ਮੇਰਾ ਤਾਂ ਇੰਨਾ ਹੀ ਵਿਚਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਆ। ਇੱਕ ਖੁਸ਼ੀ ਬਹੁਤ ਜ਼ਿਆਦਾ ਹੋਰ ਹੋਈ ਹੈ ਕਿ ਜਿਹੜਾ ਬੀਬੀਆਂ ਨੇ ਸ਼ਮੂਲੀਅਤ ਕੀਤੀ ਆ। ਇਸ ਤਰ੍ਹਾਂ ਹੀ ਸਾਨੂੰ ਘਰਾਂ ਤੋਂ ਉੱਠਣਾ ਪੈਣਾ ਆ, ਤਾਂ ਆਪਾਂ ਇਸ ਪਾਸੇ ਵੱਧ ਸਕਦੇ ਹਾਂ। ਹੁਣ ਪ੍ਰਗਟ ਸਿੰਘ ਘਨੌਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਕਾਰਯੋਗ ਬਜ਼ੁਰਗ ਭੈਣਾਂ ਪਹੁੰਚੀਆਂ, ਇਹ ਸਾਰੀਆਂ ਜਾਗਦੀ ਜ਼ਮੀਰ ਵਾਲੇ ਪਹੁੰਚੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਇੱਥੇ ਪਹੁੰਚੇ ਸਾਡੀ ਕਾਲ ਤੇ। ਇਹ ਕਿਹੜੇ ਵੀਰ ਇੱਧਰ ਜਿਹੜੇ ਕੁਲਫੀਆਂ ਜਿਹੀਆਂ ਵੇਚ ਰਹੇ, ਮਾੜਾ ਨੇੜੇ ਨੂੰ ਆ ਜਾਓ ਯਾਰ, ਆਪਾਂ ਮੇਲਾ ਦੇਖਣ ਨੂੰ ਇੱਧਰ ਆਏ ਨਹੀਂ ਹੋਏ। ਆ ਜਾਓ ਕਿ ਜਿਹੜੇ ਇਕੱਠ ਕਰਿਆ ਹੋਇਆ, ਆਪਾਂ ਨੂੰ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ ਵੀ ਹਾਂ ਇਕੱਠ ਕਰਿਆ ਹੋਇਆ ਇਹਨਾਂ ਨੇ। ਬਾਕੀ ਜਿਹੜੇ ਆਏ ਹੋਏ ਜਾਗਦੀ ਜ਼ਮੀਰ ਵਾਲੇ ਹੋਏ, ਬਾਕੀ ਦੇ ਘਰ ਸੁੱਤੇ ਹੋਏ ਆ। ਬਾਕੀ ਰਹੀ ਗੱਲ ਆਪਣੀ ਇਹ ਆ, ਅਸੀਂ ਪ੍ਰਵਾਸੀਆਂ ਨੂੰ ਕੱਢਣ ਦੇ ਹੱਕ ਵਿੱਚ ਨਹੀਂ ਆ। ਅਸੀਂ ਕਹਿੰਦੇ ਜਿਹੜਾ ਸਰਕਾਰ ਨੇ ਹਿਮਾਚਲ 'ਚ ਕਾਨੂੰਨ ਬਣਾਇਆ ਗਿਆ, ਨਾ ਵੋਟਰ ਕਾਰਡ ਬਣਾਇਆ ਜਾਵੇ ਇਹਨਾਂ ਦਾ, ਨਾ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ, ਨਾ ਜ਼ਮੀਨ ਖਰੀਦ ਸਕੇ ਇੱਥੇ। ਪਰ ਇੱਥੇ ਉਲਟੀਆਂ ਅਫਵਾਹਾਂ ਛੱਡੀਆਂ ਜਾ ਰਹੀਆਂ ਵੀ ਇਹ ਪੰਜਾਬ ਬਚਾਓ ਪ੍ਰਵਾਸੀ ਭਜਾਓ, ਇੱਦਾਂ ਦੇ ਨਾਅਰੇ ਲਾ ਰਹੇ ਆ। ਪਰ CID ਵਾਲੇ ਮੇਰੇ ਕੰਨ ਖੋਲ ਕੇ ਸੁਣ ਲੈਣ ਵੀਰ ਜੀ, ਅਸੀਂ ਇਹ ਨਾਅਰਾ ਨਹੀਂ ਮਾਰ ਰਹੇ। ਅਸੀਂ ਕਹਿ ਰਹੇ ਹਾਂ ਪ੍ਰਵਾਸੀ ਵੀ ਸਾਡੇ ਹੀ ਆ, ਅਸੀਂ ਵੀ ਆਪਣੇ ਆ। ਪ੍ਰਵਾਸੀਆਂ ਦੇ ਕਾਨੂੰਨ ਬਣਾਇਆ ਜਾਵੇ। ਤੁਸੀਂ ਸਾਡੀਆਂ ਫੋਟੋਆਂ ਖਿੱਚਣ ਦਾ ਤੁਸੀਂ ਆ ਜਾਂਦੇ ਆ ਰੇਹੜੀਆਂ ਵਾਲੇ ਨੇ ਫੋਟੋਆਂ ਖਿੱਚੀਆਂ ਹੈਗੀਆਂ, ਮੈਨੂੰ ਦੱਸੋ ਸ਼ਰੇਆਮ ਗੰਦ ਖਵਾ ਰਹੇ ਆ। ਅਸੀਂ ਘਨੌਲੀ ਕੱਲ ਪਰਸੋਂ ਵੀ ਕਿਹਾ ਸੀ, ਤੁਸੀਂ ਹੁਣ ਸ਼ਾਮ ਨੂੰ ਚੱਲ ਜਿਓ, ਸਭ ਤੋਂ ਜ਼ਿਆਦਾ ਗੰਦ ਰੇਹੜੀਆਂ ਵਾਲੇ ਖਵਾ ਰਹੇ ਆ। ਜਿਹੜੀਆਂ ਤੁਸੀਂ ਸਾਡੇ ਪਰ ਟਰੇਸ ਕਰਨ ਤੇ ਜ਼ੋਰ ਲਾਇਆ ਹੋਇਆ, ਤੁਸੀਂ ਕਿਉਂ ਨਹੀਂ ਉਹਨੂੰ ਟਰੇਸ ਕਰਦੇ? ਮਾਹੌਲ ਆਪਣੇ ਆਪ ਤੁਸੀਂ ਖਰਾਬ ਕਰ ਰਹੇ ਹੋ, ਅਸੀਂ ਨਹੀਂ ਕਰ ਰਹੇ। ਸੋ ਮੇਰੇ ਵੀਰੋ, ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਅਸੀਂ DC ਸਾਹਿਬ ਨੂੰ ਮੰਗ ਪੱਤਰ ਇਸ ਕਰਕੇ ਦੇਣਾ ਵੀ ਇਹਨਾਂ ਵਾਸਤੇ ਕਾਨੂੰਨ ਬਣਾਇਆ ਜਾਵੇ। ਸਾਡੇ 3 ਕਿਲੋਮੀਟਰ ਘਨੌਲੀ ਤੋਂ ਹਿਮਾਚਲ ਪੈਂਦਾ, ਪਰ ਜਦੋਂ ਅਸੀਂ ਗੱਡੀ ਐਂਟਰੀ ਕਰਦੇ ਸਾਡੇ 75 ਰੁਪਏ ਲੈ ਜਾਂਦੇ ਆ। ਉਹ ਕਾਹਦੇ ਲੈ ਜਾਂਦੇ ਆ? ਵੀ ਅਸੀਂ ਬਾਹਰ ਦੇ ਆ, ਪੰਜਾਬ ਦੇ ਆ।
3 ਕਿਲੋਮੀਟਰ ਏਰੀਏ 'ਚ। ਉਹ ਜੋ ਆਪਣੇ ਬਿਹਾਰ 'ਚ ਬੈਠੇ ਹੁੰਦੇ ਆ, ਉਹ ਇੱਥੇ ਫੋਨ ਕਰ ਦਿੰਦੇ ਵੀ ਮੇਰੇ ਵਾਸਤੇ ਤਾਂ ਹਮਾਰੇ वास्ते ਜ਼ਮੀਨ खरीद के रखना। वो दादे परदादे ਇੱਥੇ ਬੈਠੇ ਹੁੰਦੇ ਆ, आइए जी हमने आपके लिए 2-4 मरला खरीद लिया। भी क्या गल पंजाब ਨੂੰ ਤੁਸੀਂ ਸ਼ਾਮਲਾਟ ਮੰਨਿਆ ਹੋਇਆ ਹੈ, ਪਰ ਇਹ ਪੰਜਾਬ ਸਰਕਾਰ ਨੂੰ ਸੋਚਣਾ ਪੈਣਾ ਵੀ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਸੁੱਤੇ ਹੋ ਨਾ ਕੁੰਮ ਕਰਨੀ ਸੀ, ਦੁਸ਼ਹਿਰਾ ਆ ਗਿਆ ਹੁਣ ਤਾਂ ਉੱਠ ਜਾਓ। ਦਿਨ ਦੇ ਦਿਨ ਮਾਹੌਲ ਖਰਾਬ ਤੁਸੀਂ ਕਰ ਰਹੇ ਹੋ, ਇਹ ਲੋਕ ਮਾਹੌਲ ਖਰਾਬ ਕਰਨਾ ਨਹੀਂ ਚਾਹੁੰਦੇ। ਤੋ ਸਾਥੀਓ, ਅਸੀਂ ਅੱਜ ਇਹ ਮੰਗ ਪੱਤਰ ਇਸ ਵਿਸ਼ੇ ਤੇ ਦੇਣਾ। ਕਈ ਜਗ੍ਹਾ ਹੋਰ ਪਾਸੇ ਮਾਹੌਲ ਖਰਾਬ ਹੋ ਰਿਹਾ, ਸਾਡੇ ਰੋਪੜ ਲਾ ਕੇ ਬਿਲਕੁਲ ਸ਼ਾਂਤਮਈ ਆ, ਸ਼ਾਂਤਮਈ ਰੱਖਾਂਗੇ। ਕੱਲ੍ਹ ਨੂੰ ਸਾਲ DSP ਸਾਹਿਬ ਨਾਲ ਮੀਟਿੰਗ ਹੋਈ ਸੀ, ਇਸ ਮੁੱਦੇ 'ਤੇ ਹੋਈ ਸੀ। ਇਹ ਸਾਡੇ ਥਰਮਲ ਪਲਾਂਟ ਘੱਟੋ ਘੱਟ ਜ਼ਿਆਦਾ ਨਹੀਂ ਆ, 400-500 ਝੁੱਗੀ ਨਜਾਇਜ਼ ਬੈਠੇ ਹੋਏ ਆ, ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ ਜਾ ਰਿਹਾ। ਸਭ ਇੱਦਾਂ ਹੀ ਆ। ਇੱਕ ਉੱਥੇ ਸਾਡੇ ਜਸਤਾਰ ਦਾ ਮੁੱਦਾ ਉੱਠਿਆ ਸੀ, ਉਹ ਪ੍ਰਸ਼ਾਸਨ ਤੇ ਪ੍ਰੈਸ਼ਰ ਪਾ ਕੇ ਅਸੀਂ ਧਰਨਾ ਲਾ ਕੇ ਪਰਚਾ ਕਰਵਾਇਆ ਸੀ। ਉਸੇ ਟਾਈਮ SDO ਸਾਹਿਬ ਨੇ ਕਹਿੰਦੇ ਨੋਟੀਫਾਈ ਕੀਤਾ ਜਾਵੇ, ਆਇਡੈਂਟੀਫਾਈ ਕੀਤਾ ਜਾਵੇ। ਬਸ 2-4 ਦਿਨ ਹੱਲ ਵਾਲਾ ਹੋਈ, ਮੁੜ ਕੇ ਕੋਈ ਨਹੀਂ ਪੁੱਛਿਆ ਜੀ, ਬਸ ਰਫਾ ਦਫਾ ਕਰ ਦਿੱਤਾ ਜਾਂਦਾ। ਜੇ ਕੋਈ ਕ੍ਰਾਈਮ ਕਰਦਾ ਪ੍ਰਵਾਸੀ, ਉਹਨਾਂ ਨੂੰ ਸਿਕਿਉਰਿਟੀ ਮਿਲ ਜਾਂਦੀ ਆ। ਜੇ ਕੋਈ ਪੰਜਾਬੀ ਕਰ ਦੇਵੇ, ਚੱਕ ਕੇ ਇਨਕਾਊਂਟਰ ਕਰ ਦਿੰਦੇ ਆ, ਇਹ ਤਾਂ ਗੈਂਗਸਟਰ ਤਾਂ, ਇਹ ਤਾਂ ਬਾਹਲਾ ਬੋਲਦਾ, ਇਹਨੂੰ ਨੋਟ ਕੀਤਾ ਜਾਵੇ। ਸੋ ਸਰਕਾਰ ਨੂੰ ਬੇਨਤੀ ਕਰਦੇ ਹਾਂ, CID ਅਫਸਰਾਂ ਨੂੰ ਬੇਨਤੀ ਕਰਦੇ ਹਾਂ ਵੀ ਇਹੋ ਜਿਹਾ ਤੁਸੀਂ ਸਰਕਾਰ 'ਤੇ ਵੀ ਪ੍ਰੈਸ਼ਰ ਪਾਓ ਵੀ ਇਹ ਕਾਨੂੰਨ ਲੈ ਕੇ ਆਵੇ। ਹੁਣ ਸੈਸ਼ਨ ਲੱਗ ਰਿਹਾ ਇਸ ਵੇਲੇ, ਕਿਉਂਕਿ ਜੇ ਤੁਸੀਂ ਇਹ ਕਾਨੂੰਨ ਬਣਾਤਾ, ਜਿਹੜੇ ਆ ਕਾਨੂੰਨ ਬਣਾਤਾ, ਤੁਹਾਡੇ ਵਲੰਟੀਅਰ ਆ ਉਹ ਵੀ ਨਹੀਂ ਟਿਕਣੇ, ਤੁਹਾਡੇ ਹੱਕ 'ਚ ਭੁਗਤੂਗੇ ਵੀ। ਹੁਣ ਆਉਣ ਵਾਲਾ ਟਾਈਮ ਇਹੀ ਆ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਬਾਰ-ਬਾਰ ਵੀ ਤੁਸੀਂ ਕਾਨੂੰਨ ਲੈ ਕੇ ਆਓ, ਇਹਨਾਂ ਨੂੰ ਆਇਡੈਂਟੀਫਾਈ ਕਰੋ। ਜੇ ਤੁਸੀਂ ਸਟੇਸ਼ਨ ਦੇ ਫੋਰਸ ਲਾਓ ਵੀ ਜੇ ਕੋਈ ਪ੍ਰਵਾਸੀ ਉਤਰਦਾ ਉਹਨੂੰ ਆਇਡੈਂਟੀਫਾਈ ਕੀਤਾ ਜਾਵੇ। ਧੰਨਵਾਦ ਸਾਥੀਓ। ਜੇ ਕੋਈ ਮਾੜਾ ਚੰਗਾ ਬੋਲ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਇਹ ਸਨ ਪ੍ਰਗਟ ਸਿੰਘ ਘਨੌਲੀ, ਹੁਣ ਜਗਦਮਨ ਸਿੰਘ ਪੜੀ। ਸਾਰਿਆਂ ਤੋਂ ਪਹਿਲਾਂ ਅੱਜ ਜਿੰਨੇ ਵੀ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਮਿੱਤਰ ਪਿਆਰੇ ਸਾਥੀ ਪਹੁੰਚੇ ਨੇ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਧ ਧੰਨਵਾਦ ਸਾਡੇ ਤੇਜੀ ਵੀਰ ਦਾ, ਜਿਹਨੇ ਸੱਦਾ ਪੱਤਰ ਭੇਜਿਆ। ਮੈਂ ਸਮਾਂ ਨਹੀਂ ਸੀ ਲੈਣਾ, ਸਾਥੀ ਕਹਿਣ ਲੱਗੇ ਵੀ 2 ਮਿੰਟ ਜ਼ਰੂਰ ਲਾਇਓ। ਪ੍ਰਸ਼ਾਸਨ ਵੀ ਮੌਜੂਦ ਹੈ। ਇਹਦੀ ਬੇਨਤੀ ਹੈ ਵੀ ਪੰਜਾਬ ਕੋਈ ਡਿਸਟਰਬ ਸਟੇਟ ਨਹੀਂ ਹੈ, ਪੰਜਾਬ ਨੂੰ ਡਿਸਟਰਬ ਸਟੇਟ ਬਣਾਇਆ ਜਾਂਦਾ ਹੈ। ਮੈਂ ਬਿਲਕੁਲ ਸਾਥੀ ਦੀ ਗੱਲ ਨਾਲ ਸਹਿਮਤ ਹਾਂ, ਤੇਜੀ ਵੀਰ ਦੀ, ਕਿ ਭਈਏ ਭਜਾਓ ਸਾਡਾ ਕੋਈ ਨਾਰਾ ਨਹੀਂ ਹੈ। ਅਸੀਂ ਸਿਰਫ ਇੰਨੀ ਮੰਗ ਕਰਦੇ ਹਾਂ ਵੀ ਕੋਈ ਵੀ ਪ੍ਰਵਾਸੀ ਆਵੇ ਤਾਂ ਉਹਦੀ ਬਿਲਕੁਲ ਜੈਨੂਅਨ ਜੋ ਵੈਰੀਫਿਕੇਸ਼ਨ ਆ ਉਹ ਹੋਣੀ ਚਾਹੀਦੀ ਹੈ, ਤੇ ਜਿਹੜੇ ਆਧਾਰ ਕਾਰਡ ਹੈ ਜਾਂ ਵੋਟਰ ਕਾਰਡ ਹੈ ਉਹ ਐਵੇਂ ਬਿਨਾਂ ਫਜ਼ੂਲ ਦੇ ਵਿੱਚ ਨਹੀਂ ਬਣਨੇ ਚਾਹੀਦੇ। ਦੂਜੀ ਬੇਨਤੀ ਇਹ ਆ ਵੀ ਸਾਡੇ ਭਰਾ ਨੇ ਇੱਕ ਮੰਗ ਰੱਖੀ ਸੀ ਕਿ 75% ਪੰਜਾਬੀਆਂ ਲਈ ਨੌਕਰੀਆਂ ਰਾਖਵੀਆਂ ਹੋਣੀਆਂ ਚਾਹੀਦੀਆਂ। ਬਿਲਕੁਲ ਗੱਲ ਸਹੀ ਹੈ, ਸਰਕਾਰੀ ਤੇ ਪ੍ਰਾਈਵੇਟ ਦੋਨਾਂ 'ਚ। ਅੱਜ ਜਿੰਨੇ ਸਰਕਾਰੀ ਦਫ਼ਤਰ ਨੇ, ਬਿਲਕੁਲ ਇੱਕ ਸਾਥੀ ਗੱਲ ਕਰਕੇ ਗਏ ਨੇ, ਉਹਨਾਂ ਦੇ ਵਿੱਚ ਹਰਿਆਣੇ ਦੇ ਤੇ ਹੋਰ ਸਟੇਟਾਂ ਦੇ ਜਿਹੜੇ ਸਾਥੀ ਆ ਉਹ ਅਫਸਰਾਂ ਦੇ ਅਹੁਦੇ ਦੇ ਉੱਤੇ ਬੈਠੇ। ਕੁਛ ਤਾਂ ਕਾਰਨ ਚਲੋ ਇਹ ਹੋ ਸਕਦਾ ਵੀ ਸਾਡੇ ਬੰਦੇ ਜਿਹੜੇ ਆ ਉਹ ਟੈਸਟ ਨਹੀਂ ਕਲੀਅਰ ਕਰਦੇ, ਪਰ ਇਹ ਗੱਲ ਸੱਚ ਨਹੀਂ ਹੈ। ਕੁਝ ਪ੍ਰਸ਼ਾਸਨ ਦਾ, ਸਰਕਾਰਾਂ ਦਾ ਆਪਣਾ ਰੋਲ ਹੈ ਇਹਦੇ ਵਿੱਚ ਕਿ ਇੱਥੇ ਪ੍ਰਵਾਸ ਵਧਾਇਆ ਜਾ ਰਿਹਾ, ਕਿਉਂਕਿ ਵੋਟ ਦੀ ਰਾਜਨੀਤੀ ਹੈ। ਦੂਜੀ ਸਾਨੂੰ ਬੇਨਤੀ ਹੈ ਵੀ ਆਪਾਂ ਨੇ ਇਸ ਜਿਹੜੀ ਮੰਗ ਹੈ ਇਹਨੂੰ ਬਿਲਕੁਲ ਸਹੀ ਤਰੀਕੇ ਨਾਲ, ਜਿਵੇਂ ਆਪਾਂ ਪੰਚਾਇਤਾਂ ਰਾਹੀਂ ਤੇ ਆਪਣੇ ਭਰਾਵਾਂ ਦਾ ਸਾਥ ਦਿੰਦੇ ਹੋਏ, ਕਿਉਂਕਿ ਕਈ ਬੰਦਿਆਂ ਦੇ ਇੱਛਾ ਹੈਗੀ ਹੈ ਵੀ ਇਸ ਮਸਲੇ ਨੂੰ ਰੰਗ ਕੁਝ ਹੋਰ ਦੇ ਦਈਏ। ਆਪਾਂ ਰੰਗ ਦੇਣਾ ਚਾਹੁੰਦੇ, ਆਪਾਂ ਮੰਗ ਬਿਲਕੁਲ ਜਾਇਜ਼ ਰੱਖਣੀ ਆ, ਕਿਉਂਕਿ ਸਾਡੀ ਆਪਾਂ ਸਟੇਟ ਆਪਣੇ ਲੋਕਾਂ ਦਾ ਖਿਆਲ ਰੱਖਣਾ। ਸਾਡਾ ਸਿੱਖ ਭਾਈਚਾਰਾ ਵੀ ਬਹੁਤ ਜਗ੍ਹਾ ਜਿਹੜਾ ਹੈਗਾ ਕੰਮ ਕਰਦਾ। ਸਾਰਿਆਂ ਨੂੰ ਬੇਨਤੀ ਹੈ ਜੀ, ਜੇ ਆਪਾਂ ਘਰੋਂ ਚੱਲ ਕੇ ਆਏ ਆ, ਮੇਰੀਆਂ ਭੈਣਾਂ ਵੀ ਆਈਆਂ, ਆਪਾਂ ਗੱਲਾਂ ਤੇ ਧਿਆਨ ਨਾ ਦਈਏ ਕਿਹੜੀ ਪਾਰਟੀ ਤੋਂ ਆਇਆ, ਸਾਡਾ ਇਹ ਮੁੱਦਾ ਨਹੀਂ ਹੈ ਉਰੇ। ਮੇਰੇ ਵੀਰਾਂ ਨੂੰ ਬੇਨਤੀ ਹੈ ਤੁਸੀਂ ਇੱਧਰ ਇੱਕ ਸਾਈਡ ਆ ਜਾਓ, ਇੱਧਰ ਭੈਣਾਂ ਆ ਜਾਣਗੀਆਂ।
ਕੋਈ ਨਹੀਂ ਭੈਣੇ, ਤੁਸੀਂ ਇੱਧਰ ਆਓ। ਵੀਰ ਜੀ ਤੁਸੀਂ ਇੱਧਰ ਆ ਜਾਓ, ਇੱਕ ਸਾਈਡ ਆ ਜਾਣ ਦਿਓ। ਆ ਜਾਓ ਅੱਗੇ ਆ ਜਾਓ, ਸਾਹਮਣੇ ਆ ਜਾਓ ਭੈਣੇ, ਅੱਗੇ ਆ ਜਾਓ, ਇੱਧਰ ਆਓ। ਤੁਸੀਂ ਵੀਰੇ ਮੜੀ ਜੀ ਕਰਿਓ ਜਗ੍ਹਾ, ਇੱਧਰ ਨੂੰ ਹੋ ਜਾਓ। ਇੱਧਰ ਬੀਬੀਆਂ ਆ ਜਾਣਗੀਆਂ, ਕੋਈ ਵੀ ਇੱਧਰ ਦੇਖੋ। ਭੈਣੇ ਜੇ ਆਏ ਹੋ ਤਾਂ ਮਾਹੌਲ ਖਰਾਬ ਨਾ ਕਰੋ। ਇਹ ਤਸਵੀਰ ਹੈ ਜਿਹੜੀ ਸਹੀ ਨਹੀਂ ਜਾ ਰਹੀ। ਅਸੀਂ ਤੁਹਾਨੂੰ ਕੋਈ ਕੁਝ ਨਹੀਂ ਕਹਿ ਰਿਹਾ ਵੀ ਕਿਹੜੀ ਪਾਰਟੀ ਤੋਂ, ਪਰ ਮਾਹੌਲ ਖਰਾਬ ਨਾ ਕਰੋ। ਜੇ ਕੋਈ ਮਾਹੌਲ ਖਰਾਬ ਕਰੂਗਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਚਾਹੇ ਕੋਈ ਭੈਣ ਹੈ ਚਾਹੇ ਕੋਈ ਭਰਾ ਹੈ, ਮਾਹੌਲ ਖਰਾਬ ਹੁੰਦਾ ਬਰਦਾਸ਼ਤ ਨਹੀਂ ਕਰਾਂਗੇ। ਦੇਖੋ ਸਾਡੀ ਭੈਣ ਨੂੰ ਬੇਨਤੀ ਹੈ, ਵੀ ਜਿਹੜਾ ਬੋਲ ਕੇ ਚਲੇ ਗਿਆ, ਉਹ ਸੱਚ ਬੋਲ ਕੇ ਗਿਆ। ਇਹ ਤਾਂ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ। ਉਹ ਚਲੇ ਗਿਆ, ਕੋਈ ਗੱਲ ਨਹੀਂ, ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ। ਆ ਜਾਓ ਅੱਗੇ ਤਾਂ ਆਓ, ਤੁਸੀਂ ਸਾਹਮਣੇ ਆਓ, ਸਾਹਮਣੇ ਆਓ। ਹਾਂਜੀ ਹਾਂਜੀ, ਪੜਦੂ ਨਹੀਂ ਹੈ ਤਾਂ ਫਿਰ ਤੁਸੀਂ ਸੋਚ ਕੇ ਕਰ ਰਹੇ ਹੋ ਵੀ ਅਸੀਂ ਕਰਨੇ ਹੀ ਨੇ। ਚਲੋ ਖੜੋ ਫਿਰ। ਮੇਰੀ ਬੇਨਤੀ ਹੈ ਭੈਣ ਜੀ ਨੂੰ 2 ਮਿੰਟ ਚੁੱਪ ਦਾ ਦਾਨ ਬਖਸ਼ਿਓ। ਤੁਹਾਡੀ ਗੱਲ ਨਾਲ ਤੁਹਾਡੀ ਗੱਲ ਨਾਲ ਜਿਹਨੇ ਕਿਹਾ ਉਹ ਚਲੇ ਗਿਆ, ਅਸੀਂ ਕਹਿ ਰਹੇ ਚੁੱਪ ਕਰ ਦਿਓ। ਅਸੀਂ ਤਾਂ ਕਿਹਾ ਨਾ ਵੀ ਜਿਹੜਾ ਬੋਲਿਆ ਉਹ ਚਲੇ ਗਿਆ, ਤੁਸੀਂ ਖੜ ਜਾਓ 2 ਮਿੰਟ। ਚਲੋ ਜੇ ਕਿਸੇ ਨੇ ਕੋਈ ਮਾੜੀ ਮੋਟੀ ਗੱਲ ਕੀਤੀ ਆ, ਮਾਫੀ ਮੰਗਦੇ ਆ ਅਸੀਂ ਤੁਹਾਡੇ ਕੋਲੋਂ। ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ੋ ਤਾਂ ਕਿ ਅਸੀਂ ਅੱਗੇ ਆਪਣਾ ਕੰਮ ਚਾਲੂ ਰੱਖ ਸਕੀਏ। ਦੇਖੋ ਗੁੱਸਾ 2 ਮਿੰਟ ਦਾ ਬੇਨਤੀ ਹੈ, ਥੋੜਾ ਜਿਹਾ ਕੰਟਰੋਲ ਕਰ ਲਈਏ। ਬੇਨਤੀ ਹੈ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਸੀਂ ਚੱਲ ਕੇ ਆਏ ਆ। ਸ਼ਬਦਾਂ ਦਾ ਸਾਰੀ ਖੇਡ ਸਾਰੀ ਸ਼ਬਦਾਂ ਦੀ ਬੇਨਤੀ ਹੈ। ਇਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਆਪਾਂ ਆਪਣੇ ਵਿਚਾਰ ਸਾਰਿਆਂ ਨੇ ਸਾਂਝੇ ਕਰਨੇ ਨੇ, ਆਜ਼ਾਦੀ ਹੈਗੀ ਹੈ। ਅਸੀਂ ਪਹਿਲੇ ਕਿਹਾ ਵੀ ਪੰਜਾਬ ਕੋਈ ਡਿਸਟਰਬ ਸਟੇਟ ਨਹੀਂ ਹੈ, ਇਹਨੂੰ ਡਿਸਟਰਬ ਸਟੇਟ ਬਣਾਇਆ ਜਾਂਦਾ ਹੈ। ਇਸ ਕਰਕੇ ਆਪਾਂ ਨੇ ਇਸ ਜਿਹੜੀ ਮੰਗ ਹੈ ਇਹਨੂੰ ਆਪਾਂ ਸਹੀ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਹੈ। ਦੇਖੋ ਇਹਦੇ ਵਿੱਚ ਪ੍ਰਸ਼ਾਸਨ ਦਾ ਵੀ ਫਾਇਦਾ ਹੈ, ਸਰਕਾਰ ਦਾ ਵੀ ਫਾਇਦਾ ਹੈ। ਕਿਉਂ? ਜਿਹੜਾ ਇੱਥੇ ਗੈਂਗਸਟਰਵਾਦ ਵਧਿਆ ਹੈ ਉਹ ਇਹਨਾਂ ਚੱਕਰਾਂ 'ਚ ਤਾਂ ਵਧਿਆ ਹੈ। ਜਿਹੜੀਆਂ ਪੁਲਿਸ ਵੈਰੀਫਿਕੇਸ਼ਨਾਂ ਨਹੀਂ ਹੁੰਦੀਆਂ, ਪ੍ਰਵਾਸ ਧੱਕੇ ਨਾਲ ਹੋ ਜਾਂਦਾ ਹੈ। ਅੱਜ ਕੋਈ ਮੁੰਡਾ ਕਿਡਨੈਪ ਹੋ ਗਿਆ, ਕਿਸੇ ਦੀ ਕੁੜੀ ਕਿਡਨੈਪ ਹੋ ਗਈ, ਕਿਸੇ ਜਾਂਦੇ ਜਾਂਦੇ ਕੋਈ ਗੋਲੀ ਮਾਰ ਦਿੰਦਾ ਹੈ, ਪਤਾ ਨਹੀਂ ਚੱਲਦਾ। ਇਸ ਕਰਕੇ ਆਪਾਂ ਜਿਹੜੀ ਮੰਗ ਕਰ ਰਹੇ ਹਾਂ ਕਿ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਹੋਵੇ ਬੰਦੇ ਦੀ, ਫਿਰ ਜਿਹੜਾ ਹੈਗਾ। ਦੂਜੀ ਬੇਨਤੀ ਹੈ ਵੀ ਆਪਾਂ ਮੰਗ ਰੱਖੀ ਹੈ ਨੌਕਰੀਆਂ ਦੀ ਰਾਖਵਾ ਕਰਨ ਦੀ। ਸਾਡੇ ਭਾਈਚਾਰੇ ਵਿੱਚ 75% ਪੰਜਾਬੀਆਂ ਨੂੰ ਪਹਿਲ ਹੋਣੀ ਚਾਹੀਦੀ ਹੈ। ਕਿਉਂ ਪਹਿਲ? ਤਾਂ ਇਸ ਕਰਕੇ ਕਿ ਸਾਡੇ ਬੱਚੇ ਪ੍ਰਵਾਸ ਕਰਕੇ ਬਾਹਰ ਭੱਜ ਰਹੇ ਨੇ ਪੈਸੇ ਖਰਚ ਕੇ, ਸਾਡੇ ਬੰਦਿਆਂ ਨੂੰ ਇੱਥੇ ਨੌਕਰੀ ਨਹੀਂ ਮਿਲਦੀ ਤਾਂ ਹੀ ਬਾਹਰ ਜਾ ਰਹੇ ਨੇ। ਇਸ ਕਰਕੇ ਅਸੀਂ ਇਹ ਮੰਗ ਰੱਖੀ ਹੈ ਕਿ ਸਰਕਾਰ ਇੱਕ ਪਾਲਿਸੀ ਲਿਆਵੇ। 26 ਤਰੀਕ ਤੋਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ, ਉਹਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਮਤਾ ਲੈ ਕੇ ਆਵੇ ਤੇ ਪਾਲਿਸੀ ਲੈ ਕੇ ਆਵੇ। ਸਾਡੀ ਮੰਗ ਬਿਲਕੁਲ ਜਾਇਜ਼ ਹੈ, ਅਸੀਂ ਕੋਈ ਇਹਦੇ ਤੇ ਖਿਲਾਫ ਨਹੀਂ ਕਰ ਰਹੇ। ਦੇਖੋ ਸਾਡੇ ਖੇਤਾਂ ਵਿੱਚ ਕੰਮ ਕਰਦੇ ਨੇ ਸਾਰੇ ਬੰਦੇ, ਕੰਮ ਕਰਦੇ ਨੇ। ਅਸੀਂ ਕੋਈ ਨਫ਼ਰਤ ਦੀ ਸਿਆਸਤ ਨਹੀਂ ਕਰਨਾ ਚਾਹੁੰਦੇ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਸਾਡੇ ਬਹੁਤ ਸਾਰੇ ਭਰਾ ਇੱਥੇ ਆ ਕੇ ਅੰਮ੍ਰਿਤ ਛਕਿਆ ਹੋਇਆ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਆਪਾਂ ਕਹਿੰਦੇ ਆ ਵੀ ਸਾਰੇ ਸੁਰੱਖਿਅਤ ਰਹਿਣ, ਸਭ ਦੀਆਂ ਧੀਆਂ ਭੈਣਾਂ ਸਾਂਝੀਆਂ ਨੇ, ਸਾਰੇ ਸੇਫ ਰਹਿਣ, ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ। ਅਸੀਂ ਚਾਹੁੰਦੇ ਆ ਵੀ ਪਹਿਲਾਂ ਸਾਡੇ ਜਿਹੜੇ ਪੰਜਾਬੀ ਨੇ, ਜਿਹੜੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ, ਉਹ ਸਾਡਾ ਬਚ ਜਾਵੇ। ਸਿਰਫ ਇੰਨੀ ਸਾਡੀ ਮੰਗ ਹੈ। ਤੁਸੀਂ ਸਾਰੇ ਪੰਜਾਬ ਦੇ ਹੱਕ ਲਈ ਆਏ ਹੋ, ਪ੍ਰਸ਼ਾਸਨ ਆਇਆ ਹੋਇਆ, ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਇਸ ਜਿਹੜੀ ਅੱਜ ਦੀ ਪ੍ਰੋਗਰਾਮ ਦੀ ਰਿਪੋਰਟ ਹੈ ਬਿਲਕੁਲ ਜੈਨੂਇਨ ਬਣਾ ਕੇ ਭੇਜਿਓ। ਤੁਸੀਂ ਸਾਡੀਆਂ ਭੈਣਾਂ ਮਾਤਾਵਾਂ ਆਈਆਂ ਨੇ, ਸਾਨੂੰ ਬੜੀ ਖੁਸ਼ੀ ਹੋਈ ਹੈ, ਪਰ ਮੇਰੀ ਬੇਨਤੀ ਹੈ ਗੁੱਸਾ ਸਿਰਫ 2 ਮਿੰਟ ਦਾ, ਨਾਰਾਜ਼ਗੀ ਨਹੀਂ ਕਰਨੀ। ਇਸ ਮੁਹਿੰਮ ਨੂੰ, ਲਹਿਰ ਨੂੰ ਕਿ ਜੈਨੂਇਨ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਪੈਣਾ ਤਾਂ ਲੰਬੀ ਰੇਸ ਦੇ ਘੋੜੇ ਬਣਨਾ, ਗਧੇ ਖੱਚਰ ਬਣਨੇ ਨੂੰ ਬੜਾ ਜਿਹੜਾ ਹੈਗਾ ਸੌਖਾ ਕੰਮ ਹੈ। ਗੁੱਸੇ ਦੀ ਗੱਲ ਨਹੀਂ ਹੈਗੀ, ਲੰਬੀ ਰੇਸ ਦੇ ਘੋੜੇ ਬਣਨਾ ਤੇ ਲੰਬੀ ਇਸ ਮੁਹਿੰਮ ਨੂੰ ਅੱਗੇ ਲੈ ਕੇ ਚੱਲੀਏ। ਤੁਸੀਂ ਸਾਰੇ ਆਏ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ। ਜੇ ਮੇਰੇ ਕੋਲੋਂ ਕੋਈ ਸ਼ਬਦ ਮਾੜਾ ਬੋਲਿਆ ਗਿਆ ਤਾਂ ਉਹਦੇ ਮੈਂ ਤਹਿ ਦਿਲੋਂ ਮਾਫੀ ਮੰਗਦਾ। ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸਨ ਜਗਦਮਨ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਰੱਖੇ ਹਨ। ਹੁਣ ਆਰਪੀ ਸਿੰਘ ਸ਼ੈਲੀ ਬੜੀ ਹਵੇਲੀ ਤੋਂ। ਜਿੰਨੀ ਵੀ ਸੰਗਤ ਆਈ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਪ੍ਰਵਾਨ ਕਰੋ ਜੀ, ਗੱਜ ਵੱਜ ਕੇ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਨਾਰਾ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਜਿੰਨੇ ਵੀ ਆਏ ਆ, ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਕਿਸੇ ਨੇ ਸੱਦਾ ਪੱਤਰ ਨਹੀਂ ਦਿੱਤਾ। ਇੱਕ ਫੇਸਬੁੱਕ ਤੋਂ ਦੇਖ ਕੇ ਇਹ ਲੱਖਾਂ ਦੇ ਬਰਾਬਰ ਇਕੱਠ ਹੈ, ਇਹ ਮੰਨਿਆ ਜਾਊਗਾ। ਕਿਉਂਕਿ ਜਿਹੜਾ ਆਪ ਮੁਹਾਰੇ ਇਕੱਠੇ ਹੋ ਕੇ ਆਉਣਾ ਨਾ, ਉਹ ਇਹ ਇੱਕ ਇੱਕ ਬੰਦਾ ਸਾਰਾ ਇੱਥੇ ਜਿਵੇਂ ਭੈਣ ਜੀ ਇੱਕ ਇੱਕ ਬੰਦਾ ਜਿਹੜਾ ਖੜਾ, ਉਹ ਸਾਰਾ ਦਰਦੀ ਖੜਾ ਹੈ, ਜਿਹੜਾ ਚਾਹੁੰਦਾ ਹੈ ਕਿ ਇਸ ਮਸਲੇ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ। ਸਾਰੇ ਵੀਰਾਂ ਨੇ ਬੜੇ ਵਧੀਆ ਵਿਚਾਰ ਰੱਖੇ ਨੇ। ਆਪਾਂ ਕਿਸੇ ਨੂੰ ਕੰਟਰੋਵਰਸ ਵਿੱਚ ਨਹੀਂ ਪੈਣਾ, ਨਾ ਮੈਂ ਕਿਸੇ ਨੂੰ ਡਰਾਈ ਕਰ ਰਿਹਾ। ਸਾਰਿਆਂ ਨੇ ਵੀਰਾਂ ਨੇ ਇੱਕ ਬੇਨਤੀ ਕੀਤੀ ਹੈ ਕਿ ਇਹ ਮਸਲੇ ਦਾ ਇਹਨਾਂ ਦੇ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ, ਇਹਨਾਂ ਨੂੰ ਉੱਥੇ ਜਗ੍ਹਾ ਨਹੀਂ ਲੈ ਕੇ ਦੇਣੀ ਚਾਹੀਦੀ, ਇਹ ਆਪਣੇ ਆਪਣੇ ਵਿਚਾਰ ਰੱਖੇ। ਪਰ ਇਹ ਮੈਂ ਸਮਝਦਾ ਇਹ ਕੋਈ ਮਸਲੇ ਦਾ ਹੱਲ ਨਹੀਂ ਆ। ਮਸਲੇ ਦਾ ਐਕਚੁਅਲ ਹੱਲ ਇਹ ਨਿਕਲਣਾ, ਜਿਵੇਂ ਹਿਮਾਚਲ ਦੇ ਵਿੱਚ ਸਾਡੇ ਲੋਕ ਜਾ ਕੇ ਆਧਾਰ ਕਾਰਡ ਤੱਕ ਅਸੀਂ ਜਗ੍ਹਾ ਨਹੀਂ ਲੈ ਸਕਦੇ, ਮਸਲੇ ਦਾ ਹੱਲ ਇਹ ਜਿਵੇਂ ਰਾਜਸਥਾਨ ਦੇ ਵਿੱਚ ਅਸੀਂ ਜਗ੍ਹਾ ਨਹੀਂ ਲੈ ਸਕਦੇ, ਜਾਂ ਕਿਸੇ ਅਦਰ ਸਟੇਟ ਦੇ ਵਿੱਚ ਜੇ ਕਨਸਟੀਟਿਊਸ਼ਨ ਸੰਵਿਧਾਨ ਇੱਕ ਆ, ਜੇ ਉੱਥੇ ਲਾਅ ਬਣ ਸਕਦਾ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ। ਆਪਾਂ ਬਾਰ-ਬਾਰ ਸਾਰਿਆਂ ਨੂੰ ਜਾ ਕੇ ਬੇਨਤੀਆਂ ਕਰਾਂਗੇ, ਐਮਸੀਆਂ ਨੂੰ, ਸਰਪੰਚਾਂ ਨੂੰ। ਠੀਕ ਆ, ਮੁਹਿੰਮ ਜਿਹੜੀ ਆ ਸ਼ੁਰੂਆਤ ਛੋਟੇ ਲੈਵਲ ਤੋਂ ਹੀ ਹੁੰਦੀ ਆ ਕਿ ਇਹਨਾਂ ਦੇ ਆਧਾਰ ਕਾਰਡ ਨਾ ਬਣਾਏ ਜਾਣ, ਇਹਨਾਂ ਦਾ ਆਣਾ ਜਾਣਾ। ਹੁਣ ਫਾਰ ਐਗਜ਼ਾਮਪਲ ਪਿੰਡ ਬੜੀ ਹਵੇਲੀ ਤੋਂ ਮੇਰੇ ਵਾਈਫ ਕਾਉਂਸਲਰ ਰਹੇ ਨੇ, ਮੈਂ ਇੱਥੇ 350 ਮੁਸਲਮਾਨ ਬੈਠਾ ਸੀ ਇਸ ਸਾਈਡ ਦੇ ਵਿੱਚ, ਜਿੱਥੇ ਹੁਣ ਅੱਜ ਕੱਲ੍ਹ ਅਸੀਂ ਗਰਾਊਂਡ ਬਣਾ ਦਿੱਤਾ ਪਿੰਡ ਵਾਲਿਆਂ ਨੇ ਰਲ ਕੇ। ਮੈਂ 300 ਫਾਰਮ ਦੇ ਉੱਪਰ ਸਾਈਨ ਕੀਤੇ ਸੀ ਕਿ ਇਹ ਸਾਡੇ ਪਿੰਡ ਦੇ ਵਸਨੀਕ ਨਹੀਂ ਆ। ਫਿਰ ਤਹਿਸੀਲਦਾਰ ਉਹਦੇ ਗੁਰਨਾਮ ਸਿੰਘ ਰਾਏਪੁਰੀ ਸਾਹਿਬ ਹੁੰਦੇ ਸੀਗੇ, ਉਹਨਾਂ ਦੀ ਡਿਊਟੀ ਲੱਗ ਗਈ। ਮੈਂ 300 ਫਾਰਮ ਤੇ ਇਕੱਲਾ ਹੀ ਕੰਪਲੇਂਟਰ ਸੀਗਾ। ਔਰ ਉਸ ਤੋਂ ਬਾਅਦ ਉਸ ਤਹਿਸੀਲਦਾਰ ਸਾਹਿਬ ਨੇ ਇੱਕ ਪਾਸੇ ਕੁਰਸੀ ਆਪਣੀ ਝੁੰਗੀ 'ਚ ਡਾਲੀ, ਇੱਕ ਪਾਸੇ ਮੇਰੀ ਡਾਲੀ। ਔਰ ਉਹ ਮੈਨੂੰ, ਹਾਂ ਵੀ ਮੁਹੰਮਦ ਸ਼ਹਿਰ ਤੇਰੇ ਪਿੰਡ ਦਾ? ਨਹੀਂ ਜੀ ਮੇਰੇ ਪਿੰਡ ਦਾ ਨਹੀਂ, ਵੋਟ ਕੱਟ। ਫਲਾਨਾ ਤੇਰੇ ਪਿੰਡ ਦਾ? ਨਹੀਂ ਜੀ ਮੇਰੇ ਪਿੰਡ ਦਾ ਨਹੀਂ, ਵੋਟ ਕੱਟ। ਇਹ ਮੁਹਿੰਮ ਵੀ ਸਾਨੂੰ ਚਲਾਉਣੀ ਪੈਣੀ ਆ। ਜਦੋਂ ਹੁਣ ਵੋਟਾਂ ਆਉਣੀਆਂ, ਜਿੰਨੇ ਇੱਕ ਵੋਟਰ ਲਿਸਟ ਸੂਚੀ ਚੱਕ ਲਓ, ਉਹਦੇ ਵਿੱਚ ਜਿੰਨੀਆਂ ਵੀ ਵੋਟਾਂ, ਇਹ ਅਧਿਕਾਰ ਆ ਸਾਡਾ ਕਿ ਇਹ ਸਾਡੇ ਪਿੰਡ ਦਾ ਵਸਨੀਕ ਨਹੀਂ ਆ, ਇਹ ਸਾਡੇ ਸ਼ਹਿਰ ਦਾ ਵਸਨੀਕ ਨਹੀਂ ਆ, ਔਰ ਉਹ 101% 100% ਉਹਦੀ ਵੋਟ ਕੱਟ ਹੋਊਗੀ। 300 ਵੋਟਾਂ ਕਟਾਈਆਂ ਸੀ, ਲੇਕਿਨ ਹੋਇਆ ਕਿ ਬਾਅਦ ਵਿੱਚ ਸਭ ਦੀਆਂ ਫਿਰ ਵੋਟਾਂ ਬਣ ਗਈਆਂ। ਉਹ ਬਣਾਉਣ ਵਾਲੇ ਕੌਣ ਨੇ? ਸਾਡੇ ਹੀ ਲੋਕ। ਇਹ ਅਵੇਅਰਨੈਸ ਕੈਂਪ ਜਿਹੜਾ ਤੁਸੀਂ ਆਯੋਜਨ ਕੀਤਾ ਭਾਜੀ, ਬਹੁਤ ਵਧੀਆ। ਮੈਂ ਕਹਿੰਦਾ ਰੋਪੜ ਦੇ ਵਿੱਚ ਪਹਿਲੀ ਵਾਰ ਸ਼ਾਇਦ ਇਸ ਤਰ੍ਹਾਂ ਇਕੱਠ, ਕਿਉਂਕਿ ਇਹ ਇੱਕ ਬੰਦਾ ਨਹੀਂ ਆ, ਇਹ 1.25 ਲੱਖ ਆ, ਸਾਰੇ ਦਰਦੀ ਆਏ ਨੇ। ਲੇਕਿਨ ਇਹ ਇਹਨਾਂ ਨੂੰ ਮਾਰਨਾ ਕੁੱਟਣਾ, ਅਸੀਂ ਹੈਗੇ ਆ, ਬੀ ਫਰੈਂਕ, ਸਾਨੂੰ ਕਹਿਣ 'ਚ ਕੋਈ ਉਹ ਨਹੀਂ ਆ, ਅਸੀਂ ਹੈਗੇ ਗੁਲਾਮ ਲੋਕ। ਅਸੀਂ ਗੁਲਾਮ ਲੋਕ ਆ, ਕਿਉਂਕਿ ਜੋ ਵਿਤਕਰਾ ਹੁੰਦਾ, ਕਾਨੂੰਨ ਦੇ ਵਿੱਚ ਵੀ ਵਿਤਕਰਾ ਹੁੰਦਾ, ਸਾਰੇ ਪਾਸੇ ਵਿਤਕਰਾ ਹੁੰਦਾ। ਅਸੀਂ ਸਾਰੇ ਇੱਕ ਦੂਜੇ ਤੋਂ ਭਲੀ ਭਾਂਤ ਜਾਣੋ, ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਦੂਜਿਆਂ ਲਈ ਕਾਨੂੰਨ ਹੋਰ ਕੀ ਆ, ਸਾਡੇ ਲਈ ਕਾਨੂੰਨ ਕੀ ਆ। ਲੇਕਿਨ ਅਸੀਂ ਇਸ ਮੁੱਦੇ ਦੇ ਵਿੱਚ ਨਹੀਂ ਪੈਣਾ ਕਿ ਕਿਸੇ ਨੂੰ ਮਾਰੀਏ, ਕੁੱਟੀਏ, ਕਿਸੇ ਦੀਆਂ ਰੇੜੀਆਂ ਭੰਨੀਏ ਜਾਂ ਉਸ ਤਰ੍ਹਾਂ ਬਣੀਆਂ। ਮਸਲਾ ਅਸੀਂ ਇਹੀ ਰੱਖਣਾ, ਇੱਕ ਤਾਂ ਸਰਕਾਰਾਂ ਦੇ ਉੱਪਰ ਦਬਾਅ ਇਹ ਪਾਈਏ। ਇੱਕ ਸਭ ਤੋਂ ਵੱਡੀ ਗੱਲ, ਜਿੰਨੇ ਮੇਰੇ ਵੀਰ ਆਏ ਨੇ, ਇੱਕ ਪ੍ਰਾਇੋਰਟੀ ਦਿਓ ਆਪਣੇ ਪੰਜਾਬੀ ਵੀਰ। ਜਿਵੇਂ ਕਿਸਾਨ ਮੰਡੀ ਲੱਗਦੀ ਆ, ਜਾਂ ਸਾਡੇ ਪੰਜਾਬੀ ਵੀਰ ਆ ਕੇ ਸਬਜ਼ੀਆਂ ਲਾਉਂਦੇ ਨੇ, ਮੈਂ ਆਪਣੇ ਅੱਖੀ ਦੇਖਿਆ ਹੋਇਆ, ਸਾਡੇ ਬੰਦੇ ਦੀ ਰੇੜੀ ਤੇ ਕੋਈ ਨਹੀਂ ਖੜਾ ਹੁੰਦਾ ਸਬਜ਼ੀ ਤੌਲ ਤੇ ਦੂਜੇ ਪਾਸੇ ਭਈਏ ਦੀ ਤਾਂ ਪੂਰੀ ਤਦਾਲੇ, ਪਤਾ ਨਹੀਂ ਉਹ ਫ੍ਰੀ 'ਚ ਦਿੰਦਾ, ਪਤਾ ਨਹੀਂ ਕੀ ਕਰਦਾ। ਠੀਕ ਆ। ਔਰ ਇੱਥੇ ਲਾ ਲਓ ਤੁਸੀਂ, ਸਿਨੇਮੇ ਹਾਲ ਦੇ ਕੋਲ ਜਾੜੋ, ਇੱਕ ਉਹ ਚਾਟ ਭੰਡਾਰ ਵਾਲਾ ਹੈਗਾ, ਮੈਂ ਕਹਿੰਦਾ ਸਾਡਾ ਇੱਕ ਗਿਆਨੀ ਲਾਉਂਦਾ ਹੁੰਦਾ ਸੀ, ਉਹਦੀ ਰੇੜੀ ਤੇ ਇੰਨਾ ਰਸ਼ ਨਹੀਂ ਸੀ ਹੁੰਦਾ, ਨਾਲੇ ਗੁਰਸਿੱਖ ਸੀ, ਗਾਤਰਾ ਪਾਇਆ ਹੋਇਆ ਸੀ। ਲੇਕਿਨ ਉਹ ਜੇ ਮੈਂ ਨਾ ਕਰੋਨਾ ਦੇ ਵਿੱਚ ਨਾ, ਅਸੀਂ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ, ਉੱਥੋਂ ਨਾ ਨਿਕਲਦਾ ਹੁੰਦਾ ਸੀ ਚਾਟ ਦਹੀਂ ਭੱਲੇ ਲੋਕਾਂ ਦੇ ਘਰਾਂ ਦੇ ਵਿੱਚ, ਕੋਈ ਲੋਕਾਂ ਨੂੰ ਚਸਕਾ ਪਿਆ ਸੀ, ਰਹਿ ਨਹੀਂ ਹੁੰਦਾ ਸੀਗਾ। ਜਦੋਂ ਮੈਂ ਉਸ ਬੰਦੇ ਦੇ ਘਰੇ ਜਾ ਕੇ ਵੇਖਿਆ ਨਾ ਭਾਜੀ, ਤੁਸੀਂ ਯਕੀਨ ਕਰਿਓ, ਜੇ ਤੁਸੀਂ ਦੇਖ ਲਓਗੇ ਨਾ ਉਸ ਬੰਦੇ ਦਾ ਘਰ ਦੇ ਵਿੱਚ ਉਹ ਬਣਾਉਂਦਾ ਕਿਵੇਂ ਆ, ਮੈਂ ਕਹਿੰਦਾ ਜ਼ਿੰਦਗੀ ਤੁਸੀਂ ਉਹਦੇ ਪਰ ਮੂੰਹ ਨਹੀਂ ਕਰੋਗੇ। ਲੇਕਿਨ ਸਾਡੇ ਲੋਕ ਪਤਾ ਨਹੀਂ ਇੰਨਾ ਟੇਸਟ, ਪਤਾ ਨਹੀਂ ਵਿੱਚ ਗੰਦਮੰਦ ਪਾ, ਸਾਨੂੰ ਗੰਦ ਦਾ ਟੇਸਟ ਪੈ ਗਿਆ। ਠੀਕ ਆ ਜੀ, ਉਹ ਇੰਨਾ ਕੁ ਕੁਛ ਖਵਾਉਂਦੇ ਸਾਡੇ ਲੋਕ। ਪਹਿਲਾਂ ਤਾਂ ਇਹਨਾਂ ਨੂੰ ਪ੍ਰਾਇੋਰਟੀ ਦੇਣੀ ਘੱਟ ਕਰੋ। ਦੇਖੋ, ਜਦੋਂ ਅਸੀਂ ਕਿਸੇ ਦੀ ਕਹਿੰਦੇ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਨੂੰ ਜ਼ੀਰੋ ਕਰਨਾ ਨਾ, ਉਹਦੀ ਗੱਲ ਕਰਨੀ ਬੰਦ ਕਰ ਦਿਓ। ਜਿੰਨੀ ਅਸੀਂ ਕਿਸੇ ਦੀ ਗੱਲ ਕਰਾਂਗੇ, ਗੱਲ ਮਿੰਟੂ ਸੇ
ਅਸੀਂ ਉਹਨਾਂ ਨੂੰ ਪ੍ਰਾਇੋਰਟੀ ਦੇਣੀ ਬੰਦ ਕਰ ਦਈਏ। ਜਦੋਂ ਕੰਮ ਨਹੀਂ ਹੋਊਗਾ ਆਪਣੇ ਆਪ ਭੱਜਣਗੇ, ਜਦੋਂ ਕੰਮ ਨਹੀਂ ਹੋਊਗਾ ਆਪਣੇ ਆਪ ਭੱਜਣਗੇ। MC ਸਾਹਿਬਾਨ, ਸਰਪੰਚ ਸਾਹਿਬਾਨ ਨੇ ਬਿਲਕੁਲ ਠੀਕ ਹੈ ਕਿ ਮੈਸੇਜ ਆ ਕਿ ਆਧਾਰ ਕਾਰਡ, ਇਹਨਾਂ ਦਾ ਵੋਟਰ ਕਾਰਡ ਪਿੰਡਾਂ ਦੇ ਵਿੱਚ ਹੈਗੇ ਆ। ਜਦੋਂ ਵੋਟਰ ਲਿਸਟ ਤਾਂ ਸਰਪੰਚ ਕੋਲ ਆਉਂਦੀ ਆ ਨਾ, ਉਹ ਤਾਂ ਵੋਟਰ ਲਿਸਟ ਕੋਈ ਵੀ ਲੈ ਸਕਦਾ। ਆਪਣੇ ਦੇਖੋ ਇਹ ਸਾਡੇ ਪਿੰਡ ਦਾ ਨਹੀਂ ਪੜਾ, ਉਹ ਤੇ ਕੰਪਲੇਂਟ ਫਾਰਮ ਆਉਂਦਾ ਕਿ SDM ਦਫ਼ਤਰ ਤੋਂ, ਉੱਤੇ ਕੰਪਲੇਂਟ ਕਰੋ। ਮੈਂ ਕਹਿੰਦਾ ਹਜ਼ਾਰਾਂ ਲੱਖਾਂ ਵੋਟਾਂ ਕੱਟੀਆਂ ਜਾਣਗੀਆਂ, ਹਜ਼ਾਰਾਂ ਵੋਟਾਂ ਰਾਸ਼ਨ ਕਾਰਡ ਇਹਨਾਂ ਦੇ ਕੈਂਸਲ ਹੋ ਜਾਣਗੇ। ਸੋ ਇੱਕ ਤਾਂ ਮਸਲਾ ਇਹ ਆ। ਦੂਸਰਾ, ਇੱਕ ਪੱਕਾ ਮੋਰਚਾ, ਇੱਕ ਪੱਕਾ ਸਾਰੇ ਪੰਜਾਬ 'ਚ ਇੱਕ ਆ। ਜਿਵੇਂ ਅੱਜ ਆਪਾਂ ਜਿੰਨੇ ਕੁ ਦਰਦੀ ਆਏ ਆ, ਇੱਕ ਕਹਿੰਦੀ ਸਰਕਾਰਾਂ ਦੇ ਵਿੱਚ ਸਰਕਾਰ ਉਹਦੀ ਬਣਾਓ, ਕੋਈ ਵੀ ਹੋਵੇ, ਚਾਹੇ ਅਕਾਲੀ ਹੋਣ, ਕਾਂਗਰਸੀ ਹੋਵੇ, ਜਿਹੜਾ ਮਰਜ਼ੀ ਹੋਵੇ, ਉਹ ਬਣਾਵੇ ਜਿਹੜਾ ਇਹ ਕਾਨੂੰਨ ਲੈ ਕੇ ਆਊਗਾ 2027 ਦੇ ਵਿੱਚ। ਜ਼ੋਰ ਪਾਇਓ ਸਾਰੇ ਰਲ ਮਿਲ ਕੇ, ਜਿਹੜਾ ਕਾਨੂੰਨ ਲੈ ਕੇ ਆਵੇ ਕਿ ਪੰਜਾਬ ਕੋਈ ਸ਼ਾਮਲਾਟ ਜਗ੍ਹਾ ਨਹੀਂ ਆ ਕਿ ਜਿਹੜਾ ਆਂਦਾ ਪਲਾਟ ਖਰੀਦਿਆ ਕੋਠੀ ਬਣਾ ਲਈ, ਜਿਹੜਾ ਆਂਦਾ ਪਲਾਟ ਖਰੀਦਿਆ ਇੱਥੇ ਸਾਡੇ ਲੋਕਾਂ ਨੇ, ਹੋਰ ਦੱਸੋ ਸਾਡੇ ਲੋਕ ਕਿੰਨੇ ਗਰੀਬ ਨੇ। 20 ਇੱਕ ਮਹੱਲੇ 'ਚ ਨਾ 20 ਕਮਰੇ ਇੱਕ ਪਲਾਟ ਲੈ ਲੈਂਦਾ ਕੋਈ ਸਰਦਾਰ ਬੰਦਾ, ਉੱਥੇ 20 25 ਮੇਰੇ ਘਰ ਦੇ ਨਾਲ ਨੇ, ਮੈਨੂੰ ਤੀਜੇ ਚੌਥੇ ਨੂੰ ਕੁੱਟਣੇ ਪੈਂਦੇ ਨੇ। 20 25 ਕਮਰਿਆਂ ਦੇ ਵਿੱਚ ਇਹ ਨਹੀਂ ਵੀ ਕਿ ਇੱਕ ਸੈੱਟ ਬਣਾ ਕੇ ਇੱਕ ਪਰਟੀਕੂਲਰ ਕਿਸੇ ਪੰਜਾਬੀ ਬੰਦੇ ਨੂੰ ਦਿੱਤਾ ਜਾਵੇ ਕਿਰਾਏ ਤੇ, ਨਾ, ਉੱਥੇ 25 30 ਭਈਏ ਬਾੜੇ ਹੋਏ ਨੇ ਜਿਨ੍ਹਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ, ਜਿਨ੍ਹਾਂ ਦਾ ਕੋਈ ਸਿਰ ਮੂੰਹ ਨਹੀਂ ਹੁੰਦਾ। ਔਰ ਮੈਂ ਜਿੱਥੇ ਰਹਿਣਾ ਜੀ ਬੜੀ ਹਵੇਲੀ ਗਲੀ ਦੇ ਵਿੱਚ, ਮੈਂ ਸ਼ਾਰਟ 'ਚ ਗੱਲ ਕਰਦਾ, ਮੈਂ ਗੱਲਾਂ ਬਹੁਤ ਨੇ। ਇੱਕ ਮੀਟ ਵਾਲਾ ਹੁੰਦਾ ਜੀ, ਉਹਨਾਂ ਦੇ ਉਹ 20 25 ਕਮਰਿਆਂ ਦੇ ਵਿੱਚ ਇੱਕ ਮੀਟ ਵਾਲਾ ਹੁੰਦਾ, ਉਹਨੇ ਟੋਕਰੀ ਦੇ ਵਿੱਚ ਮੀਟ ਪਾਇਆ ਹੁੰਦਾ, ਟੋਕਰੀ 'ਚ ਮੀਟ ਪਾਇਆ ਹੁੰਦਾ, ਓਪਨ ਹੁੰਦਾ, ਔਰ ਗਲੀ 'ਚ ਖੜ ਕੇ ਤੋਲਦਾ ਹੁੰਦਾ। ਉਹ ਇੱਕ ਦੋ ਵਾਰ ਮੇਰੀ ਨਜ਼ਰ ਪੈ ਗਈ, ਮੈਨੂੰ ਥੋੜੀ ਦੇਰ ਲਈ ਫੀਲ ਹੋਇਆ ਉਹਦੇ ਆਲੇ ਦੁਆਲੇ 30 40 ਭਈਏ ਖੜੇ ਹੁੰਦੇ ਵਿੱਚ ਹੀ। ਥੋੜੀ ਦੇਰ ਫੀਲ ਹੋਇਆ ਵੀ ਮੈਂ ਪੰਜਾਬ 'ਚ ਹੀ ਰਿਹਾ ਕਿ ਬਿਹਾਰ ਦੇ ਵਿੱਚ ਆ, ਕਿਉਂਕਿ ਐਦਾਂ ਓਪਨਲੀ ਮੀਟ ਤਾਂ ਕਦੇ ਮੁਹੱਲਿਆਂ ਦੇ ਵਿੱਚ ਮੀਟ ਵਿਕਣਾ, ਇੱਥੇ ਤੱਕ ਨੌਬਤ ਆ ਗਈ। ਫਿਰ ਉਹਨੂੰ ਮੈਂ ਜੋ ਹੋਇਆ, ਫਿਰ ਸਰਵਿਸ ਵੀ ਚੰਗੀ ਹੋਈ, ਉਸ ਤੋਂ ਬਾਅਦ ਉਹ ਮੀਟ ਵਾਲਾ ਨਹੀਂ ਆਇਆ। ਸੋ ਇਹ ਚੀਜ਼ਾਂ ਨੂੰ ਸਾਨੂੰ ਨੱਥ ਪਾਉਣ ਦੀ ਸਭ ਤੋਂ ਪਹਿਲੀ ਗੱਲ ਆ ਜਿਹੜੀਆਂ ਵੋਟਾਂ ਆਉਣੀਆਂ, ਚਾਹੇ ਬਲਾਕ ਸੰਮਤੀ ਦੀਆਂ ਆਉਣ, ਜਿਹੜਾ ਆਉਣ, ਪਹਿਲਾਂ ਵੋਟਰ ਲਿਸਟ ਚੱਕ ਲਓ। ਕੁਛ ਨਹੀਂ ਆ, ਬਿਲਕੁਲ ਸੰਵਿਧਾਨਕ ਹੱਕ ਆ ਸਾਡਾ। ਚੁੱਪ ਕਰਕੇ ਹਰ ਇੱਕ ਫਾਰਮ ਮਿਲਦੇ ਨੇ, ਇੱਕ ਫਾਰਮ ਲਿਆਓ, ਉਹਦੇ 100 150 ਕਾਪੀ ਕਰਾ ਲਓ, ਬਸ ਸਾਈਨ ਕਰੀ ਚੱਲੋ। ਆਹ ਵੋਟ ਨੰਬਰ ਪਾਣਾ ਹੁੰਦਾ ਤੇ ਬੰਦੇ ਦਾ ਨਾਮ ਪਾਣਾ ਹੁੰਦਾ, ਸਾਈਨ। ਵੋਟ ਨੰਬਰ ਪਾਣਾ ਹੁੰਦਾ, ਬੰਦੇ ਦਾ ਸਾਈਨ। ਇਹ ਸਾਡੇ ਪਿੰਡ ਦਾ ਵਸਨੀਕ ਨਹੀਂ ਆ, ਅੱਧਾ ਤਾਂ ਵੈਸੇ ਹੀ ਇਹ ਸਾਫ਼ ਹੋ ਜਾਊਗਾ। ਜਦੋਂ ਇਹਨਾਂ ਦੇ ਆਧਾਰ ਕਾਰਡ ਬਣਨੇ ਹੋ ਜਾਊਗੀ, ਇਹਨਾਂ ਦੇ ਸਕੂਲਾਂ 'ਚ ਐਡਮਿਸ਼ਨਾਂ ਬੰਦ ਹੋ ਜਾਣਗੀਆਂ। ਜਦੋਂ ਆਧਾਰ ਕਾਰਡ ਬੰਦ ਹੋ ਜਾਣਗੇ, ਅਕਾਊਂਟ ਇਹਨਾਂ ਦੇ ਖੁੱਲਣੇ ਬੰਦ ਹੋ ਜਾਣਗੇ। ਜਦੋਂ ਇਹਨਾਂ ਦੇ ਆਧਾਰ ਕਾਰਡ ਕਿਉਂਕਿ ਹਰ ਇੱਕ ਚੀਜ਼ ਲਈ ਆਧਾਰ ਕਾਰਡ ਦੀ ਲੋੜ ਪੈਂਦੀ ਹੈ। ਔਰ ਹਮੇਸ਼ਾ ਵੋਟ ਦਾ ਇੱਕ ਮਿੰਟ, ਇੰਗਲਿਸ਼ ਸਕੂਲ ਮੈਂ ਨਹੀਂ ਉਹ ਤਾਂ ਹੀ ਹੋਊਗਾ ਨਾ। ਚਲੋ ਆਪਾਂ ਮੇਨ ਮੁੱਦਾ ਨਾ ਜੀ, ਇਹ ਤਾਂ ਆਪਾਂ ਇਹ ਮੁੱਦੇ ਤੇ ਭਟਕਣ ਵਾਲੀ ਗੱਲ ਆ। ਸੋ ਮੇਰੀ ਬੇਨਤੀ ਹੀ ਆ, ਆਪਾਂ ਕੋਈ ਹਿੰਸਕ ਨਹੀਂ ਕਰਨਾ, ਜਿਵੇਂ ਵੀਰ ਜੀ ਉਹਨਾਂ ਨੇ ਬਾਰ-ਬਾਰ ਬੇਨਤੀ ਕੀਤੀ ਆ, ਮਾਹੌਲ ਖਰਾਬ ਨਹੀਂ ਕਰਨਾ। ਬਿਲਕੁਲ ਇਹਦਾ ਇੱਕੋ ਇੱਕ ਹੱਲ ਇਹੀ ਆ ਕਿ ਸਰਕਾਰਾਂ ਦੇ ਦਬਾਅ ਪਾਈਏ, ਸਰਕਾਰ ਨੂੰ ਬੇਨਤੀ ਕਰੀਏ ਵੀ ਇੱਕ ਲਾਅ ਇਹ ਲੈ ਕੇ ਆਓ ਵੀ ਜਿਵੇਂ ਪੰਜਾਬ ਹੋਰ ਸਟੇਟਾਂ 'ਚ ਅਸੀਂ ਜੋ ਲੋਕ ਜਾ ਕੇ ਬਿਜ਼ਨਸ ਨਹੀਂ ਕਰ ਸਕਦੇ, ਤਾਂ ਸਾਡੀ ਪੰਜਾਬ ਸਟੇਟ ਨੂੰ ਵੀ ਅੱਜ ਇਹ ਨਾਲ। ਆਨੰਦਪੁਰ ਸਾਹਿਬ ਚਲ ਜਾਓ, ਵੀਡੀਓ ਦੇਖਦੇ ਆਨੰਦਪੁਰ ਸਾਹਿਬ ਚਲ ਜਾਓ, ਉਹ ਪੱਗਾਂ ਬੰਨ ਲੀਆਂ ਉਹਨਾਂ ਨੇ, ਹੈਗੇ ਭਈਏ ਨੇ ਉਹ, ਤੇ ਕੁਝ ਦੂਜੇ ਹੋਰ ਕਮਿਊਨਿਟੀ ਦੇ ਨੇ, ਉੱਥੇ ਸਾਰੇ ਉਹਨਾਂ ਨੇ ਉਹੀ ਲਾਏ ਹੋਏ ਨੇ, ਰੇਹੜੀਆਂ ਉਹੀ ਲਾਈਆਂ ਹੋਈਆਂ ਨੇ। ਸੋ ਬਹੁਤ ਬੜਾ ਛਲਾਵਾ ਹੋ ਰਿਹਾ ਸਾਡੇ ਲੋਕਾਂ ਨਾਲ। ਸੋ ਮੇਰੀ ਬੇਨਤੀ ਇੰਨੀ ਕੁ, ਜੇ ਕੋਈ ਗਲਤ ਗੱਲ ਕਹਿ ਹੋਈ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਜੀ। ਸਿਰਫ ਇੱਕੋ ਇੱਕ ਇਹ ਗੱਲ, ਇੱਕ ਜ਼ਰੂਰ ਕੰਮ ਕਰਿਓ ਜੀ, ਵੋਟਾਂ ਦੇ ਵਿੱਚ ਇਹ ਵੋਟਾਂ ਜ਼ਰੂਰ ਕਟਵਾਇਓ। ਮੈਂ ਇਸ ਵਾਰ ਇਹ ਤਹੀਆ ਕਰ ਲਿਆ ਕਿ ਚਾਹੇ ਉਹ ਕੋਈ ਮੁਸਲਮਾਨ ਭਾਈਚਾਰੇ ਦਾ ਬੰਦਾ ਹੋਵੇ, ਚਾਹੇ ਉਹ ਅਦਰ ਕਮਿਊਨਿਟੀ ਦਾ ਬੰਦਾ ਹੋਵੇ, ਜਿਹੜਾ ਸਾਡੇ ਪਿੰਡ ਦਾ ਵਸਨੀਕ ਨਹੀਂ ਹੋਊਗਾ, ਅਸੀਂ ਉਸਦੇ ਪਿੰਡ 'ਚ ਵੋਟ ਨਹੀਂ ਰਹਿਣ ਦੇਣੀ ਔਰ ਰਾਸ਼ਨ ਕਾਰਡ ਨਹੀਂ ਰਹਿਣ ਦੇਣਾ। ਆਪਣੀ ਇੱਕ ਬੰਦਾ ਇਹ ਡਿਊਟੀ ਸਾਂਭ ਲਵੇ, ਮੈਂ ਸਮਝਦਾ। ਕਿਉਂਕਿ ਜੇ ਮੈਂ ਕਹਾਂ ਨਾ ਮੈਂ ਸਾਰੇ ਜ਼ਿਲ੍ਹੇ ਨੂੰ ਸਾਂਭ ਲੂੰਗਾ ਜਾਂ ਪੰਜਾਬ ਨੂੰ ਸਾਂਭ ਲੂੰਗਾ, ਤਾਂ ਮੁਸ਼ਕਲ ਨਹੀਂ ਹੈ, ਬਹੁਤ ਮੁਸ਼ਕਲ ਆ। ਹਾਂ, ਜੇ ਆਪਾਂ ਸਾਰੇ ਡਿਊਟੀ ਸਮਝ ਲਈਏ ਕਿ ਨਹੀਂ ਯਾਰ ਇਹ ਫੰਡਾਮੈਂਟਲ ਰਾਈਟ ਆ ਸਾਡਾ, ਅਸੀਂ ਇੰਨੀ ਕੰਪਲੇਂਟ ਤਾਂ ਕਰ ਹੀ ਸਕਦੇ ਹਾਂ। ਸੋ ਇੰਨੀਆਂ ਬੇਨਤੀਆਂ ਮਨਵਾਜ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਆਰਪੀ ਸਿੰਘ ਛਾਲੇ, ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪ ਜੀ ਨੂੰ ਸਾਰੇ ਕੰਮਾਂ ਤੋਂ ਜਾਣੂ ਕਰਾਇਆ। ਹੁਣ ਪਰਵਿੰਦਰ ਸਿੰਘ ਜੀ BKU ਟਡੂਨੀ। ਸਭ ਤੋਂ ਪਹਿਲਾਂ ਇੱਥੇ ਹਾਜ਼ਰ ਜਾਗਦੀਆਂ ਜ਼ਮੀਰਾਂ ਦਾ ਸਬੂਤ ਦਿੰਦੇ ਮੇਰੀਆਂ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆਈ ਨਹੀਂ ਹੈ, ਮੇਰੇ ਖਿਆਲ ਤੋਂ ਠੰਡੇ ਜੇ ਹੋ ਗਏ ਆ। ਬੋਲੇ ਸੋਨਿਹਾਰ, ਬੋਲੇ ਸੋਨਿਹਾਰ। ਸੋ ਦੋਸਤੋ, ਇਹ ਜਿਹੜੀ ਪੰਜਾਬ ਦੇ ਵਿੱਚ ਇੱਕ ਮੁਹਿੰਮ ਹੈ, ਆਪਾਂ ਮੁਹਿੰਮ ਨੂੰ ਵਿੱਢਣ ਦੇ ਲਈ ਖੜੇ ਹੋਏ ਆ। ਤੁਸੀਂ ਇਹ ਨਾ ਸੋਚੋ ਆਪਾਂ ਘੱਟ ਆ, ਮੈਂ ਕਹਿੰਦਾ ਬਹੁਤ, ਅੱਜ ਇਕੱਠ ਬਹੁਤ ਜ਼ਿਆਦਾ। ਜੈ ਬਾਈ ਨੂੰ ਪੁੱਛੋ, ਅਸੀਂ ਤਾਂ ਉਹਦੇ 10-10 ਬੰਦਿਆਂ ਨਾਲ ਵੀ ਮੀਟਿੰਗਾਂ ਕੀਤੀਆਂ ਨੇ। ਕਿਰਪਾ ਹੈ ਅੱਜ
ਵੈਸੇ ਤਾਂ ਅੰਕਲ ਨੇ ਮੇਰੇ ਬਾਰੇ ਦੱਸਣ ਤੋਂ ਭਾਵ ਮੈਂ ਇਹ ਦੱਸਣਾ ਚਾਹੁੰਦਾ, ਮੈਂ ਪ੍ਰਵਿੰਦਰ ਸਿੰਘ ਅਲੀਪੁਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਜ਼ਿਲ੍ਹਾ ਪ੍ਰਧਾਨ। ਕਾਹਤੋਂ ਦੱਸਿਆ? ਔਰ ਇਹ ਸਾਰੇ ਕਿਤੇ ਨਾ ਕਿਤੇ ਜੁੜੇ ਆ। ਇਹ ਮਸਲਾ ਸਾਡੇ ਪੰਜਾਬ ਦਾ, ਕੋਈ ਦਿਲ 'ਚ ਨਾ ਲਵੇ ਜੀ ਮੈਂ ਕਿਤੋਂ ਜੁੜਿਆ, ਮੈਂ ਖੁਦ ਜੁੜਿਆ, ਤੁਸੀਂ ਜੁੜੇ ਹੋ, ਤੁਸੀਂ ਸਭ ਜੁੜੇ ਆ। ਪਰ ਇਹ ਅੱਜ ਮਸਲਾ ਸਾਡੇ ਪੰਜਾਬੀਅਤ ਦਾ। ਪੰਜਾਬ 'ਚ ਪੰਜਾਬ ਤੋਂ ਭਾਵ ਇਕੱਲੇ ਸਿੱਖ ਨਹੀਂ ਆ ਜਿਹੜੇ ਮਸਲੇ ਨੂੰ ਆਪਾਂ ਬਣਾ ਰਹੇ ਆ। ਇਹਦੇ ਹਿੰਦੂ ਭਾਈਚਾਰਾ ਵੀ ਆ ਜਿਹੜਾ ਉਰੇ ਪੰਜਾਬ ਦਾ ਵਸਿੰਦੇ ਆ, ਉਰੇ ਤੇ ਜੰਮ ਪਲ ਨੇ। ਮੁਸਲਿਮ ਭਾਈਚਾਰਾ ਵੀ ਹੈ। ਸਾਨੂੰ ਤਾਂ ਸਾਡੇ ਗੁਰੂ ਕਹਿ ਕੇ ਗਏ ਨੇ ਵੰਡ ਕੇ ਛਕਣ ਲਈ, ਪੰਗਤ 'ਚ ਬੈਠ ਕੇ ਖਾਣ ਲਈ। ਫਿਰ ਅਸੀਂ ਕਿਵੇਂ ਵੰਡੇ ਗਏ? ਇਹ ਸਾਨੂੰ ਕਿਤੇ ਨਾ ਕਿਤੇ ਜਿਹੜਾ ਸਰਕਾਰਾਂ ਵੱਲੋਂ ਵੰਡਿਆ ਜਾ ਰਿਹਾ, ਐਵੇਂ ਦਾ ਕੁਝ ਨਹੀਂ ਹੈ। ਸੋ ਅਗਰ ਆਪਾਂ ਸਭ ਤੋਂ ਪਹਿਲੇ ਤੇਜੀ ਵੀਰ ਨੂੰ ਸੁਣਿਆ ਹੋਵੇ ਜਾਂ ਉਸ ਤੋਂ ਬਾਅਦ 2-3 ਵੀਰ ਹੋਰ ਬੋਲੇ ਆ, ਉਹਨਾਂ ਨੇ ਸਭ ਨੂੰ ਦੱਸਿਆ ਕਿ ਸਾਡੀਆਂ ਮੰਗਾਂ ਕੀ ਨੇ। ਪਰ ਉਹਨਾਂ ਮੰਗਾਂ ਨੂੰ ਆਪਾਂ ਕਰਨਾ ਕਿਵੇਂ ਹੈ, ਕਿਵੇਂ ਆਪਾਂ ਅਮਲੀ ਜਾਮਾ ਪਹਿਨਾ ਸਕਦੇ ਆ। ਮੈਂ ਸਿਰਫ ਇੱਕ ਵਾਰ ਹੱਥ ਖੜੇ ਕਰਕੇ ਪੁੱਛਣਾ ਚਾਹੁੰਦਾ, ਜਿਹੜੇ ਆਏ ਆ ਜਾਗਦੀਆਂ ਜ਼ਮੀਰਾਂ ਦਾ ਸਬੂਤ ਦੇਣਾ ਆ ਨਾ, ਆਪਾਂ ਆਏ ਆ ਨਾ? ਬਿਲਕੁਲ। ਜੇ ਆਪਾਂ ਨੂੰ ਆਪਣੀ ਪੰਜਾਬੀਅਤ ਦਾ ਦਰਦ ਆਪਾਂ ਤਦ ਆਏ ਆ, ਚਾਹੇ ਮੈਂ ਪਿੰਡ ਤੋਂ ਹੈ, ਕੋਈ ਸ਼ਹਿਰ ਤੋਂ ਹੈ। ਅੱਜ ਨਿਰਣੇ ਕਰਕੇ ਜਾਏ ਉਰੇ ਤੋਂ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ 27 'ਚ ਨਹੀਂ ਵੋਟਾਂ ਲੈਣ ਆਉਣਾ ਤੁਹਾਡੇ ਤੋਂ। ਇਹ ਮੰਗਾਂ ਸਿਰਫ ਅਸੀਂ ਇੱਕ ਮੰਗ ਉਠਾ ਸਕਦੇ ਆ, ਪੰਜਾਬ ਦੇ ਵਿੱਚ ਇੱਕ ਮੁਹਿੰਮ ਵਿੱਢ ਸਕਦੇ ਆ, ਪਰ ਇਹਨਾਂ ਤੋਂ ਉਮੀਦ ਕੋਈ ਨਹੀਂ ਲਗਾ ਸਕਦੇ। ਕਿਉਂਕਿ ਇਹ ਸਰਕਾਰਾਂ ਨੂੰ ਵੋਟਾਂ ਦਿਖਦੀਆਂ ਨੇ, ਸਾਡੇ ਪੁੱਤ ਨਹੀਂ ਦਿਖਦੇ ਮਰਦੇ। ਸਾਡੀਆਂ 5-5 4-4 ਸਾਲ ਦੀਆਂ ਬੱਚੀਆਂ ਦੀਆਂ ਪੱਤ ਰੁੜ ਰਹੀ ਹੈ, ਉਹ ਨਹੀਂ ਦਿਖਦੀਆਂ। ਬੋਲੀਆਂ ਸਰਕਾਰਾਂ ਨੇ। ਤੁਸੀਂ ਦੱਸੋ 117 MLA ਆ, ਕਿਸੇ ਦੀ ਜ਼ਬਾਨ ਖੁੱਲੀ, ਕਿਸੇ ਦੀ ਸਟੇਟਮੈਂਟ ਆਈ? ਹੁਣ ਕਿਉਂ ਨਹੀਂ ਕਿਸੇ ਨੇ ਕਿਹਾ ਕਿ ਮੈਂ ਅਸਤੀਫਾ ਦਿੰਦਾ, ਮੇਰੀ ਸਰਕਾਰ ਇੱਥੇ ਨਹੀਂ ਆ ਰਹੀ? ਸੋ ਆਪਾਂ 27 'ਚ ਇਹਨਾਂ ਨੂੰ ਪੁੱਛਾਂਗੇ। ਆਪਣਾ ਅਧਿਕਾਰ ਹੈ ਵੋਟ, ਸਭ ਤੋਂ ਵੱਡਾ ਅਧਿਕਾਰ ਹੈ ਆਪਣੇ ਕੋਲ, ਜਿਹੜਾ ਇਹਨਾਂ ਨੂੰ ਜ਼ਰੂਰਤ ਪੈਣੀ ਹੈ 27 'ਚ। ਉਸ ਅਧਿਕਾਰ ਦੀ ਵਰਤੋਂ ਆਪਾਂ ਉਦੋਂ ਇਹਨਾਂ ਨੂੰ ਪੁੱਛਾਂਗੇ ਤੁਸੀਂ ਕੀ ਕਰ ਰਹੇ ਹੋ। ਦੂਜੀ ਮੈਂ ਕਹਿ ਰਿਹਾ ਕਿ ਅੱਜ ਆਪਾਂ ਉਰੇ ਤੋਂ ਸੰਤਾਪ ਲੈ ਕੇ ਜਾਵਾਂਗੇ, ਕੋਈ ਪਿੰਡ ਦਾ, ਕੋਈ ਸ਼ਹਿਰ ਦਾ, ਜਿਹੜੀਆਂ ਨਜਾਇਜ਼ ਵੋਟਾਂ ਬਣੀਆਂ, ਆਪਾਂ ਆਪਣੇ ਮੁਹੱਲੇ ਦੇ, ਆਪਣੇ ਪਿੰਡ ਦੇ ਸਰਪੰਚ, ਆਪਣੇ ਪੰਚ ਨੂੰ ਫੜਾਂਗੇ ਕਿ ਇਹ ਵੋਟਾਂ ਕਿਸ ਆਧਾਰ ਤੇ ਬਣੀਆਂ। ਮੈਂ ਆਪਣੇ ਕਾਰੋਬਾਰ ਕਰਦਾ, ਦੁੱਧ ਦਾ ਕਰਦਾ, ਮੈਂ 2 ਭਈਏ ਰੱਖੇ ਨੇ, ਮੈਂ ਉਹਦੀਆਂ ਵੋਟਾਂ ਬਣਾਈਆਂ। ਪਤਾ ਕਾਹਤੋਂ ਬਣਾਈਆਂ? ਮੇਰਾ ਪਿੰਡ 'ਚ ਰਸੂਖ ਰਹੂਗਾ, ਕਿਉਂਕਿ ਉਹਨਾਂ ਪਾਉਣੀਆਂ ਤਾਂ ਮੇਰੇ ਕਹਿਣ ਤੇ ਨੇ। ਜਿਹੜੇ ਪੰਚ ਸਰਪੰਚ ਨੇ ਆਉਣਾ ਉਹ ਮੇਰੇ ਘਰੇ ਆਊਗਾ, ਉਹਨੂੰ ਦਿਖਦਾ ਇਹਦੇ ਨਾਲ 4 ਵੋਟਾਂ ਹੋਰ ਵੀ ਨੇ, ਚੱਲ ਇਹਦੇ ਘਰ ਦੀਆਂ ਤਾਂ ਹੈਗੀਆਂ ਨੇ। ਇਹਨਾਂ ਚੱਕਰਾਂ 'ਚ ਆਪਣੇ ਪਿੰਡਾਂ 'ਚ, ਇਹਨਾਂ ਚੱਕਰਾਂ 'ਚ ਆਪਣੇ ਰੋਪੜ ਸ਼ਹਿਰ 'ਚ ਬਣੀਆਂ। ਇੱਕ ਛੋਟਾ ਇਨਸੀਡੈਂਟ ਤੁਹਾਡੇ ਨਾਲ ਦੱਸਦਾ। ਆਪਾਂ ਨੇ ਸਭ ਨੇ ਦੇਖਿਆ ਹੋਊਗਾ, ਅੱਜ ਤੋਂ 4 ਸਾਲ ਪਹਿਲੇ ਨਾ, ਜਦੋਂ ਗਊਸ਼ਾਲਾ ਰੋਡ ਤੇ ਜਾਂਦੇ ਉੱਥੇ ਵੈਟਰਨਰੀ ਹਸਪੀਟਲ ਹੈ, ਉਹਦੇ ਉੱਪਰ ਪਹਾੜੀ ਜੀ ਦੇ ਕੁਝ ਲੋਕ ਰਹਿੰਦੇ ਨੇ, ਉਹਨਾਂ ਨੂੰ ਆਪਾਂ ਪ੍ਰਵਾਸੀ ਵੀ ਕਹਿੰਦੇ ਆ। ਹਾਂਜੀ ਹਾਂਜੀ, ਚਲੋ ਜੋ ਵੀ ਹੈ, ਮਤਲਬ ਆਪਣੇ ਪੰਜਾਬੀ ਨਹੀਂ ਹੈ। ਉਹਨਾਂ ਦੀ ਇੱਕ ਲੇਡੀ ਨੂੰ ਪ੍ਰੈਗਨੈਂਟ ਸੀ, ਹਸਪੀਟਲ ਲਿਜਾਣ ਲੱਗੇ ਤਾਂ ਹਸਪੀਟਲ ਜਿਹੜਾ ਵੈਟਰਨਰੀ ਹਸਪੀਟਲ ਉਹਦਾ ਗੇਟ ਬੰਦ ਸੀ, ਉੱਤੋਂ ਟਪਾਉਣ ਲੱਗੇ, ਇੱਕ ਬੱਚਾ ਉੱਥੇ ਗਿਰ ਕੇ ਮਰ ਗਿਆ ਤੇ ਇੱਕ ਦੀ ਡੈਥ ਹੋ ਗਈ ਜਿਹੜੀ ਹਸਪਤਾਲ ਜਾ ਕੇ। ਅਸੀਂ ਕਿਸਾਨੀ 'ਚ ਸੀ, ਸਾਡਾ ਦਿਲ ਬਲੂੰਦਰਿਆ, ਅਸੀਂ ਨਹੀਂ ਦੇਖਿਆ ਕਿ ਉਹ ਸਾਡੇ ਪੰਜਾਬ ਦਾ ਹੈ ਜਾਂ ਕਿੱਥੋਂ ਦਾ। ਅਸੀਂ ਆਵਾਜ਼ ਚੱਕੀ। ਡੀਸੀ ਸਾਹਿਬ ਮੈਨੂੰ ਕਹਿੰਦੇ ਤੇਰੇ ਤੇ ਪਰਚਾ ਕਰਨਾ, ਤੂੰ ਇਹਨਾਂ ਬੰਦਿਆਂ ਨੂੰ ਨਜਾਇਜ਼ ਸਾਥ ਦੇਣ 'ਚ ਖੜ ਗਿਆ। ਮੈਂ ਕਿਹਾ ਜੀ ਸਦਕੇ ਇੱਕ ਛੱਡੋ, 2 ਦੇ ਦਿਓ, ਪਰ ਪਹਿਲਾਂ ਪਰਚਾ ਉਹਨਾਂ ਤੇ ਦਿਓ ਜਿਨ੍ਹਾਂ ਇਹਨਾਂ ਦੇ ਘਰੇ ਮੀਟਰ ਲਾਏ ਨੇ। ਪਹਿਲਾਂ ਪਰਚਾ ਉਹਨਾਂ ਤੇ ਦਿਓ ਜਿਨ੍ਹਾਂ ਇਹਨਾਂ ਦੀਆਂ ਵੋਟਾਂ ਬਣਾਈਆਂ ਨੇ, ਜਿਹੜੇ ਇਹਨਾਂ ਨੂੰ ਵਰਤ ਕੇ ਵੋਟਾਂ ਲੈ ਕੇ ਵਰਤਦੇ ਰਹੇ ਆ, ਵੋਟਾਂ ਬਣਵਾਈਆਂ, ਜਿੱਤ ਕੇ ਆਉਂਦੇ ਰਹੇ, ਉਹਨਾਂ ਤੇ ਪਰਚੇ ਦਿਓ। ਮੇਰੇ ਤੇ 2 ਦੇ ਦਿਓ, 2 ਦੀ ਜਗ੍ਹਾ 3 ਦੇ ਦਿਓ, ਗੱਲ ਨਹੀਂ ਆਈ। ਉਹ ਵੋਟਾਂ ਕਿਹਨਾਂ ਬਣਾਈਆਂ ਸੀ? 300 ਕੁਛ ਵੋਟ ਹੈ ਉਹਨਾਂ ਦੀ। ਇਹੋ ਜਿਹੇ ਮੈਂ ਇੱਕ ਇੰਸੀਡੈਂਟ ਦੱਸ ਰਿਹਾ, ਰੋਪੜ ਸ਼ਹਿਰ 'ਚ ਆਪਣੇ ਪਿੰਡਾਂ 'ਚ ਐਸੇ ਬਹੁਤ ਬੈਠੇ ਆ। ਆਪਾਂ ਨੂੰ ਆਵਾਜ਼ ਚੱਕਣੀ ਪਊਗੀ। ਤੁਸੀਂ ਰੋਪੜ ਤੋਂ ਲੈ ਕੇ ਘਨੌਲੀ ਤੱਕ ਚਲੇ ਜਾਓ, ਜਿੰਨੇ ਰੋਡ ਤੇ ਕਬਾੜੀਏ ਬੈਠੇ ਆ ਜਾਂ ਸਬਜ਼ੀਆਂ ਵਾਲੇ ਬੈਠੇ ਆ, ਅਸੀਂ ਲੜ ਰਹੇ ਕਿਹਦੇ ਲਈ? ਬਿਹਾਰੀਆਂ ਨੂੰ ਕੱਢ ਦੋ, ਉਹ ਬੰਗਲਾਦੇਸ਼ੀ ਬੈਠੇ ਨੇ ਆਪਣੇ ਉਰੇ, ਆਧਾਰ ਕਾਰਡ ਬਣੇ ਹੋਏ ਨੇ। ਕਿਹਨੇ ਬਣਾਏ ਨੇ? ਸਾਡੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ, ਐਮਸੀਆਂ ਨੇ। ਅਸੀਂ ਪ੍ਰਵਾਸੀ ਬਿਹਾਰੀਆਂ ਨੂੰ ਰੋਈ ਜਾਂਦੇ, ਬੰਗਾਲੀਆਂ ਨੂੰ ਰੋਈ ਜਾਂਦੇ, 90% ਤਾਂ ਬੰਗਲਾਦੇਸ਼ੀ ਫੜ ਕੇ। ਸੋ ਇੱਥੇ ਸਾਨੂੰ ਪਾਰਟੀਆਂ ਪਿੱਛੇ ਵੀਰ ਭਾਈਓ ਲੜਨ ਦੀ ਲੋੜ ਨਹੀਂ। ਇੱਕ ਹੋ ਜਾਓ, ਬੱਚੇ ਮੇਰੇ ਵੀ ਨੇ, ਬੱਚੇ ਤੁਹਾਡੇ ਵੀ ਨੇ। ਦੂਜੀ ਗੱਲ ਬੱਚਿਆਂ ਤੋਂ, ਪੰਜਾਬ ਦੇ ਵਿੱਚ ਇੱਕ ਬੜਾ ਨਾਰਾ ਲਾਇਆ ਜਾਂਦਾ, ਹਮ ਦੋ ਹਮਾਰਾ ਏਕ। ਪੰਜਾਬ ਨਿਕਲ ਜਾਓ, ਨਾਰਾ ਬਦਲ ਜਾਂਦਾ, ਹਮ ਦੋ ਹਮਾਰੇ ਅਨੇਕ। ਉਹ ਨਹੀਂ ਪਾਲਦੇ। ਮੇਰੇ ਖੁਦ ਦੇ 3 ਬੱਚੇ ਬਹੁਤ ਵਧੀਆ ਪਾਲਦਾ, ਵਧੀਆ ਸਕੂਲ ਫੀਸਾਂ ਦਿੰਦੇ ਆ। ਇੱਕ ਬੱਚਾ, ਫਿਰ ਜੇ ਅਸੀਂ ਕਹੀਏ ਮੈਂ ਧਰਨੇ 'ਚ ਜਾਣਾ, ਮਾਂ ਕਹੂਗੀ ਨਾ ਜੀ ਨਾ, ਮੇਰਾ ਤਾਂ ਇੱਕ ਉੱਥੇ ਨਹੀਂ ਭੇਜਣਾ, ਪਰਚਾ ਹੋ ਜੂ, ਫਲਾਣਾ ਹੋ ਜੂ। ਉਹ ਕਿੱਥੋਂ ਪੰਜਾਬੀ ਬਚਾ ਲਾਂਗੇ ਆਪਾਂ?
ਆਪਣਾ ਇੱਥੇ ਕੋਈ ਪੰਜਾਬੀ ਨਾਲ ਕੋਈ ਲੜ ਪਏ ਨਾ, ਆਪਾਂ ਕੋਲ ਤੋਂ ਦੀ ਲੰਘ ਜਾਂਦੇ ਦੇਖ ਕੇ, ਅੱਛਾ ਪੰਜਾਬੀ ਹੈ, ਪਰ ਖੜਨ ਦੀ ਹਿੰਮਤ ਨਹੀਂ ਕਰਦੇ। ਖੜਨ ਦੀ ਹਿੰਮਤ ਨਹੀਂ ਕਰਦੇ। ਦੱਸੋ ਆਪਾਂ ਕਿੰਨੇ ਕੁ ਖੜਦੇ ਆ। ਦੂਜਾ, ਅੱਜ ਪ੍ਰਣ ਕਰੋ, ਜੇ ਕੋਈ ਕਰਦਾ ਉਸ ਵੀਰ ਨੂੰ ਮੇਰਾ ਸਲੂਟ ਹੈ, ਉਹਨੂੰ ਮੇਰਾ ਧੰਨਵਾਦ ਹੈ। ਪਰ ਅੱਜ ਪ੍ਰਣ ਕਰੋ ਕਿ ਅਗਰ ਅਸੀਂ ਬਾਜ਼ਾਰਾਂ 'ਚ ਜਾਣਾ, ਪਹਿਲਾਂ ਆਪਾਂ ਆਪਣੇ ਭਾਈਆਂ ਕੋਲ ਜਾਣਾ। ਜੇ 5 ਰੁਪਏ ਮਹਿੰਗਾ ਵੀ ਮਿਲਦਾ ਕੋਈ ਗੱਲ ਨਹੀਂ, ਉਂਝ ਵੀ ਤਾਂ ਦਾਨ ਦਿੰਨੇ ਆਪਾਂ ਨਜਾਇਜ਼। ਇਹ ਤੋਂ ਵੱਡਾ ਦਾਨ ਨਹੀਂ ਆ। ਅਗਰ ਆਪਾਂ ਆਪਣੇ ਵੀਰਾਂ ਭਾਈਆਂ ਨੂੰ ਸਟਰੋਂਗ ਕਰਾਂਗੇ, ਆਉਣ ਵਾਲਾ ਕੱਲ ਸਾਡਾ ਸਟਰੋਂਗ ਹੋਊਗਾ, ਤਾਂ ਸਾਡਾ ਬਚਪਨ ਜਿਹੜਾ ਅੱਜ ਵਿਹਲਾ ਹੈ। ਸਾਡੇ ਬੱਚੇ ਤਾਂ ਜਾ ਰਹੇ ਆ 7-7 8-8 ਹਜ਼ਾਰ ਦੀਆਂ ਫੈਕਟਰੀਆਂ 'ਚ। ਜਿੰਨੇ ਕੰਮ ਨੇ ਇਹ ਲੋਕ 8-8 10-10 ਹਜ਼ਾਰ ਰੁਪਏ ਦਿਹਾੜੀ ਬਣਾਉਂਦੇ ਨੇ। ਸ਼ਾਲੀ ਵੀਰ ਹੁਣ ਦੱਸ ਕੇ ਗਿਆ, ਉਹ ਜਿਹੜੇ ਟਿੱਕੀਆਂ ਨਾਲੇ ਛਿੱਕੀਆਂ ਵਾਲੇ ਉਰੇ ਵਾਧੂ ਬੈਠੇ ਨੇ, ਚਲੋ ਆਪਾਂ ਕਿਸੇ ਇੱਕ ਨੂੰ ਟਾਰਗੇਟ ਨਾ ਕਰੀਏ। ਇਹ 7-7 8-8 ਹਜ਼ਾਰ ਦਿਹਾੜੀ ਪਾਉਂਦੇ ਨੇ, ਆਪਾਂ ਕਿੱਥੇ ਆ? ਆਪਣੀ ਸੋਚ ਕਿੱਥੇ ਰਹਿ ਗਈ? ਇੱਕ ਆਪਾਂ ਬੱਚਾ ਕੀਤਾ ਹੋਇਆ, ਪ੍ਰਾਈਵੇਟ ਸਕੂਲਾਂ ਨੂੰ ਭੱਜੇ ਆ, ਸਰਕਾਰੀ ਵੱਲੋਂ ਆਪਾਂ ਮੂੰਹ ਨਹੀਂ ਕਰਦੇ। ਚਲੋ ਠੀਕ ਹੈ ਕਿ ਮਿਆਰ ਗਿਰ ਗਿਆ ਸਰਕਾਰੀ ਸਕੂਲਾਂ ਦਾ, ਪਰ ਪ੍ਰਾਈਵੇਟਾਂ 'ਚ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਨਾ ਕਰੋ। ਜਿਹੜੇ ਮਰਜ਼ੀ ਸਕੂਲ 'ਚ ਚਲੇ ਜਾਓ, ਉਹ ਤੁਹਾਨੂੰ ਸੰਸਕ੍ਰਿਤੀ ਕੁਝ ਹੋਰ ਸਿਖਾਉਂਦੇ ਆ, ਸੱਭਿਆਚਾਰਤਾ ਹੀ ਤੁਹਾਨੂੰ ਕੁਝ ਹੋਰ ਦਿਖਾਉਂਦੇ। ਆਪਾਂ ਆਪਣੀ ਜੜ ਤੋਂ ਤਾਂ ਆਪਣੇ ਬੱਚੇ ਖੁਦ ਤੋੜੇ ਆ। 90% ਉਹਦਾ ਬੰਦੇ ਹੋਣੇ, ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ। ਘਰੇ ਬੱਚਾ ਪੰਜਾਬੀ ਬੋਲਦਾ ਹੈ ਤਾਂ ਆਪਾਂ ਨੂੰ ਟੋਕਦੇ, ਤੈਨੂੰ ਪੰਜਾਬੀ ਬੋਲਣ ਲਈ ਪੈਸੇ ਦਿੰਦੇ ਆ, ਅਸੀਂ ਤੇਰੀਆਂ ਫੀਸਾਂ ਪੰਜਾਬੀ ਬੋਲਣ ਲਈ ਦਿੰਦੇ ਆ। ਫਿਰ ਕੱਲ ਨੂੰ ਅਸੀਂ ਕਹਿੰਦੇ ਆ ਪੰਜਾਬ ਬਚਾਊਗਾ, ਭਗਤ ਸਿੰਘ ਜੰਮੂਗਾ। ਕਿੱਥੋਂ ਜੰਮਣੇ ਆ? ਕਿੱਥੋਂ ਉਮੀਦ ਕਰਦੇ ਆ ਆਪਾਂ ਭਗਤ ਸਿੰਘਾਂ ਦੀ? ਸੋ ਟਾਈਮ ਦੀ ਨਜਾਕਤ ਨੂੰ ਦੇਖਦੇ ਹੋਏ ਬਾਈ, ਮੈਂ ਸਾਰਿਆਂ ਤੋਂ ਜੇ ਅਸੀਂ 100 ਬੰਦਾ ਹੈ, 100 ਤੋਂ ਅੱਜ ਮੈਂ ਉਮੀਦ ਕਰਦਾ ਕਿ 100 ਦਾ 100 ਪ੍ਰਣ ਕਰਕੇ ਜਾਊਗਾ। ਆਪਣੇ ਪਿੰਡ ਤੋਂ ਨਜਾਇਜ਼ ਵੋਟਾਂ ਆਪਾਂ ਕਟਵਾਣੀਆਂ ਨੇ, ਆਪਣੇ ਐਮਸੀਆਂ ਦੇ ਮਗਰ ਪੈਣਾ, ਆਪਾਂ ਵੋਟਾਂ ਕਟਵਾਣੀਆਂ ਨੇ। ਜਿਹੜੇ ਅੱਜ ਸਾਡੇ ਮੁੱਦੇ ਨੇ, ਪ੍ਰਵਾਸੀਆਂ ਦੇ ਜ਼ਮੀਨ ਖਰੀਦਣ ਦੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ। ਜੇ ਚੰਗਾ ਪੰਜਾਬ ਭਾਲਦੇ ਆ ਤਾਂ ਇਹ ਸਾਡੀ ਬੁਨਿਆਦੀ ਸਭ ਤੋਂ ਪਹਿਲੀ ਲੋੜ ਹੈ। ਇਹ 27 ਚ ਆਪਾਂ ਨੇ ਇਹਨਾਂ ਲੋਕਾਂ ਦੇ ਮਗਰ ਪੈਣਾ। ਜਿਵੇਂ ਕਿਸਾਨੀ ਚ ਕਹਿੰਦੇ ਸੀ, ਡੰਗ ਚੱਕ ਲਓ ਮਗਰ ਪੈ ਜਾਓ। ਇਹ ਘੱਟ ਨਹੀਂ ਆ ਹੁਣ ਵੀ। ਉਸ ਤੋਂ ਪ੍ਰਵਾਸੀਆਂ ਦਾ ਵੋਟ ਅਧਿਕਾਰ ਬੰਦ ਹੋਵੇ। ਜਦ ਇਹਨਾਂ ਦੀਆਂ ਵੋਟਾਂ ਬਣ ਗਿਆ 500 ਆਪਣੀਆਂ ਕਿੰਨੀਆਂ ਆਉਂਦੀਆਂ ਇੱਕ ਪਿੰਡ ਦੇ ਵਿੱਚ? ਤੇਜੀ ਵੀਰ ਨਾਲ ਮੇਰੀ ਥੋੜੇ ਦਿਨ ਪਹਿਲੇ ਗੱਲ ਹੋ ਰਹੀ ਸੀ, ਪਰਸੋਂ ਚੌਥੇ ਸੀ, ਘਨੌਲੀ ਰੱਖੀ ਸੀ 45-55 ਦੀ ਰੇਸ਼ੋ ਆਪਣੀ। ਜਦੋਂ 60 ਤੇ ਚੱਲ ਗਏ ਐਮਐਲਏ ਵੀ ਇਹਨਾਂ ਦੇ ਹੋਣੇ, ਤੁਸੀਂ ਕੀ ਭਾਲਦੇ ਹੋ? ਆਪਾਂ ਕੀ ਭਾਲਦੇ ਇਹਨਾਂ ਤੋਂ? ਅੱਜ ਸਾਡੀ 5 ਸਾਲ ਦਾ ਬੱਚਾ ਇੱਕ ਮਹਿਫੂਜ਼ ਨਹੀਂ, ਦੱਸ ਨਹੀਂ ਸਕਦਾ ਉਹਦੇ ਨਾਲ ਕੀ ਕੀਤਾ, ਤੇ ਤੁਸੀਂ ਕੱਲ ਨੂੰ ਧੀਆਂ ਕਿੱਥੋਂ ਮਹਿਫੂਜ਼ ਭਾਲਦੇ ਹੋ ਇਹਨਾਂ ਤੋਂ? ਆਪਣੇ ਪ੍ਰੇਮ ਨਗਰ ਹੁਣ ਹੋਇਆ, ਇੱਕ ਸਰਪੰਚ ਹੀ ਬਣਿਆ। ਉਹ ਸਰਪੰਚ ਦੇ ਪੁੱਤਾਂ ਨੇ ਕੀ ਕੁਝ ਬੋਲਿਆ ਕਿ ਆਪਾਂ ਤੋਂ ਸੁਣਿਆ ਜਾਂਦਾ? ਕਿ ਕੱਲ ਇਹਨਾਂ ਦੇ ਐਮਐਲਏ ਆਪਾਂ ਤੋਂ ਜਰੇ ਜਾਣਗੇ ਜਦੋਂ ਆਪਣੇ ਧੜ ਤੇ ਧੌਣ ਤੇ ਗੋਡਾ ਰੱਖਣਗੇ। ਸੋ ਪੰਜਾਬੀਓ, ਜਾਗਣ ਦੀ ਜ਼ਰੂਰਤ ਹੈ। ਇਹ ਗੋਡਾ ਰੱਖਣ ਤੋਂ ਪਹਿਲੇ ਆਪਾਂ ਇਹ ਨਹੀਂ ਕਹਿੰਦੇ ਕਿ ਪੰਜਾਬ 'ਚ ਕੋਈ ਨਾ ਆਵੇ। ਇਹ ਇੱਕ ਕਾਨੂੰਨ ਹੈ, ਆਉਣੇ ਚਾਹੀਦੇ ਨੇ। ਅਸੀਂ ਵੀ ਜਾਂਦੇ ਨੇ, ਪਰ ਜੇ ਅਸੀਂ ਬਾਹਰ ਜਾਂਦੇ ਨੇ, ਸਾਡਾ ਬੱਚਾ ਪਹਿਲਾਂ ਆਈਲੈਟਸ ਪਾਸ ਕਰਦਾ ਹੈ, ਫਿਰ ਪੀਸੀਸੀ ਲੈਂਦਾ ਕਿ ਮੇਰੇ ਤੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਹੈ, ਫਿਰ ਮੈਡੀਕਲ ਹੁੰਦਾ ਉਹਦਾ, ਉਹ ਪੂਰੀ ਜਾਂਚ ਤੋਂ ਬਾਅਦ ਜਾ ਕੇ ਫਿਰ ਉੱਥੇ ਸਾਰਾ ਕੁਝ ਉਸ ਦੇਸ਼ 'ਚ ਫੇਰ ਕਰਵਾਉਂਦਾ ਹੈ। ਅਰੇ ਤਾਂ ਯੂਪੀ ਬਿਹਾਰ 'ਚ ਅਪਰਾਧ ਕਰਦੇ ਆ, ਪੰਜਾਬ ਦੀ ਟ੍ਰੇਨ, ਪੰਜਾਬ ਕੀਤਾ ਤਾਂ ਯੂਪੀ ਬਿਹਾਰ ਦੀ ਟ੍ਰੇਨ। ਬਾਵੇ ਤੇਰੇ ਕਾਨੂੰਨ ਵਾਲਿਆ। ਸੋ ਸਾਰਿਆਂ ਤੋਂ ਫਿਰ ਮੈਂ ਮਾਫੀ ਮੰਗਦਾ ਜੇ ਕੋਈ ਮੇਰਾ ਸ਼ਬਦ ਗਲਤ ਲੱਗਿਆ ਹੋਵੇ, ਪਰ ਉਮੀਦ ਕਰਦਾ ਕਿ ਸਾਰੇ ਆਪਾਂ ਨਾਅਰੇ ਦੇ ਵਿੱਚ ਹੱਥ ਖੜਾ ਕਰਕੇ ਕਹਿਣਗੇ ਕਿ ਐਤਕੀ ਵੋਟਾਂ ਆਪਣੇ ਪਿੰਡ ਆਪਾਂ ਕਟਾਵਾਂਗੇ। ਇਹਨਾਂ ਦੇ ਆਧਾਰ ਕਾਰਡ ਆਪਣੇ ਸਰਪੰਚ ਐਮਸੀਆਂ ਨੂੰ ਰੋਕਾਂਗੇ ਬਣਾਉਣ ਤੋਂ। ਪਿੰਡ ਦੇ ਵਿੱਚ ਇੱਕ ਬੰਦਾ ਵੀ ਬਹੁਤ ਹੁੰਦਾ, ਇੱਕ ਨੂੰ ਦੇਖ ਕੇ ਖਰਬੂਜੇ ਨੂੰ ਖਰਬੂਜਾ ਆਪਣੇ ਆਪ ਪੱਕੂਗਾ। ਅੱਜ ਅਸੀਂ ਆਪਣੀ ਮਾਨਸਿਕਤਾ ਕੀ ਬਣਾ ਲਈ, ਯਾਰ ਮੈਂ ਕੀ ਕਰਨਾ, ਮੈਂ ਆਪਣੇ ਨਿਆਣੇ ਦਾ ਮਸੀਂ ਪਾਲਦਾ, ਟਾਈਮ ਤਾਂ ਮੇਰੇ ਕੋਲ ਹੁੰਦਾ ਨਹੀਂ, ਸਵੇਰੇ ਡਿਊਟੀ ਜਾਂਦਾ। ਤਕਰੀਬਨ ਆਪਾਂ ਜਿੰਨੇ ਆਏ ਆ ਸਭ ਆਪਣੇ ਕੰਮਾਂ ਕਾਰਾਂ ਤੋਂ ਛੱਡ ਕੇ ਆਏ। ਭੈਣ ਪਹਿਲੇ ਕਹਿੰਦੀ ਸੀ ਵਿਹਲਾ ਆਪਾਂ ਕੋਈ ਨਹੀਂ ਹੈ, ਪਰ ਜੇ ਪਿਆਰ ਸੀ, ਪੰਜਾਬ ਲਈ ਦਰਦ ਸੀ, ਤਦ ਆਪਾਂ ਉਰੇ ਖੜੇ ਆ। ਅੱਜ ਇਹ ਤਾਦਾਦ 100 ਚ ਹੈ, ਕੱਲ ਹਜ਼ਾਰਾਂ ਚ ਵੀ ਹੋਊਗੀ। ਦੇਸ਼ ਆਜ਼ਾਦ ਕੀਤਾ ਸੀ, ਭਗਤ ਸਿੰਘ ਕੱਲਾ ਸੀ। ਮੂਵਮੈਂਟਾਂ ਜਦੋਂ ਚੱਲੀਆਂ ਸੀ, ਇੱਕ ਦੋ ਦੋ ਬੰਦਿਆਂ ਨੇ ਸ਼ੁਰੂ ਕਰੀਆਂ ਸੀ, ਐਂਡ 'ਚ ਅੰਗਰੇਜ਼ਾਂ ਨੂੰ ਗੋਡੇ ਟੇਕਣੇ ਪੈ ਗਏ ਸੀ, ਕਿਉਂਕਿ ਪੰਜਾਬੀਅਤ ਝੁਕੀ ਨਹੀਂ ਸੀ। ਨਾ ਸਾਨੂੰ ਝੁਕਣਾ ਆਉਂਦਾ, ਆਪਣੇ ਹੱਕ ਲਵਾਂਗੇ, ਲੈ ਕੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਹਾਂਜੀ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਹੁਣ ਸਾਡੇ ਸਰਕਾਰੀ ਸਕੂਲ ਹੈ, ਉੱਥੇ ਸਾਰੇ ਮੁਸਲਿਮ ਠੀਕ ਹੈ, ਤੇ ਉਹ ਸਾਰੇ ਸਰਕਾਰੀ ਸਕੂਲ ਸਾਡੇ ਪ੍ਰਾਇਮਰੀ ਸਕੂਲ ਪੜ੍ਹਦੇ ਨੇ। ਮੈਂ ਸਰਪੰਚ ਹਾਂ,
ਤੇ ਜਦੋਂ ਤੁਸੀਂ ਪੰਜਾਬੀ ਬਣਾਉਂਦੇ ਹੋ ਨਾ ਕਿ ਥੋੜੀ ਫੀਸ ਮਾਫ ਹੈ ਤੁਸੀਂ ਇੱਥੇ ਬੱਚਿਆਂ ਨੂੰ ਪੜਾਓ ਕੋਰੀ ਨਾ ਹਾਂਜੀ, ਜੇ ਤੁਸੀਂ ਸਾਰੇ ਇਹਨਾਂ ਜਿਹੜੇ ਆਪਾਂ ਨੇ ਮੰਗਾਂ ਰੱਖੀਆਂ, ਜੇ ਇਹਨਾਂ ਨਾਲ ਸਹਿਮਤ ਆ, ਹੱਥ ਖੜੇ ਕਰਕੇ ਤੁਸੀਂ ਜਵਾਬ ਦੇਣਾ ਆ। ਸਾਰੇ ਇਕੱਠੇ ਹੋ ਜਾਓ, ਪਹਿਲਾਂ ਤਾਂ ਇੱਕ ਵਾਰੀ ਸਾਹਮਣੇ ਆ ਜਾਓ, ਜਿਹੜੇ ਪਿਛਲੇ ਪਾਸੇ ਖੜੇ ਆ ਨਾ। ਅਵਤਾਰ ਸਿੰਘ ਜੀ ਇੱਧਰ ਸਾਹਮਣੇ ਆ ਜਾਓ, ਜਿੰਨੇ ਵੀ ਹੈਗੇ ਆ ਬੰਦੇ। ਆ ਜਾਓ ਸਾਰੇ ਸਾਹਮਣੇ ਆ ਜਾਓ ਪਹਿਲਾਂ। ਨਹੀਂ ਹੈਗੇ ਲਿਖਿਆ ਪ੍ਰਧਾਨ ਗੁਰੂ ਲਿਖਿਆ ਨਵਨੀਤ ਸ਼ਰਮਾ ਹੈ ਯਾਰ ਇੱਕ ਸੰਗਠਨ ਦੀ ਪ੍ਰਧਾਨ, मतलब कि उन्होंने नवनीत शर्मा नवनीत शर्मा की कौन आ गया ਆਇਆ ਨਹੀਂ ਉਹ ਬੰਦੇ ਪੜਦੇ ਨੇ ਜੋ ਲੋਕ ਇਹਨਾਂ ਤੇ ਬੈਠੇ ਹੋਏ ਆ। ਬਾਈ ਕੋਲ ਕਰਾ ਲੈਂਦੇ ਹੁਣ ਇਕੱਠੇ ਕੀਤਾ ਮੁੜ ਕੇ ਫੇਰ ਖੜ ਜਾਂਦੇ ਆ ਜਗ੍ਹਾ ਨੂੰ ਹੋ ਜਾਓ ਇੱਧਰ ਨੂੰ ਹੋ ਜਾਓ ਜੀ ਆ ਮੇਰੇ ਯਾਰ ਮੈਂ ਕਹਿੰਦਾ ਹਾਂਜੀ ਹਾਂਜੀ ਮੰਗਾਂ ਦੀ ਲਾਇਆ ਹਾਂਜੀ। ਜੇ ਤਾਂ ਤੁਹਾਨੂੰ ਇਹ ਜਿਹੜੀਆਂ ਆਪਾਂ ਮੰਗਾਂ ਰੱਖੀਆਂ ਆ, ਜੇ ਤਾਂ ਤੁਹਾਨੂੰ ਮਨਜ਼ੂਰ ਆ ਤਾਂ ਹੱਥ ਖੜੇ ਕਰਕੇ ਤੁਸੀਂ ਜਵਾਬ ਦੇਣਾ ਸਾਰਿਆਂ ਨੇ। ਕੀ ਪ੍ਰਵਾਸੀਆਂ ਨੂੰ ਜ਼ਮੀਨ ਖਰੀਦਣ ਤੋਂ ਪੂਰਨ ਤੌਰ ਤੇ ਰੋਕ ਲੱਗਣੀ ਚਾਹੀਦੀ ਆ? ਪ੍ਰਵਾਸੀਆਂ ਦਾ ਵੋਟ ਅਧਿਕਾਰ ਬੰਦ ਹੋਣਾ ਚਾਹੀਦਾ ਆ? ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਜ਼ਰੂਰੀ ਆ ਕਿ ਨਹੀਂ ਜ਼ਰੂਰੀ? ਰੇਹੜੀ ਫੜੀ ਲਾਉਣ ਵਾਲਿਆਂ ਦਾ ਲਾਇਸੈਂਸ ਬਣਾਉਣਾ ਚਾਹੀਦਾ ਕਿ ਨਹੀਂ ਬਣਾਉਣਾ ਚਾਹੀਦਾ? ਆਧਾਰ ਕਾਰਡ ਇਹਨਾਂ ਦੇ ਬਣਨੇ ਚਾਹੀਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਬਚਾਓ ਪਾਲਿਸੀ ਲਿਆਓ, ਠੀਕ ਹੈ ਜੀ। ਹਾਂ ਆਹ ਨਾਰਾ ਲਾਓ ਜੀ। ਹਾਂਜੀ, ਨਾਰਾ ਆਪਾਂ ਨੇ ਜ਼ੋਰ ਸ਼ੋਰ ਨਾਲ ਲਾਉਣਾ ਆ। ਪੰਜਾਬ ਬਚਾਓ, ਤੁਸੀਂ ਕਹਿਣਾ ਪਾਲਿਸੀ ਬਣਾਓ। ਪੰਜਾਬ ਬਚਾਓ, ਪੰਜਾਬ ਬਚਾਓ, ਪੰਜਾਬ ਬਚਾਓ, ਪੰਜਾਬ ਬਚਾਓ, ਪੰਜਾਬ ਬਚਾਓ। ਚਲੋ ਜੀ, ਹੁਣ ਇੱਕ ਦੋ ਬੁਲਾਰੇ ਹੋਰ ਆ, ਆਪਾਂ ਉਹਨਾਂ ਨੂੰ ਬੁਲਾ ਕੇ ਮੁੜ ਕੇ ਮੰਗ ਪੱਤਰ ਦੇਣ ਵਾਲੇ ਤੁਰੀਏ। ਨਵਨੀਤ ਸ਼ਰਮਾ ਕਰ ਦੇ ਉਹਨਾਂ ਨੂੰ ਪਰਮੜਿਆ ਪਹਿਲਾਂ। ਹਾਂਜੀ ਮੈਂ ਮਿਲਣਾ ਮੇਰਾ ਕੋਈ ਨਾ ਕੋਈ ਨਹੀਂ ਹੈਗਾ ਟਾਈਮ ਅਜੇ ਤੁਹਾਡਾ ਲਿਆ ਫਿਰ ਬੋਲੋ ਨਾਮ ਨਵਨੀਤ ਸ਼ਰਮਾ ਜੀ। ਠੀਕ ਹੈ ਜੀ। ਤੁਹਾਡਾ ਕਿੰਨਾ ਹਾਂ ਬਾਈ ਤੁਹਾਡੇ ਹੀ ਬੋਲਣ ਲੱਗੇ ਅੱਜ ਸਾਡੇ ਤਾਂ ਮਸਲੇ ਇੱਕੋ ਮਸਲੇ ਤੇ ਕਰ ਜੈ ਸਿਆ ਰਾਮ ਜੀ ਸਾਰਿਆਂ ਨੂੰ। ਜੈ ਸਿਆ ਰਾਮ ਕਿਉਂ ਕਹਿ ਰਹੀ ਹਾਂ ਮੈਂ? ਕਿਉਂਕਿ ਮੈਨੂੰ ਤੇਜੀ ਵੀਰ ਨੇ ਦੱਸਿਆ ਕਿ ਜਿਹੜੀ ਇਹ ਲਹਿਰ ਚਲਾਈ ਹੈ, ਇਹ ਇੱਕ ਮਸਲਾ ਬਣਾ ਦਿੱਤਾ ਗਿਆ ਕਿ ਇਹ ਸਿਰਫ ਸਰਦਾਰ ਕਰ ਰਹੇ ਨੇ, ਸਿੱਖ ਕਰ ਰਹੇ ਨੇ, ਹੋਰ ਕੋਈ ਕਮਿਊਨਿਟੀ ਇਹਦਾ ਸਪੋਰਟ ਨਹੀਂ ਕਰ ਰਹੀ। ਪਰ ਇਹ ਗਲਤ ਹੈ, ਕਿਉਂਕਿ ਇਹ ਹਰ ਇੱਕ ਕਮਿਊਨਿਟੀ ਦੇ ਲਈ ਹੈ। ਇਹ ਸਾਡਾ ਵੀ ਮਸਲਾ ਹੈ। ਜਿਹੜਾ ਬੱਚਾ ਉੱਥੇ ਮਾਰਿਆ ਗਿਆ, ਉਹ ਸਾਡਿਆਂ ਚੋਂ ਵੀ ਕਿਸੇ ਇੱਕ ਦਾ ਹੋ ਸਕਦਾ ਸੀ। ਸੋ ਸਾਨੂੰ ਉਹਦਾ ਓਨਾ ਹੀ ਦੁੱਖ ਹੈ ਜਿੰਨਾ ਸਾਨੂੰ ਸਾਡੇ ਬੱਚੇ ਦਾ ਦੁੱਖ ਹੁੰਦਾ ਹੈ। ਸੋ ਬਿਲਕੁਲ ਮੈਂ ਅੱਜ ਆਪਣੇ ਵੱਲੋਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਰੱਖਦੀ ਹਾਂ ਕਿ ਬਿਲਕੁਲ ਜਿਹੜਾ ਇਹ ਹੋਣਾ ਚਾਹੀਦਾ ਹੈ, ਇਹਨਾਂ ਦੇ ਪਹਿਲਾਂ ਤਾਂ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਬਿਲਕੁਲ ਇਹਨਾਂ ਲੋਕਾਂ ਨੂੰ ਨਹੀਂ ਹੋਣਾ ਚਾਹੀਦਾ। ਕਿਉਂਕਿ ਮੈਂ ਸਿੱਧੇ ਸਪਸ਼ਟ ਤੌਰ ਤੇ ਕਹੂੰਗੀ, ਅਸੀਂ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਕਰਕੇ ਅਸੀਂ ਇਹਨਾਂ ਲੋਕਾਂ ਦੇ ਆਧਾਰ ਕਾਰਡ ਵੀ ਬਣਾ ਦਿੰਦੇ ਹਾਂ। ਇਹ ਲੋਕ ਇੱਥੇ ਜਗ੍ਹਾ ਵੀ ਲੈ ਲੈਂਦੇ ਨੇ, ਇਹਨਾਂ ਨੂੰ ਸਭ ਕੁਝ ਮਿਲਦਾ ਹੈ। ਅਸੀਂ ਕਿਸੇ ਚੀਜ਼ ਦੇ ਖਿਲਾਫ ਨਹੀਂ ਹੈਗੇ, ਨਾ ਅਸੀਂ ਕਿਸੇ ਗਰੀਬ ਦੇ ਢਿੱਡ ਚੋਂ ਅੰਨ ਖੋਣ ਲਈ ਕਹਿੰਦੇ ਆ। ਪੰਜਾਬੀ ਤਾਂ ਵੈਸੇ ਹੀ ਲੰਗਰ ਲਾਉਣ ਨੂੰ ਮਸ਼ਹੂਰ ਨੇ, ਤੇ ਅਸੀਂ ਕਦੇ ਵੀ ਇਹ ਚੀਜ਼ ਨਹੀਂ ਕਵਾਂਗੇ ਕਿ ਅਸੀਂ ਇਹਨਾਂ ਦੇ ਹੱਥੋਂ ਕੁਝ ਖੋਣਾ ਹੈ ਜਾਂ ਇਹਨਾਂ ਦੇ ਢਿੱਡ ਚੋਂ ਕੁਝ ਖੋਣਾ ਹੈ।
ਸਿਰਫ ਇਹ ਗੱਲ ਹੈ ਕਿ ਇਹ ਲੋਕ ਜਦੋਂ ਅਸੀਂ ਵੋਟ ਪਾਉਣ ਦਾ ਅਧਿਕਾਰ ਇਹਨਾਂ ਲੋਕਾਂ ਨੂੰ ਦਿੰਨੇ ਆ ਤਾਂ ਵੋਟਾਂ ਦੇ ਦਿਨਾਂ ਦੇ ਵਿੱਚ ਇਹ ਲੋਕ ਰਾਤੋਂ ਰਾਤ ਵਿਕ ਜਾਂਦੇ ਨੇ ਤੇ ਉਹਦਾ ਜਿਹੜਾ ਸਾਰਾ ਕੁਝ ਸਾਨੂੰ ਝੇਲਣਾ ਪੈਂਦਾ ਕਿਉਂਕਿ ਬੇਸਿਕਲੀ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜਾ ਲੀਡਰ ਕਿਹੜੇ ਨੇਤਾ ਨੇ ਜਿਹੜੇ ਸਾਡੇ ਜਿਨ੍ਹਾਂ ਦੀ ਲੋੜ ਹੈ ਸਾਨੂੰ, ਕੌਣ ਇੱਥੇ ਕੰਮ ਕਰ ਸਕਦੇ ਨੇ, ਕਿਉਂਕਿ ਇਹ ਲੋਕ ਸਾਡੇ ਵਿੱਚ ਨਹੀਂ ਵਿਚਰਦੇ। ਸੋ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਉਹ ਕਿਉਂ ਦਿੱਤਾ ਗਿਆ। ਮੈਂ ਬਿਲਕੁਲ ਇਸ ਚੀਜ਼ ਦੇ ਖਿਲਾਫ ਔਰ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਖੁਦ ਪੰਜਾਬ ਸਰਕਾਰ ਤੋਂ ਮੰਗ ਰੱਖਦੀ ਹਾਂ, ਬੁਲਾ ਰਹਾ ਮੈਂ ਵੈਸੇ ਵੀ ਡਿਬੇਟਸ ਕੰਟੀਨਿਊ ਮੈਂ ਕਰਦੀ ਰਹਿੰਦੀ ਹਾਂ। ਸੋ ਇਹ ਜਿਹੜਾ ਮੁੱਦਾ ਹੈ ਬਿਲਕੁਲ ਮੈਂ ਜਿੱਥੇ ਤੱਕ ਮੇਰੇ ਤੋਂ ਜਾ ਹੋਊਗਾ ਅਸੀਂ ਉੱਥੇ ਵੀ ਚੁੱਕਾਂਗੇ ਔਰ ਬਿਲਕੁਲ ਅਸੀਂ ਤੁਹਾਡੇ ਸਾਰਿਆਂ ਦੀ ਸਪੋਰਟ 'ਚ ਹੈ। ਔਰ ਇਹ ਗੱਲ ਬਿਲਕੁਲ ਗਲਤ ਹੈ ਕਿ ਜਿਹੜੀ ਤੇਜੀ ਵੀਰ ਨੇ ਮੈਨੂੰ ਦੱਸੀ ਕਿ ਸਿੱਖ ਇਸ ਚੀਜ਼ ਦਾ ਸਰਦਾਰ ਨੇ ਜਿਹੜੇ ਇਸ ਚੀਜ਼ ਨੂੰ ਚੱਕ ਰਹੇ ਨੇ, ਨਹੀਂ, ਇਹ ਸਾਰੀ ਕਮਿਊਨਿਟੀ, ਅਸੀਂ ਹਿੰਦੂ ਭਾਈਚਾਰਾ ਚਾਹੇ ਸਿੱਖ ਭਾਈਚਾਰਾ ਚਾਹੇ ਉਹ ਕੋਈ ਵੀ ਹੈ, ਸਾਰਿਆਂ ਦਾ ਮਸਲਾ ਹੈ। ਮੈਂ ਫੇਰ ਤੋਂ ਉਹੀ ਗੱਲ ਰਿਪੀਟ ਕਰੂੰਗੀ ਕਿ ਜਿਵੇਂ ਉਹ ਬੱਚਾ ਮਾਰਿਆ ਗਿਆ ਉਹ ਸਾਡੇ ਚੋਂ ਵੀ ਕਿਸੇ ਇੱਕ ਦਾ ਹੋ ਸਕਦਾ ਸੀ। ਸਾਡੀਆਂ ਧੀਆਂ ਭੈਣਾਂ ਨੂੰ ਰੋਜ਼ ਦਿਹਾੜੀ ਅਸੀਂ ਦੇਖਦੇ ਹਾਂ ਕਿਸੇ ਨੂੰ ਇਹ ਛੇੜ ਕੇ ਚਲ ਜਾਂਦੇ ਨੇ, ਕਿਸੇ ਸਾਡੇ ਵੀਰ ਦੀ ਇਹ ਪੱਗ ਲਾ ਦਿੰਦੇ ਨੇ, ਕਦੇ ਇਹ ਸਾਡੇ ਧਰਮ ਤੇ, ਕਦੇ ਮੰਦਿਰਾਂ ਤੇ, ਕਦੇ ਗੁਰਦੁਆਰਿਆਂ ਤੇ ਅਕਸਰ ਇਹ ਮਸਲੇ ਚੱਕਦੇ ਰਹਿੰਦੇ ਨੇ। ਤੁਸੀਂ ਦੇਖਦੇ ਹੀ ਹੋਵੋਗੇ ਕਿ ਕਾਫੀ ਪ੍ਰਵਾਸੀਆਂ ਨੂੰ ਮੈਂ ਦੇਖਿਆ ਕਦੇ ਕੋਈ ਭੋਲੇ ਸ਼ੰਕਰ ਦਾ ਰੂਪ ਧਾਰ ਲੈਂਦਾ, ਬਾਜ਼ਾਰਾਂ 'ਚ ਮੰਗਦੇ ਫਿਰਦੇ ਨੇ, ਕਦੇ ਇਹ ਲੋਕ ਹਨੂਮਾਨ ਬਣ ਜਾਂਦੇ ਨੇ, ਬਾਜ਼ਾਰਾਂ 'ਚ ਘੁੰਮਦੇ ਫਿਰਦੇ ਨੇ। ਸੋ ਇਹਨੂੰ ਬੇਅਦਬੀ ਨਹੀਂ ਕਹਿੰਦੇ ਤਾਂ ਹੋਰ ਕੀ ਕਹਿੰਦੇ ਆ। ਬਿਲਕੁਲ ਅਸੀਂ ਨਾਲ ਆ ਤੁਹਾਡੇ ਸਾਰਿਆਂ ਦੇ ਔਰ ਅੱਜ ਜਿਹੜਾ ਅਸੀਂ ਮੈਮੋਰੈਂਡਮ ਦੇ ਰਹੇ ਹਾਂ ਅਸੀਂ ਉਹਦੇ 'ਚ ਵੀ ਬਿਲਕੁਲ ਤੁਹਾਡੇ ਹੱਕ 'ਚ ਆ ਕਿ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ। ਔਰ ਜੇ ਕੱਲ ਨੂੰ ਮੈਨੂੰ ਇਸ ਚੀਜ਼ ਦਾ ਮੌਕਾ ਮਿਲਦਾ ਹੈ ਬਿਲਕੁਲ ਇਹਨਾਂ ਦੀਆਂ ਵੋਟਾਂ ਕਟਾਵਾਂਗੇ ਜੀ, ਬਿਲਕੁਲ ਕਟਾਵਾਂਗੇ, ਕਿਉਂਕਿ ਵੋਟ ਜਿਹੜੀ ਹੁੰਦੀ ਹੈ ਉਹ ਤਾਂ ਪਾਈ ਜਾਂਦੀ ਹੈ ਤਾਂ ਕਿ ਸਾਡੇ ਸਮਾਜ ਦਾ ਸੁਧਾਰ ਕੀਤਾ ਜਾਵੇ, ਸਾਡੇ ਸਕੂਲਾਂ ਦਾ, ਸਾਡੇ ਕਾਲਜਿਸ ਦਾ, ਸਾਡੇ ਜਿੰਨੀ ਸਾਡੀ ਇੱਥੇ ਸਾਡੇ ਚਾਹੇ ਸਾਡੀ ਕਚਹਿਰੀ ਹੈ, ਚਾਹੇ ਅਸੀਂ ਉੱਥੇ ਕਿਸੇ ਕੰਮ ਜਾਣਾ ਹੈ, ਚਾਹੇ ਅਸੀਂ ਕਮੇਟੀ 'ਚ ਕਿਸੇ ਕੰਮ ਜਾਣਾ ਹੈ, ਉਹ ਅਸੀਂ ਕਿਸੇ ਅਧਿਕਾਰ ਨਾਲ ਜਾਂਦੇ ਹਾਂ। ਇਹਨਾਂ ਲੋਕਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਸਾਡੇ ਇੱਥੇ ਦੀ ਕਿ ਕਿਹੜਾ ਲੀਡਰ ਜਿਹੜਾ ਸਾਡੇ ਸਮਾਜ ਲਈ ਵਧੀਆ। ਅੱਜ ਅਸੀਂ ਇਹਨਾਂ ਨੂੰ ਜਾ ਕੇ ਪੁੱਛ ਲਈਏ ਨਾ ਕਿ ਪੰਜਾਬ 'ਚ ਤੁਸੀਂ ਦੱਸੋ ਕਿੰਨੇ MLAs ਨੇ, ਕੌਣ ਨੇ, ਕਿਹੜੇ ਮੰਤਰੀ ਨੇ, ਇਹਨਾਂ 'ਚੋਂ ਇੱਕ ਵੀ ਬੰਦਾ ਜੇ ਤੁਹਾਨੂੰ ਦੱਸ ਦੇਵੇ ਤਾਂ ਤੁਸੀਂ ਮੈਨੂੰ ਕਹਿ ਦਿਓ। ਬਿਲਕੁਲ ਇਹਨਾਂ ਨੂੰ ਇਸ ਚੀਜ਼ ਦੀ ਜ਼ੀਰੋ ਨੌਲੇਜ ਹੈ। ਸੋ ਤਾਂ ਕਰਕੇ ਬਿਲਕੁਲ ਮੈਂ ਇਸ ਚੀਜ਼ ਦੀ ਸਪੋਰਟ 'ਚ ਹਾਂ। ਸਾਰੇ ਮੇਰੇ ਵੀਰ ਇੱਥੇ ਖੜੇ ਨੇ, ਤੇਜੀ ਵੀਰ ਨੇ ਮੈਨੂੰ ਬੁਲਾਇਆ, ਬਿਲਕੁਲ ਅਸੀਂ ਸਪੋਰਟ 'ਚ ਹਾਂ। ਪੰਜਾਬ ਸਰਕਾਰ ਨੂੰ ਮੈਂ ਅੱਜ ਰਿਕੁਐਸਟ ਕਰਦੀ ਹਾਂ ਔਰ ਉਹਨਾਂ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਹਨਾਂ ਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਉਹ ਬੰਦ ਕੀਤਾ ਜਾਵੇ। ਅੱਜ ਤੁਸੀਂ ਮੈਮੋਰੈਂਡਮ ਦਿਓ DC ਸਾਹਿਬ ਨੂੰ, ਅਸੀਂ ਤੁਹਾਡੇ ਨਾਲ ਆ। ਬਿਲਕੁਲ ਇਹਨਾਂ ਦੀਆਂ ਵੋਟਾਂ ਜਿਹੜੀਆਂ 27 ਦੇ ਵਿੱਚ ਉਹ ਅਸੀਂ ਕਟਾਵਾਂਗੇ। ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਊਗਾ, ਨਾ ਇਹਨਾਂ ਨੂੰ ਇੱਥੇ ਜਗ੍ਹਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ। ਤੁਸੀਂ ਦੇਖੋ ਹਿਮਾਚਲ ਦੇ ਵਿੱਚ ਲੋਕ 30 32 ਸਾਲਾਂ ਤੋਂ ਸਾਡੇ ਲੋਕ ਬੈਠੇ ਨੇ ਜਿਹੜੇ ਜਗ੍ਹਾ ਇੱਕ ਟੋਟਾ ਨਹੀਂ ਉੱਥੇ ਜ਼ਮੀਨ ਦਾ ਖਰੀਦ ਸਕੇ। ਸੋ ਅਸੀਂ ਲੋਕ ਇੰਨੇ ਕੱਚੇ ਕਿਉਂ ਆ? ਅਸੀਂ ਅਮਰੀਕਾ ਕੈਨੇਡਾ 'ਚ ਚਲ ਜਾਈਏ, ਸਾਨੂੰ ਇੱਕ PR ਲੈਣ ਲਈ ਸਾਡੀਆਂ ਉਮਰਾਂ ਘਸ ਜਾਂਦੀਆਂ, ਉੱਥੇ ਸਾਨੂੰ PR ਨਹੀਂ ਮਿਲਦੀ। ਚਲੋ ਸੋ ਇਸੇ ਕਰਕੇ ਮੈਂ ਕਹਿੰਦੀ ਹਾਂ ਅਸੀਂ ਫੋਰਨ 'ਚ ਜਾਂਦੇ ਹਾਂ, ਫਿਰ ਰਿਪੀਟ ਕਰਦੀ ਹਾਂ ਮੈਂ ਕਿ ਸਾਡੀਆਂ ਉਮਰਾਂ ਨਿਕਲ ਜਾਂਦੀਆਂ, ਸਾਡੇ ਬੱਚੇ ਇੱਕ ਕਮਾਈ ਕਰਕੇ ਅਮਰੀਕਾ ਕੈਨੇਡਾ ਜਾ ਕੇ ਬੈਠੇ ਆ, ਉੱਥੇ PR ਲੈਣ ਲਈ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਸੋ ਅਸੀਂ ਇੰਨੇ ਕੱਚੇ ਕਿਉਂ ਆ ਕਿ ਅਸੀਂ ਇੱਥੇ ਬੁਲਾ ਕੇ, ਚਾਹੇ ਉਹ ਕੋਈ ਵੀ ਹੈ, ਫਿਰ ਉਹ ਚਾਹੇ ਪ੍ਰਵਾਸੀ ਨੇ, ਚਾਹੇ ਉਹ ਬੰਗਲਾਦੇਸ਼ੀ ਨੇ, ਚਾਹੇ ਉਹ ਤੁਸੀਂ ਦੇਖਿਓ ਖਰੜ ਦੇ ਵਿੱਚ ਉਹ ਅਫਰੀਕਨ, ਉਹ ਕਾਲੇ ਕਿੰਨੇ ਬੈਠੇ ਨੇ, ਕਿਉਂ ਅਸੀਂ ਇਹਨਾਂ ਲੋਕਾਂ ਨੂੰ ਇੰਨੀ ਇੰਪੋਰਟੈਂਸ ਦਿੰਦੇ ਹਾਂ ਜਿਨ੍ਹਾਂ ਨੂੰ ਸਾਡੇ ਪੰਜਾਬ ਦੇ ਬਾਰੇ 'ਚ ਕੁਝ ਪਤਾ ਹੀ ਨਹੀਂ। ਸੋ ਮਿਲ ਕੇ ਸਾਰੇ ਆਪਾਂ ਜਿਹੜਾ ਇਸ ਚੀਜ਼ ਦਾ ਵਿਰੋਧ ਕਰੀਏ ਕਿ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ ਅੱਗੇ ਤੋਂ ਨਾ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਨਵਦੀਪ। ਮੈਂ ਬੋਲਣਾ ਜੀ, ਇੱਕ ਮਿੰਟ ਦਿਓ ਮਹਾਰਾਜ। ਦੇਖੋ ਇਹ ਆਪਣੇ ਪੰਜਾਬ ਦਾ, ਮੈਂ ਕਹਿਣਾ ਜੀ, ਮੈਂ ਤੁਹਾਨੂੰ ਮਿਲ ਜੂਗਾ, ਮੈਂ 2 ਮਿੰਟ ਤੁਹਾਡਾ ਨਾਮ ਲਿਖਿਆ ਤੁਹਾਡੇ ਵਾਸਤੇ ਇੱਥੇ ਕੋਲ ਲੀਡਰ ਹੈ ਸਾਰੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਾਂ ਭੈਣ ਨਵਨੀਤ ਸ਼ਰਮਾ ਜੀ ਦਾ। ਦੇਖੋ ਉਹਨਾਂ ਨੇ ਦੱਸਿਆ ਵੀ ਇਹ ਕੱਲਾ ਮਸਲਾ ਸਿੱਖ ਭਾਈਚਾਰੇ ਦਾ ਨਹੀਂ ਹੈਗਾ, ਕੱਲਾ ਇਹ ਸਿੱਖਾਂ ਦਾ ਮਸਲਾ ਨਹੀਂ ਹੈਗਾ, ਇਹ ਸਾਡੇ ਹਿੰਦੂ ਭਾਈਚਾਰੇ ਦਾ ਵੀ ਮਸਲਾ। ਜੋ ਪੰਜਾਬ ਦੇ ਹਿੰਦੂ ਆ, ਜਿਹੜੇ ਇੱਥੇ ਦੇ ਵਸਨੀਕ ਆ, ਸਾਡੇ ਦਾਦੇ ਪੜਦਾਦੇ ਇੱਥੇ ਰਹਿ ਚੁੱਕੇ ਆ, ਇਹ ਸਾਰੇ ਸਾਡੇ ਪੰਜਾਬ ਦਾ ਮਸਲਾ ਆ। ਇਹਨਾਂ ਨੇ ਸਾਡਾ ਸੰਯੋਗ ਕੀਤਾ, ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਭੈਣ ਦਾ। ਦੇਖੋ ਉਹਨਾਂ ਨੂੰ ਵੀ ਪਤਾ ਆ
ਵੀ ਜੋ ਪ੍ਰਵਾਸੀ ਇੱਥੇ ਯੂਪੀ ਬਿਹਾਰ ਤੋਂ ਆਉਂਦੇ ਉਹਨਾਂ ਦਾ ਆਪਣਾ ਕਲਚਰ ਹੈ, ਉੱਧਰ ਦਾ ਆਪਣਾ ਸੱਭਿਆਚਾਰ ਹੈ। ਸਾਡੇ ਹਿੰਦੂ ਭਾਈਚਾਰਿਆਂ ਦਾ ਸੱਭਿਆਚਾਰ ਆਪਣਾ ਆ, ਠੀਕ ਹੈ ਜੀ। ਉਹ ਆਪਣੇ ਧਰਮ ਦੀ ਵੀ, ਅਸੀਂ ਉਹਦੀ ਧਰਮ ਦੀ ਵੀ ਇੱਜ਼ਤ ਕਰਦੇ ਹਾਂ, ਕਿਉਂਕਿ ਇਹ ਬਿਲਕੁਲ ਇਹ ਆਪਣੇ ਸਾਡੇ ਧਰਮ ਨੂੰ ਵੀ ਨਾਸ਼ ਕਰ ਰਹੇ ਆ, ਬਹੁਤ ਗਲਤ ਚੀਜ਼ਾਂ ਕਰਦੇ ਆ ਜੋ ਆਪਾਂ ਨੂੰ ਦਿਖਦੀਆਂ ਆਪਾਂ ਅਣਦੇਖਾ ਕਰ ਦਿੰਦੇ ਹਾਂ। ਤਾਂ ਆਪਾਂ ਇਹੀ ਬੇਨਤੀ ਕਰਦੇ ਹਾਂ ਫਿਰ ਦੁਬਾਰਾ ਤੋਂ, ਇਹ ਸਿਰਫ ਸਾਡੇ ਇਕੱਲਿਆਂ ਦਾ ਮਸਲਾ ਨਹੀਂ, ਪੂਰੇ ਪੰਜਾਬ ਦਾ ਮਸਲਾ ਆ, ਪੰਜਾਬੀਅਤ ਦਾ ਮਸਲਾ ਆ, ਠੀਕ ਹੈ ਜੀ। ਯਾਰ ਉਹ ਲੇਡੀ ਯਾਰ ਉਹਦਾ ਮਾਹੌਲ ਖਰਾਬ ਕਰ ਦੇ। ਚਲੋ ਜਾਓ ਦੋ ਲੈ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੰਟ ਦੋ ਲੈਣੇ ਆ ਸਿਰਫ ਮੈਂ। ਇੱਥੇ ਸਰਦਾਰ ਜੀ ਨੇ ਇੱਕ ਨਾਰਾ ਲਵਾਇਆ ਸਾਡੇ ਕੋਲੋਂ, ਪਾਲਿਸੀ ਬਣਾਓ। ਪਾਲਿਸੀ ਕੌਣ ਬਣਾਏਗਾ? ਸਰਕਾਰ ਬਣਾਉਂਦੀ ਹੈ ਪਾਲਿਸੀ ਨਾ, ਵਿਧਾਨ ਸਭਾ 'ਚ ਬਣਦੀ ਹੈ। ਕੀ ਹੁਣ ਤੱਕ ਜਿੰਨੀਆਂ ਪਾਰਟੀਆਂ ਹੈਗੀਆਂ ਨੇ ਇਹ ਪਾਲਿਸੀ ਬਣਾਉਣਗੀਆਂ? ਇਹ ਤਾਂ ਲਿਆਉਣ ਵਾਲੇ ਨੇ ਨਾ, ਇਹਨਾਂ ਨੂੰ ਨਾ ਲਓ ਕਿਸੇ ਇੱਕ ਵੀ ਪਾਰਟੀ ਦਾ, ਜਿਹੜੀਆਂ ਭਈਆਂ ਦੀ ਵੋਟ ਨਹੀਂ ਚਾਹੁੰਦੀ। ਭਈਆ ਨਹੀਂ, ਜਿੰਨੇ ਬਾਹਰੋਂ ਆਉਂਦੇ ਨੇਗੇ। ਮੈਂ ਪੰਜਾਬ ਨੈਸ਼ਨਲ ਪਾਰਟੀ ਦਾ ਜਨਰਲ ਸੈਕਟਰੀ ਹਾਂ, ਪੋਲੀਟੀਕਲ ਬੰਦਾ 100%। ਆਮ ਤੌਰ 'ਤੇ ਪੋਲੀਟੀਕਲ ਬੰਦਿਆਂ ਨੂੰ ਇਹੋ ਜਿਹੇ ਇਕੱਠਾਂ 'ਚ ਬੋਲਣ ਨਹੀਂ ਦਿੱਤਾ ਜਾਂਦਾ। ਬਿਨਾਂ ਪੋਲਿਟਿਕਸ ਕੀਤਿਆਂ ਕੀ ਬਣ ਜਾਏਗਾ ਤੁਹਾਡਾ ਕੁਛ? ਅਸੀਂ ਇਹ ਮੈਨੀਫੈਸਟੋ ਵਿੱਚ ਲਿਖਿਆ ਹੋਇਆ, ਮੇਰੇ ਕੋਲੋਂ ਲੈ ਲਓ ਲਿਖਿਆ ਹੋਇਆ। ਮੈਂ ਇਸ ਮੁੱਦੇ ਤੇ ਵੋਟ ਮੰਗੀ ਸੀ, ਮੈਂ ਮੋਹਾਲੀ ਤੋਂ ਇਲੈਕਸ਼ਨ ਲੜਿਆ। ਮੈਨੂੰ ਜ਼ਿਮੀਂਦਾਰ ਭਰਾਵਾਂ ਨੇ ਇਹ ਕਿਹਾ ਤੂੰ ਸਾਡੇ ਭਈਏ ਭਜਾਏਗਾ ਤੇ ਦਿਹਾੜੀ ਤੂੰ ਕਰੇਗਾ। ਮੈਨੂੰ ਇਹ ਆਖਿਆ, ਸਭ ਤੋਂ ਘੱਟ ਵੋਟ ਮੈਨੂੰ ਪਈ ਸੀ ਉੱਥੇ, ਮੈਨੂੰ ਵੋਟ ਨਹੀਂ ਪਾਈ। ਮੇਰਾ ਵਿਰੋਧ ਕੀਤਾ ਸਾਡੇ ਸਰਦਾਰ ਭਰਾਵਾਂ ਨੇ ਇਸ ਮੁੱਦੇ ਦੇ ਉੱਤੇ। ਅਸੀਂ ਹੁਣ ਵੀ 117 ਬੰਦੇ ਖੜੇ ਕਰਨੇ ਆ, ਇਹ ਸਾਡਾ ਮੇਨ ਮੁੱਦਾ ਹੈ। ਅਸੀਂ ਜੇ ਸਾਡੀ ਸਰਕਾਰ ਬਣ ਜਾਵੇ ਵਿਧਾਨ ਸਭਾ ਦੇ ਵਿੱਚ, ਅਸੀਂ ਇਹ ਮਤਾ ਪਾਸ ਕਰਾਂਗੇ, ਬਾਹਰਲਾ ਬੰਦਾ ਕੋਈ ਵੀ ਜ਼ਮੀਨ ਨਾ ਖਰੀਦੇ, ਕਿਸੇ ਦੀ ਵੋਟ ਨਾ ਬਣੇ। ਮੈਂ ਤੁਹਾਨੂੰ ਉੱਥੇ ਕਹਿ ਕੇ ਜਾਂਦਾ, ਅਸੀਂ 117 ਬੰਦੇ ਖੜੇ ਕਰਨੇ ਆ ਇਸ ਮੁੱਦੇ ਦੇ ਉੱਤੇ। ਅਸੀਂ ਪਹਿਲਾਂ ਵੀ ਕਿਹਾ ਸੀ ਪਰ ਵਿਰੋਧ ਹੁੰਦਾ ਹਰ ਵਾਰੀ। ਮੈਂ ਜਿੰਨੀ ਵਾਰੀ ਵੀ ਇੱਥੇ ਆਇਆ, ਸਾਡੇ ਆਪਣੇ ਸਰਦਾਰ ਭਰਾਵਾਂ ਨੇ, ਸਿੱਖਾਂ ਨੇ ਮੇਰਾ ਵਿਰੋਧ ਕੀਤਾ। ਇਸ ਕਰਕੇ ਜੇ ਕਿਸੇ ਨੂੰ ਮੇਰੀ ਗੱਲ ਚੰਗੀ ਲੱਗਦੀ ਹੈ, ਮੇਰਾ ਫੋਨ ਨੰਬਰ ਹੈ 9872077827। ਅਸੀਂ ਸ਼ਰੇਆਮ ਚੱਲੇ ਹਾਂ। ਇਹ ਜਿੰਨੀਆਂ ਪਾਰਟੀਆਂ ਹੈਗੀਆਂ ਹੁਣ ਤੱਕ ਜਿਨ੍ਹਾਂ ਨੇ ਇਹਨਾਂ ਨੂੰ ਲਿਆਂਦਾ, ਕਿਸੇ ਦਾ ਨਾਂ ਲੈਣ ਦੀ ਲੋੜ ਨਹੀਂ। ਤੁਹਾਨੂੰ ਪਤਾ ਵੀ ਸਾਰੇ ਹੀ ਵੋਟ ਦੀ ਸਪੋਰਟ ਕਰਦੇ, ਵੋਟ ਦੀ ਰਾਜਨੀਤੀ ਹੋ ਰਹੀ ਹੈ। ਅਸੀਂ ਇਹਨਾਂ ਚੋਂ ਕੋਈ ਵੀ ਬੰਦਾ ਨਹੀਂ ਲੈਣਾ ਹੈਗਾ। ਤੁਸੀਂ ਆਓ ਸਾਰੇ ਇਕੱਠੇ ਹੋ, ਜੇ ਮੇਰਾ ਮੁੱਦਾ ਤੁਹਾਨੂੰ ਠੀਕ ਲੱਗਦਾ ਆਓ ਤੇ ਆ ਕੇ 117 ਬੰਦੇ ਖੜੇ ਕਰੋ। ਇਹ ਸਾਡਾ ਮੇਨ ਮੁੱਦਾ ਹੈ, ਮੇਰੇ ਕੋਲੋਂ ਲਿਖਤੀ ਲੈ ਲਓ ਮੈਨੀਫੈਸਟੋ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋ ਸਰ ਆਓ ਜੀ। ਹਾਂਜੀ, ਇਹ ਸਨ ਸ਼ਿੰਦਰਪਾਲ ਸਿੰਘ ਜੀ, ਜਨਰਲ ਸਕੱਤਰ ਪੰਜਾਬ ਨੈਸ਼ਨਲ ਪਾਰਟੀ ਤੋਂ। ਹੁਣ ਪਰਮਜੀਤ ਸਿੰਘ ਭਿੰਡਰ, ਪ੍ਰਧਾਨ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਭਿੰਡਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਹਰੇਕ ਇਲਾਕੇ ਵਿੱਚੋਂ ਆਏ ਸਰਪੰਚ ਸਾਹਿਬਾਨ, ਪੰਚ ਸਾਹਿਬਾਨ ਅਤੇ ਜੋ ਵੀ ਇੱਥੇ ਵਿਅਕਤੀ ਆਏ ਹਨ, ਉਹਨਾਂ ਨੂੰ ਜੀ ਆਇਆਂ, ਸਤਿਕਾਰ, ਦਿਲ ਦੀਆਂ ਗਹਿਰਾਈਆਂ ਤੋਂ। ਜਵੇ ਤੀਰ ਲਾਗੇ ਤਵੇ ਰੋਸ ਜਾਗੇ। ਰੱਬ ਦੇ ਪਿਆਰਿਓ, ਕਿ ਅਸੀਂ ਉਦੋਂ ਹੀ ਜਾਗਦੇ ਹਾਂ ਜਦੋਂ ਸਾਡੇ ਤੀਰ ਵੱਜਦੇ ਹਨ, ਵੀ ਸਾਨੂੰ ਅਸੀਂ ਆਦੀ ਬਣ ਗਏ ਹਾਂ। ਜਦੋਂ ਸਾਡਾ ਤੀਰ ਨਹੀਂ ਵੱਜਦਾ ਅਸੀਂ ਜਾਗਦੇ ਨਹੀਂ ਹਾਂ। ਪਰੰਤੂ ਇਹ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਹੇਠ ਚੱਲਣੀ ਹੈ ਅਤੇ ਚੱਲਦੀ ਰਹੇਗੀ, ਜੁਗੋ ਜੁਗ ਚੱਲਦੀ ਰਹੇਗੀ। ਇਸ ਨੂੰ ਕੋਈ ਮਾਈ ਦਾ ਲਾਲ ਨਾ ਕੋਈ ਦਬਾ ਸਕਿਆ ਅਤੇ ਨਾ ਹੀ ਕੋਈ ਦਬਾ ਸਕੇਗਾ। ਦੂਸਰੀ ਗੱਲ ਹੈ, ਪੰਜਾਬ ਬਚਾਓ ਪਾਲਿਸੀ ਲਿਆਓ। ਰੱਬ ਦੇ ਪਿਆਰਿਓ, ਇਹ ਜੇ ਪਾਲਿਸੀ ਉਹ ਲਿਆਉਣੀ ਹੈ, ਇਹ ਇੱਕ ਬੰਦੇ ਦਾ ਕੰਮ ਨਹੀਂ ਹੈ, ਪਰ ਇੱਕ ਇੱਕ ਬੰਦਾ ਹੀ ਜੇਕਰ ਜੁੜਦਾ ਹੈ ਤਾਂ ਕਤਾਰਾਂ ਬਣਦੀਆਂ ਹਨ। ਜਿਸ ਤਰ੍ਹਾਂ ਤੇਜੀ ਵੀਰ ਨੇ ਇਹ ਉਪਰਾਲਾ ਕੀਤਾ ਹੈ, ਕਿਸੇ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ। ਜਿੰਨੀ ਵੀ ਇੱਥੇ ਸੰਗਤ ਆਈ ਹੈ, ਆਪ ਮੂਹਰੇ ਚੱਲ ਕੇ ਆਈ ਹੈ। ਇਸ ਲਈ ਆਪਾਂ ਹਰੇਕ ਪਿੰਡ ਵਿੱਚ ਪੰਚਾਇਤ ਮਤਾ ਪਾਵੇ ਵੀ ਪ੍ਰਵਾਸੀਆਂ ਦੇ ਵੋਟ ਕਾਰਡ ਨਾ ਬਣਾਏ ਜਾਣ। ਜਿਸ ਤਰ੍ਹਾਂ ਹਿਮਾਚਲ ਵਿੱਚ ਆਪਣੇ ਕਿਸੇ ਪੰਜਾਬੀ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ, ਇਸੇ ਤਰ੍ਹਾਂ ਆਪਣੇ ਪੰਜਾਬ ਵਿੱਚ ਪੰਜਾਬ ਸਰਕਾਰ ਪਾਲਿਸੀ ਬਣਾਵੇ, ਸੈਂਟਰ ਸਰਕਾਰ ਪਾਲਿਸੀ ਬਣਾਵੇ ਵੀ ਇਹ ਆਪਣੇ ਪੰਜਾਬ ਵਿੱਚ ਇਹਨਾਂ ਨੂੰ ਜਗ੍ਹਾ ਨਾ ਦਿੱਤੀ ਜਾਵੇ। ਦੂਸਰੀ ਗੱਲ,
ਇਹ ਕਹਿੰਦੇ ਹਨ ਵੀ ਪੰਜਾਬੀ ਬਾਹਰ ਜਾਂਦੇ ਹਨ। ਪੰਜਾਬੀ ਜੋ ਬਾਹਰ ਜਾਂਦੇ ਹਨ ਉਹ ਆਪਣੇ ਜੱਦੀ ਪੁਸ਼ਤੀ ਜ਼ਮੀਨਾਂ ਵੇਚ ਕੇ ਲੱਖਾਂ 50-50 ਲੱਖ ਰੁਪਈਆ ਲਾ ਕੇ ਕਰੋੜ ਰੁਪਈਆ ਲਾ ਕੇ ਉਹ ਬਾਹਰ ਜਾਂਦੇ ਹਨ। ਮੈਨੂੰ ਕੋਈ ਦੱਸੇ ਇਹ ਜਿਹੜੇ ਕੋਈ ਪ੍ਰਵਾਸੀ ਆਉਂਦੇ ਹਨ ਇਹ ਕੋਈ ਆਪਣੀਆਂ ਜ਼ਮੀਨਾਂ ਵੇਚ ਕੇ ਆਏ ਹਨ? ਇਸ ਲਈ ਸਾਡੇ ਬੱਚੇ ਜੋ ਬਾਹਰ ਜਾਂਦੇ ਹਨ ਸਾਡਾ ਇੱਥੇ ਜੋ ਸਭ ਕੁਝ ਵੇਚ ਪੱਟ ਕੇ ਜਾਂਦੇ ਹਨ। ਇਸ ਲਈ ਇਹ ਇੱਥੇ ਕਮਾਉਂਦੇ ਹਨ ਅਤੇ ਜਾ ਕੇ ਆਪਣੇ ਇਲਾਕੇ ਵਿੱਚ ਦੁੱਗਣੀ ਤਰੱਕੀ ਕਰਦੇ ਹਨ। ਜੇਕਰ ਇਹੀ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੇ ਤਾਂ ਸਾਡੇ ਪੰਜਾਬ ਦੀ ਤਰੱਕੀ ਹੈ। ਜੋ ਸਾਡਾ ਕਰੋੜਾਂ ਅਰਬਾਂ ਰੁਪਈਆ ਬਾਹਰਲੇ ਮੁਲਕਾਂ ਵਿੱਚ ਗਿਆ ਹੈ ਉਹਦਾ ਅੱਜ ਕੱਲ੍ਹ ਜੇਕਰ ਤੁਸੀਂ ਇੱਕ ਪੈਸੇ ਦਾ ਹਿਸਾਬ ਲਵਾਓ ਸਾਡਾ ਅੱਜ ਦੇਸ਼ ਪੰਜਾਬ ਕਿੰਨਾ ਅਮੀਰ ਹੋਣਾ ਸੀ। ਪਰੰਤੂ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਅਮੀਰ ਰਹੂਗੀ, ਅਮੀਰ ਰਹਿੰਦੀ ਰਹੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਪਿਛਲੇ ਪਾਸੇ ਨਾ ਖੜੋ, ਸਾਰੇ ਇਕੱਠੇ ਆ ਜਾਓ। ਪ੍ਰਸ਼ਾਸਨ ਤੁਹਾਡੇ ਕੋਲੋਂ ਮੰਗ ਪੱਤਰ ਲੈਣ ਵਾਸਤੇ ਆ ਰਹੇ ਆ। ਬਾਕੀ ਮੇਰੇ ਪੱਤਰਕਾਰ ਵੀਰਾਂ ਨੂੰ ਬੇਨਤੀ ਆ ਜੋ ਆਪਣੇ ਇੰਟਰਵਿਊ ਲੈਣੀ ਹੋਈ ਉਸ ਤੋਂ ਬਾਅਦ ਲੈ ਲਿਓ। ਸਿਰਫ ਕਿਹਾ ਯਾਰ ਪੱਤਰਕਾਰ ਵੀਰਾਂ ਨੂੰ ਦੁਬਾਰਾ ਬੇਨਤੀ ਆ ਵੀ ਜਿਨ੍ਹਾਂ ਨੇ ਵੀ ਆਪ ਇੰਟਰਵਿਊ ਲੈਣੀ ਹੋਏ ਆਪ ਮੰਗ ਪੱਤਰ ਦੇ ਲਈਏ। ਉਸ ਤੋਂ ਬਾਅਦ ਖੁੱਲਾ ਟਾਈਮ ਆ ਸਾਡੇ ਕੋਲ, ਜਿੰਨੀ ਮਰਜ਼ੀ ਇੰਟਰਵਿਊ ਲਈ ਜਾਇਓ। ਬਾਕੀ ਵੀ ਆਪਣੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਇਕੱਠੇ ਹੋ ਜਾਓ ਇੱਕ ਵਾਰੀ ਅੱਗੇ। ਪ੍ਰਸ਼ਾਸਨ ਤੁਹਾਡੇ ਕੋਲ ਮੰਗ ਪੱਤਰ ਲੈਣ ਵਾਸਤੇ ਆ ਰਹੇ ਹਨ। ਹੁਣ ਦਰਸ਼ਨ ਸਿੰਘ ਜੀ ਪਿੰਡ ਜਮੀਤਗੜ੍ਹ ਭੱਲਾ ਤੋਂ ਆਪ ਨੂੰ ਆਪਣੇ ਵਿਚਾਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਜਿਸ ਤਰ੍ਹਾਂ ਅਸੀਂ ਸਾਰੇ ਤੇਜੀ ਮਾਂਗਟ ਦੇ ਸੱਦੇ ਦੇ ਉੱਤੇ ਇਕੱਠੇ ਹੋਏ ਹਾਂ, ਮੈਂ ਵੈਸੇ ਮੈਕ ਦੇ ਉੱਤੇ ਆ ਕੇ ਖੁਸ਼ ਨਹੀਂ, ਪਰ ਸਮੇਂ ਦੀ ਲਿਜਾਕਤ ਨੂੰ ਸਮਝਦੇ ਹੋਇਆ ਮੈਨੂੰ ਵੀ ਮੈਕ ਤੇ ਆਉਣਾ ਪਿਆ ਹੈ ਕਿਉਂਕਿ ਅਸੀਂ ਕਈ ਵਾਰ ਜਜ਼ਬਾਤੀ ਹੋ ਜਾਂਦੇ ਹਾਂ। ਇਸ ਕਰਕੇ ਅਸੀਂ ਮੈਕ ਤੋਂ ਥੋੜ੍ਹਾ ਦੂਰ ਹੀ ਰਹਿਣਾ ਚਾਹੁੰਦੇ ਹਾਂ। ਪਰ ਜੋ ਇਹ ਸਾਡਾ ਪੰਜਾਬ ਦੇ ਵਿੱਚ ਜੋ ਚੱਲ ਰਹੇ ਹਾਲਾਤ, ਜੋ ਹੜ੍ਹ ਪੀੜਤ ਹੈ, ਸਭ ਤੋਂ ਵੱਡਾ ਮੁੱਦਾ ਸਾਡਾ ਹੜ੍ਹ ਪੀੜਤਾਂ ਦਾ ਹੈ। ਹੜ੍ਹ ਪੀੜਤਾਂ ਨੂੰ ਫਸਟ ਏਡ ਜੋ ਵੀ ਆਪਾਂ ਏਡ ਪਹੁੰਚਾਉਣੀ ਹੈ ਉਹ ਸਾਡਾ ਫਸਟ ਮੁੱਦਾ ਹੈ। ਇਹ ਜੋ ਪ੍ਰਵਾਸੀਆਂ ਦਾ ਸਾਡਾ ਮੁੱਦਾ ਬਣਿਆ ਹੈ ਇਹ ਇੱਕ ਸਾਡਾ ਸੈਕੰਡ ਮੁੱਦਾ ਹੈ ਤੇ ਆਪਾਂ ਇਸ ਮੁੱਦੇ ਨੂੰ ਵੀ ਡਿਨੇ ਨਹੀਂ ਕਰ ਸਕਦੇ, ਅਣਗੌਲਿਆ ਨਹੀਂ ਕਰ ਸਕਦੇ। ਇਸ ਮੁੱਦੇ ਨੂੰ ਆਪਾਂ ਕਿਹਾ ਹੈ ਥੱਲੜ ਦੇ ਲੈਵਲ ਤੋਂ, ਪਿੰਡ ਲੈਵਲ ਤੋਂ ਲੈ ਕੇ ਤਹਿਸੀਲ ਲੈਵਲ, ਜ਼ਿਲ੍ਹੇ ਲੈਵਲ ਤੇ ਪੰਜਾਬ ਲੈਵਲ ਤੇ ਮੁੱਦਾ ਲੈ ਕੇ ਜਾਣਾ ਹੈ। ਇਹ ਤਾਂ ਹੀ ਜਾ ਸਕਦਾ ਹੈ ਜੇ ਆਪਾਂ ਸਾਰੇ ਕੰਮ ਰਲ ਕੇ ਕਰਾਂਗੇ। ਹਾਂਜੀ, ਇੱਕ ਮੇਰੀ ਬੇਨਤੀ ਹੈ, ਜਿੰਨੀ ਵੀ ਸੰਗਤ ਆਈ ਹੈ ਉਹ ਸਾਰੇ ਇੱਕ ਜਗ੍ਹਾ ਇਕੱਠੇ ਆ ਜਾਓ ਤਾਂ ਕਿ ਜੋ ਪ੍ਰਸ਼ਾਸਨ ਨੇ ਸਾਡੇ ਕੋਲੋਂ ਮੰਗ ਪੱਤਰ ਲੈਣ ਆਉਣਾ ਹੈ ਉਹ ਸਾਡੇ ਇਕੱਠ ਨੂੰ ਸੰਬੋਧਨ ਕਰਨਾ ਚਾਹਣ ਤਾਂ ਕਰ ਸਕਣ। ਜੋ ਇਹ ਜਿੰਨੀ ਵੀ ਸੰਗਤ ਆਈ ਹੈ ਪਲੀਜ਼ ਬੇਨਤੀ ਹੈ ਸਾਰੇ ਇਕੱਠੇ ਹੋ ਜਾਓ। ਜੋ ਵੀ ਇਹ ਵਿਚਾਰਾਂ ਸੁਣਨੀਆਂ ਹਨ ਇੱਥੇ ਆ ਕੇ ਸੁਣੋ ਭਾਈ। ਜੇ ਇਹ ਖੁੱਲਾ ਸੱਦਾ ਪੱਤਰ ਹੈ, ਕਿਸੇ ਦਾ ਮੈਕ ਮੇਰਾ ਨਹੀਂ ਹੈ, ਕਿਸੇ ਦਾ ਨਹੀਂ ਹੈ, ਇਹ ਕਿਸੇ ਲੀਡਰ ਦਾ, ਕਿਸੇ ਨੇਤਾ ਦਾ, ਸਰਪੰਚ ਪੰਚ ਲੰਬੜਦਾਰ ਦਾ ਨਹੀਂ ਮੈਕ। ਇਹ ਜਿੰਨੇ ਵੀ ਹਮਦਰਦੀ ਆਏ ਆ ਸਾਰਿਆਂ ਨੂੰ, ਜਿਨ੍ਹਾਂ ਨੂੰ ਪੰਜਾਬ ਨਾਲ ਦਰਦ ਹੈ ਉਹਨਾਂ ਦਾ ਮੈਕ ਹੈ। ਕੋਈ ਵੀ ਆ ਕੇ ਖੁੱਲਾ ਸੱਦਾ ਆਪਣਾ ਵਿਚਾਰ ਦੱਸ ਸਕਦਾ ਹੈ। ਵਿਚਾਰ ਉਹੀ ਦੱਸਣੇ ਕਿ ਆਪਾਂ ਇਸ ਮੁੱਦੇ ਦੇ ਉੱਤੇ ਹੱਲ ਕੀ ਕਰਨਾ ਹੈ। ਮੁੱਦਾ ਸਾਰਿਆਂ ਨੂੰ ਪਤਾ ਹੈ ਕਿ ਪ੍ਰਵਾਸੀ ਭਾਈ ਸਾਡੇ ਸਿਰ ਤੱਕ ਆ ਗਏ, ਹੁਣ ਇਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ। ਮੇਰੇ ਤਾਂ ਵਿਚਾਰ ਇਹ ਹੈ ਕਿ ਜਦੋਂ ਕਿਸੇ ਨੂੰ ਕੰਟਰੋਲ ਕਰਨਾ ਹੋਵੇ, ਜਦੋਂ ਆਪਾਂ, ਵੈਸੇ ਮੈਂ ਇੱਕ ਥੋੜ੍ਹੀ ਜਿਹੀ ਉਦਾਹਰਨ ਦਿੰਦਾ, ਜਦੋਂ ਸਾਡੇ ਦੇ ਨੰਦੇੜ ਸਾਹਿਬ ਦਾ ਪ੍ਰਧਾਨ ਇੱਕ ਹਿੰਦੂ ਵੀਰ ਬਣਾਇਆ ਸੀ, ਸਾਡੇ ਸਾਰੇ ਲੋਕ ਕਹਿੰਦੇ ਸੀ ਕਿ ਨਹੀਂ, ਸਿੱਖ ਸਥਾਨਾਂ ਦੇ ਪ੍ਰਧਾਨ ਕੀ ਹੋਣੇ ਚਾਹੀਦੇ ਆ, ਸਿੱਖ ਹੀ ਹੋਣੇ ਚਾਹੀਦੇ। ਤੇ ਮੇਰੀ ਇਹ ਵਿਚਾਰ ਹੈ ਫਿਰ ਜਦੋਂ ਅਸੀਂ ਕਿਹਾ ਹੈ ਕਿ ਕਿਸੇ ਚੀਜ਼ ਨੂੰ ਰੋਕਣ ਵਾਸਤੇ ਉਸ ਦੀ ਜੋ ਸੋਰਸ ਹੈ ਉਹਨੂੰ ਰੋਕ ਦਾਂਗੇ, ਉਹ ਆਪਣੇ ਆਪ ਰੁਕ ਜਾਏ। ਅਗਰ ਅਸੀਂ ਹਜੂਰ ਸਾਹਿਬ ਜਾ ਕੇ ਸੇਵਾ ਦਿੰਨੇ ਆ ਨਾ, ਸਾਰੇ ਗੋਲਕਾਂ 'ਚ ਪੈਸੇ ਮਾਇਆ ਪਾਣੇ ਜਿੰਨੀ ਕਿਸੇ ਦੀ ਸਮਰੱਥਾ ਹੈ, ਠੀਕ ਹੈ ਜੀ। ਅਗਰ ਅਸੀਂ ਉਸ ਚੀਜ਼ ਨੂੰ ਉੱਥੇ ਰੌਲਾ ਮਾਇਆ ਦਾ, ਅਸੀਂ ਮਾਇਆ ਹੀ ਪਾਣੀ ਬੰਦ ਕਰ ਦਾਂਗੇ, ਕੁਝ ਸਮੇਂ ਲਈ ਆਪਣੇ ਭੁੱਖੇ ਮਰਦੇ ਭੱਜਣਗੇ ਜੇ ਮਾਇਆ ਦੇ ਚੱਕਰ 'ਚ ਪ੍ਰਧਾਨ ਬਣੀ ਫਿਰਦੇ ਜਿਹੜੇ। ਇੱਦਾਂ ਆਪਾਂ ਭਈਆਂ ਨਾਲ ਕਰੀਏ, ਪ੍ਰਵਾਸੀਆਂ ਨਾਲ। ਇਹਨਾਂ ਨੂੰ ਭਾਈ ਰੌਲਾ ਤਾਂ ਇਹਨਾਂ ਦੀ ਠੇਕੇਦਾਰੀਆਂ ਦਾ, ਰੇਹੜੀਆਂ ਲਾਈ ਬੈਠੇ ਆ,
ਠੇਕੇਦਾਰ ਬਣੀ ਬੈਠੇ ਫੈਕਟਰੀਆਂ 'ਚ, ਕਿਤੇ ਕਿਤੇ ਕੰਸਟਰਕਸ਼ਨ ਦੇ ਠੇਕੇਦਾਰ। ਭਾਈ ਇਹਨਾਂ ਨੂੰ ਆਪਾਂ ਕੰਮ ਨਾ ਦਈਏ। ਆਪਣੇ ਪੰਜਾਬੀ ਵੀਰ ਚਾਹੇ 2 ਰੁਪਏ ਮਹਿੰਗਾ ਵੀ ਲਾਉਂਦੇ, ਆਪਣੇ ਭਰਾ ਦੀ ਜੇਬ ਤਾਂ 2 ਰੁਪਏ ਜਾਣਗੇ, ਉਹਨਾਂ ਤੋਂ ਸਮਾਨ ਖਰੀਦੋ। ਪਰ ਮਜਬੂਰੀ ਸਾਡੀ ਹੈ, ਕਿਉਂ ਪੰਜਾਬੀ ਵੀਰ ਲਾ ਨਹੀਂ ਰਹੇ। ਅਸੀਂ ਵੀ ਇਹ ਮੁਹਿੰਮ ਦੀ ਜਿੱਦਣ ਸ਼ੁਰੂਆਤ ਕੀਤੀ ਹੈ, ਅਸੀਂ ਵੀ ਜਾਣ ਲੱਗਿਆਂ ਨੇ ਸਬਜ਼ੀ ਪ੍ਰਵਾਸੀਆਂ ਤੋਂ ਖਰੀਦ ਕੇ ਲੈ ਕੇ ਗਏ ਹਾਂ। ਮਜਬੂਰੀ ਕਿਉਂ ਸਾਡੇ ਪੰਜਾਬੀ ਵੀਰ ਦੀ ਕਿਸੇ ਦੀ ਸਬਜ਼ੀ ਦੀ ਦੁਕਾਨ ਨਹੀਂ ਮਿਲੀ, ਸਾਨੂੰ ਤਾਂ ਖਰੀਦਣੀ ਪਈ। ਪਰ ਇਹ ਮੈਂ ਸਾਰੇ ਵੀਰਾਂ ਅੱਗੇ ਬੇਨਤੀ ਕਰਦਾ ਕਿ ਪੰਜਾਬੀ ਵੀਰ ਉੱਠ ਕੇ ਅੱਗੇ ਆਉਣ। ਇਹ ਰੇਹੜੀ ਲਾਣੀ ਕੋਈ ਮਾੜੀ ਨਹੀਂ ਹੈ। ਕੋਈ ਵੀ ਇਹ ਰੇਹੜੀ ਲੱਗ ਜਾ ਲੱਖਾਂਪਤੀ ਬਣ ਸਕਦੇ ਆ, ਤਾਂ ਤੁਸੀਂ ਕਿਉਂ ਨਹੀਂ ਬਣ ਸਕਦੇ ਭਾਈ? ਇਹ ਤੁਸੀਂ ਉੱਠ ਕੇ ਅੱਗੇ ਆਓ, ਜਿਹਦੇ 'ਚ ਜਿੰਨੀ ਸਮਰੱਥਾ ਹੈ। ਕੋਈ ਸਮੋਸੇ ਵੇਚਣ ਦੀ ਸਮਰੱਥਾ ਰੱਖਦਾ, ਕੋਈ ਸਬਜ਼ੀ ਵੇਚਣ ਦੀ ਸਮਰੱਥਾ ਰੱਖਦਾ, ਉਹਨੂੰ ਸਪੋਰਟ ਕਰੋ। ਹਾਂ ਭਾਈ, ਮੇਰੇ ਤੋਂ 10,000 ਫੜ, ਤੂੰ ਵੇਚ ਸਮੋਸੇ, ਕੋਈ ਗੱਲ ਨਹੀਂ, ਜਿੱਦਣ ਤੇਰੇ ਕੋਲ ਹੋਣਗੇ ਦੇ ਦੀ। ਠੀਕ ਹੈ ਜੀ, ਤਾਂ ਇਹ ਸਾਡਾ ਸੁਧਾਰ ਹੋ ਸਕਦਾ। ਅਸੀਂ ਆਪਣੇ ਜ਼ਮੀਰ ਨੂੰ ਜਗਾਈਏ ਕਿ ਅਸੀਂ ਭਾਈ ਚਾਹੇ 2 ਰੁਪਏ ਮਹਿੰਗੀ ਸਬਜ਼ੀ ਲੈਣੀ ਪਵੇ, ਚਾਹੇ ਸਾਨੂੰ ਘਰ ਦੇ ਕੋਲ ਨਹੀਂ ਮਿਲ ਰਹੀ ਰੇਹੜੀ ਤੇ ਅਸੀਂ ਬਾਜ਼ਾਰ ਜਾ ਕੇ ਲੈਣੀ ਪਵੇ, ਅਸੀਂ ਆਪਣੇ ਭਰਾਵਾਂ ਤੋਂ ਹੀ ਖਰੀਦਣੀ, ਪੰਜਾਬੀ ਭਰਾਵਾਂ ਤੋਂ। ਠੀਕ ਹੈ ਜੀ, ਇਹ ਸਾਨੂੰ ਉੱਠਣਾ ਪੈਣਾ। ਜੇ ਅਸੀਂ ਕਹੀਏ ਵੀ ਹਾਂ ਅਸੀਂ ਇੱਕ ਬਲਾਚੌਰ ਤਹਿਸੀਲ ਸ਼ੁਰੂ ਹੋ ਜਾਂਦੀ ਹੈ, ਆ ਸਾਡੇ ਨਾਲ ਹੀ ਪੁਲ ਟੱਪ ਕੇ ਪਰਲੇ ਪਾਸੇ ਆਂਸਰੋਂ ਪਿੰਡ ਤੋਂ, ਅਸੀਂ ਬਲਾਚੌਰ ਤਹਿਸੀਲ ਵਾਲੇ ਸਾਰੇ ਸੋਚੀਏ ਕਿ ਆਂਸਰੋਂ ਪਿੰਡ ਤੋਂ ਅਸੀਂ ਇੱਕ ਵਾਰੀ ਸ਼ੁਰੂ ਕਰਨਾ। ਤੇ ਹਾਂ ਬਈ, ਜਿਹੜੇ ਪ੍ਰਵਾਸੀਆਂ ਦੀਆਂ ਵੋਟਾਂ ਉਹਨਾਂ ਦੀਆਂ ਕਟਾਓ ਭਾਈ ਤੁਸੀਂ, ਅਸੀਂ ਤੁਹਾਡੇ ਨਾਲ ਹੈ, ਅਸੀਂ ਨਾਲ ਖੜਨਾ ਉਹਨਾਂ ਦੇ। ਆ ਗਏ ਜੀ? ਅੱਛਾ, ਪ੍ਰਸ਼ਾਸਨ ਸਾਡੇ ਕੋਲ ਪਹੁੰਚ ਚੁੱਕਿਆ ਹੈ। ਇਹ ਤੁਸੀਂ ਆਪਾਂ ਪ੍ਰਸ਼ਾਸਨ ਦੀ ਰਿਸਪੈਕਟ ਕਰਕੇ ਉਹਨਾਂ ਨੂੰ ਮੰਗ ਪੱਤਰ ਦੇਣਾ ਹੈ ਜੀ। ਸਾਰਿਆਂ ਵੀਰਾਂ ਅੱਗੇ ਬੇਨਤੀ ਹੈ ਕਿ ਆਪਣੇ ਇਕੱਠੇ ਹੋ ਜਾਓ ਜੀ ਤੇ ਮੰਗ ਪੱਤਰ ਦਿਓ। ਸਾਡੇ ਵਿਚਕਾਰ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਮਾਨ ਪਹੁੰਚੇ ਨੇ, ਅਸੀਂ ਧੰਨਵਾਦ ਕਰਦੇ ਹਾਂ। ਪਰ ਸਾਡੀ ਬੇਨਤੀ ਹੈ ਵੀ ਮੰਗ ਪੱਤਰ ਤੋਂ ਪਹਿਲਾਂ ਅਸੀਂ ਬੇਨਤੀ ਕਰ ਰਹੇ ਹਾਂ, ਜੋ ਮੰਗ ਪੱਤਰ ਤੁਹਾਨੂੰ ਦੇ ਰਹੇ ਹਾਂ, ਸਾਡੀ ਬੇਨਤੀ ਹੈ ਵੀ ਇਹ ਬਿਲਕੁਲ ਸਾਡੀਆਂ ਜੋ ਮੰਗਾਂ ਨੇ ਤੁਸੀਂ ਪੜ੍ਹ ਵੀ ਲਿਓ, ਜਾਇਜ਼ ਮੰਗਾਂ ਨੇ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਨੂੰ ਇੱਕ ਡਿਸਟਰਬ ਸਟੇਟ ਜਿਹੜਾ ਹੈਗਾ ਬਣਾਇਆ ਜਾਵੇ। ਸਾਡੀ ਬੇਨਤੀ ਹੈ ਵੀ ਜੋ ਪ੍ਰਵਾਸ ਹੋ ਰਿਹਾ ਹੈ, ਕੋਈ ਵੀ ਬੰਦਾ ਆਵੇ, ਉਹਦੀ ਜਿਹੜੀ ਵੈਰੀਫਿਕੇਸ਼ਨ ਆ ਉਹ ਹੋਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਵੀ ਜੋ ਵੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਵੱਧ ਰਿਹਾ ਹੈ, ਉਹਦੇ ਕਾਰਨ ਕੀ ਨੇ, ਤੁਸੀਂ ਸਾਰਾ ਕੁਝ ਜਾਣੋ। ਪਰ ਇਹ ਬੇਨਤੀ ਹੈ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਨੂੰ ਇੱਕ ਚੰਗਾ ਜਿਹੜਾ ਸੂਬਾ ਵਿਤਕਰੇ ਵਾਲਾ ਨਾ ਬਣਾਇਆ ਜਾਵੇ। ਇੱਕ ਚੰਗਾ ਸੂਬਾ ਜਿਹੜਾ ਬਣਾਇਆ ਜਾਣਾ ਚਾਹੀਦਾ ਹੈ। ਤੇ ਜਿਹੜਾ ਨੌਕਰੀਆਂ ਨੇ 75% ਰਾਖਵਾਂਕਰਨ ਪੰਜਾਬੀਆਂ ਲਈ ਹੋਣਾ ਚਾਹੀਦਾ ਹੈ, ਪ੍ਰਾਈਵੇਟ ਤੇ ਸਰਕਾਰੀ ਦੇ ਵਿੱਚ, ਦੋਨਾਂ ਦੇ ਵਿੱਚ। ਇਸ ਕਰਕੇ ਤੁਹਾਨੂੰ ਬੇਨਤੀ ਕਰਨ ਲੱਗੇ ਹਾਂ ਵੀ ਮੰਗ ਪੱਤਰ ਦੇ ਵਿੱਚ ਅਸੀਂ ਮੰਗਾਂ ਸਾਰੀਆਂ ਲਿਖੀਆਂ ਨੇ, ਸਾਡੇ ਸਾਥੀ ਹੋਏ ਨੇ ਇਕੱਠੇ। ਅਸੀਂ ਬਿਲਕੁਲ ਪਿਆਰ ਮੁਹੱਬਤ ਦੀ ਇੱਕ ਲਹਿਰ ਖੜੀ ਕਰਨਾ ਚਾਹੁੰਦੇ ਹਾਂ ਸਰਕਾਰਾਂ ਦੇ ਲਈ, ਤਾਂ ਇਹ ਤੁਹਾਡੇ ਕੋਲ ਮੰਗ ਪੱਤਰ ਪਹੁੰਚਿਆ ਹੈ। ਇਹਨੂੰ ਬਿਲਕੁਲ ਸਹੀ ਤਰੀਕੇ ਨਾਲ ਤੁਸੀਂ ਅੱਗੇ ਸਰਕਾਰ ਕੋਲ ਪਹੁੰਚਾ ਦਿਓ। ਤੇ ਸਾਡੀ ਬੇਨਤੀ ਹੈ ਕਿ ਤੁਸੀਂ ਆਪ ਵੀ ਜਿਹੜੀ ਹੈ ਜਦੋਂ ਮੀਟਿੰਗ ਕਰਦੇ ਹੋ ਤਾਂ ਬਿਲਕੁਲ ਇਸ ਮਸਲਿਆਂ ਨੂੰ ਇਹਨੂੰ ਡਿਸਕਸ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇੱਕ ਚੰਗਾ ਜਿਹੜਾ ਸੂਬਾ ਵਧੀਆ ਬਣ ਜਾਵੇ। ਤੁਸੀਂ ਆਏ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੇ ਵੱਲੋਂ, ਸਾਰੇ ਸਾਥੀਆਂ ਵੱਲੋਂ। ਠੀਕ ਹੈ, ਮੰਗ ਪੱਤਰ ਦਿਓ ਜੀ। ਆਹ ਦੋ ਸ਼ਬਦ ਤੁਸੀਂ ਵੀ ਉਮੀਦ ਕਰਦੇ ਹਾਂ ਕਿ ਜਿਹੜਾ ਵੈਰੀਫਿਕੇਸ਼ਨ ਵਾਲੇ ਤੁਸੀਂ ਆਪਣੇ ਲੈਵਲ ਤੋਂ ਅੱਜ ਤੋਂ ਵੀ ਸਟਾਰਟ ਕਰ ਸਕਦੇ ਹੋ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਅਨਾਉਂਸ ਕਰਕੇ ਜਾਓਗੇ ਕਿ ਜਿਹੜੇ ਥਾਣਿਆਂ ਦੇ ਥਰੂ ਇਹਨਾਂ ਦੀ ਵੈਰੀਫਿਕੇਸ਼ਨ ਅੱਜ ਤੋਂ ਸਟਾਰਟ ਹੋਵੇ। ਬਾਕੀ ਚਲੋ ਅਸੀਂ ਮੁੱਖ ਮੰਤਰੀ ਉਹਨੂੰ ਸਰਕਾਰ ਦੇ ਥਰੂ। ਦੇਖੋ ਜੀ, ਐਜ਼ ਪ੍ਰਸ਼ਾਸਨ ਮੈਂ ਇੱਥੇ ਤਹਿਸੀਲਦਾਰ ਹਾਂ ਤੇ ਸਾਡੇ ਸਭ ਤੋਂ ਪਹਿਲੀ ਪ੍ਰਾਇੋਰਟੀ ਤਾਂ ਇਹ ਹੈ ਕਿ ਕੋਈ ਵੀ ਲਾਅ ਐਂਡ ਆਰਡਰ ਡਿਸਟਰਬ ਨਾ ਹੋਵੇ। ਪੰਜਾਬ ਹਮੇਸ਼ਾ ਹੀ ਦੇਸ਼ ਦੀ ਯੂਨਿਟੀ ਨੂੰ ਬਰਕਰਾਰ ਰੱਖਣ ਲਈ ਜਾਣਿਆ ਜਾਂਦਾ ਹੈ। ਠੀਕ ਹੈ, ਤਾਂ ਕਿਸੇ ਨਾਲ ਕੋਈ ਨਜਾਇਜ਼ ਭੇਦਭਾਵ ਨਹੀਂ ਹੋਣਾ ਚਾਹੀਦਾ। ਜਿੱਥੇ ਤੁਹਾਡੀ ਗੱਲ ਹੈ ਕਿ ਕੋਈ ਕ੍ਰਾਈਮ ਰੇਟ ਹੈ ਜਾਂ ਉਹਦੇ ਬਹੁਤ ਵੱਖ-ਵੱਖ ਕਾਰਨ ਹੋ ਸਕਦੇ ਨੇ, ਤੇ ਉਹਦੀ ਪੂਰੀ ਜਾਂਚ ਪੜਤਾਲ ਕੀਤੀ ਜਾਊਗੀ। ਜਿਹੜਾ ਤੁਸੀਂ ਮੰਗ ਕੀਤੀ ਹੈ ਕਿ ਬੰਦਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ, ਉਹ ਜਿਹੜੀ ਹਾਇਰ ਲੈਵਲ ਨੇ ਅਥਾਰਟੀਜ਼ ਤੱਕ ਤੁਹਾਡੀ ਮੰਗ ਮੈਂ ਪਹੁੰਚਾ ਦੂੰਗਾ ਜ਼ਰੂਰ। ਤੇ ਪ੍ਰਵਾਸੀ ਦਾ ਵੋਟ ਦਾ ਅਧਿਕਾਰ ਨਹੀਂ ਚਾਹੀਦਾ, ਮਤਲਬ ਸਟੇਟ ਤੋਂ ਆਉਂਦੇ ਆ, ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਚਾਹੀਦਾ, ਉਹਨਾਂ ਦੀ ਵੋਟ ਬਣਨੀ ਚਾਹੀਦੀ। ਦੇਖੋ, ਇਹ ਬਹੁਤ ਹਾਇਰ ਲੈਵਲ ਤੇ ਡਿਸਕਸ ਹੋਣ ਵਾਲੇ ਮੁੱਦੇ ਨੇ। ਤਾਂ ਮੈਂ ਤੁਹਾਡੀਆਂ ਮੰਗਾਂ ਪਹੁੰਚਾ ਦੂੰਗਾ ਡੀ ਸਾਹਿਬ ਤੱਕ, ਡੀ ਸਾਹਿਬ ਦੇ ਥਰੂ ਸਰਕਾਰ ਤੱਕ। ਤੇ ਜੋ ਵੀ ਜਾਇਜ਼ ਮੰਗਾਂ ਨੇ, ਮੈਨੂੰ ਪੂਰਾ ਭਰੋਸਾ ਦਿਵਾਉਣਾ ਤੁਹਾਨੂੰ, ਤੁਹਾਡੀਆਂ ਮੰਨੀਆਂ ਜਾਣਗੀਆਂ। ਠੀਕ ਹੈ, ਬਹੁਤ ਬਹੁਤ ਧੰਨਵਾਦ। ਗੱਲ ਸਹੀ ਹੈ, ਪਰ ਜਿਵੇਂ ਉਰੇ ਮੈਂ ਇੱਥੇ ਪ੍ਰਵਾਸੀ ਨਹੀਂ ਕਹਾਂਗਾ, ABC ਜਿਹੜਾ ਵੀ ਰੇਹੜੀਆਂ ਲਾਉਂਦਾ 90% ਜਾਂ 99% ਕੋਲ ਲਾਇਸੈਂਸ ਨਹੀਂ ਹੈ। ਇਹ ਤਾਂ ਤੁਹਾਡੇ ਅੰਡਰ ਆਉਂਦਾ ਹੈ ਕਿ ਇਹਦੇ ਤੁਸੀਂ ਜਿਹੜਾ ਆਰਡਰ ਕੱਢ ਸਕਦੇ ਹੋ, ਇਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾ ਸਕਦੇ ਹੈਗੇ ਆ, ਲਾਇਸੈਂਸ ਇਹਨਾਂ ਦੇ ਚੈੱਕ ਕਰੋ। ਅੱਜ ਦੇ ਟਾਈਮ 90% ਇਹ ਲੋਕ ਬਿਮਾਰੀ ਖਿਲਾ ਰਹੇ ਨੇ। ਕੋਈ ਸਫਾਈ ਦਾ ਧਿਆਨ ਇਹਨਾਂ ਕੋਲ ਹੈ ਨਹੀਂ ਹੈ, ਕੋਈ ਕੁਆਲਿਟੀ ਦਾ ਮਿਆਰ ਇਹਨਾਂ ਕੋਲ ਹੈ ਨਹੀਂ ਹੈ,
ਕੋਈ ਮਤਲਬ ਕਿਸੇ ਤਰ੍ਹਾਂ ਦਾ ਤੁਸੀਂ ਆਪ ਖੁਦ ਦੇਖ ਰਹੇ ਹੋ, ਆਪਾਂ ਬਾਜ਼ਾਰਾਂ ਦੇ ਵਿੱਚ ਜਿਹੜਾ 90-90% ਇਹਨਾਂ ਕੋਲ ਲਾਇਸੈਂਸ ਹੈ ਨਹੀਂ ਆ। ਅਸੀਂ ਉਮੀਦ ਕਰਦੇ ਹਾਂ ਇਹ ਤੁਹਾਡੇ ਅਧਿਕਾਰ ਦੇ ਅੰਦਰ ਆਉਂਦਾ, ਉਹ ਤੁਸੀਂ ਅੱਜ ਅਨਾਉਂਸ ਕਰੋ ਕਿ ਜਿਹੜਾ ਤੁਸੀਂ ਇਹ ਆਰਡਰ ਕਰੋਗੇ ਇਹਨਾਂ ਦੇ ਲਾਇਸੈਂਸ ਚੈੱਕ ਹੋਣ, ਕੁਆਲਿਟੀ ਮਿਆਰ ਨੂੰ ਜਿਹੜਾ ਉੱਚਾ ਚੱਕਿਆ ਜਾਵੇ, ਤਾਂ ਜੋ ਪੰਜਾਬ ਦੀ ਜਿਹੜੀ ਸਿਹਤ ਦਿਨ ਬਰ ਦਿਨ ਗਿਰ ਰਹੀ ਹੈ ਉਹਦੇ ਤੇ ਤਾਂ ਕੰਟਰੋਲ ਹੋਵੇ। ਨਹੀਂ ਬਿਲਕੁਲ ਜੀ, ਇਹ ਤਾਂ ਹੈ ਹੀ। ਜੋ ਵੀ ਕੋਈ ਇਲੀਗਲ ਕੰਮ ਕਰ ਰਿਹਾ ਹੈ, ਕੋਈ ਜਿਹੜਾ ਵਿਦਆਊਟ ਲਾਇਸੈਂਸ ਵੇਚ ਰਿਹਾ, ਉਹਦੇ ਤਾਂ ਜ਼ਰੂਰ ਐਕਸ਼ਨ ਬਣਦਾ, ਜੋ ਕਾਰਵਾਈ ਕੀ ਉਹ ਕੀਤੀ ਜਾਊਗੀ। ਇਹ ਤਾਂ ਮੈਂ ਭਰੋਸਾ ਦਵਾਉਣਾ ਤੁਹਾਨੂੰ। ਤੁਹਾਨੂੰ ਅਸੀਂ ਸਾਰਿਆਂ ਨੂੰ ਜੀ ਇੱਕ ਵਾਰੀ ਮੁੱਖ ਮੰਗਾਂ ਦੱਸ ਦਿੰਦੇ ਆ, ਜਿਨ੍ਹਾਂ ਦੇ ਆਧਾਰ ਤੇ ਅਸੀਂ ਚਾਹੁੰਦੇ ਆ, ਜੋ ਸਾਡੀ ਮੁੱਖ ਮੰਗ ਹੈ ਵੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਪੰਜਾਬ ਦੇ ਵਿੱਚ, ਜਿਵੇਂ ਵੱਖ ਸਟੇਟਾਂ ਵਿੱਚ ਬਣੀ ਹੋਈ ਆ ਉਵੇਂ ਸਾਡੇ ਪੰਜਾਬ ਦੇ ਵਿੱਚ ਵੀ ਬਣਨੀ ਚਾਹੀਦੀ ਹੈ ਵੀ ਪ੍ਰਵਾਸੀਆਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਾ ਦਿੱਤਾ ਜਾਵੇ, ਇਹਨਾਂ ਨੂੰ ਇਹਨਾਂ ਦੇ ਆਧਾਰ ਕਾਰਡ ਨਾ ਬਣਾਏ ਜਾਣ, ਇਹਨਾਂ ਦੇ ਵੋਟਰ ਕਾਰਡ ਨਾ ਬਣਾਏ ਜਾਣ, ਤੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ। ਜੋ ਰਹਿ ਰਹੇ ਆ ਪੰਜਾਬ 'ਚ ਉਹਨਾਂ ਦੀ ਵੀ, ਜੋ ਪੰਜਾਬ 'ਚ ਆਉਣਾ ਚਾਹੁੰਦੇ ਆ ਉਹਨਾਂ ਦੀ ਵੀ PCC ਹੋਵੇ ਇਹਨਾਂ ਕੋਲ, ਤਾਂ ਇਹ ਪੰਜਾਬ ਦੇ ਵਸਨੀਕ ਬਣਨ, ਇੱਥੇ ਆ ਕੇ ਕੰਮ ਕਰਨ। ਅਸੀਂ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਕਹਿੰਦੇ, ਕੋਈ ਹੇਠ ਦੀ ਭਾਵਨਾ ਨਾਲ ਨਹੀਂ ਕਹਿੰਦੇ, ਕੰਮ ਕਰਨ ਦੀ ਕੋਈ ਰੋਕ ਟੋਕ ਨਹੀਂ ਹੈਗੀ, ਪਰ ਇਹਨਾਂ ਨੂੰ ਕਿਸੇ ਆਧਾਰ ਤੇ ਲੈ ਕੇ ਆ ਰਹੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਆ। ਜੋ ਰੇਹੜੀ ਔਰ ਫੜੀ ਲਾਉਂਦੇ ਆ ਉਹਨਾਂ ਦੇ ਫੂਡ ਲਾਇਸੈਂਸ ਬਣਨੇ ਚਾਹੀਦੀ ਆ, ਪਹਿਲ ਦੇ ਆਧਾਰ ਤੇ ਪੰਜਾਬੀਆਂ ਦੇ ਬਣਨੇ ਚਾਹੀਦੀ ਆ, ਦੂਜੇ ਆਧਾਰ ਤੇ ਜੋ ਤੁਸੀਂ ਆਪਣੇ ਬਣਦੇ ਆ ਵੱਖ ਆ ਕੇ ਸਾਡੇ ਕਰਨਾ ਚਾਹੁੰਦੇ ਕੰਮ ਕਰ ਸਕਦੇ ਆ, ਪਰ ਲਾਇਸੈਂਸ ਜ਼ਰੂਰ ਹੋਣਾ ਚਾਹੀਦਾ ਸਾਰਿਆਂ ਦਾ। ਸਾਡੀ ਇਹ ਮੁੱਖ ਮੰਗਾਂ ਆ। ਅਸੀਂ ਚਾਹੁੰਦੇ ਆ ਵੀ ਇਹ ਇੱਕ ਇਹਦੀ ਪਾਲਿਸੀ ਕ੍ਰੀਏਟ ਹੋਵੇ ਪੰਜਾਬ ਦੇ ਵਿੱਚ, ਸਾਡੀ ਇਹ ਸਰਕਾਰ ਮੂਹਰੇ ਬੇਨਤੀ ਹੈ ਜੀ। ਠੀਕ ਹੈ ਜੀ, ਉਹੀ ਮੈਂ ਤੁਹਾਨੂੰ ਕਹਿਤਾ, ਜੋ ਵੀ ਤੁਹਾਡੀ ਜਾਇਜ਼ ਮੰਗਾਂ ਨੇ ਉਹ ਪਹੁੰਚਾਵਾਂਗੇ ਤੇ ਬਿਲਕੁਲ ਉਹਦਾ ਧਿਆਨ ਰੱਖਾਂਗੇ। ਜਿਹੜਾ ਇੱਧਰ ਸਾਈਡ ਤੇ ਰਹਿ ਕੇ ਸਾਹਮਣੇ ਆ ਜਾਓ, ਇੱਧਰ ਜਸਵੀਰ।